ਸੋ ਅਸੀਂ ਜਿਵੇਂ ਥੋੜ੍ਹਾ ਟਾਈਮ ਪਹਿਲਾਂ ਸਾਡੇ ਨਾਲ ਲਾਇਰ ਗੁਰਸ਼ਰਨ ਸਿੰਘ ਤੇ ਗੁਰਸੇਵਕ ਸਿੰਘ ਮੌਜੂਦ ਸਨ ਤਾਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਕਿ ਫੈਕਟਰੀ ਵਾਲਿਆਂ ਦਾ ਕੀ ਪੱਖ ਆ ਜਾਂ ਲੋਕਾਂ ਦਾ ਕੀ ਪੱਖ ਆ। ਤਾਂ ਅਸੀਂ ਉਸ ਨੂੰ ਲੈ ਕੇ ਹਲੇ ਖੜੇ ਹੀ ਸੀਗੇ ਇੱਥੇ। ਤਾਂ ਤੁਸੀਂ ਦੇਖ ਸਕਦੇ ਹੋ ਗੱਡੀ ਦੀਆਂ ਟਾਕੀਆਂ ਖੁੱਲ੍ਹੀਆਂ ਨੇ। ਜਿਹੜੇ ਸਾਡੇ ਵਕੀਲ ਸਾਹਿਬ ਸੀ ਉਹ ਜਾ ਰਹੇ ਸੀ ਤਾਂ ਤੁਰੰਤ ਫੋਨ ਆਇਆ, ਇੱਕ ਫੋਨ ਆਇਆ ਜਿਹੜੇ ਕਿ ਜੀਰਾ ਵਾਸੀਆਂ ਦੇ ਲੋਕਾਂ ਦੇ ਲਈ ਇੱਕ ਖੁਸ਼ੀ ਦੀ ਗੱਲ ਕਹੀ ਜਾ ਸਕਦੀ ਆ। ਤਾਂ ਅਸੀਂ ਬਾਈ ਤੋਂ ਹੀ ਸੁਣ ਰਹੇ ਹਾਂ ਬਾਈ ਫੋਨ ਤੇ ਕੀ ਗੱਲ ਹੋਈ ਆ। ਹੁਣੇ ਸਾਨੂੰ ਪਤਾ ਲੱਗਿਆ ਜੀ, ਫੋਨ ਆਇਆ ਵੀ ਸੀਐਮ ਸਾਹਿਬ ਨੇ ਆਰਡਰ ਕੀਤਾ ਕਿ ਫੈਕਟਰੀ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕੀਤਾ ਜਾਵੇ ਜੀ। ਸੀਐਮ ਸਾਹਿਬ ਦਾ ਹੁਣੇ ਸਾਨੂੰ ਪਤਾ ਲੱਗਿਆ ਜੀ। ਬਾਕੀ ਹੁਣ ਕਲੈਰਿਟੀ ਲੈਣੇ ਆ ਜੀ ਕੀ ਆਰਡਰ ਆਇਆ ਜੀ। ਜੀ ਖੁਸ਼ੀ ਹੋਈ ਕਿਉਂਕਿ ਕੇਸ ਤੁਸੀਂ ਲੜ ਰਹੇ ਸੀ। ਕਿ ਸਾਡੇ ਮੈਮ ਨੇ ਜੀ ਕੇ ਮਾਨ ਗੁਰਸ਼ਰਨ ਕੌਰ ਮਾਨ ਸੀਨੀਅਰ ਐਡਵੋਕੇਟ, ਉਹ ਉਹਨਾਂ ਨੇ ਬਹੁਤ ਤਨਦੇਹੀ ਨਾਲ ਲੜਿਆ ਜੀ। ਬਹੁਤ ਖੁਸ਼ੀ ਹੈਗੀ ਹੈ ਜੀ। ਤੇ ਹੁਣ ਬਾਕੀ ਕਲੈਰਿਟੀ ਲੈਣੇ ਆ ਜੀ ਕੀ ਆਰਡਰ ਆਇਆ ਜੀ। ਹਾਂਜੀ ਕੀ ਲੱਗਦਾ ਬਈ ਤੁਹਾਨੂੰ, ਕਿਉਂਕਿ ਭਾਈ ਸਾਹਿਬ ਨੇ ਦੱਸਤਾ ਕਿ ਖੁਸ਼ੀ ਤਾਂ ਹੋ ਰਹੀ ਹੈਗੀ। ਹਾਂਜੀ ਹਾਂ, ਬਹੁਤ ਮਨ ਨੂੰ ਖੁਸ਼ੀ ਹੈ। ਚਲੋ ਸੀਐਮ ਸਾਹਿਬ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਸਾਡੇ ਪੱਖ ਦੇ ਵਿੱਚ ਇਹ ਹੁਕਮ ਸੁਣਾ ਦਿੱਤਾ ਤੇ ਇਹਨਾਂ ਲੋਕਾਂ ਦੇ ਬਾਰੇ ਸੋਚਿਆ। ਜੀ ਬਿਲਕੁਲ। ਤਾਂ ਅਸੀਂ ਜਿਹੜੀ ਇਹ ਗੱਲਬਾਤ ਆ ਅਸੀਂ ਤਾਂ ਕਰੀ ਆ ਕਿ ਇੱਥੇ ਬਾਈ ਵਰਗਿਆਂ ਦੇ ਨਾਲ, ਕਿਉਂਕਿ ਇਹਨਾਂ ਨੇ ਕਾਫੀ ਟਾਈਮ, ਬਈ ਕਿੰਨਾ ਕੁ ਟਾਈਮ ਹੋ ਗਿਆ ਜੀ ਕੇਸ ਲੜਦਿਆਂ ਨੂੰ? ਦੇਖੋ ਜੀ, ਇਹ 7ਵੇਂ ਮਹੀਨੇ ਦਾ ਗਿਆ ਹੋਇਆ, 7ਵੇਂ ਮਹੀਨੇ ਦਾ ਕੋਰਟ ਦੇ ਵਿੱਚ ਗਿਆ ਹੋਇਆ ਜੀ ਕੇਸ। ਫਿਰ 9ਵੇਂ ਮਹੀਨੇ 'ਚ ਤਰੀਕ ਆਈ ਆ, ਫਿਰ 10ਵੇਂ 'ਚ ਆਈ ਆ, 11ਵੇਂ 'ਚ ਆਈ ਆ, ਹੁਣ ਦੂਜੇ 'ਚ ਪਈ ਹੈ ਜੀ। ਚੱਲ ਹੀ ਰਿਹਾ ਜੀ। ਉਦੋਂ ਦਾ ਅਸੀਂ ਇਹਦੇ 'ਤੇ ਕੰਮ ਕਰ ਰਹੇ ਸੀਗੇ। ਹਾਂਜੀ ਜੀ ਬਿਲਕੁਲ। ਤਾਂ ਅਸੀਂ ਗੱਲਬਾਤ ਕਰੀ ਆ ਤਾਂ ਇੱਥੇ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਵੀ ਕਰ ਰਹੇ ਹਾਂ, ਆਮ ਲੋਕਾਂ ਦੇ ਨਾਲ ਵੀ ਗੱਲ ਕਰਾਂਗੇ ਜਾ ਕੇ, ਕਿਉਂਕਿ ਅੱਜ ਜੀਰੇ ਦੇ ਵਿੱਚ ਖੜੇ ਆ। ਤਾਂ ਬਾਈ ਹੋਰਾਂ ਨੇ ਸਾਨੂੰ ਦੱਸਿਆ ਕਿ ਜਿਹੜੀ ਫੈਕਟਰੀ ਆ ਉਸ ਦਾ ਆਰਡਰ ਸੀਐਮ ਸਾਹਿਬ ਦੇ ਵੱਲੋਂ ਕਰ ਦਿੱਤਾ ਗਿਆ ਕਿ ਇਸ ਨੂੰ ਬੰਦ ਕਰ ਦੇਣਾ ਚਾਹੀਦਾ। ਪਰ ਬਈ ਤਕਲੀਫਾਂ ਕਿੰਨੀਆਂ ਕੁ ਹੁੰਦੀਆਂ ਜੀ ਜਦੋਂ ਐ ਲੋਕਾਂ ਨੂੰ ਦੇਖਦੇ ਸੀ, ਕਿੰਨਾ ਕੁ ਦੁੱਖ ਲੱਗਦਾ ਸੀਗਾ? ਦੇਖੋ ਜੀ, ਗਰਾਊਂਡ ਲੈਵਲ 'ਤੇ ਅੱਜ ਇਸ ਪਿੰਡ ਦੇ ਵਿੱਚ ਆ ਕੇ ਤਾਂ ਅਸੀਂ ਅੱਜ ਦੇਖਿਆ, ਜਿੰਨੀਆਂ ਕੁ ਕਮੇਟੀ ਦੇ ਸਾਹਮਣੇ ਲੋਕਾਂ ਨੇ ਆਪਣੀਆਂ ਤਕਲੀਫਾਂ ਦਿਖਾਈਆਂ, ਆਪਣੇ ਰੋਗ ਦਿਖਾਏ। ਪਰ ਸਾਡੇ ਕੋਲ ਫੋਟੋਜ਼ ਜਾਂਦੀਆਂ ਸੀਗੀਆਂ, ਅਸੀਂ ਦੇਖਦੇ ਸੀ, ਮਨ ਬੜਾ ਦੁਖੀ ਹੁੰਦਾ ਸੀ ਵੀ ਇੰਨਾ ਗੰਦਾ ਪਾਣੀ ਜਿਹਨੂੰ ਆਪਾਂ ਦੇਖ ਵੀ ਨਹੀਂ ਸਕਦੇ, ਜਿਹੜਾ ਪਾਣੀ ਆਪਾਂ ਵੈਸੇ ਵੀ ਯੂਜ਼ ਨਹੀਂ ਕਰ ਸਕਦੇ ਕਿਸੇ ਹੋਰ ਪਰਪਸ ਲਈ, ਤੇ ਉਹ ਪਾਣੀ ਲੋਕਾਂ ਨੂੰ ਪੀਣਾ ਪੈ ਰਿਹਾ। ਕਿਉਂਕਿ ਆਰਓ ਕੋਈ ਐਡੀ ਹਰੇਕ ਬੰਦਾ ਨਹੀਂ ਅਫੋਰਡ ਕਰ ਸਕਦਾ, ਵੱਡੇ ਆਰਓ ਵੀ ਉਹ ਉਸ ਨਾਲ ਪਾਣੀ ਸਾਫ਼ ਕਰਕੇ ਪੀ ਲੈਣ। ਅਤੇ ਕਿਸੇ ਨੂੰ ਲੀਵਰ ਸੋਰਾਈਸਿਸ ਹੋ ਰਿਹਾ ਸੀਗਾ, ਕਿਸੇ ਨੂੰ ਕੈਂਸਰ ਹੋ ਰਿਹਾ ਸੀਗਾ, ਹੋਰ ਬਿਮਾਰੀਆਂ ਤਨ ਦੀਆਂ ਚੱਲ ਰਹੀਆਂ ਸੀ। ਲੋਕ ਬਹੁਤ ਦੁਖੀ ਸੀ ਅਤੇ ਉਹਨਾਂ ਦਾ ਦੁੱਖ ਦੇਖ ਕੇ ਮਨ ਤਾਂ ਦੁਖੀ ਹੁੰਦਾ ਹੀ ਹੈ ਜੀ। ਲਾਜ਼ਮੀ ਹੈ। ਬਈ ਹੋਰ ਕੁਝ ਕਹਿਣਾ ਚਾਹੋਗੇ, ਕਿਉਂਕਿ ਅੱਜ ਜੀ ਕੇ ਮਾਨ ਸੀਨੀਅਰ ਐਡਵੋਕੇਟ ਨੇ ਜੀ, ਉਹਨਾਂ ਨੇ ਸਾਰਾ ਕੇਸ ਲੜਿਆ ਹੈਗਾ ਤੇ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜੀ। ਬਿਲਕੁਲ। ਤਾਂ ਅਸੀਂ ਇੱਥੇ ਗੱਲਬਾਤ ਕਰੀ ਆ ਤਾਂ ਇਹ ਜਿਹੜੀ ਖਬਰ ਆ ਥੋੜ੍ਹੇ ਸਮੇਂ ਦੇ ਵਿੱਚ ਮੀਡੀਆ ਚੈਨਲਾਂ ਦੇ ਉੱਪਰ ਵੀ ਵਾਇਰਲ ਹੋ ਜੂਗੀ, ਮੀਡੀਆ ਚੈਨਲ ਵੀ ਚਲਾਉਣਗੇ। ਤਾਂ ਅਸੀਂ ਜਿਹੜੀ ਗੱਲਬਾਤ ਆ ਇੱਥੇ ਆਮ ਲੋਕਾਂ ਦੇ ਨਾਲ ਵੀ ਕਰਾਂਗੇ ਅੱਜ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਸੋ ਅਸੀਂ ਜਿਵੇਂ ਥੋੜ੍ਹਾ ਟਾਈਮ ਪਹਿਲਾਂ ਸਾਡੇ ਨਾਲ ਲਾਇਰ ਗੁਰਸ਼ਰਨ ਸਿੰਘ ਤੇ ਗੁਰਸੇਵਕ ਸਿੰਘ ਮੌਜੂਦ ਸਨ ਤਾਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਕਿ ਫੈਕਟਰੀ ਵਾਲਿਆਂ ਦਾ ਕੀ ਪੱਖ ਆ ਜਾਂ ਲੋਕਾਂ ਦਾ ਕੀ ਪੱਖ ਆ। ਤਾਂ ਅਸੀਂ ਉਸ ਨੂੰ ਲੈ ਕੇ ਹਲੇ ਖੜੇ ਹੀ ਸੀਗੇ ਇੱਥੇ। ਤਾਂ ਤੁਸੀਂ ਦੇਖ ਸਕਦੇ ਹੋ ਗੱਡੀ ਦੀਆਂ ਟਾਕੀਆਂ ਖੁੱਲ੍ਹੀਆਂ ਨੇ। ਜਿਹੜੇ ਸਾਡੇ ਵਕੀਲ ਸਾਹਿਬ ਸੀ ਉਹ ਜਾ ਰਹੇ ਸੀ ਤਾਂ ਤੁਰੰਤ ਫੋਨ ਆਇਆ, ਇੱਕ ਫੋਨ ਆਇਆ ਜਿਹੜੇ ਕਿ ਜੀਰਾ ਵਾਸੀਆਂ ਦੇ ਲੋਕਾਂ ਦੇ ਲਈ ਇੱਕ ਖੁਸ਼ੀ ਦੀ ਗੱਲ ਕਹੀ ਜਾ ਸਕਦੀ ਆ। ਤਾਂ ਅਸੀਂ ਬਾਈ ਤੋਂ ਹੀ ਸੁਣ ਰਹੇ ਹਾਂ ਬਾਈ ਫੋਨ ਤੇ ਕੀ ਗੱਲ ਹੋਈ ਆ। ਹੁਣੇ ਸਾਨੂੰ ਪਤਾ ਲੱਗਿਆ ਜੀ, ਫੋਨ ਆਇਆ ਵੀ ਸੀਐਮ ਸਾਹਿਬ ਨੇ ਆਰਡਰ ਕੀਤਾ ਕਿ ਫੈਕਟਰੀ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕੀਤਾ ਜਾਵੇ ਜੀ। ਸੀਐਮ ਸਾਹਿਬ ਦਾ ਹੁਣੇ ਸਾਨੂੰ ਪਤਾ ਲੱਗਿਆ ਜੀ। ਬਾਕੀ ਹੁਣ ਕਲੈਰਿਟੀ ਲੈਣੇ ਆ ਜੀ ਕੀ ਆਰਡਰ ਆਇਆ ਜੀ। ਜੀ ਖੁਸ਼ੀ ਹੋਈ ਕਿਉਂਕਿ ਕੇਸ ਤੁਸੀਂ ਲੜ ਰਹੇ ਸੀ। ਕਿ ਸਾਡੇ ਮੈਮ ਨੇ ਜੀ ਕੇ ਮਾਨ ਗੁਰਸ਼ਰਨ ਕੌਰ ਮਾਨ ਸੀਨੀਅਰ ਐਡਵੋਕੇਟ, ਉਹ ਉਹਨਾਂ ਨੇ ਬਹੁਤ ਤਨਦੇਹੀ ਨਾਲ ਲੜਿਆ ਜੀ। ਬਹੁਤ ਖੁਸ਼ੀ ਹੈਗੀ ਹੈ ਜੀ। ਤੇ ਹੁਣ ਬਾਕੀ ਕਲੈਰਿਟੀ ਲੈਣੇ ਆ ਜੀ ਕੀ ਆਰਡਰ ਆਇਆ ਜੀ। ਹਾਂਜੀ ਕੀ ਲੱਗਦਾ ਬਈ ਤੁਹਾਨੂੰ, ਕਿਉਂਕਿ ਭਾਈ ਸਾਹਿਬ ਨੇ ਦੱਸਤਾ ਕਿ ਖੁਸ਼ੀ ਤਾਂ ਹੋ ਰਹੀ ਹੈਗੀ। ਹਾਂਜੀ ਹਾਂ, ਬਹੁਤ ਮਨ ਨੂੰ ਖੁਸ਼ੀ ਹੈ। ਚਲੋ ਸੀਐਮ ਸਾਹਿਬ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਸਾਡੇ ਪੱਖ ਦੇ ਵਿੱਚ ਇਹ ਹੁਕਮ ਸੁਣਾ ਦਿੱਤਾ ਤੇ ਇਹਨਾਂ ਲੋਕਾਂ ਦੇ ਬਾਰੇ ਸੋਚਿਆ। ਜੀ ਬਿਲਕੁਲ। ਤਾਂ ਅਸੀਂ ਜਿਹੜੀ ਇਹ ਗੱਲਬਾਤ ਆ ਅਸੀਂ ਤਾਂ ਕਰੀ ਆ ਕਿ ਇੱਥੇ ਬਾਈ ਵਰਗਿਆਂ ਦੇ ਨਾਲ, ਕਿਉਂਕਿ ਇਹਨਾਂ ਨੇ ਕਾਫੀ ਟਾਈਮ, ਬਈ ਕਿੰਨਾ ਕੁ ਟਾਈਮ ਹੋ ਗਿਆ ਜੀ ਕੇਸ ਲੜਦਿਆਂ ਨੂੰ? ਦੇਖੋ ਜੀ, ਇਹ 7ਵੇਂ ਮਹੀਨੇ ਦਾ ਗਿਆ ਹੋਇਆ, 7ਵੇਂ ਮਹੀਨੇ ਦਾ ਕੋਰਟ ਦੇ ਵਿੱਚ ਗਿਆ ਹੋਇਆ ਜੀ ਕੇਸ। ਫਿਰ 9ਵੇਂ ਮਹੀਨੇ 'ਚ ਤਰੀਕ ਆਈ ਆ, ਫਿਰ 10ਵੇਂ 'ਚ ਆਈ ਆ, 11ਵੇਂ 'ਚ ਆਈ ਆ, ਹੁਣ ਦੂਜੇ 'ਚ ਪਈ ਹੈ ਜੀ। ਚੱਲ ਹੀ ਰਿਹਾ ਜੀ। ਉਦੋਂ ਦਾ ਅਸੀਂ ਇਹਦੇ 'ਤੇ ਕੰਮ ਕਰ ਰਹੇ ਸੀਗੇ। ਹਾਂਜੀ ਜੀ ਬਿਲਕੁਲ। ਤਾਂ ਅਸੀਂ ਗੱਲਬਾਤ ਕਰੀ ਆ ਤਾਂ ਇੱਥੇ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਵੀ ਕਰ ਰਹੇ ਹਾਂ, ਆਮ ਲੋਕਾਂ ਦੇ ਨਾਲ ਵੀ ਗੱਲ ਕਰਾਂਗੇ ਜਾ ਕੇ, ਕਿਉਂਕਿ ਅੱਜ ਜੀਰੇ ਦੇ ਵਿੱਚ ਖੜੇ ਆ। ਤਾਂ ਬਾਈ ਹੋਰਾਂ ਨੇ ਸਾਨੂੰ ਦੱਸਿਆ ਕਿ ਜਿਹੜੀ ਫੈਕਟਰੀ ਆ ਉਸ ਦਾ ਆਰਡਰ ਸੀਐਮ ਸਾਹਿਬ ਦੇ ਵੱਲੋਂ ਕਰ ਦਿੱਤਾ ਗਿਆ ਕਿ ਇਸ ਨੂੰ ਬੰਦ ਕਰ ਦੇਣਾ ਚਾਹੀਦਾ। ਪਰ ਬਈ
ਤਕਲੀਫਾਂ ਕਿੰਨੀਆਂ ਕੁ ਹੁੰਦੀਆਂ ਸੀ ਜਦੋਂ ਐ ਲੋਕਾਂ ਨੂੰ ਦੇਖਦੇ ਸੀ, ਕਿੰਨਾ ਕੁ ਦੁੱਖ ਲੱਗਦਾ ਸੀਗਾ? ਦੇਖੋ ਜੀ, ਗਰਾਊਂਡ ਲੈਵਲ ਤੇ ਅੱਜ ਇਸ ਪਿੰਡ ਦੇ ਵਿੱਚ ਆ ਕੇ ਤਾਂ ਅਸੀਂ ਅੱਜ ਦੇਖਿਆ, ਜਿੰਨੀਆਂ ਕੁ ਕਮੇਟੀ ਦੇ ਸਾਹਮਣੇ ਲੋਕਾਂ ਨੇ ਆਪਣੀਆਂ ਤਕਲੀਫਾਂ ਦਿਖਾਈਆਂ, ਆਪਣੇ ਰੋਗ ਦਿਖਾਏ, ਪਰ ਸਾਡੇ ਕੋਲ ਫੋਟੋਜ਼ ਜਾਂਦੀਆਂ ਸੀਗੀਆਂ, ਅਸੀਂ ਦੇਖਦੇ ਸੀ, ਮਨ ਬੜਾ ਦੁਖੀ ਹੁੰਦਾ ਸੀ ਵੀ ਇੰਨਾ ਗੰਦਾ ਪਾਣੀ ਜਿਹਨੂੰ ਆਪਾਂ ਦੇਖ ਵੀ ਨਹੀਂ ਸਕਦੇ, ਜਿਹੜਾ ਪਾਣੀ ਆਪਾਂ ਵੈਸੇ ਵੀ ਯੂਜ਼ ਨਹੀਂ ਕਰ ਸਕਦੇ ਕਿਸੇ ਹੋਰ ਪਰਪਸ ਲਈ, ਤੇ ਉਹ ਪਾਣੀ ਲੋਕਾਂ ਨੂੰ ਪੀਣਾ ਪੈ ਰਿਹਾ ਕਿਉਂਕਿ ਆਰਓ ਕੋਈ ਐਡੀ ਹਰੇਕ ਬੰਦਾ ਨਹੀਂ ਅਫੋਰਡ ਕਰ ਸਕਦਾ, ਵੱਡੇ ਵੱਡੇ ਆਰਓ ਵੀ ਉਹ ਉਸ ਨਾਲ ਪਾਣੀ ਸਾਫ਼ ਕਰਕੇ ਪੀ ਲੈਣ। ਤੇ ਕਿਸੇ ਨੂੰ ਲੀਵਰ ਸੋਰਾਈਸਿਸ ਹੋ ਰਿਹਾ ਸੀਗਾ, ਕਿਸੇ ਨੂੰ ਕੈਂਸਰ ਹੋ ਰਿਹਾ ਸੀਗਾ, ਹੋਰ ਬਿਮਾਰੀਆਂ ਤੰਦੀਆਂ ਚੱਲ ਰਹੀਆਂ ਸੀ, ਲੋਕ ਬਹੁਤ ਦੁਖੀ ਸੀ ਤੇ ਉਹਨਾਂ ਦਾ ਦੁੱਖ ਦੇਖ ਕੇ ਮਨ ਤਾਂ ਦੁਖੀ ਹੁੰਦਾ ਹੀ ਹੈ ਜੀ, ਲਾਜ਼ਮੀ ਹੈ। ਬਈ ਹੋਰ ਕੁਝ ਕਹਿਣਾ ਚਾਹੋਗੇ ਕਿਉਂਕਿ ਅੱਜ ਜੀਕੇ ਮਾਨ ਸੀਨੀਅਰ ਐਡਵੋਕੇਟ ਨੇ ਜੀ, ਉਹਨਾਂ ਨੇ ਸਾਰਾ ਕੇਸ ਲੜਿਆ ਹੈਗਾ ਤੇ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜੀ। ਬਿਲਕੁਲ, ਤਾਂ ਅਸੀਂ ਇੱਥੇ ਗੱਲਬਾਤ ਕਰੀ ਆ ਤਾਂ ਇਹ ਜਿਹੜੀ ਖਬਰ ਆ ਥੋੜ੍ਹੇ ਸਮੇਂ ਦੇ ਵਿੱਚ ਮੀਡੀਆ ਚੈਨਲਾਂ ਦੇ ਉੱਪਰ ਵੀ ਵਾਇਰਲ ਹੋ ਜੂਗੀ, ਮੀਡੀਆ ਚੈਨਲ ਵੀ ਚਲਾਉਣਗੇ, ਤਾਂ ਅਸੀਂ ਜਿਹੜੀ ਗੱਲਬਾਤ ਆ ਇੱਥੇ ਆਮ ਲੋਕਾਂ ਦੇ ਨਾਲ ਵੀ ਕਰਾਂਗੇ ਅੱਜ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਸੋ ਅਸੀਂ ਜਿਵੇਂ ਥੋੜ੍ਹਾ ਟਾਈਮ ਪਹਿਲਾਂ ਸਾਡੇ ਨਾਲ ਲਾਇਰ ਗੁਰਸ਼ਰਨ ਸਿੰਘ ਤੇ ਗੁਰਸੇਵਕ ਸਿੰਘ ਮੌਜੂਦ ਸਨ, ਤਾਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਕਿ ਫੈਕਟਰੀ ਵਾਲਿਆਂ ਦਾ ਕੀ ਪੱਖ ਆ ਜਾਂ ਲੋਕਾਂ ਦਾ ਕੀ ਪੱਖ ਆ। ਤਾਂ ਅਸੀਂ ਉਸ ਨੂੰ ਲੈ ਕੇ ਹਲੇ ਖੜੇ ਹੀ ਸੀਗੇ ਇੱਥੇ, ਤਾਂ ਤੁਸੀਂ ਦੇਖ ਸਕਦੇ ਹੋ ਗੱਡੀ ਦੀਆਂ ਟਾਕੀਆਂ ਖੁੱਲ੍ਹੀਆਂ ਨੇ। ਜਿਹੜੇ ਸਾਡੇ ਵਕੀਲ ਸਾਹਿਬ ਸੀ ਉਹ ਜਾ ਰਹੇ ਸੀ, ਤਾਂ ਤੁਰੰਤ ਫੋਨ ਆਇਆ, ਇੱਕ ਫੋਨ ਆਇਆ ਜਿਹੜੇ ਕਿ ਜੀਰਾ ਵਾਸੀਆਂ ਦੇ ਲੋਕਾਂ ਦੇ ਲਈ ਇੱਕ ਖੁਸ਼ੀ ਦੀ ਗੱਲ ਕਹੀ ਜਾ ਸਕਦੀ ਆ। ਤਾਂ ਅਸੀਂ ਬਾਈ ਤੋਂ ਹੀ ਸੁਣ ਰਹੇ ਹਾਂ, ਬਾਈ ਫੋਨ ਤੇ ਕੀ ਗੱਲ ਹੋਈ ਆ? ਹੁਣੇ ਸਾਨੂੰ ਪਤਾ ਲੱਗਿਆ ਜੀ, ਫੋਨ ਆਇਆ ਵੀ ਸੀਐਮ ਸਾਹਿਬ ਨੇ ਆਰਡਰ ਕੀਤਾ ਕਿ ਫੈਕਟਰੀ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕੀਤਾ ਜਾਵੇ ਜੀ। ਸੀਐਮ ਸਾਹਿਬ ਦਾ ਹੁਣੇ ਸਾਨੂੰ ਪਤਾ ਲੱਗਿਆ ਜੀ, ਬਾਕੀ ਹੁਣ ਕਲੈਰਿਟੀ ਲੈਣੇ ਆ ਜੀ ਕੀ ਆਰਡਰ ਆਇਆ ਜੀ। ਜੀ ਖੁਸ਼ੀ ਹੋਈ ਕਿਉਂਕਿ ਕੇਸ ਤੁਸੀਂ ਲੜ ਰਹੇ ਸੀ? ਕਿ ਸਾਡੇ ਮੈਮ ਨੇ ਜੀਕੇ ਮਾਨ ਗੁਰਸ਼ਰਨ ਕੌਰ ਮਾਨ ਸੀਨੀਅਰ ਐਡਵੋਕੇਟ, ਉਹ ਉਹਨਾਂ ਨੇ ਬਹੁਤ ਤਨਦੇਹੀ ਨਾਲ ਲੜਿਆ ਜੀ, ਬਹੁਤ ਖੁਸ਼ੀ ਹੈਗੀ ਹੈ ਜੀ। ਤੇ ਹੁਣ ਬਾਕੀ ਕਲੈਰਿਟੀ ਲੈਣੇ ਆ ਜੀ ਕੀ ਆਰਡਰ ਆਇਆ ਜੀ। ਹਾਂਜੀ, ਕੀ ਲੱਗਦਾ ਬਈ ਤੁਹਾਨੂੰ, ਕਿਉਂਕਿ ਭਾਈ ਸਾਹਿਬ ਨੇ ਦੱਸਤਾ ਕਿ ਖੁਸ਼ੀ ਤਾਂ ਹੋ ਰਹੀ ਹੈਗੀ? ਹਾਂਜੀ ਹਾਂ, ਬਹੁਤ ਮਨ ਨੂੰ ਖੁਸ਼ੀ ਹੈ। ਚਲੋ ਸੀਐਮ ਸਾਹਿਬ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਸਾਡੇ ਪੱਖ ਦੇ। ਅਸੀਂ ਤਾਂ ਕਰੀ ਆ ਕਿ ਇੱਥੇ ਬਾਈ ਵਰਗਿਆਂ ਦੇ ਨਾਲ, ਕਿਉਂਕਿ ਇਹਨਾਂ ਨੇ ਕਾਫੀ ਟਾਈਮ, ਬਈ ਕਿੰਨਾ ਕੁ ਟਾਈਮ ਹੋ ਗਿਆ ਜੀ ਕੇਸ ਲੜਦਿਆਂ ਨੂੰ? ਦੇਖੋ ਜੀ, ਇਹ 7ਵੇਂ ਮਹੀਨੇ ਦਾ ਗਿਆ ਹੋਇਆ, 7ਵੇਂ ਮਹੀਨੇ ਦਾ ਕੋਰਟ ਦੇ ਵਿੱਚ ਗਿਆ ਹੋਇਆ ਜੀ ਕੇਸ। ਫਿਰ 9ਵੇਂ ਮਹੀਨੇ 'ਚ ਤਰੀਕ ਆਈ ਆ, ਫਿਰ 10ਵੇਂ 'ਚ ਆਈ ਆ, 11ਵੇਂ 'ਚ ਆਈ ਆ, ਹੁਣ ਦੂਜੇ 'ਚ ਪਈ ਹੈ ਜੀ। ਚੱਲ ਹੀ ਰਿਹਾ ਜੀ ਉਦੋਂ ਦਾ ਅਸੀਂ ਇਹਦੇ 'ਤੇ ਕੰਮ ਕਰ ਰਹੇ ਸੀਗੇ। ਹਾਂਜੀ ਜੀ, ਬਿਲਕੁਲ। ਤਾਂ ਅਸੀਂ ਗੱਲਬਾਤ ਕਰੀ ਆ, ਤਾਂ ਇੱਥੇ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਵੀ ਕਰ ਰਹੇ ਹਾਂ, ਆਮ ਲੋਕਾਂ ਦੇ ਨਾਲ ਵੀ ਗੱਲ ਕਰਾਂਗੇ ਜਾ ਕੇ, ਕਿਉਂਕਿ ਅੱਜ ਜੀਰੇ ਦੇ ਵਿੱਚ ਖੜੇ ਆ। ਤਾਂ ਬਾਈ ਹੋਰਾਂ ਨੇ ਸਾਨੂੰ ਦੱਸਿਆ ਕਿ ਜਿਹੜੀ ਫੈਕਟਰੀ ਆ ਉਸ ਦਾ ਆਰਡਰ ਸੀਐਮ ਸਾਹਿਬ ਦੇ ਵੱਲੋਂ ਕਰ ਦਿੱਤਾ ਗਿਆ ਕਿ ਇਸ ਨੂੰ ਬੰਦ ਕਰ ਦੇਣਾ ਚਾਹੀਦਾ। ਪਰ ਬਈ ਤਕਲੀਫਾਂ ਕਿੰਨੀਆਂ ਕੁ ਹੁੰਦੀਆਂ ਸੀ ਜਦੋਂ ਐ ਲੋਕਾਂ ਨੂੰ ਦੇਖਦੇ ਸੀ, ਕਿੰਨਾ ਕੁ ਦੁੱਖ ਲੱਗਦਾ ਸੀਗਾ? ਦੇਖੋ ਜੀ, ਗਰਾਊਂਡ ਲੈਵਲ ਤੇ ਅੱਜ ਇਸ ਪਿੰਡ ਦੇ ਵਿੱਚ ਆ ਕੇ ਤਾਂ ਅਸੀਂ ਅੱਜ ਦੇਖਿਆ, ਜਿੰਨੀਆਂ ਕੁ ਕਮੇਟੀ ਦੇ ਸਾਹਮਣੇ ਲੋਕਾਂ ਨੇ ਆਪਣੀਆਂ ਤਕਲੀਫਾਂ ਦਿਖਾਈਆਂ, ਆਪਣੇ ਰੋਗ ਦਿਖਾਏ, ਪਰ ਸਾਡੇ ਕੋਲ ਫੋਟੋਜ਼ ਜਾਂਦੀਆਂ ਸੀਗੀਆਂ, ਅਸੀਂ ਦੇਖਦੇ ਸੀ, ਮਨ ਬੜਾ ਦੁਖੀ ਹੁੰਦਾ ਸੀ ਵੀ ਇੰਨਾ ਗੰਦਾ ਪਾਣੀ ਜਿਹਨੂੰ ਆਪਾਂ ਦੇਖ ਵੀ ਨਹੀਂ ਸਕਦੇ, ਜਿਹੜਾ ਪਾਣੀ ਆਪਾਂ ਵੈਸੇ ਵੀ ਯੂਜ਼ ਨਹੀਂ ਕਰ ਸਕਦੇ ਕਿਸੇ ਹੋਰ ਪਰਪਸ ਲਈ, ਤੇ ਉਹ ਪਾਣੀ ਲੋਕਾਂ ਨੂੰ ਪੀਣਾ ਪੈ ਰਿਹਾ ਕਿਉਂਕਿ ਆਰਓ ਕੋਈ ਐਡੀ ਹਰੇਕ ਬੰਦਾ ਨਹੀਂ ਅਫੋਰਡ ਕਰ ਸਕਦਾ, ਵੱਡੇ ਵੱਡੇ ਆਰਓ ਵੀ ਉਹ ਉਸ ਨਾਲ ਪਾਣੀ ਸਾਫ਼ ਕਰਕੇ ਪੀ ਲੈਣ। ਤੇ ਕਿਸੇ ਨੂੰ ਲੀਵਰ ਸੋਰਾਈਸਿਸ ਹੋ ਰਿਹਾ ਸੀਗਾ, ਕਿਸੇ ਨੂੰ ਕੈਂਸਰ ਹੋ ਰਿਹਾ ਸੀਗਾ, ਹੋਰ ਬਿਮਾਰੀਆਂ ਤੰਦੀਆਂ ਚੱਲ ਰਹੀਆਂ ਸੀ, ਲੋਕ ਬਹੁਤ ਦੁਖੀ ਸੀ ਤੇ ਉਹਨਾਂ ਦਾ ਦੁੱਖ ਦੇਖ ਕੇ ਮਨ ਤਾਂ ਦੁਖੀ ਹੁੰਦਾ ਹੀ ਹੈ ਜੀ, ਲਾਜ਼ਮੀ ਹੈ। ਬਈ ਹੋਰ ਕੁਝ ਕਹਿਣਾ ਚਾਹੋਗੇ ਕਿਉਂਕਿ ਅੱਜ ਜੀਕੇ ਮਾਨ ਸੀਨੀਅਰ ਐਡਵੋਕੇਟ ਨੇ ਜੀ, ਉਹਨਾਂ ਨੇ ਸਾਰਾ ਕੇਸ ਲੜਿਆ ਹੈਗਾ ਤੇ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜੀ। ਬਿਲਕੁਲ, ਤਾਂ ਅਸੀਂ ਇੱਥੇ ਗੱਲਬਾਤ ਕਰੀ ਆ, ਤਾਂ ਇਹ ਜਿਹੜੀ ਖਬਰ ਆ ਥੋੜ੍ਹੇ ਸਮੇਂ ਦੇ ਵਿੱਚ ਮੀਡੀਆ ਚੈਨਲਾਂ ਦੇ ਉੱਪਰ ਵੀ ਵਾਇਰਲ ਹੋ ਜੂਗੀ, ਮੀਡੀਆ ਚੈਨਲ ਵੀ ਚਲਾਉਣਗੇ, ਤਾਂ ਅਸੀਂ ਜਿਹੜੀ ਗੱਲਬਾਤ ਆ ਇੱਥੇ ਆਮ ਲੋਕਾਂ ਦੇ ਨਾਲ ਵੀ ਕਰਾਂਗੇ ਅੱਜ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਸੋ ਅਸੀਂ ਜਿਵੇਂ ਥੋੜ੍ਹਾ ਟਾਈਮ ਪਹਿਲਾਂ ਸਾਡੇ ਨਾਲ ਲਾਇਰ ਗੁਰਸ਼ਰਨ ਸਿੰਘ ਤੇ ਗੁਰਸੇਵਕ ਸਿੰਘ ਮੌਜੂਦ ਸਨ, ਤਾਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਕਿ ਫੈਕਟਰੀ ਵਾਲਿਆਂ ਦਾ ਕੀ ਪੱਖ ਆ ਜਾਂ ਲੋਕਾਂ ਦਾ ਕੀ ਪੱਖ ਆ। ਤਾਂ ਅਸੀਂ ਉਸ ਨੂੰ ਲੈ ਕੇ ਹਲੇ ਖੜੇ ਹੀ ਸੀਗੇ ਇੱਥੇ, ਤਾਂ ਤੁਸੀਂ ਦੇਖ ਸਕਦੇ ਹੋ ਗੱਡੀ ਦੀਆਂ ਟਾਕੀਆਂ ਖੁੱਲ੍ਹੀਆਂ ਨੇ। ਜਿਹੜੇ ਸਾਡੇ ਵਕੀਲ ਸਾਹਿਬ ਸੀ ਉਹ ਜਾ ਰਹੇ ਸੀ, ਤਾਂ ਤੁਰੰਤ ਫੋਨ ਆਇਆ, ਇੱਕ ਫੋਨ ਆਇਆ ਜਿਹੜੇ ਕਿ ਜੀਰਾ ਵਾਸੀਆਂ ਦੇ ਲੋਕਾਂ ਦੇ ਲਈ ਇੱਕ ਖੁਸ਼ੀ ਦੀ ਗੱਲ ਕਹੀ ਜਾ ਸਕਦੀ ਆ। ਤਾਂ ਅਸੀਂ ਬਾਈ ਤੋਂ ਹੀ ਸੁਣ ਰਹੇ ਹਾਂ, ਬਾਈ ਫੋਨ ਤੇ ਕੀ ਗੱਲ ਹੋਈ ਆ? ਹੁਣੇ ਸਾਨੂੰ ਪਤਾ ਲੱਗਿਆ ਜੀ, ਫੋਨ ਆਇਆ ਵੀ ਸੀਐਮ ਸਾਹਿਬ ਨੇ ਆਰਡਰ ਕੀਤਾ ਕਿ ਫੈਕਟਰੀ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕੀਤਾ ਜਾਵੇ ਜੀ। ਸੀਐਮ ਸਾਹਿਬ ਦਾ ਹੁਣੇ ਸਾਨੂੰ ਪਤਾ ਲੱਗਿਆ ਜੀ, ਬਾਕੀ ਹੁਣ ਕਲੈਰਿਟੀ ਲੈਣੇ ਆ ਜੀ ਕੀ ਆਰਡਰ ਆਇਆ ਜੀ। ਜੀ ਖੁਸ਼ੀ ਹੋਈ
ਕਿਉਂਕਿ ਕੇਸ ਤੁਸੀਂ ਲੜ ਰਹੇ ਸੀ। ਕਿ ਸਾਡੇ ਮੈਮ ਨੇ ਜੀਕੇ ਮਾਨ ਗੁਰਸ਼ਰਨ ਕੌਰ ਮਾਨ ਸੀਨੀਅਰ ਐਡਵੋਕੇਟ, ਉਹ ਉਹਨਾਂ ਨੇ ਬਹੁਤ ਤਨਦੇਹੀ ਨਾਲ ਲੜਿਆ ਜੀ, ਬਹੁਤ ਖੁਸ਼ੀ ਹੈਗੀ ਹੈ ਜੀ। ਤੇ ਹੁਣ ਬਾਕੀ ਕਲੈਰਿਟੀ ਲੈਂਦੇ ਆ ਜੀ ਕੀ ਆਰਡਰ ਆਇਆ ਜੀ। ਹਾਂਜੀ, ਕੀ ਲੱਗਦਾ ਬਈ ਤੁਹਾਨੂੰ, ਕਿਉਂਕਿ ਭਾਈ ਸਾਹਿਬ ਨੇ ਦੱਸਤਾ ਕਿ ਖੁਸ਼ੀ ਤਾਂ ਹੋ ਰਹੀ ਹੈਗੀ। ਹਾਂਜੀ ਹਾਂ, ਬਹੁਤ ਮਨ ਨੂੰ ਖੁਸ਼ੀ ਹੈ। ਚਲੋ ਸੀਐਮ ਸਾਹਿਬ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਸਾਡੇ ਪੱਖ ਦੇ ਵਿੱਚ ਇਹ ਹੁਕਮ ਸੁਣਾ ਦਿੱਤਾ ਤੇ ਇਹਨਾਂ ਲੋਕਾਂ ਦੇ ਬਾਰੇ ਸੋਚਿਆ। ਬਿਲਕੁਲ ਤਾਂ ਅਸੀਂ ਜਿਹੜੀ ਇਹ ਗੱਲਬਾਤ ਆ ਅਸੀਂ ਤਾਂ ਕਰੀ ਆ ਕਿ ਇੱਥੇ ਬਾਈ ਵਰਗਿਆਂ ਦੇ ਨਾਲ, ਕਿਉਂਕਿ ਇਹਨਾਂ ਨੇ ਕਾਫੀ ਟਾਈਮ, ਬਈ ਕਿੰਨਾ ਕੁ ਟਾਈਮ ਹੋ ਗਿਆ ਜੀ ਕੇਸ ਲੜਦਿਆਂ ਨੂੰ? ਦੇਖੋ ਜੀ, ਇਹ 7ਵੇਂ ਮਹੀਨੇ ਦਾ ਗਿਆ ਹੋਇਆ, 7ਵੇਂ ਮਹੀਨੇ ਦਾ ਕੋਰਟ ਦੇ ਵਿੱਚ ਗਿਆ ਹੋਇਆ ਜੀ ਕੇਸ। ਫਿਰ 9ਵੇਂ ਮਹੀਨੇ 'ਚ ਤਰੀਕ ਆਈ ਆ, ਫਿਰ 10ਵੇਂ 'ਚ ਆਈ ਆ, 11ਵੇਂ 'ਚ ਆਈ ਆ, ਹੁਣ ਦੂਜੇ 'ਚ ਪਈ ਹੈ ਜੀ। ਚੱਲ ਹੀ ਰਿਹਾ ਜੀ ਉਦੋਂ ਦਾ ਅਸੀਂ ਇਹਦੇ ਤੇ ਕੰਮ ਕਰ ਰਹੇ ਹਾਂ। ਹਾਂਜੀ ਜੀ ਬਿਲਕੁਲ। ਤਾਂ ਅਸੀਂ ਗੱਲਬਾਤ ਕਰੀ ਆ ਤਾਂ ਇੱਥੇ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਵੀ ਕਰ ਰਹੇ ਹਾਂ, ਆਮ ਲੋਕਾਂ ਦੇ ਨਾਲ ਵੀ ਗੱਲ ਕਰਾਂਗੇ ਜਾ ਕੇ, ਕਿਉਂਕਿ ਅੱਜ ਜੀਰੇ ਦੇ ਵਿੱਚ ਖੜੇ ਆ। ਤਾਂ ਬਾਈ ਹੋਰਾਂ ਨੇ ਸਾਨੂੰ ਦੱਸਿਆ ਕਿ ਜਿਹੜੀ ਫੈਕਟਰੀ ਆ ਉਸ ਦਾ ਆਰਡਰ ਸੀਐਮ ਸਾਹਿਬ ਦੇ ਵੱਲੋਂ ਕਰ ਦਿੱਤਾ ਗਿਆ ਕਿ ਇਸ ਨੂੰ ਬੰਦ ਕਰ ਦੇਣਾ ਚਾਹੀਦਾ। ਪਰ ਬਈ ਤਕਲੀਫਾਂ ਕਿੰਨੀਆਂ ਕੁ ਹੁੰਦੀਆਂ ਜੀ ਜਦੋਂ ਐ ਲੋਕਾਂ ਨੂੰ ਦੇਖਦੇ ਸੀ, ਕਿੰਨਾ ਕੁ ਦੁੱਖ ਲੱਗਦਾ ਸੀਗਾ? ਦੇਖੋ ਜੀ, ਗਰਾਊਂਡ ਲੈਵਲ ਤੇ ਅੱਜ ਇਸ ਪਿੰਡ ਦੇ ਵਿੱਚ ਆ ਕੇ ਤਾਂ ਅਸੀਂ ਅੱਜ ਦੇਖਿਆ, ਜਿੰਨੀਆਂ ਕੁ ਕਮੇਟੀ ਦੇ ਸਾਹਮਣੇ ਲੋਕਾਂ ਨੇ ਆਪਣੀਆਂ ਤਕਲੀਫਾਂ ਦਿਖਾਈਆਂ, ਆਪਣੇ ਰੋਗ ਦਿਖਾਏ, ਪਰ ਸਾਡੇ ਕੋਲ ਫੋਟੋਜ਼ ਜਾਂਦੀਆਂ ਸੀਗੀਆਂ, ਅਸੀਂ ਦੇਖਦੇ ਸੀ, ਮਨ ਬੜਾ ਦੁਖੀ ਹੁੰਦਾ ਸੀ ਵੀ ਇੰਨਾ ਗੰਦਾ ਪਾਣੀ ਜਿਹਨੂੰ ਆਪਾਂ ਦੇਖ ਵੀ ਨਹੀਂ ਸਕਦੇ, ਜਿਹੜਾ ਪਾਣੀ ਆਪਾਂ ਵੈਸੇ ਵੀ ਯੂਜ਼ ਨਹੀਂ ਕਰ ਸਕਦੇ ਕਿਸੇ ਹੋਰ ਪਰਪਸ ਲਈ, ਤੇ ਉਹ ਪਾਣੀ ਲੋਕਾਂ ਨੂੰ ਪੀਣਾ ਪੈ ਰਿਹਾ। ਕਿਉਂਕਿ ਆਰਓ ਕੋਈ ਐਡੀ ਹਰੇਕ ਬੰਦਾ ਨਹੀਂ ਅਫੋਰਡ ਕਰ ਸਕਦਾ, ਵੱਡੇ ਆਰਓ ਵੀ ਉਹ ਉਸ ਨਾਲ ਪਾਣੀ ਸਾਫ਼ ਕਰਕੇ ਪੀ ਲੈਣ। ਤੇ ਕਿਸੇ ਨੂੰ ਲੀਵਰ ਸੋਰਾਈਸਿਸ ਹੋ ਰਿਹਾ ਸੀਗਾ, ਕਿਸੇ ਨੂੰ ਕੈਂਸਰ ਹੋ ਰਿਹਾ ਸੀਗਾ, ਹੋਰ ਬਿਮਾਰੀਆਂ ਤਨ ਦੀਆਂ ਚੱਲ ਰਹੀਆਂ ਸੀ। ਲੋਕ ਬਹੁਤ ਦੁਖੀ ਸੀ ਤੇ ਉਹਨਾਂ ਦਾ ਦੁੱਖ ਦੇਖ ਕੇ ਮਨ ਤਾਂ ਦੁਖੀ ਹੁੰਦਾ ਹੀ ਹੈ ਜੀ, ਲਾਜ਼ਮੀ ਹੈ। ਬਈ ਹੋਰ ਕੁਝ ਕਹਿਣਾ ਚਾਹੋਗੇ, ਕਿਉਂਕਿ ਅੱਜ ਜੀਕੇ ਮਾਨ ਸੀਨੀਅਰ ਐਡਵੋਕੇਟ ਨੇ ਜੀ, ਉਹਨਾਂ ਨੇ ਸਾਰਾ ਕੇਸ ਲੜਿਆ ਹੈਗਾ ਤੇ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜੀ। ਬਿਲਕੁਲ, ਤਾਂ ਅਸੀਂ ਇੱਥੇ ਗੱਲਬਾਤ ਕਰੀ ਆ ਤਾਂ ਇਹ ਜਿਹੜੀ ਖਬਰ ਆ ਥੋੜ੍ਹੇ ਸਮੇਂ ਦੇ ਵਿੱਚ ਮੀਡੀਆ ਚੈਨਲਾਂ ਦੇ ਉੱਪਰ ਵੀ ਵਾਇਰਲ ਹੋ ਜੂਗੀ, ਮੀਡੀਆ ਚੈਨਲ ਵੀ ਚਲਾਉਣਗੇ। ਤਾਂ ਅਸੀਂ ਜਿਹੜੀ ਗੱਲਬਾਤ ਆ ਇੱਥੇ ਆਮ ਲੋਕਾਂ ਦੇ ਨਾਲ ਵੀ ਕਰਾਂਗੇ ਅੱਜ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਸੋ ਅਸੀਂ ਜਿਵੇਂ ਥੋੜ੍ਹਾ ਟਾਈਮ ਪਹਿਲਾਂ ਸਾਡੇ ਨਾਲ ਲਾਇਰ ਗੁਰਸ਼ਰਨ ਸਿੰਘ ਤੇ ਗੁਰਸੇਵਕ ਸਿੰਘ ਮੌਜੂਦ ਸਨ, ਤਾਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਕਿ ਫੈਕਟਰੀ ਵਾਲਿਆਂ ਦਾ ਕੀ ਪੱਖ ਆ ਜਾਂ ਲੋਕਾਂ ਦਾ ਕੀ ਪੱਖ ਆ। ਤਾਂ ਅਸੀਂ ਉਸ ਨੂੰ ਲੈ ਕੇ ਹਲੇ ਖੜੇ ਹੀ ਸੀਗੇ ਇੱਥੇ। ਤਾਂ ਤੁਸੀਂ ਦੇਖ ਸਕਦੇ ਹੋ ਗੱਡੀ ਦੀਆਂ ਟਾਕੀਆਂ ਖੁੱਲ੍ਹੀਆਂ ਨੇ। ਜਿਹੜੇ ਸਾਡੇ ਵਕੀਲ ਸਾਹਿਬ ਸੀ ਉਹ ਜਾ ਰਹੇ ਸੀ ਤਾਂ ਤੁਰੰਤ ਫੋਨ ਆਇਆ, ਇੱਕ ਫੋਨ ਆਇਆ ਜਿਹੜੇ ਕਿ ਜੀਰਾ ਵਾਸੀਆਂ ਦੇ ਲੋਕਾਂ ਦੇ ਲਈ ਇੱਕ ਖੁਸ਼ੀ ਦੀ ਗੱਲ ਕਹੀ ਜਾ ਸਕਦੀ ਆ। ਤਾਂ ਅਸੀਂ ਬਾਈ ਤੋਂ ਹੀ ਸੁਣ ਰਹੇ ਹਾਂ, ਬਾਈ ਫੋਨ ਤੇ ਕੀ ਗੱਲ ਹੋਈ ਆ? ਹੁਣੇ ਸਾਨੂੰ ਪਤਾ ਲੱਗਿਆ ਜੀ, ਫੋਨ ਆਇਆ ਵੀ ਸੀਐਮ ਸਾਹਿਬ ਨੇ ਆਰਡਰ ਕੀਤਾ ਕਿ ਫੈਕਟਰੀ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕੀਤਾ ਜਾਵੇ ਜੀ। ਸੀਐਮ ਸਾਹਿਬ ਦਾ ਹੁਣੇ ਸਾਨੂੰ ਪਤਾ ਲੱਗਿਆ ਜੀ। ਬਾਕੀ ਹੁਣ ਕਲੈਰਿਟੀ ਲੈਂਦੇ ਆ ਜੀ ਕੀ ਆਰਡਰ ਆਇਆ ਜੀ। ਜੀ ਖੁਸ਼ੀ ਹੋਈ ਕਿਉਂਕਿ ਕੇਸ ਤੁਸੀਂ ਲੜ ਰਹੇ ਸੀ। ਕਿ ਸਾਡੇ ਮੈਮ ਨੇ ਜੀਕੇ ਮਾਨ ਗੁਰਸ਼ਰਨ ਕੌਰ ਮਾਨ ਸੀਨੀਅਰ ਐਡਵੋਕੇਟ, ਉਹ ਉਹਨਾਂ ਨੇ ਬਹੁਤ ਤਨਦੇਹੀ ਨਾਲ ਲੜਿਆ ਜੀ, ਬਹੁਤ ਖੁਸ਼ੀ ਹੈਗੀ ਹੈ ਜੀ। ਤੇ ਹੁਣ ਬਾਕੀ ਕਲੈਰਿਟੀ ਲੈਂਦੇ ਆ ਜੀ ਕੀ ਆਰਡਰ ਆਇਆ ਜੀ। ਹਾਂਜੀ, ਕੀ ਲੱਗਦਾ ਬਈ ਤੁਹਾਨੂੰ, ਕਿਉਂਕਿ ਭਾਈ ਸਾਹਿਬ ਨੇ ਦੱਸਤਾ ਕਿ ਖੁਸ਼ੀ ਤਾਂ ਹੋ ਰਹੀ ਹੈਗੀ। ਹਾਂਜੀ ਹਾਂ, ਬਹੁਤ ਮਨ ਨੂੰ ਖੁਸ਼ੀ ਹੈ। ਚਲੋ ਸੀਐਮ ਸਾਹਿਬ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਸਾਡੇ ਪੱਖ ਦੇ ਵਿੱਚ ਇਹ ਹੁਕਮ ਸੁਣਾ ਦਿੱਤਾ ਤੇ ਇਹਨਾਂ ਲੋਕਾਂ ਦੇ ਬਾਰੇ ਸੋਚਿਆ। ਜੀ ਬਿਲਕੁਲ। ਤਾਂ ਅਸੀਂ ਜਿਹੜੀ ਇਹ ਗੱਲਬਾਤ ਆ ਅਸੀਂ ਤਾਂ ਕਰੀ ਆ ਕਿ ਇੱਥੇ ਬਾਈ ਵਰਗਿਆਂ ਦੇ ਨਾਲ, ਕਿਉਂਕਿ ਇਹਨਾਂ ਨੇ ਕਾਫੀ, ਕਿੰਨਾ ਕੁ ਟਾਈਮ ਹੋ ਗਿਆ ਜੀ ਕੇਸ ਲੜਦਿਆਂ ਨੂੰ? ਦੇਖੋ ਜੀ, ਇਹ 7ਵੇਂ ਮਹੀਨੇ ਦਾ ਗਿਆ ਹੋਇਆ, 7ਵੇਂ ਮਹੀਨੇ ਦਾ ਕੋਰਟ ਦੇ ਵਿੱਚ ਗਿਆ ਹੋਇਆ ਜੀ ਕੇਸ। ਫਿਰ 9ਵੇਂ ਮਹੀਨੇ 'ਚ ਤਰੀਕ ਆਈ ਆ, ਫਿਰ 10ਵੇਂ 'ਚ ਆਈ ਆ, 11ਵੇਂ 'ਚ ਆਈ ਆ, ਹੁਣ ਦੂਜੇ 'ਚ ਪਈ ਹੈ ਜੀ। ਚੱਲ ਹੀ ਰਿਹਾ ਜੀ ਉਦੋਂ ਦਾ ਅਸੀਂ ਇਹਦੇ ਤੇ ਕੰਮ ਕਰ ਰਹੇ ਸੀਗੇ। ਹਾਂਜੀ ਜੀ ਬਿਲਕੁਲ। ਤਾਂ ਅਸੀਂ ਗੱਲਬਾਤ ਕਰੀ ਆ ਤਾਂ ਇੱਥੇ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਵੀ ਕਰ ਰਹੇ ਹਾਂ, ਆਮ ਲੋਕਾਂ ਦੇ ਨਾਲ ਵੀ ਗੱਲ ਕਰਾਂਗੇ ਜਾ ਕੇ, ਕਿਉਂਕਿ ਅੱਜ ਜੀਰੇ ਦੇ ਵਿੱਚ ਖੜੇ ਆ। ਤਾਂ ਬਾਈ ਹੋਰਾਂ ਨੇ ਸਾਨੂੰ ਦੱਸਿਆ ਕਿ ਜਿਹੜੀ ਫੈਕਟਰੀ ਆ ਉਸ ਦਾ ਆਰਡਰ ਸੀਐਮ ਵੱਲੋਂ ਕਰ ਦਿੱਤਾ ਗਿਆ ਕਿ ਇਸ ਨੂੰ ਬੰਦ ਕਰ ਦੇਣਾ ਚਾਹੀਦਾ। ਪਰ ਬਈ ਤਕਲੀਫਾਂ ਕਿੰਨੀਆਂ ਕੁ ਹੁੰਦੀਆਂ ਜੀ ਜਦੋਂ ਐ ਲੋਕਾਂ ਨੂੰ ਦੇਖਦੇ ਸੀ, ਕਿੰਨਾ ਕੁ ਦੁੱਖ ਲੱਗਦਾ ਸੀਗਾ? ਦੇਖੋ ਜੀ, ਗਰਾਊਂਡ ਲੈਵਲ ਤੇ ਅੱਜ ਇਸ ਪਿੰਡ ਦੇ ਵਿੱਚ ਆ ਕੇ ਤਾਂ ਅਸੀਂ ਅੱਜ ਦੇਖਿਆ, ਜਿੰਨੀਆਂ ਕੁ ਕਮੇਟੀ ਦੇ ਸਾਹਮਣੇ ਲੋਕਾਂ ਨੇ ਆਪਣੀਆਂ ਤਕਲੀਫਾਂ ਦਿਖਾਈਆਂ, ਆਪਣੇ ਰੋਗ ਦਿਖਾਏ, ਪਰ ਸਾਡੇ ਕੋਲ ਫੋਟੋਜ਼ ਜਾਂਦੀਆਂ ਸੀਗੀਆਂ, ਅਸੀਂ ਦੇਖਦੇ ਸੀ, ਮਨ ਬੜਾ ਦੁਖੀ ਹੁੰਦਾ ਸੀ ਵੀ ਇੰਨਾ ਗੰਦਾ ਪਾਣੀ ਜਿਹਨੂੰ ਆਪਾਂ ਦੇਖ ਵੀ ਨਹੀਂ ਸਕਦੇ, ਜਿਹੜਾ ਪਾਣੀ ਆਪਾਂ ਵੈਸੇ ਵੀ ਯੂਜ਼ ਨਹੀਂ ਕਰ ਸਕਦੇ ਕਿਸੇ ਹੋਰ ਪਰਪਸ ਲਈ, ਤੇ ਉਹ ਪਾਣੀ ਲੋਕਾਂ ਨੂੰ ਪੀਣਾ ਪੈ ਰਿਹਾ। ਕਿਉਂਕਿ ਆਰਓ ਕੋਈ ਐਡੀ ਹਰੇਕ ਬੰਦਾ ਨਹੀਂ ਅਫੋਰਡ ਕਰ ਸਕਦਾ, ਵੱਡੇ ਆਰਓ ਵੀ ਉਹ ਉਸ ਨਾਲ ਪਾਣੀ ਸਾਫ਼ ਕਰਕੇ ਪੀ ਲੈਣ। ਤੇ ਕਿਸੇ ਨੂੰ ਲੀਵਰ ਸੋਰਾਈਸਿਸ ਹੋ ਰਿਹਾ ਸੀਗਾ, ਕਿਸੇ ਨੂੰ ਕੈਂਸਰ ਹੋ ਰਿਹਾ ਸੀਗਾ, ਹੋਰ ਬਿਮਾਰੀਆਂ ਤਨ ਦੀਆਂ ਚੱਲ ਰਹੀਆਂ ਸੀ। ਲੋਕ ਬਹੁਤ ਦੁਖੀ ਸੀ ਤੇ ਉਹਨਾਂ ਦਾ ਦੁੱਖ ਦੇਖ ਕੇ ਮਨ ਤਾਂ ਦੁਖੀ ਹੁੰਦਾ ਹੀ ਹੈ ਜੀ, ਲਾਜ਼ਮੀ ਹੈ।
ਬਈ ਹੋਰ ਕੁਝ ਕਹਿਣਾ ਚਾਹੋਗੇ ਕਿਉਂਕਿ ਅੱਜ ਜੀਕੇ ਮਾਨ ਸੀਨੀਅਰ ਐਡਵੋਕੇਟ ਨੇ ਜੀ, ਉਹਨਾਂ ਨੇ ਸਾਰਾ ਕੇਸ ਲੜਿਆ ਹੈਗਾ ਤੇ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜੀ ਬਿਲਕੁਲ। ਤਾਂ ਅਸੀਂ ਇੱਥੇ ਗੱਲਬਾਤ ਕਰੀ ਆ ਤਾਂ ਇਹ ਜਿਹੜੀ ਖਬਰ ਆ ਥੋੜੇ ਸਮੇਂ ਦੇ ਵਿੱਚ ਮੀਡੀਆ ਚੈਨਲਾਂ ਦੇ ਉੱਪਰ ਵੀ ਵਾਇਰਲ ਹੋ ਜੂਗੀ, ਮੀਡੀਆ ਚੈਨਲ ਵੀ ਚਲਾਉਣਗੇ, ਤਾਂ ਅਸੀਂ ਜਿਹੜੀ ਗੱਲਬਾਤ ਆ ਇੱਥੇ ਆਮ ਲੋਕਾਂ ਦੇ ਨਾਲ ਵੀ ਕਰਾਂਗੇ ਅੱਜ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਸੋ ਅਸੀਂ ਜਿਵੇਂ ਥੋੜਾ ਟਾਈਮ ਪਹਿਲਾਂ ਸਾਡੇ ਨਾਲ ਲਾਇਰ ਗੁਰਸ਼ਰਨ ਸਿੰਘ ਤੇ ਗੁਰਸੇਵਕ ਸਿੰਘ ਮੌਜੂਦ ਸਨ, ਤਾਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਕਿ ਫੈਕਟਰੀ ਵਾਲਿਆਂ ਦਾ ਕੀ ਪੱਖ ਆ ਜਾਂ ਲੋਕਾਂ ਦਾ ਕੀ ਪੱਖ ਆ। ਤਾਂ ਅਸੀਂ ਉਸ ਨੂੰ ਲੈ ਕੇ ਹਲੇ ਖੜੇ ਹੀ ਸੀਗੇ ਇੱਥੇ। ਤਾਂ ਤੁਸੀਂ ਦੇਖ ਸਕਦੇ ਹੋ ਗੱਡੀ ਦੀਆਂ ਟਾਕੀਆਂ ਖੁੱਲ੍ਹੀਆਂ ਨੇ। ਜਿਹੜੇ ਸਾਡੇ ਵਕੀਲ ਸਾਹਿਬ ਸੀ ਉਹ ਜਾ ਰਹੇ ਸੀ, ਤਾਂ ਤੁਰੰਤ ਫੋਨ ਆਇਆ, ਇੱਕ ਫੋਨ ਆਇਆ ਜਿਹੜੇ ਕਿ ਜੀਰਾ ਵਾਸੀਆਂ ਦੇ ਲੋਕਾਂ ਦੇ ਲਈ ਇੱਕ ਖੁਸ਼ੀ ਦੀ ਗੱਲ ਕਹੀ ਜਾ ਸਕਦੀ ਆ। ਤਾਂ ਅਸੀਂ ਬਾਈ ਤੋਂ ਹੀ ਸੁਣ ਰਹੇ ਹਾਂ, ਬਾਈ ਫੋਨ ਤੇ ਕੀ ਗੱਲ ਹੋਈ ਆ। ਹੁਣੇ ਸਾਨੂੰ ਪਤਾ ਲੱਗਿਆ ਜੀ, ਫੋਨ ਆਇਆ ਵੀ ਸੀਐਮ ਸਾਹਿਬ ਨੇ ਆਰਡਰ ਕੀਤਾ ਕਿ ਫੈਕਟਰੀ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕੀਤਾ ਜਾਵੇ ਜੀ। ਸੀਐਮ ਸਾਹਿਬ ਦਾ ਹੁਣੇ ਸਾਨੂੰ ਪਤਾ ਲੱਗਿਆ ਜੀ। ਬਾਕੀ ਹੁਣ ਕਲੈਰਿਟੀ ਲੈਣੇ ਆ ਜੀ ਕੀ ਆਰਡਰ ਆਇਆ ਜੀ। ਜੀ ਖੁਸ਼ੀ ਹੋਈ ਕਿਉਂਕਿ ਕੇਸ ਤੁਸੀਂ ਲੜ ਰਹੇ ਸੀ। ਕਿ ਸਾਡੇ ਮੈਮ ਨੇ ਜੀਕੇ ਮਾਨ ਗੁਰਸ਼ਰਨ ਕੌਰ ਮਾਨ ਸੀਨੀਅਰ ਐਡਵੋਕੇਟ, ਉਹ ਉਹਨਾਂ ਨੇ ਬਹੁਤ ਤਨਦੇਹੀ ਨਾਲ ਲੜਿਆ ਜੀ। ਬਹੁਤ ਖੁਸ਼ੀ ਹੈਗੀ ਹੈ ਜੀ। ਤੇ ਹੁਣ ਬਾਕੀ ਕਲੈਰਿਟੀ ਲੈਣੇ ਆ ਜੀ ਕੀ ਆਰਡਰ ਆਇਆ ਜੀ। ਹਾਂਜੀ ਕੀ ਲੱਗਦਾ ਬਈ ਤੁਹਾਨੂੰ, ਕਿਉਂਕਿ ਭਾਈ ਸਾਹਿਬ ਨੇ ਦੱਸਤਾ ਕਿ ਖੁਸ਼ੀ ਤਾਂ ਹੋ ਰਹੀ ਹੈਗੀ। ਹਾਂਜੀ ਹਾਂ, ਬਹੁਤ ਮਨ ਨੂੰ ਖੁਸ਼ੀ ਹੈ। ਚਲੋ ਸੀਐਮ ਸਾਹਿਬ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਸਾਡੇ ਪੱਖ ਦੇ ਵਿੱਚ ਇਹ ਹੁਕਮ ਸੁਣਾ ਦਿੱਤਾ ਤੇ ਇਹਨਾਂ ਲੋਕਾਂ ਦੇ ਬਾਰੇ ਸੋਚਿਆ। ਜੀ ਬਿਲਕੁਲ। ਤਾਂ ਅਸੀਂ ਜਿਹੜੀ ਇਹ ਗੱਲਬਾਤ ਆ ਅਸੀਂ ਤਾਂ ਕਰੀ ਆ ਕਿ ਇੱਥੇ ਬਾਈ ਵਰਗਿਆਂ ਦੇ ਨਾਲ, ਕਿਉਂਕਿ ਇਹਨਾਂ ਨੇ ਕਾਫੀ ਟਾਈਮ, ਬਈ ਕਿੰਨਾ ਕੁ ਟਾਈਮ ਹੋ ਗਿਆ ਜੀ ਕੇਸ ਲੜਦਿਆਂ ਨੂੰ? ਦੇਖੋ ਜੀ, ਇਹ 7ਵੇਂ ਮਹੀਨੇ ਦਾ ਗਿਆ ਹੋਇਆ, 7ਵੇਂ ਮਹੀਨੇ ਦਾ ਕੋਰਟ ਦੇ ਵਿੱਚ ਗਿਆ ਹੋਇਆ ਜੀ ਕੇਸ। ਫਿਰ 9ਵੇਂ ਮਹੀਨੇ 'ਚ ਤਰੀਕ ਆਈ ਆ, ਫਿਰ 10ਵੇਂ 'ਚ ਆਈ ਆ, 11ਵੇਂ 'ਚ ਆਈ ਆ, ਹੁਣ ਦੂਜੇ 'ਚ ਪਈ ਹੈ ਜੀ। ਚੱਲ ਹੀ ਰਿਹਾ ਜੀ। ਉਦੋਂ ਦਾ ਅਸੀਂ ਇਹਦੇ 'ਤੇ ਕੰਮ ਕਰ ਰਹੇ ਸੀਗੇ। ਹਾਂਜੀ ਜੀ ਬਿਲਕੁਲ। ਤਾਂ ਅਸੀਂ ਗੱਲਬਾਤ ਕਰੀ ਆ, ਤਾਂ ਇੱਥੇ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਵੀ ਕਰ ਰਹੇ ਹਾਂ, ਆਮ ਲੋਕਾਂ ਦੇ ਨਾਲ ਵੀ ਗੱਲ ਕਰਾਂਗੇ ਜਾ ਕੇ, ਕਿਉਂਕਿ ਅੱਜ ਜੀਰੇ ਦੇ ਵਿੱਚ ਖੜੇ ਆ। ਤਾਂ ਬਾਈ ਹੋਰਾਂ ਨੇ ਸਾਨੂੰ ਦੱਸਿਆ ਕਿ ਜਿਹੜੀ ਫੈਕਟਰੀ ਆ ਉਸ ਦਾ ਆਰਡਰ ਸੀਐਮ ਸਾਹਿਬ ਦੇ ਵੱਲੋਂ ਕਰ ਦਿੱਤਾ ਗਿਆ ਕਿ ਇਸ ਨੂੰ ਬੰਦ ਕਰ ਦੇਣਾ ਚਾਹੀਦਾ। ਪਰ ਬਈ ਤਕਲੀਫਾਂ ਕਿੰਨੀਆਂ ਹੁੰਦੀਆਂ ਸੀ ਜਦੋਂ ਐ ਲੋਕਾਂ ਨੂੰ ਦੇਖਦੇ ਸੀ, ਕਿੰਨਾ ਕੁ ਦੁੱਖ ਲੱਗਦਾ ਸੀਗਾ? ਦੇਖੋ ਜੀ, ਗਰਾਊਂਡ ਲੈਵਲ ਤੇ ਅੱਜ ਇਸ ਪਿੰਡ ਦੇ ਵਿੱਚ ਆ ਕੇ ਤਾਂ ਅਸੀਂ ਅੱਜ ਦੇਖਿਆ, ਜਿੰਨੀਆਂ ਕਮੇਟੀ ਦੇ ਸਾਹਮਣੇ ਲੋਕਾਂ ਨੇ ਆਪਣੀਆਂ ਤਕਲੀਫਾਂ ਦਿਖਾਈਆਂ, ਆਪਣੇ ਰੋਗ ਦਿਖਾਏ, ਪਰ ਸਾਡੇ ਕੋਲ ਫੋਟੋਜ਼ ਜਾਂਦੀਆਂ ਸੀਗੀਆਂ। ਅਸੀਂ ਦੇਖਦੇ ਸੀ, ਮਨ ਬੜਾ ਦੁਖੀ ਹੁੰਦਾ ਸੀ ਵੀ ਇੰਨਾ ਗੰਦਾ ਪਾਣੀ ਜਿਹਨੂੰ ਆਪਾਂ ਦੇਖ ਵੀ ਨਹੀਂ ਸਕਦੇ, ਜਿਹੜਾ ਪਾਣੀ ਆਪਾਂ ਵੈਸੇ ਵੀ ਯੂਜ਼ ਨਹੀਂ ਕਰ ਸਕਦੇ ਕਿਸੇ ਹੋਰ ਪਰਪਸ ਲਈ, ਤੇ ਉਹ ਪਾਣੀ ਲੋਕਾਂ ਨੂੰ ਪੀਣਾ ਪੈ ਰਿਹਾ। ਕਿਉਂਕਿ ਆਰਓ ਕੋਈ ਐਡੀ ਹਰੇਕ ਬੰਦਾ ਨਹੀਂ ਅਫੋਰਡ ਕਰ ਸਕਦਾ ਵੱਡੇ ਆਰਓ ਵੀ ਉਹ ਉਸ ਨਾਲ ਪਾਣੀ ਸਾਫ਼ ਕਰਕੇ ਪੀ ਲੈਣ। ਤੇ ਕਿਸੇ ਨੂੰ ਲੀਵਰ ਸੋਰਾਈਸਿਸ ਹੋ ਰਿਹਾ ਸੀਗਾ, ਕਿਸੇ ਨੂੰ ਕੈਂਸਰ ਹੋ ਰਿਹਾ ਸੀਗਾ, ਹੋਰ ਬਿਮਾਰੀਆਂ ਤੰਦੀਆਂ ਚੱਲ ਰਹੀਆਂ ਸੀ। ਲੋਕ ਬਹੁਤ ਦੁਖੀ ਸੀ ਤੇ ਉਹਨਾਂ ਦਾ ਦੁੱਖ ਦੇਖ ਕੇ ਮਨ ਤਾਂ ਦੁਖੀ ਹੁੰਦਾ ਹੀ ਹੈ ਜੀ। ਲਾਜ਼ਮੀ ਹੈ। ਬਈ ਹੋਰ ਕੁਝ ਕਹਿਣਾ ਚਾਹੋਗੇ ਕਿਉਂਕਿ ਅੱਜ ਜੀਕੇ ਮਾਨ ਸੀਨੀਅਰ ਐਡਵੋਕੇਟ ਨੇ ਜੀ, ਉਹਨਾਂ ਨੇ ਸਾਰਾ ਕੇਸ ਲੜਿਆ ਹੈਗਾ ਤੇ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜੀ ਬਿਲਕੁਲ। ਤਾਂ ਅਸੀਂ ਇੱਥੇ ਗੱਲਬਾਤ ਕਰੀ ਆ, ਤਾਂ ਇਹ ਜਿਹੜੀ ਖਬਰ ਆ ਥੋੜੇ ਸਮੇਂ ਦੇ ਵਿੱਚ ਮੀਡੀਆ ਚੈਨਲਾਂ ਦੇ ਉੱਪਰ ਵੀ ਵਾਇਰਲ ਹੋ ਜੂਗੀ, ਮੀਡੀਆ ਚੈਨਲ ਵੀ ਚਲਾਉਣਗੇ, ਤਾਂ ਅਸੀਂ ਜਿਹੜੀ ਗੱਲਬਾਤ ਆ ਇੱਥੇ ਆਮ ਲੋਕਾਂ ਦੇ ਨਾਲ ਵੀ ਕਰਾਂਗੇ ਅੱਜ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਸੋ ਅਸੀਂ ਜਿਵੇਂ ਥੋੜਾ ਟਾਈਮ ਪਹਿਲਾਂ ਸਾਡੇ ਨਾਲ ਲਾਇਰ ਗੁਰਸ਼ਰਨ ਸਿੰਘ ਤੇ ਗੁਰਸੇਵਕ ਸਿੰਘ ਮੌਜੂਦ ਸਨ, ਤਾਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਕਿ ਫੈਕਟਰੀ ਵਾਲਿਆਂ ਦਾ ਕੀ ਪੱਖ ਆ ਜਾਂ ਲੋਕਾਂ ਦਾ ਕੀ ਪੱਖ ਆ। ਤਾਂ ਅਸੀਂ ਉਸ ਨੂੰ ਲੈ ਕੇ ਹਲੇ ਖੜੇ ਹੀ ਸੀਗੇ ਇੱਥੇ। ਤਾਂ ਤੁਸੀਂ ਦੇਖ ਸਕਦੇ ਹੋ ਗੱਡੀ ਦੀਆਂ ਟਾਕੀਆਂ ਖੁੱਲ੍ਹੀਆਂ ਨੇ। ਜਿਹੜੇ ਸਾਡੇ ਵਕੀਲ ਸਾਹਿਬ ਸੀ ਉਹ ਜਾ ਰਹੇ ਸੀ, ਤਾਂ ਤੁਰੰਤ ਫੋਨ ਆਇਆ, ਇੱਕ ਫੋਨ ਆਇਆ ਜਿਹੜੇ ਕਿ ਜੀਰਾ ਵਾਸੀਆਂ ਦੇ ਲੋਕਾਂ ਦੇ ਲਈ ਇੱਕ ਖੁਸ਼ੀ ਦੀ ਗੱਲ ਕਹੀ ਜਾ ਸਕਦੀ ਆ। ਤਾਂ ਅਸੀਂ ਬਾਈ ਤੋਂ ਹੀ ਸੁਣ ਰਹੇ ਹਾਂ, ਬਾਈ ਫੋਨ ਤੇ ਕੀ ਗੱਲ ਹੋਈ ਆ। ਹੁਣੇ ਸਾਨੂੰ ਪਤਾ ਲੱਗਿਆ ਜੀ, ਫੋਨ ਆਇਆ ਵੀ ਸੀਐਮ ਸਾਹਿਬ ਨੇ ਆਰਡਰ ਕੀਤਾ ਕਿ ਫੈਕਟਰੀ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕੀਤਾ ਜਾਵੇ ਜੀ। ਸੀਐਮ ਸਾਹਿਬ ਦਾ ਹੁਣੇ ਸਾਨੂੰ ਪਤਾ ਲੱਗਿਆ ਜੀ। ਬਾਕੀ ਹੁਣ ਕਲੈਰਿਟੀ ਲੈਣੇ ਆ ਜੀ ਕੀ ਆਰਡਰ ਆਇਆ ਜੀ। ਜੀ ਖੁਸ਼ੀ ਹੋਈ ਕਿਉਂਕਿ ਕੇਸ ਤੁਸੀਂ ਲੜ ਰਹੇ ਸੀ। ਕਿ ਸਾਡੇ ਮੈਮ ਨੇ ਜੀਕੇ ਮਾਨ ਗੁਰਸ਼ਰਨ ਕੌਰ ਮਾਨ ਸੀਨੀਅਰ ਐਡਵੋਕੇਟ, ਉਹ ਉਹਨਾਂ ਨੇ ਬਹੁਤ ਤਨਦੇਹੀ ਨਾਲ ਲੜਿਆ ਜੀ। ਬਹੁਤ ਖੁਸ਼ੀ ਹੈਗੀ ਹੈ ਜੀ। ਤੇ ਹੁਣ ਬਾਕੀ ਕਲੈਰਿਟੀ ਲੈਣੇ ਆ ਜੀ ਕੀ ਆਰਡਰ ਆਇਆ ਜੀ। ਹਾਂਜੀ ਕੀ ਲੱਗਦਾ ਬਈ ਤੁਹਾਨੂੰ, ਕਿਉਂਕਿ ਭਾਈ ਸਾਹਿਬ ਨੇ ਦੱਸਤਾ ਕਿ ਖੁਸ਼ੀ ਤਾਂ ਹੋ ਰਹੀ ਹੈਗੀ। ਹਾਂਜੀ ਹਾਂ, ਬਹੁਤ ਮਨ ਨੂੰ ਖੁਸ਼ੀ ਹੈ। ਚਲੋ ਸੀਐਮ ਸਾਹਿਬ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਸਾਡੇ ਪੱਖ ਦੇ ਵਿੱਚ ਇਹ ਹੁਕਮ ਸੁਣਾ ਦਿੱਤਾ ਤੇ ਇਹਨਾਂ ਲੋਕਾਂ ਦੇ ਬਾਰੇ ਸੋਚਿਆ। ਜੀ ਬਿਲਕੁਲ। ਤਾਂ ਅਸੀਂ ਜਿਹੜੀ ਇਹ ਗੱਲਬਾਤ ਆ ਅਸੀਂ ਤਾਂ ਕਰੀ ਆ ਕਿ ਇੱਥੇ ਬਾਈ ਵਰਗਿਆਂ ਦੇ ਨਾਲ, ਕਿਉਂਕਿ ਇਹਨਾਂ ਨੇ ਕਾਫੀ ਟਾਈਮ, ਬਈ ਕਿੰਨਾ ਕੁ ਟਾਈਮ ਹੋ ਗਿਆ ਜੀ ਕੇਸ ਲੜਦਿਆਂ ਨੂੰ? ਦੇਖੋ ਜੀ, ਇਹ 7ਵੇਂ ਮਹੀਨੇ ਦਾ ਗਿਆ ਹੋਇਆ, 7ਵੇਂ ਮਹੀਨੇ ਦਾ ਕੋਰਟ ਦੇ ਵਿੱਚ ਗਿਆ ਹੋਇਆ ਜੀ ਕੇਸ।
ਫਿਰ 9ਵੇਂ ਮਹੀਨੇ 'ਚ ਤਰੀਕ ਆਈ ਆ, ਫਿਰ 10ਵੇਂ 'ਚ ਆਈ ਆ, 11ਵੇਂ 'ਚ ਆਈ ਆ, ਹੁਣ ਦੂਜੇ 'ਚ ਪਈ ਹੈ ਜੀ। ਚੱਲ ਹੀ ਰਿਹਾ ਜੀ ਉਦੋਂ ਦਾ ਅਸੀਂ ਇਹਦੇ ਤੇ ਕੰਮ ਕਰ ਰਹੇ ਸੀਗੇ। ਹਾਂਜੀ ਜੀ ਬਿਲਕੁਲ। ਤਾਂ ਅਸੀਂ ਗੱਲਬਾਤ ਕਰੀਏ ਤਾਂ ਇੱਥੇ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਵੀ ਕਰ ਰਹੇ ਹਾਂ, ਆਮ ਲੋਕਾਂ ਦੇ ਨਾਲ ਵੀ ਗੱਲ ਕਰਾਂਗੇ ਜਾ ਕੇ, ਕਿਉਂਕਿ ਅੱਜ ਜੀਰੇ ਦੇ ਵਿੱਚ ਖੜੇ ਹਾਂ। ਤਾਂ ਬਾਈ ਹੋਰਾਂ ਨੇ ਸਾਨੂੰ ਦੱਸਿਆ ਕਿ ਜਿਹੜੀ ਫੈਕਟਰੀ ਆ ਉਸ ਦਾ ਆਰਡਰ CM ਸਾਹਿਬ ਦੇ ਵੱਲੋਂ ਕਰ ਦਿੱਤਾ ਗਿਆ ਕਿ ਇਸ ਨੂੰ ਬੰਦ ਕਰ ਦੇਣਾ ਚਾਹੀਦਾ। ਪਰ ਬਈ ਤਕਲੀਫਾਂ ਕਿੰਨੀਆਂ ਹੁੰਦੀਆਂ ਸੀ ਜਦੋਂ ਐ ਲੋਕਾਂ ਨੂੰ ਦੇਖਦੇ ਸੀ, ਕਿੰਨਾ ਕੁ ਦੁੱਖ ਲੱਗਦਾ ਸੀਗਾ? ਦੇਖੋ ਜੀ, ਗਰਾਊਂਡ ਲੈਵਲ ਤੇ ਅੱਜ ਇਸ ਪਿੰਡ ਦੇ ਵਿੱਚ ਆ ਕੇ ਤਾਂ ਅਸੀਂ ਅੱਜ ਦੇਖਿਆ, ਜਿੰਨੀਆਂ ਕੁ ਕਮੇਟੀ ਦੇ ਸਾਹਮਣੇ ਲੋਕਾਂ ਨੇ ਆਪਣੀਆਂ ਤਕਲੀਫਾਂ ਦਿਖਾਈਆਂ, ਆਪਣੇ ਰੋਗ ਦਿਖਾਏ, ਪਰ ਸਾਡੇ ਕੋਲ ਫੋਟੋਜ਼ ਜਾਂਦੀਆਂ ਸੀਗੀਆਂ, ਅਸੀਂ ਦੇਖਦੇ ਸੀ, ਮਨ ਬੜਾ ਦੁਖੀ ਹੁੰਦਾ ਸੀ ਵੀ ਇੰਨਾ ਗੰਦਾ ਪਾਣੀ ਜਿਹਨੂੰ ਆਪਾਂ ਦੇਖ ਵੀ ਨਹੀਂ ਸਕਦੇ, ਜਿਹੜਾ ਪਾਣੀ ਆਪਾਂ ਵੈਸੇ ਵੀ ਯੂਜ਼ ਨਹੀਂ ਕਰ ਸਕਦੇ ਕਿਸੇ ਹੋਰ ਪਰਪਸ ਲਈ, ਤੇ ਉਹ ਪਾਣੀ ਲੋਕਾਂ ਨੂੰ ਪੀਣਾ ਪੈ ਰਿਹਾ। ਕਿਉਂਕਿ ਆਰਓ ਕੋਈ ਐਡੀ ਹਰੇਕ ਬੰਦਾ ਨਹੀਂ ਅਫੋਰਡ ਕਰ ਸਕਦਾ, ਵੱਡੇ ਆਰਓ ਵੀ ਉਹ ਉਸ ਨਾਲ ਪਾਣੀ ਸਾਫ਼ ਕਰਕੇ ਪੀ ਲੈਣ। ਤੇ ਕਿਸੇ ਨੂੰ ਲੀਵਰ ਸੋਰਾਈਸਿਸ ਹੋ ਰਿਹਾ ਸੀਗਾ, ਕਿਸੇ ਨੂੰ ਕੈਂਸਰ ਹੋ ਰਿਹਾ ਸੀਗਾ, ਹੋਰ ਬਿਮਾਰੀਆਂ ਤਨ ਦੀਆਂ ਚੱਲ ਰਹੀਆਂ ਸੀ। ਲੋਕ ਬਹੁਤ ਦੁਖੀ ਸੀ ਤੇ ਉਹਨਾਂ ਦਾ ਦੁੱਖ ਦੇਖ ਕੇ ਮਨ ਤਾਂ ਦੁਖੀ ਹੁੰਦਾ ਹੀ ਹੈ ਜੀ, ਲਾਜ਼ਮੀ ਹੈ। ਬਈ ਹੋਰ ਕੁਝ ਕਹਿਣਾ ਚਾਹੋਗੇ? ਕਿਉਂਕਿ ਅੱਜ ਜੀਕੇ ਮਾਨ ਸੀਨੀਅਰ ਐਡਵੋਕੇਟ ਨੇ ਜੀ, ਉਹਨਾਂ ਨੇ ਸਾਰਾ ਕੇਸ ਲੜਿਆ ਹੈਗਾ ਤੇ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜੀ। ਬਿਲਕੁਲ। ਤਾਂ ਅਸੀਂ ਇੱਥੇ ਗੱਲਬਾਤ ਕਰੀਏ ਤਾਂ ਇਹ ਜਿਹੜੀ ਖਬਰ ਆ ਥੋੜ੍ਹੇ ਸਮੇਂ ਦੇ ਵਿੱਚ ਮੀਡੀਆ ਚੈਨਲਾਂ ਦੇ ਉੱਪਰ ਵੀ ਵਾਇਰਲ ਹੋ ਜੂਗੀ, ਮੀਡੀਆ ਚੈਨਲ ਵੀ ਚਲਾਉਣਗੇ। ਤਾਂ ਅਸੀਂ ਜਿਹੜੀ ਗੱਲਬਾਤ ਆ ਇੱਥੇ ਆਮ ਲੋਕਾਂ ਦੇ ਨਾਲ ਵੀ ਕਰਾਂਗੇ ਅੱਜ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਸੋ ਅਸੀਂ ਜਿਵੇਂ ਥੋੜ੍ਹਾ ਟਾਈਮ ਪਹਿਲਾਂ ਸਾਡੇ ਨਾਲ ਲਾਇਰ ਗੁਰਸ਼ਰਨ ਸਿੰਘ ਤੇ ਗੁਰਸੇਵਕ ਸਿੰਘ ਮੌਜੂਦ ਸਨ, ਤਾਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਕਿ ਫੈਕਟਰੀ ਵਾਲਿਆਂ ਦਾ ਕੀ ਪੱਖ ਆ ਜਾਂ ਲੋਕਾਂ ਦਾ ਕੀ ਪੱਖ ਆ। ਤਾਂ ਅਸੀਂ ਉਸ ਨੂੰ ਲੈ ਕੇ ਹਲੇ ਖੜੇ ਹੀ ਸੀਗੇ ਇੱਥੇ। ਤਾਂ ਤੁਸੀਂ ਦੇਖ ਸਕਦੇ ਹੋ ਗੱਡੀ ਦੀਆਂ ਟਾਕੀਆਂ ਖੁੱਲ੍ਹੀਆਂ ਨੇ। ਜਿਹੜੇ ਸਾਡੇ ਵਕੀਲ ਸਾਹਿਬ ਸੀ ਉਹ ਜਾ ਰਹੇ ਸੀ, ਤਾਂ ਤੁਰੰਤ ਫੋਨ ਆਇਆ, ਇੱਕ ਫੋਨ ਆਇਆ ਜਿਹੜੇ ਕਿ ਜੀਰਾ ਵਾਸੀਆਂ ਦੇ ਲੋਕਾਂ ਦੇ ਲਈ ਇੱਕ ਖੁਸ਼ੀ ਦੀ ਗੱਲ ਕਹੀ ਜਾ ਸਕਦੀ ਆ। ਤਾਂ ਅਸੀਂ ਬਾਈ ਤੋਂ ਹੀ ਸੁਣ ਰਹੇ ਹਾਂ, ਬਾਈ ਫੋਨ ਤੇ ਕੀ ਗੱਲ ਹੋਈ ਆ? ਹੁਣੇ ਸਾਨੂੰ ਪਤਾ ਲੱਗਿਆ ਜੀ, ਫੋਨ ਆਇਆ ਵੀ CM ਸਾਹਿਬ ਨੇ ਆਰਡਰ ਕੀਤਾ ਕਿ ਫੈਕਟਰੀ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕੀਤਾ ਜਾਵੇ ਜੀ। CM ਸਾਹਿਬ ਦਾ ਹੁਣੇ ਸਾਨੂੰ ਪਤਾ ਲੱਗਿਆ ਜੀ। ਬਾਕੀ ਹੁਣ ਕਲੈਰਿਟੀ ਲੈਂਦੇ ਆ ਜੀ ਕੀ ਆਰਡਰ ਆਇਆ ਜੀ। ਜੀ ਖੁਸ਼ੀ ਹੋਈ ਕਿਉਂਕਿ ਕੇਸ ਤੁਸੀਂ ਲੜ ਰਹੇ ਸੀ। ਕਿ ਸਾਡੇ ਮੈਮ ਨੇ ਜੀਕੇ ਮਾਨ ਗੁਰਸ਼ਰਨ ਕੌਰ ਮਾਨ ਸੀਨੀਅਰ ਐਡਵੋਕੇਟ, ਉਹ ਉਹਨਾਂ ਨੇ ਬਹੁਤ ਤਨਦੇਹੀ ਨਾਲ ਲੜਿਆ ਜੀ, ਬਹੁਤ ਖੁਸ਼ੀ ਹੈਗੀ ਹੈ ਜੀ। ਤੇ ਹੁਣ ਬਾਕੀ ਕਲੈਰਿਟੀ ਲੈਂਦੇ ਆ ਜੀ ਕੀ ਆਰਡਰ ਆਇਆ ਜੀ। ਹਾਂਜੀ, ਕੀ ਲੱਗਦਾ ਬਈ ਤੁਹਾਨੂੰ? ਕਿਉਂਕਿ ਭਾਈ ਸਾਹਿਬ ਨੇ ਦੱਸਤਾ ਕਿ ਖੁਸ਼ੀ ਤਾਂ ਹੋ ਰਹੀ ਹੈਗੀ। ਹਾਂਜੀ ਹਾਂ, ਬਹੁਤ ਮਨ ਨੂੰ ਖੁਸ਼ੀ ਹੈ। ਚਲੋ CM ਸਾਹਿਬ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਸਾਡੇ ਪੱਖ ਦੇ ਵਿੱਚ ਇਹ ਹੁਕਮ ਸੁਣਾ ਦਿੱਤਾ ਤੇ ਇਹਨਾਂ ਲੋਕਾਂ ਦੇ ਬਾਰੇ ਸੋਚਿਆ। ਜੀ ਬਿਲਕੁਲ। ਤਾਂ ਅਸੀਂ ਜਿਹੜੀ ਇਹ ਗੱਲਬਾਤ ਆ ਅਸੀਂ ਤਾਂ ਕਰੀ ਆ ਕਿ ਇੱਥੇ ਬਾਈ ਵਰਗਿਆਂ ਦੇ ਨਾਲ, ਕਿਉਂਕਿ ਇਹਨਾਂ ਨੇ ਕਾਫੀ ਟਾਈਮ, ਬਈ ਕਿੰਨਾ ਕੁ ਟਾਈਮ ਹੋ ਗਿਆ ਜੀ ਕੇਸ ਲੜਦਿਆਂ ਨੂੰ? ਦੇਖੋ ਜੀ, ਇਹ 7ਵੇਂ ਮਹੀਨੇ ਦਾ ਗਿਆ ਹੋਇਆ, 7ਵੇਂ ਮਹੀਨੇ ਦਾ ਕੋਰਟ ਦੇ ਵਿੱਚ ਗਿਆ ਹੋਇਆ ਜੀ ਕੇਸ। ਫਿਰ 9ਵੇਂ ਮਹੀਨੇ 'ਚ ਤਰੀਕ ਆਈ ਆ, ਫਿਰ 10ਵੇਂ 'ਚ ਆਈ ਆ, 11ਵੇਂ 'ਚ ਆਈ ਆ, ਹੁਣ ਦੂਜੇ 'ਚ ਪਈ ਹੈ ਜੀ। ਚੱਲ ਹੀ ਰਿਹਾ ਜੀ ਉਦੋਂ ਦਾ ਅਸੀਂ ਇਹਦੇ ਤੇ ਕੰਮ ਕਰ ਰਹੇ ਸੀਗੇ। ਹਾਂਜੀ ਜੀ ਬਿਲਕੁਲ। ਤਾਂ ਅਸੀਂ ਗੱਲਬਾਤ ਕਰੀਏ ਤਾਂ ਇੱਥੇ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਵੀ ਕਰ ਰਹੇ ਹਾਂ, ਆਮ ਲੋਕਾਂ ਦੇ ਨਾਲ ਵੀ ਗੱਲ ਕਰਾਂਗੇ ਜਾ ਕੇ, ਕਿਉਂਕਿ ਅੱਜ ਜੀਰੇ ਦੇ ਵਿੱਚ ਖੜੇ ਹਾਂ। ਤਾਂ ਬਾਈ ਹੋਰਾਂ ਨੇ ਸਾਨੂੰ ਦੱਸਿਆ ਕਿ ਜਿਹੜੀ ਫੈਕਟਰੀ ਆ ਉਸ ਦਾ ਆਰਡਰ CM ਸਾਹਿਬ ਦੇ ਵੱਲੋਂ ਕਰ ਦਿੱਤਾ ਗਿਆ ਕਿ ਇਸ ਨੂੰ ਬੰਦ ਕਰ ਦੇਣਾ ਚਾਹੀਦਾ। ਪਰ ਬਈ ਤਕਲੀਫਾਂ ਕਿੰਨੀਆਂ ਹੁੰਦੀਆਂ ਸੀ ਜਦੋਂ ਐ ਲੋਕਾਂ ਨੂੰ ਦੇਖਦੇ ਸੀ, ਕਿੰਨਾ ਕੁ ਦੁੱਖ ਲੱਗਦਾ ਸੀਗਾ? ਦੇਖੋ ਜੀ, ਗਰਾਊਂਡ ਲੈਵਲ ਤੇ ਅੱਜ ਇਸ ਪਿੰਡ ਦੇ ਵਿੱਚ ਆ ਕੇ ਤਾਂ ਅਸੀਂ ਅੱਜ ਦੇਖਿਆ, ਜਿੰਨੀਆਂ ਕੁ ਕਮੇਟੀ ਦੇ ਸਾਹਮਣੇ ਲੋਕਾਂ ਨੇ ਆਪਣੀਆਂ ਤਕਲੀਫਾਂ ਦਿਖਾਈਆਂ, ਆਪਣੇ ਰੋਗ ਦਿਖਾਏ, ਪਰ ਸਾਡੇ ਕੋਲ ਫੋਟੋਜ਼ ਜਾਂਦੀਆਂ ਸੀਗੀਆਂ, ਅਸੀਂ ਦੇਖਦੇ ਸੀ, ਮਨ ਬੜਾ ਦੁਖੀ ਹੁੰਦਾ ਸੀ ਵੀ ਇੰਨਾ ਗੰਦਾ ਪਾਣੀ ਜਿਹਨੂੰ ਆਪਾਂ ਦੇਖ ਵੀ ਨਹੀਂ ਸਕਦੇ, ਜਿਹੜਾ ਪਾਣੀ ਆਪਾਂ ਵੈਸੇ ਵੀ ਯੂਜ਼ ਨਹੀਂ ਕਰ ਸਕਦੇ ਕਿਸੇ ਹੋਰ ਪਰਪਸ ਲਈ, ਤੇ ਉਹ ਪਾਣੀ ਲੋਕਾਂ ਨੂੰ ਪੀਣਾ ਪੈ ਰਿਹਾ। ਕਿਉਂਕਿ ਆਰਓ ਕੋਈ ਐਡੀ ਹਰੇਕ ਬੰਦਾ ਨਹੀਂ ਅਫੋਰਡ ਕਰ ਸਕਦਾ, ਵੱਡੇ ਆਰਓ ਵੀ ਉਹ ਉਸ ਨਾਲ ਪਾਣੀ ਸਾਫ਼ ਕਰਕੇ ਪੀ ਲੈਣ। ਤੇ ਕਿਸੇ ਨੂੰ ਲੀਵਰ ਸੋਰਾਈਸਿਸ ਹੋ ਰਿਹਾ ਸੀਗਾ, ਕਿਸੇ ਨੂੰ ਕੈਂਸਰ ਹੋ ਰਿਹਾ ਸੀਗਾ, ਹੋਰ ਬਿਮਾਰੀਆਂ ਤਨ ਦੀਆਂ ਚੱਲ ਰਹੀਆਂ ਸੀ। ਲੋਕ ਬਹੁਤ ਦੁਖੀ ਸੀ ਤੇ ਉਹਨਾਂ ਦਾ ਦੁੱਖ ਦੇਖ ਕੇ ਮਨ ਤਾਂ ਦੁਖੀ ਹੁੰਦਾ ਹੀ ਹੈ ਜੀ, ਲਾਜ਼ਮੀ ਹੈ। ਬਈ ਹੋਰ ਕੁਝ ਕਹਿਣਾ ਚਾਹੋਗੇ? ਕਿਉਂਕਿ ਅੱਜ ਜੀਕੇ ਮਾਨ ਸੀਨੀਅਰ ਐਡਵੋਕੇਟ ਨੇ ਜੀ, ਉਹਨਾਂ ਨੇ ਸਾਰਾ ਕੇਸ ਲੜਿਆ ਹੈਗਾ ਤੇ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜੀ। ਬਿਲਕੁਲ। ਤਾਂ ਅਸੀਂ ਇੱਥੇ ਗੱਲਬਾਤ ਕਰੀਏ ਤਾਂ ਇਹ ਜਿਹੜੀ ਖਬਰ ਆ ਥੋੜ੍ਹੇ ਸਮੇਂ ਦੇ ਵਿੱਚ ਮੀਡੀਆ ਚੈਨਲਾਂ ਦੇ ਉੱਪਰ ਵੀ ਵਾਇਰਲ ਹੋ ਜੂਗੀ, ਮੀਡੀਆ ਚੈਨਲ ਵੀ ਚਲਾਉਣਗੇ। ਤਾਂ ਅਸੀਂ ਜਿਹੜੀ ਗੱਲਬਾਤ ਆ ਇੱਥੇ ਆਮ ਲੋਕਾਂ ਦੇ ਨਾਲ ਵੀ ਕਰਾਂਗੇ ਅੱਜ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਸੋ ਅਸੀਂ ਜਿਵੇਂ ਥੋੜ੍ਹਾ ਟਾਈਮ ਪਹਿਲਾਂ ਸਾਡੇ ਨਾਲ ਲਾਇਰ ਗੁਰਸ਼ਰਨ ਸਿੰਘ ਤੇ ਗੁਰਸੇਵਕ ਸਿੰਘ ਮੌਜੂਦ ਸਨ, ਤਾਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਕਿ ਫੈਕਟਰੀ ਵਾਲਿਆਂ ਦਾ ਕੀ ਪੱਖ ਆ ਜਾਂ ਲੋਕਾਂ ਦਾ ਕੀ ਪੱਖ ਆ। ਤਾਂ ਅਸੀਂ ਉਸ ਨੂੰ ਲੈ ਕੇ ਹਲੇ ਖੜੇ ਹੀ ਸੀਗੇ ਇੱਥੇ। ਤਾਂ ਤੁਸੀਂ ਦੇਖ ਸਕਦੇ ਹੋ ਗੱਡੀ ਦੀਆਂ ਟਾਕੀਆਂ ਖੁੱਲ੍ਹੀਆਂ ਨੇ।
ਜਿਹੜੇ ਸਾਡੇ ਵਕੀਲ ਸਾਹਿਬ ਸੀ ਉਹ ਜਾ ਰਹੇ ਸੀ ਤਾਂ ਤੁਰੰਤ ਫੋਨ ਆਇਆ, ਇੱਕ ਫੋਨ ਆਇਆ ਜਿਹੜੇ ਕਿ ਜੀਰਾ ਵਾਸੀਆਂ ਦੇ ਲੋਕਾਂ ਦੇ ਲਈ ਇੱਕ ਖੁਸ਼ੀ ਦੀ ਗੱਲ ਕਹੀ ਜਾ ਸਕਦੀ ਆ। ਤਾਂ ਅਸੀਂ ਬਾਈ ਸੁਣ ਰਹੇ ਹਾਂ ਬਈ ਫੋਨ ਤੇ ਕੀ ਗੱਲ ਹੋਈ ਆ। ਹੁਣੇ ਸਾਨੂੰ ਪਤਾ ਹੈ ਜੀ, ਫੋਨ ਆਇਆ ਵੀ ਸੀਐਮ ਸਾਹਿਬ ਨੇ ਆਰਡਰ ਕੀਤਾ ਕਿ ਫੈਕਟਰੀ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕੀਤਾ ਜਾਵੇ ਜੀ। ਸੀਐਮ ਸਾਹਿਬ ਦਾ ਹੁਣੇ ਸਾਨੂੰ ਪਤਾ ਲੱਗਿਆ ਜੀ। ਬਾਕੀ ਹੁਣ ਕਲੈਰਿਟੀ ਲੈਣੇ ਆ ਜੀ ਕੀ ਆਰਡਰ ਆਇਆ ਜੀ। ਜੀ ਖੁਸ਼ੀ ਹੋਈ ਕਿਉਂਕਿ ਕੇਸ ਤੁਸੀਂ ਲੜ ਰਹੇ ਸੀ। ਕਿ ਸਾਡੇ ਮੈਮ ਨੇ ਜੀ ਕੇ ਮਾਨ, ਗੁਰਸ਼ਰਨ ਕੌਰ ਮਾਨ ਸੀਨੀਅਰ ਐਡਵੋਕੇਟ, ਉਹ ਉਹਨਾਂ ਨੇ ਬਹੁਤ ਤਨਦੇਹੀ ਨਾਲ ਲੜੇ ਆ ਜੀ। ਬਹੁਤ ਖੁਸ਼ੀ ਹੈਗੀ ਹੈ ਜੀ। ਤੇ ਹੁਣ ਬਾਕੀ ਕਲੈਰਿਟੀ ਲੈਣੇ ਆ ਜੀ ਕੀ ਆਰਡਰ ਆਇਆ ਜੀ। ਹਾਂਜੀ, ਕੀ ਲੱਗਦਾ ਬਈ ਤੁਹਾਨੂੰ, ਕਿਉਂਕਿ ਭਾਈ ਸਾਹਿਬ ਨੇ ਦੱਸਿਆ ਖੁਸ਼ੀ ਤਾਂ ਹੋ ਰਹੀ ਹੈਗੀ। ਹਾਂਜੀ ਹਾਂ, ਬਹੁਤ ਮਨ ਨੂੰ ਖੁਸ਼ੀ ਹੈ। ਚਲੋ ਸੀਐਮ ਸਾਹਿਬ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਸਾਡੇ ਪੱਖ ਦੇ ਵਿੱਚ ਇਹ ਹੁਕਮ ਸੁਣਾ ਦਿੱਤਾ ਤੇ ਇਹਨਾਂ ਲੋਕਾਂ ਦੇ ਬਾਰੇ ਸੋਚਿਆ। ਜੀ ਬਿਲਕੁਲ। ਤਾਂ ਅਸੀਂ ਜਿਹੜੀ ਇਹ ਗੱਲ ਤਾਂ ਅਸੀਂ ਤਾਂ ਕਰੀ ਆ ਕਿ ਇੱਥੇ ਬਾਈ ਵਰਗਿਆਂ ਦੇ ਨਾਲ, ਕਿਉਂਕਿ ਇਹਨਾਂ ਨੇ ਕਾਫੀ ਟਾਈਮ, ਬਈ ਕਿੰਨਾ ਕੁ ਟਾਈਮ ਹੋ ਗਿਆ ਜੀ ਕੇਸ ਲੜਦਿਆਂ ਨੂੰ? ਦੇਖੋ ਜੀ, ਇਹ 7ਵੇਂ ਮਹੀਨੇ ਦਾ ਗਿਆ ਹੋਇਆ, 7ਵੇਂ ਮਹੀਨੇ ਦਾ ਕੋਰਟ ਦੇ ਵਿੱਚ ਗਿਆ ਹੋਇਆ ਜੀ ਕੇਸ। ਫਿਰ 9ਵੇਂ ਮਹੀਨੇ 'ਚ ਤਰੀਕ ਆਈ ਆ, ਫਿਰ 10ਵੇਂ 'ਚ ਆਈ ਆ, 11ਵੇਂ 'ਚ ਆਈ ਆ, ਹੁਣ ਦੂਜੇ 'ਚ ਪਈ ਹੈ ਜੀ। ਚੱਲ ਹੀ ਰਿਹਾ ਜੀ। ਉਦੋਂ ਦਾ ਅਸੀਂ ਇਹਦੇ 'ਤੇ ਕੰਮ ਕਰ ਰਹੇ ਸੀਗੇ। ਹਾਂਜੀ ਜੀ ਬਿਲਕੁਲ। ਤਾਂ ਅਸੀਂ ਗੱਲਬਾਤ ਕਰੀ ਆ ਤਾਂ ਇੱਥੇ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਵੀ ਕਰ ਰਹੇ ਹਾਂ, ਆਮ ਲੋਕਾਂ ਦੇ ਨਾਲ ਵੀ ਗੱਲ ਕਰਾਂਗੇ ਜਾ ਕੇ, ਕਿਉਂਕਿ ਅੱਜ ਜੀਰੇ ਦੇ ਵਿੱਚ ਖੜੇ ਆ। ਤਾਂ ਬਾਈ ਹੋਰਾਂ ਨੇ ਸਾਨੂੰ ਦੱਸਿਆ ਕਿ ਜਿਹੜੀ ਫੈਕਟਰੀ ਆ ਉਸ ਦਾ ਆਰਡਰ ਸੀਐਮ ਸਾਹਿਬ ਦੇ ਵੱਲੋਂ ਕਰ ਦਿੱਤਾ ਗਿਆ ਕਿ ਇਸ ਨੂੰ ਬੰਦ ਕਰ ਦੇਣਾ ਚਾਹੀਦਾ। ਪਰ ਬਈ ਤਕਲੀਫਾਂ ਕਿੰਨੀਆਂ ਹੁੰਦੀਆਂ ਸੀ ਜਦੋਂ ਐ ਲੋਕਾਂ ਨੂੰ ਦੇਖਦੇ ਸੀ, ਕਿੰਨਾ ਕੁ ਦੁੱਖ ਲੱਗਦਾ ਸੀਗਾ? ਦੇਖੋ ਜੀ, ਗਰਾਊਂਡ ਲੈਵਲ ਤੇ ਅੱਜ ਇਸ ਪਿੰਡ ਦੇ ਵਿੱਚ ਆ ਕੇ ਤਾਂ ਅਸੀਂ ਅੱਜ ਦੇਖਿਆ, ਜਿੰਨੀਆਂ ਕੁ ਕਮੇਟੀ ਦੇ ਸਾਹਮਣੇ ਲੋਕਾਂ ਨੇ ਆਪਣੀਆਂ ਤਕਲੀਫਾਂ ਦਿਖਾਈਆਂ, ਆਪਣੇ ਰੋਗ ਦਿਖਾਏ, ਪਰ ਸਾਡੇ ਕੋਲ ਫੋਟੋਜ਼ ਜਾਂਦੀਆਂ ਸੀਗੀਆਂ। ਅਸੀਂ ਦੇਖਦੇ ਸੀ, ਮਨ ਬੜਾ ਦੁਖੀ ਹੁੰਦਾ ਸੀ ਵੀ ਇੰਨਾ ਗੰਦਾ ਪਾਣੀ ਜਿਹਨੂੰ ਆਪਾਂ ਦੇਖ ਵੀ ਨਹੀਂ ਸਕਦੇ, ਜਿਹੜਾ ਪਾਣੀ ਆਪਾਂ ਵੈਸੇ ਯੂਜ਼ ਨਹੀਂ ਕਰ ਸਕਦੇ ਕਿਸੇ ਹੋਰ ਪਰਪਸ ਲਈ, ਤੇ ਉਹ ਪਾਣੀ ਲੋਕਾਂ ਨੂੰ ਪੀਣਾ ਪੈ ਰਿਹਾ। ਕਿਉਂਕਿ ਆਰਓ ਕੋਈ ਐਡੀ ਹਰੇਕ ਬੰਦਾ ਨਹੀਂ ਅਫੋਰਡ ਕਰ ਸਕਦਾ, ਵੱਡੇ ਆਰਓ ਵੀ ਉਹ ਉਸ ਨਾਲ ਪਾਣੀ ਸਾਫ਼ ਕਰਕੇ ਪੀ ਲੈਣ। ਤੇ ਕਿਸੇ ਨੂੰ ਲੀਵਰ ਸੋਰਾਇਸਿਸ ਹੋ ਰਿਹਾ ਸੀਗਾ, ਕਿਸੇ ਨੂੰ ਕੈਂਸਰ ਹੋ ਰਿਹਾ ਸੀਗਾ, ਹੋਰ ਬਿਮਾਰੀਆਂ ਤਨ ਦੀਆਂ ਚੱਲ ਰਹੀਆਂ ਸੀ। ਲੋਕ ਬਹੁਤ ਦੁਖੀ ਸੀ ਤੇ ਉਹਨਾਂ ਦਾ ਦੁੱਖ ਦੇਖ ਕੇ ਮਨ ਤਾਂ ਦੁਖੀ ਹੁੰਦਾ ਹੀ ਹੈ ਜੀ। ਲਾਜ਼ਮੀ ਹੈ। ਬਈ ਹੋਰ ਕੁਝ ਕਹਿਣਾ ਚਾਹੋਗੇ? ਕਿਉਂਕਿ ਅੱਜ ਜੀ ਕੇ ਮਾਨ ਸੀਨੀਅਰ ਐਡਵੋਕੇਟ ਨੇ ਜੀ, ਉਹਨਾਂ ਨੇ ਸਾਰਾ ਕੇਸ ਲੜਿਆ ਹੈਗਾ ਤੇ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ। ਜੀ ਬਿਲਕੁਲ। ਤਾਂ ਅਸੀਂ ਇੱਥੇ ਗੱਲਬਾਤ ਕਰੀ ਆ ਤਾਂ ਇਹ ਜਿਹੜੀ ਖਬਰ ਆ ਥੋੜ੍ਹੇ ਸਮੇਂ ਦੇ ਵਿੱਚ ਮੀਡੀਆ ਚੈਨਲਾਂ ਦੇ ਉੱਪਰ ਵੀ ਵਾਇਰਲ ਹੋ ਜੂਗੀ, ਮੀਡੀਆ ਚੈਨਲ ਵੀ ਚਲਾਉਣਗੇ। ਤਾਂ ਅਸੀਂ ਜਿਹੜੀ ਗੱਲਬਾਤ ਆ ਇੱਥੇ ਆਮ ਲੋਕਾਂ ਦੇ ਨਾਲ ਵੀ ਕਰਾਂਗੇ ਅੱਜ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਸੋ ਅਸੀਂ ਜਿਵੇਂ ਥੋੜ੍ਹਾ ਟਾਈਮ ਪਹਿਲਾਂ ਸਾਡੇ ਨਾਲ ਲਾਇਰ ਗੁਰਸ਼ਰਨ ਸਿੰਘ ਤੇ ਗੁਰਸੇਵਕ ਸਿੰਘ ਮੌਜੂਦ ਸਨ, ਤਾਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਕਿ ਫੈਕਟਰੀ ਵਾਲਿਆਂ ਦਾ ਕੀ ਪੱਖ ਆ ਜਾਂ ਲੋਕਾਂ ਦਾ ਕੀ ਪੱਖ ਆ। ਤਾਂ ਅਸੀਂ ਉਸ ਨੂੰ ਲੈ ਕੇ ਹਲੇ ਖੜੇ ਸੀਗੇ ਇੱਥੇ। ਤਾਂ ਤੁਸੀਂ ਦੇਖ ਸਕਦੇ ਹੋ ਗੱਡੀ ਦੀਆਂ ਟਾਕੀਆਂ ਖੁੱਲ੍ਹੀਆਂ ਨੇ। ਜਿਹੜੇ ਸਾਡੇ ਵਕੀਲ ਸਾਹਿਬ ਸੀ ਉਹ ਜਾ ਰਹੇ ਸੀ ਤਾਂ ਤੁਰੰਤ ਫੋਨ ਆਇਆ, ਇੱਕ ਫੋਨ ਆਇਆ ਜਿਹੜੇ ਕਿ ਜੀਰਾ ਵਾਸੀਆਂ ਦੇ ਲੋਕਾਂ ਦੇ ਲਈ ਇੱਕ ਖੁਸ਼ੀ ਦੀ ਗੱਲ ਕਹੀ ਜਾ ਸਕਦੀ ਆ। ਤਾਂ ਅਸੀਂ ਬਾਈ ਤੋਂ ਹੀ ਸੁਣ ਰਹੇ ਹਾਂ ਬਈ ਫੋਨ ਤੇ ਕੀ ਗੱਲ ਹੋਈ ਆ। ਹੁਣੇ ਸਾਨੂੰ ਪਤਾ ਲੱਗਿਆ ਜੀ, ਫੋਨ ਆਇਆ ਵੀ ਸੀਐਮ ਸਾਹਿਬ ਨੇ ਆਰਡਰ ਕੀਤਾ ਕਿ ਫੈਕਟਰੀ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕੀਤਾ ਜਾਵੇ ਜੀ। ਸੀਐਮ ਸਾਹਿਬ ਦਾ ਹੁਣੇ ਸਾਨੂੰ ਪਤਾ ਲੱਗਿਆ ਜੀ। ਬਾਕੀ ਹੁਣ ਕਲੈਰਿਟੀ ਲੈਣੇ ਆ ਜੀ ਕੀ ਆਰਡਰ ਆਇਆ ਜੀ। ਜੀ ਖੁਸ਼ੀ ਹੋਈ ਕਿਉਂਕਿ ਕੇਸ ਤੁਸੀਂ ਲੜ ਰਹੇ ਸੀ। ਕਿ ਸਾਡੇ ਮੈਮ ਨੇ ਜੀ ਕੇ ਮਾਨ, ਗੁਰਸ਼ਰਨ ਕੌਰ ਮਾਨ ਸੀਨੀਅਰ ਐਡਵੋਕੇਟ, ਉਹ ਉਹਨਾਂ ਨੇ ਬਹੁਤ ਤਨਦੇਹੀ ਨਾਲ ਲੜੇ ਆ ਜੀ। ਬਹੁਤ ਖੁਸ਼ੀ ਹੈਗੀ ਹੈ ਜੀ। ਤੇ ਹੁਣ ਬਾਕੀ ਕਲੈਰਿਟੀ ਲੈਣੇ ਆ ਜੀ ਕੀ ਆਰਡਰ ਆਇਆ ਜੀ। ਹਾਂਜੀ, ਕੀ ਲੱਗਦਾ ਬਈ ਤੁਹਾਨੂੰ, ਕਿਉਂਕਿ ਭਾਈ ਸਾਹਿਬ ਨੇ ਦੱਸਤਾ ਕਿ ਖੁਸ਼ੀ ਤਾਂ ਹੋ ਰਹੀ ਹੈਗੀ। ਹਾਂਜੀ ਹਾਂ, ਬਹੁਤ ਮਨ ਨੂੰ ਖੁਸ਼ੀ ਹੈ। ਚਲੋ ਸੀਐਮ ਸਾਹਿਬ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਸਾਡੇ ਪੱਖ ਦੇ ਵਿੱਚ ਇਹ ਹੁਕਮ ਸੁਣਾ ਦਿੱਤਾ ਤੇ ਇਹਨਾਂ ਲੋਕਾਂ ਦੇ ਬਾਰੇ ਸੋਚਿਆ। ਜੀ ਬਿਲਕੁਲ। ਤਾਂ ਅਸੀਂ ਜਿਹੜੀ ਇਹ ਗੱਲਬਾਤ ਆ ਅਸੀਂ ਤਾਂ ਕਰੀ ਆ ਕਿ ਇੱਥੇ ਬਾਈ ਵਰਗਿਆਂ ਦੇ ਨਾਲ, ਕਿਉਂਕਿ ਇਹਨਾਂ ਨੇ ਕਾਫੀ ਟਾਈਮ, ਬਈ ਕਿੰਨਾ ਕੁ ਟਾਈਮ ਹੋ ਗਿਆ ਜੀ ਕੇਸ ਲੜਦਿਆਂ ਨੂੰ? ਦੇਖੋ ਜੀ, ਇਹ 7ਵੇਂ ਮਹੀਨੇ ਦਾ ਗਿਆ ਹੋਇਆ, 7ਵੇਂ ਮਹੀਨੇ ਦਾ ਕੋਰਟ ਦੇ ਵਿੱਚ ਗਿਆ ਹੋਇਆ ਜੀ ਕੇਸ। ਫਿਰ 9ਵੇਂ ਮਹੀਨੇ 'ਚ ਤਰੀਕ ਆਈ ਆ, ਫਿਰ 10ਵੇਂ 'ਚ ਆਈ ਆ, 11ਵੇਂ 'ਚ ਆਈ ਆ, ਹੁਣ ਦੂਜੇ 'ਚ ਪਈ ਹੈ ਜੀ। ਚੱਲ ਹੀ ਰਿਹਾ ਜੀ। ਉਦੋਂ ਦਾ ਅਸੀਂ ਇਹਦੇ 'ਤੇ ਕੰਮ ਕਰ ਰਹੇ ਸੀਗੇ। ਹਾਂਜੀ ਜੀ ਬਿਲਕੁਲ। ਤਾਂ ਅਸੀਂ ਗੱਲਬਾਤ ਕਰੀ ਆ ਤਾਂ ਇੱਥੇ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਵੀ ਕਰ ਰਹੇ ਹਾਂ, ਆਮ ਲੋਕਾਂ ਦੇ ਨਾਲ ਵੀ ਗੱਲ ਕਰਾਂਗੇ ਜਾ ਕੇ, ਕਿਉਂਕਿ ਅੱਜ ਜੀਰੇ ਦੇ ਵਿੱਚ ਖੜੇ ਆ। ਤਾਂ ਬਾਈ ਹੋਰਾਂ ਨੇ ਸਾਨੂੰ ਦੱਸਿਆ ਕਿ ਜਿਹੜੀ ਫੈਕਟਰੀ ਆ ਉਸ ਦਾ ਆਰਡਰ ਸੀਐਮ ਸਾਹਿਬ ਦੇ ਵੱਲੋਂ ਕਰ ਦਿੱਤਾ ਗਿਆ ਕਿ ਇਸ ਨੂੰ ਬੰਦ ਕਰ ਦੇਣਾ ਚਾਹੀਦਾ। ਪਰ ਬਈ ਤਕਲੀਫਾਂ ਕਿੰਨੀਆਂ ਹੁੰਦੀਆਂ ਸੀ ਜਦੋਂ ਐ ਲੋਕਾਂ ਨੂੰ ਦੇਖਦੇ ਸੀ, ਕਿੰਨਾ ਕੁ ਦੁੱਖ ਲੱਗਦਾ ਸੀਗਾ? ਦੇਖੋ ਜੀ,
ਗਰਾਊਂਡ ਲੈਵਲ ਤੇ ਅੱਜ ਇਸ ਪਿੰਡ ਦੇ ਵਿੱਚ ਆ ਕੇ ਤਾਂ ਅਸੀਂ ਅੱਜ ਦੇਖਿਆ ਜਿੰਨੀਆਂ ਕੁ ਕਮੇਟੀ ਦੇ ਸਾਹਮਣੇ ਲੋਕਾਂ ਨੇ ਆਪਣੀਆਂ ਤਕਲੀਫਾਂ ਦਿਖਾਈਆਂ, ਆਪਣੇ ਰੋਗ ਦਿਖਾਏ, ਪਰ ਸਾਡੇ ਕੋਲ ਫੋਟੋਜ਼ ਜਾਂਦੀਆਂ ਸੀਗੀਆਂ, ਅਸੀਂ ਦੇਖਦੇ ਸੀ, ਮਨ ਬੜਾ ਦੁਖੀ ਹੁੰਦਾ ਸੀ ਵੀ ਇੰਨਾ ਗੰਦਾ ਪਾਣੀ ਜਿਹਨੂੰ ਆਪਾਂ ਦੇਖ ਵੀ ਨਹੀਂ ਸਕਦੇ, ਜਿਹੜਾ ਪਾਣੀ ਆਪਾਂ ਵੈਸੇ ਵੀ ਯੂਜ਼ ਨਹੀਂ ਕਰ ਸਕਦੇ ਕਿਸੇ ਹੋਰ ਪਰਪਸ ਲਈ, ਤੇ ਉਹ ਪਾਣੀ ਲੋਕਾਂ ਨੂੰ ਪੀਣਾ ਪੈ ਰਿਹਾ ਕਿਉਂਕਿ ਆਰਓ ਕੋਈ ਐਡੀ ਹਰੇਕ ਬੰਦਾ ਨਹੀਂ ਅਫੋਰਡ ਕਰ ਸਕਦਾ ਵੱਡੇ ਵੱਡੇ ਆਰਓ ਵੀ ਉਹ ਉਸ ਨਾਲ ਪਾਣੀ ਸਾਫ਼ ਕਰਕੇ ਪੀ ਲੈਣ। ਤੇ ਕਿਸੇ ਨੂੰ ਲੀਵਰ ਸੋਰਾਈਸਿਸ ਹੋ ਰਿਹਾ ਸੀਗਾ, ਕਿਸੇ ਨੂੰ ਕੈਂਸਰ ਹੋ ਰਿਹਾ ਸੀਗਾ, ਹੋਰ ਬਿਮਾਰੀਆਂ ਤੰਦੀਆਂ ਚੱਲ ਰਹੀਆਂ ਸੀ, ਲੋਕ ਬਹੁਤ ਦੁਖੀ ਸੀ ਤੇ ਉਹਨਾਂ ਦਾ ਦੁੱਖ ਦੇਖ ਕੇ ਮਨ ਤਾਂ ਦੁਖੀ ਹੁੰਦਾ ਹੀ ਹੈ ਜੀ, ਲਾਜ਼ਮੀ ਹੈ। ਬਈ ਹੋਰ ਕੁਝ ਕਹਿਣਾ ਚਾਹੋਗੇ ਕਿਉਂਕਿ ਅੱਜ ਜੀਕੇ ਮਾਨ ਸੀਨੀਅਰ ਐਡਵੋਕੇਟ ਨੇ ਜੀ, ਉਹਨਾਂ ਨੇ ਸਾਰਾ ਕੇਸ ਲੜਿਆ ਹੈਗਾ ਤੇ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜੀ। ਬਿਲਕੁਲ, ਤਾਂ ਅਸੀਂ ਇੱਥੇ ਗੱਲਬਾਤ ਕਰੀ ਆ ਤਾਂ ਇਹ ਜਿਹੜੀ ਖਬਰ ਆ ਥੋੜੇ ਸਮੇਂ ਦੇ ਵਿੱਚ ਮੀਡੀਆ ਚੈਨਲਾਂ ਦੇ ਉੱਪਰ ਵੀ ਵਾਇਰਲ ਹੋ ਜੂਗੀ, ਮੀਡੀਆ ਚੈਨਲ ਵੀ ਚਲਾਉਣਗੇ, ਤਾਂ ਅਸੀਂ ਜਿਹੜੀ ਗੱਲਬਾਤ ਆ ਇੱਥੇ ਆਮ ਲੋਕਾਂ ਦੇ ਨਾਲ ਵੀ ਕਰਾਂਗੇ ਅੱਜ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਸੋ ਅਸੀਂ ਜਿਵੇਂ ਥੋੜਾ ਟਾਈਮ ਪਹਿਲਾਂ ਸਾਡੇ ਨਾਲ ਲਾਇਰ ਗੁਰਸ਼ਰਨ ਸਿੰਘ ਤੇ ਗੁਰਸੇਵਕ ਸਿੰਘ ਮੌਜੂਦ ਸਨ, ਤਾਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਕਿ ਫੈਕਟਰੀ ਵਾਲਿਆਂ ਦਾ ਕੀ ਪੱਖ ਆ ਜਾਂ ਲੋਕਾਂ ਦਾ ਕੀ ਪੱਖ ਆ। ਤਾਂ ਅਸੀਂ ਉਸ ਨੂੰ ਲੈ ਕੇ ਹਲੇ ਖੜੇ ਹੀ ਸੀਗੇ ਇੱਥੇ, ਤਾਂ ਤੁਸੀਂ ਦੇਖ ਸਕਦੇ ਹੋ ਗੱਡੀ ਦੀਆਂ ਟਾਕੀਆਂ ਖੁੱਲ੍ਹੀਆਂ ਨੇ। ਜਿਹੜੇ ਸਾਡੇ ਵਕੀਲ ਸਾਹਿਬ ਸੀ ਉਹ ਜਾ ਰਹੇ ਸੀ, ਤਾਂ ਤੁਰੰਤ ਫੋਨ ਆਇਆ, ਇੱਕ ਫੋਨ ਆਇਆ ਜਿਹੜੇ ਕਿ ਜੀਰਾ ਵਾਸੀਆਂ ਦੇ ਲੋਕਾਂ ਦੇ ਲਈ ਇੱਕ ਖੁਸ਼ੀ ਦੀ ਗੱਲ ਕਹੀ ਜਾ ਸਕਦੀ ਆ। ਤਾਂ ਅਸੀਂ ਬਾਈ ਤੋਂ ਹੀ ਸੁਣ ਰਹੇ ਹਾਂ, ਬਾਈ ਫੋਨ ਤੇ ਕੀ ਗੱਲ ਹੋਈ ਆ। ਹੁਣੇ ਸਾਨੂੰ ਪਤਾ ਲੱਗਿਆ ਜੀ, ਫੋਨ ਆਇਆ ਵੀ ਸੀਐਮ ਸਾਹਿਬ ਨੇ ਆਰਡਰ ਕੀਤਾ ਕਿ ਫੈਕਟਰੀ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕੀਤਾ ਜਾਵੇ ਜੀ। ਸੀਐਮ ਸਾਹਿਬ ਦਾ ਹੁਣੇ ਸਾਨੂੰ ਪਤਾ ਲੱਗਿਆ ਜੀ, ਬਾਕੀ ਹੁਣ ਕਲੈਰਿਟੀ ਲੈਣੇ ਆ ਜੀ ਕੀ ਆਰਡਰ ਆਇਆ ਜੀ। ਜੀ ਖੁਸ਼ੀ ਹੋਈ ਕਿਉਂਕਿ ਕੇਸ ਤੁਸੀਂ ਲੜ ਰਹੇ ਸੀ। ਕਿ ਸਾਡੇ ਮੈਮ ਨੇ ਜੀਕੇ ਮਾਨ ਗੁਰਸ਼ਰਨ ਕੌਰ ਮਾਨ ਸੀਨੀਅਰ ਐਡਵੋਕੇਟ, ਉਹ ਉਹਨਾਂ ਨੇ ਬਹੁਤ ਤਨਦੇਹੀ ਨਾਲ ਲੜਿਆ ਜੀ, ਬਹੁਤ ਖੁਸ਼ੀ ਹੈਗੀ ਹੈ ਜੀ। ਤੇ ਹੁਣ ਬਾਕੀ ਕਲੈਰਿਟੀ ਲੈਣੇ ਆ ਜੀ ਕੀ ਆਰਡਰ ਆਇਆ ਜੀ। ਹਾਂਜੀ, ਕੀ ਲੱਗਦਾ ਬਈ ਤੁਹਾਨੂੰ, ਕਿਉਂਕਿ ਭਾਈ ਸਾਹਿਬ ਨੇ ਦੱਸਤਾ ਕਿ ਖੁਸ਼ੀ ਤਾਂ ਹੋ ਰਹੀ ਹੈਗੀ। ਹਾਂਜੀ ਹਾਂ, ਬਹੁਤ ਮਨ ਨੂੰ ਖੁਸ਼ੀ ਹੈ। ਚਲੋ ਸੀਐਮ ਸਾਹਿਬ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਸਾਡੇ ਪੱਖ ਦੇ ਵਿੱਚ ਇਹ ਹੁਕਮ ਸੁਣਾ ਦਿੱਤਾ ਤੇ ਇਹਨਾਂ ਲੋਕਾਂ ਦੇ ਬਾਰੇ ਸੋਚਿਆ। ਬਿਲਕੁਲ, ਤਾਂ ਅਸੀਂ ਜਿਹੜੀ ਇਹ ਗੱਲਬਾਤ ਆ ਅਸੀਂ ਤਾਂ ਕਰੀ ਆ ਕਿ ਇੱਥੇ ਬਾਈ ਵਰਗਿਆਂ ਦੇ ਨਾਲ, ਕਿਉਂਕਿ ਇਹਨਾਂ ਨੇ ਕਾਫੀ ਟਾਈਮ, ਬਈ ਕਿੰਨਾ ਕੁ ਟਾਈਮ ਹੋ ਗਿਆ ਜੀ ਕੇਸ ਲੜਦਿਆਂ ਨੂੰ? ਦੇਖੋ ਜੀ, ਇਹ 7ਵੇਂ ਮਹੀਨੇ ਦਾ ਗਿਆ ਹੋਇਆ, 7ਵੇਂ ਮਹੀਨੇ ਦਾ ਕੋਰਟ ਦੇ ਵਿੱਚ ਗਿਆ ਹੋਇਆ ਜੀ ਕੇਸ। ਫਿਰ 9ਵੇਂ ਮਹੀਨੇ 'ਚ ਤਰੀਕ ਆਈ ਆ, ਫਿਰ 10ਵੇਂ 'ਚ ਆਈ ਆ, 11ਵੇਂ 'ਚ ਆਈ ਆ, ਹੁਣ ਦੂਜੇ 'ਚ ਪਈ ਹੈ ਜੀ। ਚੱਲ ਹੀ ਰਿਹਾ ਜੀ। ਉਦੋਂ ਦਾ ਅਸੀਂ ਇਹਦੇ 'ਤੇ ਕੰਮ ਕਰ ਰਹੇ ਸੀਗੇ। ਹਾਂਜੀ ਜੀ, ਬਿਲਕੁਲ। ਤਾਂ ਅਸੀਂ ਗੱਲਬਾਤ ਕਰੀ ਆ, ਤਾਂ ਇੱਥੇ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਵੀ ਕਰ ਰਹੇ ਹਾਂ, ਆਮ ਲੋਕਾਂ ਦੇ ਨਾਲ ਵੀ ਗੱਲ ਕਰਾਂਗੇ ਜਾ ਕੇ, ਕਿਉਂਕਿ ਅੱਜ ਜੀਰੇ ਦੇ ਵਿੱਚ ਖੜੇ ਆ। ਤਾਂ ਬਾਈ ਹੋਰਾਂ ਨੇ ਸਾਨੂੰ ਦੱਸਿਆ ਕਿ ਜਿਹੜੀ ਫੈਕਟਰੀ ਆ ਉਸ ਦਾ ਆਰਡਰ ਸੀਐਮ ਸਾਹਿਬ ਦੇ ਵੱਲੋਂ ਕਰ ਦਿੱਤਾ ਗਿਆ ਕਿ ਇਸ ਨੂੰ ਬੰਦ ਕਰ ਦੇਣਾ ਚਾਹੀਦਾ। ਪਰ ਬਈ ਤਕਲੀਫਾਂ ਕਿੰਨੀਆਂ ਹੁੰਦੀਆਂ ਜੀ ਜਦੋਂ ਐ ਲੋਕਾਂ ਨੂੰ ਦੇਖਦੇ ਸੀ, ਕਿੰਨਾ ਕੁ ਦੁੱਖ ਲੱਗਦਾ ਸੀਗਾ? ਦੇਖੋ ਜੀ, ਗਰਾਊਂਡ ਲੈਵਲ ਤੇ ਅੱਜ ਇਸ ਪਿੰਡ ਦੇ ਵਿੱਚ ਆ ਕੇ ਤਾਂ ਅਸੀਂ ਅੱਜ ਦੇਖਿਆ ਜਿੰਨੀਆਂ ਕੁ ਕਮੇਟੀ ਦੇ ਸਾਹਮਣੇ ਲੋਕਾਂ ਨੇ ਆਪਣੀਆਂ ਤਕਲੀਫਾਂ ਦਿਖਾਈਆਂ, ਆਪਣੇ ਰੋਗ ਦਿਖਾਏ, ਪਰ ਸਾਡੇ ਕੋਲ ਫੋਟੋਜ਼ ਜਾਂਦੀਆਂ ਸੀਗੀਆਂ, ਅਸੀਂ ਦੇਖਦੇ ਸੀ, ਮਨ ਬੜਾ ਦੁਖੀ ਹੁੰਦਾ ਸੀ ਵੀ ਇੰਨਾ ਗੰਦਾ ਪਾਣੀ ਜਿਹਨੂੰ ਆਪਾਂ ਦੇਖ ਵੀ ਨਹੀਂ ਸਕਦੇ, ਜਿਹੜਾ ਪਾਣੀ ਆਪਾਂ ਵੈਸੇ ਵੀ ਯੂਜ਼ ਨਹੀਂ ਕਰ ਸਕਦੇ ਕਿਸੇ ਹੋਰ ਪਰਪਸ ਲਈ, ਤੇ ਉਹ ਪਾਣੀ ਲੋਕਾਂ ਨੂੰ ਪੀਣਾ ਪੈ ਰਿਹਾ ਕਿਉਂਕਿ ਆਰਓ ਕੋਈ ਐਡੀ ਹਰੇਕ ਬੰਦਾ ਨਹੀਂ ਅਫੋਰਡ ਕਰ ਸਕਦਾ ਵੱਡੇ ਵੱਡੇ ਆਰਓ ਵੀ ਉਹ ਉਸ ਨਾਲ ਪਾਣੀ ਸਾਫ਼ ਕਰਕੇ ਪੀ ਲੈਣ। ਤੇ ਕਿਸੇ ਨੂੰ ਲੀਵਰ ਸੋਰਾਈਸਿਸ ਹੋ ਰਿਹਾ ਸੀਗਾ, ਕਿਸੇ ਨੂੰ ਕੈਂਸਰ ਹੋ ਰਿਹਾ ਸੀਗਾ, ਹੋਰ ਬਿਮਾਰੀਆਂ ਤੰਦੀਆਂ ਚੱਲ ਰਹੀਆਂ ਸੀ, ਲੋਕ ਬਹੁਤ ਦੁਖੀ ਸੀ ਤੇ ਉਹਨਾਂ ਦਾ ਦੁੱਖ ਦੇਖ ਕੇ ਮਨ ਤਾਂ ਦੁਖੀ ਹੁੰਦਾ ਹੀ ਹੈ ਜੀ, ਲਾਜ਼ਮੀ ਹੈ। ਬਈ ਹੋਰ ਕੁਝ ਕਹਿਣਾ ਚਾਹੋਗੇ ਕਿਉਂਕਿ ਅੱਜ ਜੀਕੇ ਮਾਨ ਸੀਨੀਅਰ ਐਡਵੋਕੇਟ ਨੇ ਜੀ, ਉਹਨਾਂ ਨੇ ਸਾਰਾ ਕੇਸ ਲੜਿਆ ਹੈਗਾ ਤੇ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜੀ। ਬਿਲਕੁਲ, ਤਾਂ ਅਸੀਂ ਇੱਥੇ ਗੱਲਬਾਤ ਕਰੀ ਆ, ਤਾਂ ਇਹ ਜਿਹੜੀ ਖਬਰ ਆ ਥੋੜੇ ਸਮੇਂ ਦੇ ਵਿੱਚ ਮੀਡੀਆ ਚੈਨਲਾਂ ਦੇ ਉੱਪਰ ਵੀ ਵਾਇਰਲ ਹੋ ਜੂਗੀ, ਮੀਡੀਆ ਚੈਨਲ ਵੀ ਚਲਾਉਣਗੇ, ਤਾਂ ਅਸੀਂ ਜਿਹੜੀ ਗੱਲਬਾਤ ਆ ਇੱਥੇ ਆਮ ਲੋਕਾਂ ਦੇ ਨਾਲ ਵੀ ਕਰਾਂਗੇ ਅੱਜ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਸੋ ਅਸੀਂ ਜਿਵੇਂ ਥੋੜਾ ਟਾਈਮ ਪਹਿਲਾਂ ਸਾਡੇ ਨਾਲ ਲਾਇਰ ਗੁਰਸ਼ਰਨ ਸਿੰਘ ਤੇ ਗੁਰਸੇਵਕ ਸਿੰਘ ਮੌਜੂਦ ਸਨ, ਤਾਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਕਿ ਫੈਕਟਰੀ ਵਾਲਿਆਂ ਦਾ ਕੀ ਪੱਖ ਆ ਜਾਂ ਲੋਕਾਂ ਦਾ ਕੀ ਪੱਖ ਆ। ਤਾਂ ਅਸੀਂ ਉਸ ਨੂੰ ਲੈ ਕੇ ਹਲੇ ਖੜੇ ਹੀ ਸੀਗੇ ਇੱਥੇ, ਤਾਂ ਤੁਸੀਂ ਦੇਖ ਸਕਦੇ ਹੋ ਗੱਡੀ ਦੀਆਂ ਟਾਕੀਆਂ ਖੁੱਲ੍ਹੀਆਂ ਨੇ। ਜਿਹੜੇ ਸਾਡੇ ਵਕੀਲ ਸਾਹਿਬ ਸੀ ਉਹ ਜਾ ਰਹੇ ਸੀ, ਤਾਂ ਤੁਰੰਤ ਫੋਨ ਆਇਆ, ਇੱਕ ਫੋਨ ਆਇਆ ਜਿਹੜੇ ਕਿ ਜੀਰਾ ਵਾਸੀਆਂ ਦੇ ਲੋਕਾਂ ਦੇ ਲਈ ਇੱਕ ਖੁਸ਼ੀ ਦੀ ਗੱਲ ਕਹੀ ਜਾ ਸਕਦੀ ਆ। ਤਾਂ ਅਸੀਂ ਬਾਈ ਤੋਂ ਹੀ ਸੁਣ ਰਹੇ ਹਾਂ, ਬਾਈ ਫੋਨ ਤੇ ਕੀ ਗੱਲ ਹੋਈ ਆ। ਹੁਣੇ ਸਾਨੂੰ ਪਤਾ ਲੱਗਿਆ ਜੀ, ਫੋਨ ਆਇਆ ਵੀ ਸੀਐਮ ਸਾਹਿਬ ਨੇ ਆਰਡਰ ਕੀਤਾ ਕਿ ਫੈਕਟਰੀ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕੀਤਾ ਜਾਵੇ ਜੀ। ਸੀਐਮ ਸਾਹਿਬ ਦਾ ਹੁਣੇ ਸਾਨੂੰ ਪਤਾ ਲੱਗਿਆ ਜੀ, ਬਾਕੀ ਹੁਣ ਕਲੈਰਿਟੀ ਲੈਣੇ ਆ ਜੀ ਕੀ ਆਰਡਰ ਆਇਆ ਜੀ। ਜੀ ਖੁਸ਼ੀ ਹੋਈ
ਕਿਉਂਕਿ ਕੇਸ ਤੁਸੀਂ ਲੜ ਰਹੇ ਸੀ। ਕਿ ਸਾਡੇ ਮੈਮ ਨੇ ਜੀ ਕੇ ਮਾਨ, ਗੁਰਸ਼ਰਨ ਕੌਰ ਮਾਨ ਸੀਨੀਅਰ ਐਡਵੋਕੇਟ, ਉਹ ਉਹਨਾਂ ਨੇ ਬਹੁਤ ਤਨਦੇਹੀ ਨਾਲ ਲੜੇ ਆ ਜੀ, ਬਹੁਤ ਖੁਸ਼ੀ ਹੈਗੀ ਹੈ ਜੀ। ਤੇ ਹੁਣ ਬਾਕੀ ਕਲੈਰਿਟੀ ਲੈਂਦੇ ਆ ਜੀ ਕੀ ਆਰਡਰ ਆਇਆ ਜੀ। ਹਾਂਜੀ, ਕੀ ਲੱਗਦਾ ਬਈ ਤੁਹਾਨੂੰ, ਕਿਉਂਕਿ ਭਾਈ ਸਾਹਿਬ ਨੇ ਦੱਸਤਾ ਕਿ ਖੁਸ਼ੀ ਤਾਂ ਹੋ ਰਹੀ ਹੈਗੀ। ਹਾਂਜੀ ਹਾਂ, ਬਹੁਤ ਮਨ ਨੂੰ ਖੁਸ਼ੀ ਹੈ। ਚਲੋ ਸੀਐਮ ਸਾਹਿਬ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਸਾਡੇ ਪੱਖ ਦੇ ਵਿੱਚ ਇਹ ਹੁਕਮ ਸੁਣਾ ਦਿੱਤਾ ਤੇ ਇਹਨਾਂ ਲੋਕਾਂ ਦੇ ਬਾਰੇ ਸੋਚਿਆ। ਜੀ ਬਿਲਕੁਲ। ਤਾਂ ਅਸੀਂ ਜਿਹੜੀ ਇਹ ਗੱਲਬਾਤ ਆ ਅਸੀਂ ਤਾਂ ਕਰੀ ਆ ਕਿ ਇੱਥੇ ਬਾਈ ਵਰਗਿਆਂ ਦੇ ਨਾਲ, ਕਿ ਇਹਨਾਂ ਨੇ ਕਾਫੀ ਟਾਈਮ, ਬਈ ਕਿੰਨਾ ਕੁ ਟਾਈਮ ਹੋ ਗਿਆ ਜੀ ਕੇਸ ਲੜਦਿਆਂ ਨੂੰ? ਦੇਖੋ ਜੀ, ਇਹ 7ਵੇਂ ਮਹੀਨੇ ਦਾ ਗਿਆ ਹੋਇਆ ਦਾ ਕੋਰਟ ਦੇ ਵਿੱਚ ਗਿਆ ਹੋਇਆ ਜੀ। ਫਿਰ 9ਵੇਂ ਮਹੀਨੇ 'ਚ ਤਰੀਕ ਆਈ, 10ਵੇਂ 'ਚ ਆਈ, ਹੁਣ ਦੂਜਾ ਚੱਲ ਹੀ ਰਿਹਾ ਜੀ। ਉਦੋਂ ਦਾ ਅਸੀਂ ਇਹ ਕਰ ਰਹੇ ਸੀਗੇ। ਹਾਂਜੀ ਜੀ ਬਿਲਕੁਲ। ਤਾਂ ਅਸੀਂ ਗੱਲਬਾਤ ਕਰੀ ਆ ਤਾਂ ਇਹ ਜਿਹੜੀਆਂ ਨੇ ਉਹ ਵੀ ਕਰ ਰਹੇ ਆ, ਆਮ ਲੋਕਾਂ ਦੇ ਨਾਲ ਵੀ ਗੱਲ ਕਰਾਂਗੇ ਜਾ ਕੇ, ਕਿਉਂਕਿ ਅੱਜ ਜੀਰੇ ਦੇ ਵਿੱਚ ਖੜੇ ਆ। ਤਾਂ ਬਾਈ ਹੋਰਾਂ ਨੇ ਸਾਨੂੰ ਦੱਸਿਆ ਕਿ ਫੈਕਟਰੀ ਆ ਉਸ ਦਾ ਆਰਡਰ ਸੀਐਮ ਸਾਹਿਬ ਦੇ ਵੱਲੋਂ ਕਰ ਦਿੱਤਾ ਗਿਆ ਕਿ ਇਸ ਨੂੰ ਬੰਦ ਕਰ ਦੇਣਾ ਚਾਹੀਦਾ। ਪਰ ਬਈ ਤਕਲੀਫਾਂ ਕਿੰਨੀਆਂ ਹੁੰਦੀਆਂ ਜੀ? ਸਾਹਮਣੇ ਲੋਕਾਂ ਨੇ ਆਪਣੀਆਂ ਤਕਲੀਫਾਂ ਦਿਖਾਈਆਂ, ਆਪਣੇ ਰੋਗ ਦਿਖਾਏ, ਪਰ ਸਾਡੇ ਕੋਲ ਫੋਟੋਜ਼ ਜਾਂਦੀਆਂ ਸੀਗੀਆਂ, ਅਸੀਂ ਦੇਖਦੇ ਸੀ, ਮਨ ਬੜਾ ਦੁਖੀ ਹੁੰਦਾ ਸੀ। ਜਿਹੜਾ ਪਾਣੀ ਆਪਾਂ ਵੈਸੇ ਵੀ ਯੂਜ਼ ਨਹੀਂ ਕਰ ਸਕਦੇ ਕਿਸੇ ਹੋਰ ਪਰਪਸ ਲਈ, ਤੇ ਉਹ ਪਾਣੀ ਲੋਕਾਂ ਨੂੰ ਪੀਣਾ ਪੈ ਰਿਹਾ, ਕਿਉਂਕਿ ਆਰਓ ਕੋਈ ਐਡੀ ਹਰੇਕ ਬੰਦਾ ਨਹੀਂ ਅਫੋਰਡ ਕਰ ਸਕਦਾ, ਵੱਡੇ ਆਰਓ ਵੀ ਉਹ ਉਸ ਨਾਲ ਪਾਣੀ ਸਾਫ਼ ਕਰਕੇ ਪੀ ਲੈਣ। ਤੇ ਕਿਸੇ ਨੂੰ ਲੀਵਰ ਸੋਰਾਈਸਿਸ ਹੋ ਰਿਹਾ ਸੀਗਾ, ਕਿਸੇ ਨੂੰ ਕੈਂਸਰ ਹੋ ਰਿਹਾ ਸੀਗਾ, ਹੋਰ ਬਿਮਾਰੀਆਂ ਤਨ ਦੀਆਂ ਚੱਲ ਰਹੀਆਂ ਸੀ। ਲੋਕ ਹੁੰਦਾ ਹੀ ਹੈ। ਕੁਛ ਕਹਿਣਾ ਚਾਹੂੰਗੀ ਕਿ ਅੱਜ ਮਾਨ ਸੀਨੀਅਰ ਐਡਵੋਕੇਟ ਨੇ ਜੀ, ਉਹਨਾਂ ਨੇ ਸਾਰਾ ਕੇਸ ਲੜਿਆ ਹੈਗਾ, ਤੇ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜੀ। ਬਿਲਕੁਲ। ਤਾਂ ਅਸੀਂ ਇੱਥੇ ਗੱਲਬਾਤ ਕਰੀ ਆ ਤਾਂ ਇਹ ਜਿਹੜੀ ਖਬਰ ਆ ਥੋੜੇ ਸਮੇਂ ਦੇ ਵਿੱਚ ਮੀਡੀਆ ਚੈਨਲ ਨੇ ਬਹੁਤ ਮਨ ਨੂੰ ਖੁਸ਼ੀ ਹੈ ਤੇ ਇਹਨਾਂ ਲੋਕਾਂ ਦੇ ਬਾਰੇ ਸੋਚਿਆ। ਬਿਲਕੁਲ। ਤਾਂ ਅਸੀਂ ਜਿਹੜੀ ਇਹ ਗੱਲਬਾਤ ਆ ਅਸੀਂ ਤਾਂ ਕਰੀ ਆ ਕਿ ਇੱਥੇ ਬਾਈ ਵਰਗਿਆਂ ਦੇ ਨਾਲ, ਕਿਉਂਕਿ ਇਹਨਾਂ ਨੇ ਕਾਫੀ ਟਾਈਮ, ਬਈ ਕਿੰਨਾ ਕੁ ਟਾਈਮ ਹੋ ਗਿਆ ਜੀ ਕੇਸ ਲੜਦਿਆਂ ਨੂੰ? ਦੇਖੋ ਜੀ, ਇਹ 7ਵੇਂ ਮਹੀਨੇ ਦਾ ਗਿਆ ਹੋਇਆ 7ਵੇਂ ਮਹੀਨੇ ਦਾ ਕੋਰਟ ਦੇ ਵਿੱਚ ਗਿਆ ਹੋਇਆ ਜੀ ਕੇਸ। ਫਿਰ 9ਵੇਂ ਮਹੀਨੇ 'ਚ ਤਰੀਕ ਆਈ ਆ, ਫਿਰ 10ਵੇਂ 'ਚ ਆਈ ਆ, 11ਵੇਂ 'ਚ ਆਈ ਆ, ਹੁਣ ਦੂਜੇ 'ਚ ਪਈ ਹੈ ਜੀ। ਚੱਲ ਹੀ ਰਿਹਾ ਜੀ। ਉਦੋਂ ਦਾ ਅਸੀਂ ਇਹਦੇ 'ਤੇ ਕੰਮ ਕਰ ਰਹੇ ਸੀਗੇ। ਹਾਂਜੀ ਜੀ ਬਿਲਕੁਲ। ਤਾਂ ਅਸੀਂ ਗੱਲਬਾਤ ਕਰੀ ਆ ਤਾਂ ਇੱਥੇ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਵੀ ਕਰ ਰਹੇ ਆ, ਆਮ ਲੋਕਾਂ ਦੇ ਨਾਲ ਵੀ ਗੱਲ ਕਰਾਂਗੇ ਜਾ ਕੇ, ਕਿਉਂਕਿ ਅੱਜ ਜੀਰੇ ਦੇ ਵਿੱਚ ਖੜੇ ਆ। ਤਾਂ ਬਾਈ ਹੋਰਾਂ ਨੇ ਸਾਨੂੰ ਦੱਸਿਆ ਕਿ ਜਿਹੜੀ ਫੈਕਟਰੀ ਆ ਉਸ ਦਾ ਆਰਡਰ ਸੀਐਮ ਸਾਹਿਬ ਦੇ ਵੱਲੋਂ ਕਰ ਦਿੱਤਾ ਗਿਆ ਕਿ ਇਸ ਨੂੰ ਬੰਦ ਕਰ ਦੇਣਾ ਚਾਹੀਦਾ। ਪਰ ਬਈ ਤਕਲੀਫਾਂ ਕਿੰਨੀਆਂ ਹੁੰਦੀਆਂ ਜੀ ਜਦੋਂ ਐ ਲੋਕਾਂ ਨੂੰ ਦੇਖਦੇ ਸੀ, ਕਿੰਨਾ ਕੁ ਦੁੱਖ ਲੱਗਦਾ ਸੀਗਾ? ਦੇਖੋ ਜੀ, ਗਰਾਊਂਡ ਲੈਵਲ ਤੇ ਅੱਜ ਇਸ ਪਿੰਡ ਦੇ ਵਿੱਚ ਆ ਕੇ ਤਾਂ ਅਸੀਂ ਅੱਜ ਦੇਖਿਆ, ਜਿੰਨੀਆਂ ਕਮੇਟੀ ਦੇ ਸਾਹਮਣੇ ਲੋਕਾਂ ਨੇ ਆਪਣੀਆਂ ਤਕਲੀਫਾਂ ਦਿਖਾਈਆਂ, ਆਪਣੇ ਰੋਗ ਦਿਖਾਏ, ਪਰ ਸਾਡੇ ਕੋਲ ਫੋਟੋਜ਼ ਜਾਂਦੀਆਂ ਸੀਗੀਆਂ, ਅਸੀਂ ਦੇਖਦੇ ਸੀ, ਮਨ ਬੜਾ ਦੁਖੀ ਹੁੰਦਾ ਸੀ ਵੀ ਇੰਨਾ ਗੰਦਾ ਪਾਣੀ ਜਿਹਨੂੰ ਆਪਾਂ ਦੇਖ ਵੀ ਨਹੀਂ ਸਕਦੇ, ਜਿਹੜਾ ਪਾਣੀ ਆਪਾਂ ਵੈਸੇ ਵੀ ਯੂਜ਼ ਨਹੀਂ ਕਰ ਸਕਦੇ ਕਿਸੇ ਹੋਰ ਪਰਪਸ ਲਈ, ਤੇ ਉਹ ਪਾਣੀ ਲੋਕਾਂ ਨੂੰ ਪੀਣਾ ਪੈ ਰਿਹਾ, ਕਿਉਂਕਿ ਆਰਓ ਕੋਈ ਐਡੀ ਹਰੇਕ ਬੰਦਾ ਨਹੀਂ ਅਫੋਰਡ ਕਰ ਸਕਦਾ, ਵੱਡੇ ਆਰਓ ਵੀ ਉਹ ਉਸ ਨਾਲ ਪਾਣੀ ਸਾਫ਼ ਕਰਕੇ ਪੀ ਲੈਣ। ਤੇ ਕਿਸੇ ਨੂੰ ਲੀਵਰ ਸੋਰਾਈਸਿਸ ਹੋ ਰਿਹਾ ਸੀਗਾ, ਕਿਸੇ ਨੂੰ ਕੈਂਸਰ ਹੋ ਰਿਹਾ ਸੀਗਾ, ਹੋਰ ਬਿਮਾਰੀਆਂ ਤਨ ਦੀਆਂ ਚੱਲ ਰਹੀਆਂ ਸੀ। ਲੋਕ ਬਹੁਤ ਦੁਖੀ ਸੀ ਤੇ ਉਹਨਾਂ ਦਾ ਦੁੱਖ ਦੇਖ ਕੇ ਮਨ ਤਾਂ ਦੁਖੀ ਹੁੰਦਾ ਹੀ ਹੈ ਜੀ, ਲਾਜ਼ਮੀ ਹੈ।
ਬਈ ਹੋਰ ਕੁਝ ਕਹਿਣਾ ਚਾਹੋਗੇ ਕਿਉਂਕਿ ਅੱਜ ਜੀਕੇ ਮਾਨ ਸੀਨੀਅਰ ਐਡਵੋਕੇਟ ਨੇ ਜੀ, ਉਹਨਾਂ ਨੇ ਸਾਰਾ ਕੇਸ ਲੜਿਆ ਹੈਗਾ ਤੇ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜੀ ਬਿਲਕੁਲ। ਤਾਂ ਅਸੀਂ ਇੱਥੇ ਗੱਲਬਾਤ ਕਰੀ ਆ ਤਾਂ ਇਹ ਜਿਹੜੀ ਖਬਰ ਆ ਥੋੜੇ ਸਮੇਂ ਦੇ ਵਿੱਚ ਮੀਡੀਆ ਚੈਨਲਾਂ ਦੇ ਉੱਪਰ ਵੀ ਵਾਇਰਲ ਹੋ ਜੂਗੀ, ਮੀਡੀਆ ਚੈਨਲ ਵੀ ਚਲਾਉਣਗੇ, ਤਾਂ ਅਸੀਂ ਜਿਹੜੀ ਗੱਲਬਾਤ ਆ ਇੱਥੇ ਆਮ ਲੋਕਾਂ ਦੇ ਨਾਲ ਵੀ ਕਰਾਂਗੇ ਅੱਜ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਸੋ ਅਸੀਂ ਜਿਵੇਂ ਥੋੜਾ ਟਾਈਮ ਪਹਿਲਾਂ ਸਾਡੇ ਨਾਲ ਲਾਇਰ ਗੁਰਸ਼ਰਨ ਸਿੰਘ ਤੇ ਗੁਰਸੇਵਕ ਸਿੰਘ ਮੌਜੂਦ ਸਨ, ਤਾਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਕਿ ਫੈਕਟਰੀ ਵਾਲਿਆਂ ਦਾ ਕੀ ਪੱਖ ਆ ਜਾਂ ਲੋਕਾਂ ਦਾ ਕੀ ਪੱਖ ਆ। ਤਾਂ ਅਸੀਂ ਉਸ ਨੂੰ ਲੈ ਕੇ ਹਲੇ ਖੜੇ ਹੀ ਸੀਗੇ ਇੱਥੇ। ਤਾਂ ਤੁਸੀਂ ਦੇਖ ਸਕਦੇ ਹੋ ਗੱਡੀ ਦੀਆਂ ਟਾਕੀਆਂ ਖੁੱਲ੍ਹੀਆਂ ਨੇ। ਜਿਹੜੇ ਸਾਡੇ ਵਕੀਲ ਸਾਹਿਬ ਸੀ ਉਹ ਜਾ ਰਹੇ ਸੀ, ਤਾਂ ਤੁਰੰਤ ਫੋਨ ਆਇਆ, ਇੱਕ ਫੋਨ ਆਇਆ ਜਿਹੜੇ ਕਿ ਜੀਰਾ ਵਾਸੀਆਂ ਦੇ ਲੋਕਾਂ ਦੇ ਲਈ ਇੱਕ ਖੁਸ਼ੀ ਦੀ ਗੱਲ ਕਹੀ ਜਾ ਸਕਦੀ ਆ। ਤਾਂ ਅਸੀਂ ਬਾਈ ਤੋਂ ਹੀ ਸੁਣ ਰਹੇ ਹਾਂ, ਬਾਈ ਫੋਨ ਤੇ ਕੀ ਗੱਲ ਹੋਈ ਆ। ਹੁਣੇ ਸਾਨੂੰ ਪਤਾ ਲੱਗਿਆ ਜੀ, ਫੋਨ ਆਇਆ ਵੀ ਸੀਐਮ ਸਾਹਿਬ ਨੇ ਆਰਡਰ ਕੀਤਾ ਕਿ ਫੈਕਟਰੀ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕੀਤਾ ਜਾਵੇ ਜੀ। ਸੀਐਮ ਸਾਹਿਬ ਦਾ ਹੁਣੇ ਸਾਨੂੰ ਪਤਾ ਲੱਗਿਆ ਜੀ। ਬਾਕੀ ਹੁਣ ਕਲੈਰਿਟੀ ਲੈਣੇ ਆ ਜੀ ਕੀ ਆਰਡਰ ਆਇਆ ਜੀ। ਜੀ ਖੁਸ਼ੀ ਹੋਈ ਕਿਉਂਕਿ ਕੇਸ ਤੁਸੀਂ ਲੜ ਰਹੇ ਸੀ। ਕਿ ਸਾਡੇ ਮੈਮ ਨੇ ਜੀਕੇ ਮਾਨ ਗੁਰਸ਼ਰਨ ਕੌਰ ਮਾਨ ਸੀਨੀਅਰ ਐਡਵੋਕੇਟ, ਉਹ ਉਹਨਾਂ ਨੇ ਬਹੁਤ ਤਨਦੇਹੀ ਨਾਲ ਲੜਿਆ ਜੀ, ਬਹੁਤ ਖੁਸ਼ੀ ਹੈਗੀ ਹੈ ਜੀ। ਤੇ ਹੁਣ ਬਾਕੀ ਕਲੈਰਿਟੀ ਲੈਣੇ ਆ ਜੀ ਕੀ ਆਰਡਰ ਆਇਆ ਜੀ। ਹਾਂਜੀ ਕੀ ਲੱਗਦਾ ਬਈ ਤੁਹਾਨੂੰ, ਕਿਉਂਕਿ ਭਾਈ ਸਾਹਿਬ ਨੇ ਦੱਸਤਾ ਕਿ ਖੁਸ਼ੀ ਤਾਂ ਹੋ ਰਹੀ ਹੈਗੀ। ਹਾਂਜੀ ਹਾਂ, ਬਹੁਤ ਮਨ ਨੂੰ ਖੁਸ਼ੀ ਹੈ। ਚਲੋ ਸੀਐਮ ਸਾਹਿਬ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਸਾਡੇ ਪੱਖ ਦੇ ਵਿੱਚ ਇਹ ਹੁਕਮ ਸੁਣਾ ਦਿੱਤਾ ਤੇ ਇਹਨਾਂ ਲੋਕਾਂ ਦੇ ਬਾਰੇ ਸੋਚਿਆ। ਜੀ ਬਿਲਕੁਲ। ਤਾਂ ਅਸੀਂ ਜਿਹੜੀ ਇਹ ਗੱਲਬਾਤ ਆ ਅਸੀਂ ਤਾਂ ਕਰੀ ਆ ਕਿ ਇੱਥੇ ਬਾਈ ਵਰਗਿਆਂ ਦੇ ਨਾਲ, ਕਿਉਂਕਿ ਇਹਨਾਂ ਨੇ ਕਾਫੀ ਟਾਈਮ, ਬਈ ਕਿੰਨਾ ਕੁ ਟਾਈਮ ਹੋ ਗਿਆ ਜੀ ਕੇਸ ਲੜਦਿਆਂ ਨੂੰ? ਦੇਖੋ ਜੀ, ਇਹ 7ਵੇਂ ਮਹੀਨੇ ਦਾ ਗਿਆ ਹੋਇਆ, 7ਵੇਂ ਮਹੀਨੇ ਦਾ ਕੋਰਟ ਦੇ ਵਿੱਚ ਗਿਆ ਹੋਇਆ ਜੀ ਕੇਸ। ਫਿਰ 9ਵੇਂ ਮਹੀਨੇ 'ਚ ਤਰੀਕ ਆਈ ਆ, ਫਿਰ 10ਵੇਂ 'ਚ ਆਈ ਆ, 11ਵੇਂ 'ਚ ਆਈ ਆ, ਹੁਣ ਦੂਜੇ 'ਚ ਪਈ ਹੈ ਜੀ। ਚੱਲ ਹੀ ਰਿਹਾ ਜੀ। ਉਦੋਂ ਦਾ ਅਸੀਂ ਇਹਦੇ 'ਤੇ ਕੰਮ ਕਰ ਰਹੇ ਸੀਗੇ। ਹਾਂਜੀ ਜੀ ਬਿਲਕੁਲ। ਤਾਂ ਅਸੀਂ ਗੱਲਬਾਤ ਕਰੀ ਆ, ਤਾਂ ਇੱਥੇ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਵੀ ਕਰ ਰਹੇ ਹਾਂ, ਆਮ ਲੋਕਾਂ ਦੇ ਨਾਲ ਵੀ ਗੱਲ ਕਰਾਂਗੇ ਜਾ ਕੇ, ਕਿਉਂਕਿ ਅੱਜ ਜੀਰੇ ਦੇ ਵਿੱਚ ਖੜੇ ਆ। ਤਾਂ ਬਾਈ ਹੋਰਾਂ ਨੇ ਸਾਨੂੰ ਦੱਸਿਆ ਕਿ ਜਿਹੜੀ ਫੈਕਟਰੀ ਆ ਉਸ ਦਾ ਆਰਡਰ ਸੀਐਮ ਸਾਹਿਬ ਦੇ ਵੱਲੋਂ ਕਰ ਦਿੱਤਾ ਗਿਆ ਕਿ ਇਸ ਨੂੰ ਬੰਦ ਕਰ ਦੇਣਾ ਚਾਹੀਦਾ। ਪਰ ਬਈ ਤਕਲੀਫਾਂ ਕਿੰਨੀਆਂ ਕੁ ਹੁੰਦੀਆਂ ਸੀ ਜਦੋਂ ਐ ਲੋਕਾਂ ਨੂੰ ਦੇਖਦੇ ਸੀ, ਕਿੰਨਾ ਕੁ ਦੁੱਖ ਲੱਗਦਾ ਸੀਗਾ? ਦੇਖੋ ਜੀ, ਗਰਾਊਂਡ ਲੈਵਲ ਤੇ ਅੱਜ ਇਸ ਪਿੰਡ ਦੇ ਵਿੱਚ ਆ ਕੇ ਤਾਂ ਅਸੀਂ ਅੱਜ ਦੇਖਿਆ, ਜਿੰਨੀਆਂ ਕੁ ਕਮੇਟੀ ਦੇ ਸਾਹਮਣੇ ਲੋਕਾਂ ਨੇ ਆਪਣੀਆਂ ਤਕਲੀਫਾਂ ਦਿਖਾਈਆਂ, ਆਪਣੇ ਰੋਗ ਦਿਖਾਏ, ਪਰ ਸਾਡੇ ਕੋਲ ਫੋਟੋਜ਼ ਜਾਂਦੀਆਂ ਸੀਗੀਆਂ, ਅਸੀਂ ਦੇਖਦੇ ਸੀ, ਮਨ ਬੜਾ ਦੁਖੀ ਹੁੰਦਾ ਸੀ ਵੀ ਇੰਨਾ ਗੰਦਾ ਪਾਣੀ ਜਿਹਨੂੰ ਆਪਾਂ ਦੇਖ ਵੀ ਨਹੀਂ ਸਕਦੇ, ਜਿਹੜਾ ਪਾਣੀ ਆਪਾਂ ਵੈਸੇ ਵੀ ਯੂਜ਼ ਨਹੀਂ ਕਰ ਸਕਦੇ ਕਿਸੇ ਹੋਰ ਪਰਪਸ ਲਈ, ਤੇ ਉਹ ਪਾਣੀ ਲੋਕਾਂ ਨੂੰ ਪੀਣਾ ਪੈ ਰਿਹਾ। ਕਿਉਂਕਿ ਆਰਓ ਕੋਈ ਐਡੀ ਹਰੇਕ ਬੰਦਾ ਨਹੀਂ ਅਫੋਰਡ ਕਰ ਸਕਦਾ, ਵੱਡੇ ਆਰਓ ਵੀ ਉਹ ਉਸ ਨਾਲ ਪਾਣੀ ਸਾਫ਼ ਕਰਕੇ ਪੀ ਲੈਣ। ਤੇ ਕਿਸੇ ਨੂੰ ਲੀਵਰ ਸੋਰਾਈਸਿਸ ਹੋ ਰਿਹਾ ਸੀਗਾ, ਕਿਸੇ ਨੂੰ ਕੈਂਸਰ ਹੋ ਰਿਹਾ ਸੀਗਾ, ਹੋਰ ਬਿਮਾਰੀਆਂ ਤਨ ਦੀਆਂ ਚੱਲ ਰਹੀਆਂ ਸੀ। ਲੋਕ ਬਹੁਤ ਦੁਖੀ ਸੀ ਤੇ ਉਹਨਾਂ ਦਾ ਦੁੱਖ ਦੇਖ ਕੇ ਮਨ ਤਾਂ ਦੁਖੀ ਹੁੰਦਾ ਹੀ ਹੈ ਜੀ, ਲਾਜ਼ਮੀ ਹੈ। ਬਈ ਹੋਰ ਕੁਝ ਕਹਿਣਾ ਚਾਹੋਗੇ ਕਿਉਂਕਿ ਅੱਜ ਜੀਕੇ ਮਾਨ ਸੀਨੀਅਰ ਐਡਵੋਕੇਟ ਨੇ ਜੀ, ਉਹਨਾਂ ਨੇ ਸਾਰਾ ਕੇਸ ਲੜਿਆ ਹੈਗਾ ਤੇ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜੀ ਬਿਲਕੁਲ। ਤਾਂ ਅਸੀਂ ਇੱਥੇ ਗੱਲਬਾਤ ਕਰੀ ਆ, ਤਾਂ ਇਹ ਜਿਹੜੀ ਖਬਰ ਆ ਥੋੜੇ ਸਮੇਂ ਦੇ ਵਿੱਚ ਮੀਡੀਆ ਚੈਨਲਾਂ ਦੇ ਉੱਪਰ ਵੀ ਵਾਇਰਲ ਹੋ ਜੂਗੀ, ਮੀਡੀਆ ਚੈਨਲ ਵੀ ਚਲਾਉਣਗੇ, ਤਾਂ ਅਸੀਂ ਜਿਹੜੀ ਗੱਲਬਾਤ ਆ ਇੱਥੇ ਆਮ ਲੋਕਾਂ ਦੇ ਨਾਲ ਵੀ ਕਰਾਂਗੇ ਅੱਜ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਸੋ ਅਸੀਂ ਜਿਵੇਂ ਥੋੜਾ ਟਾਈਮ ਪਹਿਲਾਂ ਸਾਡੇ ਨਾਲ ਲਾਇਰ ਗੁਰਸ਼ਰਨ ਸਿੰਘ ਤੇ ਗੁਰਸੇਵਕ ਸਿੰਘ ਮੌਜੂਦ ਸਨ, ਤਾਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਕਿ ਫੈਕਟਰੀ ਵਾਲਿਆਂ ਦਾ ਕੀ ਪੱਖ ਆ ਜਾਂ ਲੋਕਾਂ ਦਾ ਕੀ ਪੱਖ ਆ। ਤਾਂ ਅਸੀਂ ਉਸ ਨੂੰ ਲੈ ਕੇ ਹਲੇ ਖੜੇ ਹੀ ਸੀਗੇ ਇੱਥੇ। ਤਾਂ ਤੁਸੀਂ ਦੇਖ ਸਕਦੇ ਹੋ ਗੱਡੀ ਦੀਆਂ ਟਾਕੀਆਂ ਖੁੱਲ੍ਹੀਆਂ ਨੇ। ਜਿਹੜੇ ਸਾਡੇ ਵਕੀਲ ਸਾਹਿਬ ਸੀ ਉਹ ਜਾ ਰਹੇ ਸੀ, ਤਾਂ ਤੁਰੰਤ ਫੋਨ ਆਇਆ, ਇੱਕ ਫੋਨ ਆਇਆ ਜਿਹੜੇ ਕਿ ਜੀਰਾ ਵਾਸੀਆਂ ਦੇ ਲੋਕਾਂ ਦੇ ਲਈ ਇੱਕ ਖੁਸ਼ੀ ਦੀ ਗੱਲ ਕਹੀ ਜਾ ਸਕਦੀ ਆ। ਤਾਂ ਅਸੀਂ ਬਾਈ ਤੋਂ ਹੀ ਸੁਣ ਰਹੇ ਹਾਂ, ਬਾਈ ਫੋਨ ਤੇ ਕੀ ਗੱਲ ਹੋਈ ਆ। ਹੁਣੇ ਸਾਨੂੰ ਪਤਾ ਲੱਗਿਆ ਜੀ, ਫੋਨ ਆਇਆ ਵੀ ਸੀਐਮ ਸਾਹਿਬ ਨੇ ਆਰਡਰ ਕੀਤਾ ਕਿ ਫੈਕਟਰੀ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕੀਤਾ ਜਾਵੇ ਜੀ। ਸੀਐਮ ਸਾਹਿਬ ਦਾ ਹੁਣੇ ਸਾਨੂੰ ਪਤਾ ਲੱਗਿਆ ਜੀ। ਬਾਕੀ ਹੁਣ ਕਲੈਰਿਟੀ ਲੈਣੇ ਆ ਜੀ ਕੀ ਆਰਡਰ ਆਇਆ ਜੀ। ਜੀ ਖੁਸ਼ੀ ਹੋਈ ਕਿਉਂਕਿ ਕੇਸ ਤੁਸੀਂ ਲੜ ਰਹੇ ਸੀ। ਕਿ ਸਾਡੇ ਮੈਮ ਨੇ ਜੀਕੇ ਮਾਨ ਗੁਰਸ਼ਰਨ ਕੌਰ ਮਾਨ ਸੀਨੀਅਰ ਐਡਵੋਕੇਟ, ਉਹ ਉਹਨਾਂ ਨੇ ਬਹੁਤ ਤਨਦੇਹੀ ਨਾਲ ਲੜਿਆ ਜੀ, ਬਹੁਤ ਖੁਸ਼ੀ ਹੈਗੀ ਹੈ ਜੀ। ਤੇ ਹੁਣ ਬਾਕੀ ਕਲੈਰਿਟੀ ਲੈਣੇ ਆ ਜੀ ਕੀ ਆਰਡਰ ਆਇਆ ਜੀ। ਹਾਂਜੀ ਕੀ ਲੱਗਦਾ ਬਈ ਤੁਹਾਨੂੰ, ਕਿਉਂਕਿ ਭਾਈ ਸਾਹਿਬ ਨੇ ਦੱਸਤਾ ਕਿ ਖੁਸ਼ੀ ਤਾਂ ਹੋ ਰਹੀ ਹੈਗੀ। ਹਾਂਜੀ ਹਾਂ, ਬਹੁਤ ਮਨ ਨੂੰ ਖੁਸ਼ੀ ਹੈ। ਚਲੋ ਸੀਐਮ ਸਾਹਿਬ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਸਾਡੇ ਪੱਖ ਦੇ ਵਿੱਚ ਇਹ ਹੁਕਮ ਸੁਣਾ ਦਿੱਤਾ ਤੇ ਇਹਨਾਂ ਲੋਕਾਂ ਦੇ ਬਾਰੇ ਸੋਚਿਆ। ਜੀ ਬਿਲਕੁਲ। ਤਾਂ ਅਸੀਂ ਜਿਹੜੀ ਇਹ ਗੱਲਬਾਤ ਆ ਅਸੀਂ ਤਾਂ ਕਰੀ ਆ ਕਿ ਇੱਥੇ ਬਾਈ ਵਰਗਿਆਂ ਦੇ ਨਾਲ, ਕਿਉਂਕਿ ਇਹਨਾਂ ਨੇ ਕਾਫੀ ਟਾਈਮ, ਬਈ ਕਿੰਨਾ ਕੁ ਟਾਈਮ ਹੋ ਗਿਆ ਜੀ ਕੇਸ ਲੜਦਿਆਂ ਨੂੰ? ਦੇਖੋ ਜੀ, ਇਹ 7ਵੇਂ ਮਹੀਨੇ ਦਾ ਗਿਆ ਹੋਇਆ, 7ਵੇਂ ਮਹੀਨੇ ਦਾ ਕੋਰਟ ਦੇ ਵਿੱਚ ਗਿਆ ਹੋਇਆ ਜੀ ਕੇਸ।
ਫਿਰ 9ਵੇਂ ਮਹੀਨੇ 'ਚ ਤਰੀਕ ਆਈ ਆ, ਫਿਰ 10ਵੇਂ 'ਚ ਆਈ ਆ, 11ਵੇਂ 'ਚ ਆਈ ਆ, ਹੁਣ ਦੂਜੇ 'ਚ ਪਈ ਹੈ ਜੀ। ਚੱਲ ਹੀ ਰਿਹਾ ਜੀ। ਉਦੋਂ ਦਾ ਅਸੀਂ ਇਹਦੇ ਤੇ ਕੰਮ ਕਰ ਰਹੇ ਸੀਗੇ। ਹਾਂਜੀ ਜੀ ਬਿਲਕੁਲ। ਤਾਂ ਅਸੀਂ ਗੱਲਬਾਤ ਕਰੀ ਆ ਤਾਂ ਇੱਥੇ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਵੀ ਕਰ ਰਹੇ ਹਾਂ, ਆਮ ਲੋਕਾਂ ਦੇ ਨਾਲ ਵੀ ਗੱਲ ਕਰਾਂਗੇ ਜਾ ਕੇ, ਕਿਉਂਕਿ ਅੱਜ ਜੀਰੇ ਦੇ ਵਿੱਚ ਖੜੇ ਆ। ਤਾਂ ਬਾਈ ਹੋਰਾਂ ਨੇ ਸਾਨੂੰ ਦੱਸਿਆ ਕਿ ਜਿਹੜੀ ਫੈਕਟਰੀ ਆ ਉਸ ਦਾ ਆਰਡਰ ਸੀਐਮ ਸਾਹਿਬ ਦੇ ਵੱਲੋਂ ਕਰ ਦਿੱਤਾ ਗਿਆ ਕਿ ਇਸ ਨੂੰ ਬੰਦ ਕਰ ਦੇਣਾ ਚਾਹੀਦਾ। ਪਰ ਬਈ ਤਕਲੀਫਾਂ ਕਿੰਨੀਆਂ ਕੁ ਹੁੰਦੀਆਂ ਜੀ ਜਦੋਂ ਐ ਨੂੰ ਦੇਖਦੇ ਸੀ, ਕਿੰਨਾ ਕੁ ਦੁੱਖ ਲੱਗਦਾ ਸੀਗਾ? ਦੇਖੋ ਜੀ, ਗਰਾਊਂਡ ਲੈਵਲ ਤੇ ਅੱਜ ਇਸ ਪਿੰਡ ਦੇ ਵਿੱਚ ਆ ਕੇ ਤਾਂ ਅਸੀਂ ਅੱਜ ਦੇਖਿਆ, ਜਿੰਨੀਆਂ ਕੁ ਕਮੇਟੀ ਦੇ ਸਾਹਮਣੇ ਲੋਕਾਂ ਨੇ ਆਪਣੀਆਂ ਤਕਲੀਫਾਂ ਦਿਖਾਈਆਂ, ਆਪਣੇ ਰੋਗ ਦਿਖਾਏ, ਪਰ ਸਾਡੇ ਕੋਲ ਫੋਟੋਜ਼ ਜਾਂਦੀਆਂ ਸੀਗੀਆਂ। ਅਸੀਂ ਦੇਖਦੇ ਸੀ, ਮਨ ਬੜਾ ਦੁਖੀ ਹੁੰਦਾ ਸੀ ਵੀ ਇੰਨਾ ਗੰਦਾ ਪਾਣੀ ਜਿਹਨੂੰ ਆਪਾਂ ਦੇਖ ਵੀ ਨਹੀਂ ਸਕਦੇ, ਜਿਹੜਾ ਪਾਣੀ ਆਪਾਂ ਵੈਸੇ ਵੀ ਯੂਜ਼ ਨਹੀਂ ਕਰ ਸਕਦੇ ਕਿਸੇ ਹੋਰ ਪਰਪਸ ਲਈ, ਤੇ ਉਹ ਪਾਣੀ ਲੋਕਾਂ ਨੂੰ ਪੀਣਾ ਪੈ ਰਿਹਾ। ਕਿਉਂਕਿ ਆਰਓ ਕੋਈ ਐਡੀ ਹਰੇਕ ਬੰਦਾ ਨਹੀਂ ਅਫੋਰਡ ਕਰ ਸਕਦਾ, ਵੱਡੇ ਆਰਓ ਵੀ ਉਹ ਉਸ ਨਾਲ ਪਾਣੀ ਸਾਫ਼ ਕਰਕੇ ਪੀ ਲੈਣ। ਤੇ ਕਿਸੇ ਨੂੰ ਲੀਵਰ ਸੋਰਾਈਸਿਸ ਹੋ ਰਿਹਾ ਸੀਗਾ, ਕਿਸੇ ਨੂੰ ਕੈਂਸਰ ਹੋ ਰਿਹਾ ਸੀਗਾ, ਹੋਰ ਬਿਮਾਰੀਆਂ ਤਨ ਦੀਆਂ ਚੱਲ ਰਹੀਆਂ ਸੀ। ਲੋਕ ਬਹੁਤ ਦੁਖੀ ਸੀ ਤੇ ਉਹਨਾਂ ਦਾ ਦੁੱਖ ਦੇਖ ਕੇ ਮਨ ਤਾਂ ਦੁਖੀ ਹੁੰਦਾ ਹੀ ਹੈ ਜੀ, ਲਾਜ਼ਮੀ ਹੈ। ਬਈ ਹੋਰ ਕੁਝ ਕਹਿਣਾ ਚਾਹੋਗੇ? ਕਿਉਂਕਿ ਅੱਜ ਜੀਕੇ ਮਾਨ ਸੀਨੀਅਰ ਐਡਵੋਕੇਟ ਨੇ ਜੀ, ਉਹਨਾਂ ਨੇ ਸਾਰਾ ਕੇਸ ਲੜਿਆ ਹੈਗਾ ਤੇ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜੀ। ਬਿਲਕੁਲ। ਤਾਂ ਅਸੀਂ ਇੱਥੇ ਗੱਲਬਾਤ ਕਰੀ ਆ ਤਾਂ ਇਹ ਜਿਹੜੀ ਖਬਰ ਆ ਥੋੜ੍ਹੇ ਸਮੇਂ ਦੇ ਵਿੱਚ ਮੀਡੀਆ ਚੈਨਲਾਂ ਦੇ ਉੱਪਰ ਵੀ ਵਾਇਰਲ ਹੋ ਜੂਗੀ, ਮੀਡੀਆ ਚੈਨਲ ਵੀ ਚਲਾਉਣਗੇ। ਤਾਂ ਅਸੀਂ ਜਿਹੜੀ ਗੱਲਬਾਤ ਆ ਇੱਥੇ ਆਮ ਲੋਕਾਂ ਦੇ ਨਾਲ ਵੀ ਕਰਾਂਗੇ ਅੱਜ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਸੋ ਅਸੀਂ ਜਿਵੇਂ ਥੋੜ੍ਹਾ ਟਾਈਮ ਪਹਿਲਾਂ ਸਾਡੇ ਨਾਲ ਲਾਇਰ ਗੁਰਸ਼ਰਨ ਸਿੰਘ ਤੇ ਗੁਰਸੇਵਕ ਸਿੰਘ ਮੌਜੂਦ ਸਨ, ਤਾਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਕਿ ਫੈਕਟਰੀ ਵਾਲਿਆਂ ਦਾ ਕੀ ਪੱਖ ਆ ਜਾਂ ਲੋਕਾਂ ਦਾ ਕੀ ਪੱਖ ਆ। ਤਾਂ ਅਸੀਂ ਉਸ ਨੂੰ ਲੈ ਕੇ ਹਲੇ ਖੜੇ ਹੀ ਸੀਗੇ ਇੱਥੇ। ਤਾਂ ਤੁਸੀਂ ਦੇਖ ਸਕਦੇ ਹੋ ਗੱਡੀ ਦੀਆਂ ਟਾਕੀਆਂ ਖੁੱਲ੍ਹੀਆਂ ਨੇ। ਜਿਹੜੇ ਸਾਡੇ ਵਕੀਲ ਸਾਹਿਬ ਸੀ ਉਹ ਜਾ ਰਹੇ ਸੀ ਤਾਂ ਤੁਰੰਤ ਫੋਨ ਆਇਆ, ਇੱਕ ਫੋਨ ਆਇਆ ਜਿਹੜੇ ਕਿ ਜੀਰਾ ਵਾਸੀਆਂ ਦੇ ਲੋਕਾਂ ਦੇ ਲਈ ਇੱਕ ਖੁਸ਼ੀ ਦੀ ਗੱਲ ਕਹੀ ਜਾ ਸਕਦੀ ਆ। ਤਾਂ ਅਸੀਂ ਬਾਈ ਤੋਂ ਹੀ ਸੁਣ ਰਹੇ ਹਾਂ, ਬਾਈ ਫੋਨ ਤੇ ਕੀ ਗੱਲ ਹੋਈ ਆ? ਹੁਣੇ ਸਾਨੂੰ ਪਤਾ ਲੱਗਿਆ ਜੀ, ਫੋਨ ਆਇਆ ਵੀ ਸੀਐਮ ਸਾਹਿਬ ਨੇ ਆਰਡਰ ਕੀਤਾ ਕਿ ਫੈਕਟਰੀ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕੀਤਾ ਜਾਵੇ ਜੀ। ਸੀਐਮ ਸਾਹਿਬ ਦਾ ਹੁਣੇ ਸਾਨੂੰ ਪਤਾ ਲੱਗਿਆ ਜੀ। ਬਾਕੀ ਹੁਣ ਕਲੈਰਿਟੀ ਲੈਣੇ ਆ ਜੀ ਕੀ ਆਰਡਰ ਆਇਆ ਜੀ। ਜੀ ਖੁਸ਼ੀ ਹੋਈ ਕਿਉਂਕਿ ਕੇਸ ਤੁਸੀਂ ਲੜ ਰਹੇ ਸੀ। ਕਿ ਸਾਡੇ ਮੈਮ ਨੇ ਜੀਕੇ ਮਾਨ ਗੁਰਸ਼ਰਨ ਕੌਰ ਮਾਨ ਸੀਨੀਅਰ ਐਡਵੋਕੇਟ, ਉਹ ਉਹਨਾਂ ਨੇ ਬਹੁਤ ਤਨਦੇਹੀ ਨਾਲ ਲੜਿਆ ਜੀ। ਬਹੁਤ ਖੁਸ਼ੀ ਹੈਗੀ ਹੈ ਜੀ। ਤੇ ਹੁਣ ਬਾਕੀ ਕਲੈਰਿਟੀ ਲੈਣੇ ਆ ਜੀ ਕੀ ਆਰਡਰ ਆਇਆ ਜੀ। ਹਾਂਜੀ, ਕੀ ਲੱਗਦਾ ਬਈ ਤੁਹਾਨੂੰ? ਕਿਉਂਕਿ ਭਾਈ ਸਾਹਿਬ ਨੇ ਦੱਸਤਾ ਕਿ ਖੁਸ਼ੀ ਤਾਂ ਹੋ ਰਹੀ ਹੈਗੀ। ਹਾਂਜੀ ਹਾਂ, ਬਹੁਤ ਮਨ ਨੂੰ ਖੁਸ਼ੀ ਹੈ। ਚਲੋ ਸੀਐਮ ਸਾਹਿਬ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਸਾਡੇ ਪੱਖ ਦੇ ਵਿੱਚ ਇਹ ਹੁਕਮ ਸੁਣਾ ਦਿੱਤਾ ਤੇ ਇਹਨਾਂ ਲੋਕਾਂ ਦੇ ਬਾਰੇ ਸੋਚਿਆ ਜੀ। ਬਿਲਕੁਲ। ਤਾਂ ਅਸੀਂ ਜਿਹੜੀ ਇਹ ਗੱਲਬਾਤ ਆ ਅਸੀਂ ਤਾਂ ਕਰੀ ਆ ਕਿ ਇੱਥੇ ਬਾਈ ਵਰਗਿਆਂ ਦੇ ਨਾਲ, ਕਿਉਂਕਿ ਇਹਨਾਂ ਨੇ ਕਾਫੀ ਟਾਈਮ, ਬਈ ਕਿੰਨਾ ਕੁ ਟਾਈਮ ਹੋ ਗਿਆ ਜੀ ਕੇਸ ਲੜਦਿਆਂ ਨੂੰ? ਦੇਖੋ ਜੀ, ਇਹ 7ਵੇਂ ਮਹੀਨੇ ਦਾ ਗਿਆ ਹੋਇਆ, 7ਵੇਂ ਮਹੀਨੇ ਦਾ ਕੋਰਟ ਦੇ ਵਿੱਚ ਗਿਆ ਹੋਇਆ ਜੀ ਕੇਸ। ਫਿਰ 9ਵੇਂ ਮਹੀਨੇ 'ਚ ਤਰੀਕ ਆਈ ਆ, ਫਿਰ 10ਵੇਂ 'ਚ ਆਈ ਆ, 11ਵੇਂ 'ਚ ਆਈ ਆ, ਹੁਣ ਦੂਜੇ 'ਚ ਪਈ ਹੈ ਜੀ। ਚੱਲ ਹੀ ਰਿਹਾ ਜੀ। ਉਦੋਂ ਦਾ ਅਸੀਂ ਇਹਦੇ ਤੇ ਕੰਮ ਕਰ ਰਹੇ ਸੀਗੇ। ਹਾਂਜੀ ਜੀ ਬਿਲਕੁਲ। ਤਾਂ ਅਸੀਂ ਗੱਲਬਾਤ ਕਰੀ ਆ ਤਾਂ ਇੱਥੇ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਵੀ ਕਰ ਰਹੇ ਹਾਂ, ਆਮ ਲੋਕਾਂ ਦੇ ਨਾਲ ਵੀ ਗੱਲ ਕਰਾਂਗੇ ਜਾ ਕੇ, ਕਿਉਂਕਿ ਅੱਜ ਜੀਰੇ ਦੇ ਵਿੱਚ ਖੜੇ ਆ। ਤਾਂ ਬਾਈ ਹੋਰਾਂ ਨੇ ਸਾਨੂੰ ਦੱਸਿਆ ਕਿ ਜਿਹੜੀ ਫੈਕਟਰੀ ਆ ਉਸ ਦਾ ਆਰਡਰ ਸੀਐਮ ਸਾਹਿਬ ਦੇ ਵੱਲੋਂ ਕਰ ਦਿੱਤਾ ਗਿਆ ਕਿ ਇਸ ਨੂੰ ਬੰਦ ਕਰ ਦੇਣਾ ਚਾਹੀਦਾ। ਪਰ ਬਈ ਤਕਲੀਫਾਂ ਕਿੰਨੀਆਂ ਕੁ ਹੁੰਦੀਆਂ ਜੀ ਜਦੋਂ ਐ ਲੋਕਾਂ ਨੂੰ ਦੇਖਦੇ ਸੀ, ਕਿੰਨਾ ਕੁ ਦੁੱਖ ਲੱਗਦਾ ਸੀਗਾ? ਦੇਖੋ ਜੀ, ਗਰਾਊਂਡ ਲੈਵਲ ਤੇ ਅੱਜ ਇਸ ਪਿੰਡ ਦੇ ਵਿੱਚ ਆ ਕੇ ਤਾਂ ਅਸੀਂ ਅੱਜ ਦੇਖਿਆ, ਜਿੰਨੀਆਂ ਕੁ ਕਮੇਟੀ ਦੇ ਸਾਹਮਣੇ ਲੋਕਾਂ ਨੇ ਆਪਣੀਆਂ ਤਕਲੀਫਾਂ ਦਿਖਾਈਆਂ, ਆਪਣੇ ਰੋਗ ਦਿਖਾਏ, ਪਰ ਸਾਡੇ ਕੋਲ ਫੋਟੋਜ਼ ਜਾਂਦੀਆਂ ਸੀਗੀਆਂ। ਅਸੀਂ ਦੇਖਦੇ ਸੀ, ਮਨ ਬੜਾ ਦੁਖੀ ਹੁੰਦਾ ਸੀ ਵੀ ਇੰਨਾ ਗੰਦਾ ਪਾਣੀ ਜਿਹਨੂੰ ਆਪਾਂ ਦੇਖ ਵੀ ਨਹੀਂ ਸਕਦੇ, ਜਿਹੜਾ ਪਾਣੀ ਆਪਾਂ ਵੈਸੇ ਵੀ ਯੂਜ਼ ਨਹੀਂ ਕਰ ਸਕਦੇ ਕਿਸੇ ਹੋਰ ਪਰਪਸ ਲਈ, ਤੇ ਉਹ ਪਾਣੀ ਲੋਕਾਂ ਨੂੰ ਪੀਣਾ ਪੈ ਰਿਹਾ। ਕਿਉਂਕਿ ਆਰਓ ਕੋਈ ਐਡੀ ਹਰੇਕ ਬੰਦਾ ਨਹੀਂ ਅਫੋਰਡ ਕਰ ਸਕਦਾ, ਵੱਡੇ ਆਰਓ ਵੀ ਉਹ ਉਸ ਨਾਲ ਪਾਣੀ ਸਾਫ਼ ਕਰਕੇ ਪੀ ਲੈਣ। ਤੇ ਕਿਸੇ ਨੂੰ ਲੀਵਰ ਸੋਰਾਈਸਿਸ ਹੋ ਰਿਹਾ ਸੀਗਾ, ਕਿਸੇ ਨੂੰ ਕੈਂਸਰ ਹੋ ਰਿਹਾ ਸੀਗਾ, ਹੋਰ ਬਿਮਾਰੀਆਂ ਤਨ ਦੀਆਂ ਚੱਲ ਰਹੀਆਂ ਸੀ। ਲੋਕ ਬਹੁਤ ਦੁਖੀ ਸੀ ਤੇ ਉਹਨਾਂ ਦਾ ਦੁੱਖ ਦੇਖ ਕੇ ਮਨ ਤਾਂ ਦੁਖੀ ਹੁੰਦਾ ਹੀ ਹੈ ਜੀ, ਲਾਜ਼ਮੀ ਹੈ। ਬਈ ਹੋਰ ਕੁਝ ਕਹਿਣਾ ਚਾਹੋਗੇ? ਕਿਉਂਕਿ ਅੱਜ ਜੀਕੇ ਮਾਨ ਸੀਨੀਅਰ ਐਡਵੋਕੇਟ ਨੇ ਜੀ, ਉਹਨਾਂ ਨੇ ਸਾਰਾ ਕੇਸ ਲੜਿਆ ਹੈਗਾ ਤੇ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜੀ। ਬਿਲਕੁਲ। ਤਾਂ ਇੱਥੇ ਗੱਲਬਾਤ ਕਰੀ ਆ ਤਾਂ ਇਹ ਜਿਹੜੀ ਖਬਰ ਆ ਥੋੜ੍ਹੇ ਸਮੇਂ ਦੇ ਵਿੱਚ ਮੀਡੀਆ ਚੈਨਲਾਂ ਦੇ ਉੱਪਰ ਵੀ ਵਾਇਰਲ ਹੋ ਜੂਗੀ, ਮੀਡੀਆ ਚੈਨਲ ਵੀ ਚਲਾਉਣਗੇ। ਤਾਂ ਅਸੀਂ ਜਿਹੜੀ ਗੱਲਬਾਤ ਆ ਇੱਥੇ ਆਮ ਲੋਕਾਂ ਦੇ ਨਾਲ ਵੀ ਕਰਾਂਗੇ ਅੱਜ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਸੋ ਅਸੀਂ ਜਿਵੇਂ ਥੋੜ੍ਹਾ ਟਾਈਮ ਪਹਿਲਾਂ ਸਾਡੇ ਨਾਲ ਲਾਇਰ ਗੁਰਸ਼ਰਨ ਸਿੰਘ ਤੇ ਗੁਰਸੇਵਕ ਸਿੰਘ ਮੌਜੂਦ ਸਨ, ਤਾਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਕਿ ਫੈਕਟਰੀ ਵਾਲਿਆਂ ਦਾ ਕੀ ਪੱਖ ਆ ਜਾਂ ਲੋਕਾਂ ਦਾ ਕੀ ਪੱਖ ਆ। ਤਾਂ ਅਸੀਂ ਉਸ ਨੂੰ ਲੈ ਕੇ ਹਲੇ ਖੜੇ ਹੀ ਸੀਗੇ ਇੱਥੇ। ਤਾਂ ਤੁਸੀਂ ਦੇਖ ਸਕਦੇ ਹੋ ਗੱਡੀ ਦੀਆਂ ਟਾਕੀਆਂ ਖੁੱਲ੍ਹੀਆਂ ਨੇ।
ਜਿਹੜੇ ਸਾਡੇ ਵਕੀਲ ਸਾਹਿਬ ਸੀ ਉਹ ਜਾ ਰਹੇ ਸੀ ਤਾਂ ਤੁਰੰਤ ਫੋਨ ਆਇਆ, ਇੱਕ ਫੋਨ ਆਇਆ ਜਿਹੜੇ ਕਿ ਜੀਰਾ ਵਾਸੀਆਂ ਦੇ ਲੋਕਾਂ ਦੇ ਲਈ ਇੱਕ ਖੁਸ਼ੀ ਦੀ ਗੱਲ ਕਹੀ ਜਾ ਸਕਦੀ ਆ। ਤਾਂ ਅਸੀਂ ਬਾਈ ਤੋਂ ਹੀ ਸੁਣ ਰਹੇ ਹਾਂ, ਬਾਈ ਫੋਨ ਤੇ ਕੀ ਗੱਲ ਹੋਈ ਆ? ਹੁਣੇ ਸਾਨੂੰ ਪਤਾ ਲੱਗਿਆ ਜੀ, ਫੋਨ ਆਇਆ ਵੀ ਸੀਐਮ ਸਾਹਿਬ ਨੇ ਆਰਡਰ ਕੀਤਾ ਕਿ ਫੈਕਟਰੀ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕੀਤਾ ਜਾਵੇ ਜੀ। ਸੀਐਮ ਸਾਹਿਬ ਦਾ ਹੁਣੇ ਸਾਨੂੰ ਪਤਾ ਲੱਗਿਆ ਜੀ। ਬਾਕੀ ਹੁਣ ਕਲੈਰਿਟੀ ਲੈਣੇ ਆ ਜੀ ਕੀ ਆਰਡਰ ਆਇਆ ਜੀ। ਜੀ ਖੁਸ਼ੀ ਹੋਈ ਕਿਉਂਕਿ ਕੇਸ ਤੁਸੀਂ ਲੜ ਰਹੇ ਸੀ ਕਿ ਸਾਡੇ ਮੈਮ ਨੇ ਜੀ ਕੇ ਮਾਨ, ਗੁਰਸ਼ਰਨ ਕੌਰ ਮਾਨ ਸੀਨੀਅਰ ਐਡਵੋਕੇਟ, ਉਹ ਉਹਨਾਂ ਨੇ ਬਹੁਤ ਤਨਦੇਹੀ ਨਾਲ ਲੜਿਆ ਜੀ। ਬਹੁਤ ਖੁਸ਼ੀ ਹੈਗੀ ਹੈ ਜੀ। ਤੇ ਹੁਣ ਬਾਕੀ ਕਲੈਰਿਟੀ ਲੈਣੇ ਆ ਜੀ ਕੀ ਆਰਡਰ ਆਇਆ ਜੀ। ਹਾਂਜੀ, ਕੀ ਲੱਗਦਾ ਬਈ ਤੁਹਾਨੂੰ? ਕਿਉਂਕਿ ਭਾਈ ਸਾਹਿਬ ਨੇ ਦੱਸਤਾ ਕਿ ਖੁਸ਼ੀ ਤਾਂ ਹੋ ਰਹੀ ਹੈਗੀ। ਹਾਂਜੀ ਹਾਂ, ਬਹੁਤ ਮਨ ਨੂੰ ਖੁਸ਼ੀ ਹੈ। ਚਲੋ ਸੀਐਮ ਸਾਹਿਬ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਸਾਡੇ ਪੱਖ ਦੇ ਵਿੱਚ ਬਿਲਕੁਲ। ਤਾਂ ਅਸੀਂ ਜਿਹੜੀ ਇਹ ਗੱਲਬਾਤ ਆ ਅਸੀਂ ਤਾਂ ਕਰੀ ਆ ਕਿ ਇੱਥੇ ਬਾਈ ਵਰਗਿਆਂ ਦੇ ਨਾਲ, ਕਿਉਂਕਿ ਇਹਨਾਂ ਨੇ ਕਾਫੀ ਟਾਈਮ, ਬਈ ਕਿੰਨਾ ਕੁ ਟਾਈਮ ਹੋ ਗਿਆ ਜੀ ਕੇਸ ਲੜਦਿਆਂ ਨੂੰ? ਦੇਖੋ ਜੀ, ਇਹ 7ਵੇਂ ਮਹੀਨੇ ਦਾ ਗਿਆ ਹੋਇਆ, 7ਵੇਂ ਮਹੀਨੇ ਦਾ ਕੋਰਟ ਦੇ ਵਿੱਚ ਗਿਆ ਹੋਇਆ ਜੀ ਕੇਸ। ਫਿਰ 9ਵੇਂ ਮਹੀਨੇ 'ਚ ਤਰੀਕ ਆਈ ਆ, ਫਿਰ 10ਵੇਂ 'ਚ ਆਈ ਆ, 11ਵੇਂ 'ਚ ਆਈ ਆ, ਹੁਣ ਦੂਜੇ 'ਚ ਪਈ ਹੈ ਜੀ। ਚੱਲ ਹੀ ਰਿਹਾ ਜੀ। ਉਦੋਂ ਦਾ ਅਸੀਂ ਇਹਦੇ ਤੇ ਕੰਮ ਕਰ ਰਹੇ ਸੀਗੇ। ਹਾਂਜੀ ਜੀ ਬਿਲਕੁਲ। ਤਾਂ ਅਸੀਂ ਗੱਲਬਾਤ ਕਰੀ ਆ ਤਾਂ ਇੱਥੇ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਵੀ ਕਰ ਰਹੇ ਹਾਂ, ਆਮ ਲੋਕਾਂ ਦੇ ਨਾਲ ਵੀ ਗੱਲ ਕਰਾਂਗੇ ਜਾ ਕੇ, ਕਿਉਂਕਿ ਅੱਜ ਜੀਰੇ ਦੇ ਵਿੱਚ ਖੜੇ ਆ। ਤਾਂ ਬਾਈ ਹੋਰਾਂ ਨੇ ਸਾਨੂੰ ਦੱਸਿਆ ਕਿ ਜਿਹੜੀ ਫੈਕਟਰੀ ਆ ਉਸ ਦਾ ਆਰਡਰ ਸੀਐਮ ਸਾਹਿਬ ਦੇ ਵੱਲੋਂ ਕਰ ਦਿੱਤਾ ਗਿਆ ਕਿ ਇਸ ਨੂੰ ਬੰਦ ਕਰ ਦੇਣਾ ਚਾਹੀਦਾ। ਪਰ ਬਈ ਤਕਲੀਫਾਂ ਕਿੰਨੀਆਂ ਹੁੰਦੀਆਂ ਸੀ ਜਦੋਂ ਐ ਲੋਕਾਂ ਨੂੰ ਦੇਖਦੇ ਸੀ, ਕਿੰਨਾ ਕੁ ਦੁੱਖ ਲੱਗਦਾ ਸੀਗਾ? ਦੇਖੋ ਜੀ, ਗਰਾਊਂਡ ਲੈਵਲ ਤੇ ਅੱਜ ਇਸ ਪਿੰਡ ਦੇ ਵਿੱਚ ਆ ਕੇ ਤਾਂ ਅਸੀਂ ਅੱਜ ਦੇਖਿਆ, ਜਿੰਨੀਆਂ ਕੁ ਕਮੇਟੀ ਦੇ ਸਾਹਮਣੇ ਲੋਕਾਂ ਨੇ ਆਪਣੀਆਂ ਤਕਲੀਫਾਂ ਦਿਖਾਈਆਂ, ਆਪਣੇ ਰੋਗ ਦਿਖਾਏ, ਪਰ ਸਾਡੇ ਕੋਲ ਫੋਟੋਜ਼ ਜਾਂਦੀਆਂ ਸੀਗੀਆਂ, ਅਸੀਂ ਦੇਖਦੇ ਸੀ, ਮਨ ਬੜਾ ਦੁਖੀ ਹੁੰਦਾ ਸੀ ਵੀ ਇੰਨਾ ਗੰਦਾ ਪਾਣੀ ਜਿਹਨੂੰ ਆਪਾਂ ਦੇਖ ਵੀ ਨਹੀਂ ਸਕਦੇ, ਜਿਹੜਾ ਪਾਣੀ ਆਪਾਂ ਵੈਸੇ ਵੀ ਯੂਜ਼ ਨਹੀਂ ਕਰ ਸਕਦੇ ਕਿਸੇ ਹੋਰ ਪਰਪਸ ਲਈ, ਤੇ ਉਹ ਪਾਣੀ ਲੋਕਾਂ ਨੂੰ ਪੀਣਾ ਪੈ ਰਿਹਾ। ਕਿਉਂਕਿ ਆਰਓ ਕੋਈ ਐਡੀ ਹਰੇਕ ਬੰਦਾ ਨਹੀਂ ਅਫੋਰਡ ਕਰ ਸਕਦਾ, ਵੱਡੇ ਆਰਓ ਵੀ ਉਹ ਉਸ ਨਾਲ ਪਾਣੀ ਸਾਫ਼ ਕਰਕੇ ਪੀ ਲੈਣ। ਤੇ ਕਿਸੇ ਨੂੰ ਲੀਵਰ ਸੋਰਾਈਸਿਸ ਹੋ ਰਿਹਾ ਸੀਗਾ, ਕਿਸੇ ਨੂੰ ਕੈਂਸਰ ਹੋ ਰਿਹਾ ਸੀਗਾ, ਹੋਰ ਬਿਮਾਰੀਆਂ ਤੰਦੀਆਂ ਚੱਲ ਰਹੀਆਂ ਸੀ। ਲੋਕ ਬਹੁਤ ਦੁਖੀ ਸੀ ਤੇ ਉਹਨਾਂ ਦਾ ਦੁੱਖ ਦੇਖ ਕੇ ਮਨ ਤਾਂ ਦੁਖੀ ਹੁੰਦਾ ਹੀ ਹੈ ਜੀ, ਲਾਜ਼ਮੀ ਹੈ। ਬਈ ਹੋਰ ਕੁਝ ਕਹਿਣਾ ਚਾਹੋਗੇ? ਕਿਉਂਕਿ ਅੱਜ ਜੀ ਕੇ ਮਾਨ ਸੀਨੀਅਰ ਐਡਵੋਕੇਟ ਨੇ ਜੀ, ਉਹਨਾਂ ਨੇ ਸਾਰਾ ਕੇਸ ਲੜਿਆ ਹੈਗਾ ਤੇ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜੀ। ਬਿਲਕੁਲ। ਤਾਂ ਅਸੀਂ ਇੱਥੇ ਗੱਲਬਾਤ ਕਰੀ ਆ ਤਾਂ ਇਹ ਜਿਹੜੀ ਖਬਰ ਆ ਥੋੜ੍ਹੇ ਸਮੇਂ ਦੇ ਵਿੱਚ ਮੀਡੀਆ ਚੈਨਲਾਂ ਦੇ ਉੱਪਰ ਵੀ ਵਾਇਰਲ ਹੋ ਜੂਗੀ, ਮੀਡੀਆ ਚੈਨਲ ਵੀ ਚਲਾਉਣਗੇ। ਤਾਂ ਅਸੀਂ ਜਿਹੜੀ ਗੱਲਬਾਤ ਆ ਇੱਥੇ ਆਮ ਲੋਕਾਂ ਦੇ ਨਾਲ ਵੀ ਕਰਾਂਗੇ ਅੱਜ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਸੋ ਅਸੀਂ ਜਿਵੇਂ ਥੋੜ੍ਹਾ ਟਾਈਮ ਪਹਿਲਾਂ ਸਾਡੇ ਨਾਲ ਲਾਇਰ ਗੁਰਸ਼ਰਨ ਸਿੰਘ ਤੇ ਗੁਰਸੇਵਕ ਸਿੰਘ ਮੌਜੂਦ ਸਨ, ਤਾਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਕਿ ਫੈਕਟਰੀ ਵਾਲਿਆਂ ਦਾ ਕੀ ਪੱਖ ਆ ਜਾਂ ਲੋਕਾਂ ਦਾ ਕੀ ਪੱਖ ਆ। ਤਾਂ ਅਸੀਂ ਉਸ ਨੂੰ ਲੈ ਕੇ ਹਲੇ ਖੜੇ ਹੀ ਸੀਗੇ ਇੱਥੇ। ਤਾਂ ਤੁਸੀਂ ਦੇਖ ਸਕਦੇ ਹੋ ਗੱਡੀ ਦੀਆਂ ਟਾਕੀਆਂ ਖੁੱਲ੍ਹੀਆਂ ਨੇ। ਜਿਹੜੇ ਸਾਡੇ ਵਕੀਲ ਸਾਹਿਬ ਸੀ ਉਹ ਜਾ ਰਹੇ ਸੀ ਤਾਂ ਤੁਰੰਤ ਫੋਨ ਆਇਆ, ਇੱਕ ਫੋਨ ਆਇਆ ਜਿਹੜੇ ਕਿ ਜੀਰਾ ਵਾਸੀਆਂ ਦੇ ਲੋਕਾਂ ਦੇ ਲਈ ਇੱਕ ਖੁਸ਼ੀ ਦੀ ਗੱਲ ਕਹੀ ਜਾ ਸਕਦੀ ਆ। ਤਾਂ ਅਸੀਂ ਬਾਈ ਤੋਂ ਹੀ ਸੁਣ ਰਹੇ ਹਾਂ, ਬਾਈ ਫੋਨ ਤੇ ਕੀ ਗੱਲ ਹੋਈ ਆ? ਹੁਣੇ ਸਾਨੂੰ ਪਤਾ ਲੱਗਿਆ ਜੀ, ਫੋਨ ਆਇਆ ਵੀ ਸੀਐਮ ਸਾਹਿਬ ਨੇ ਆਰਡਰ ਕੀਤਾ ਕਿ ਫੈਕਟਰੀ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕੀਤਾ ਜਾਵੇ ਜੀ। ਸੀਐਮ ਸਾਹਿਬ ਦਾ ਹੁਣੇ ਸਾਨੂੰ ਪਤਾ ਲੱਗਿਆ ਜੀ। ਬਾਕੀ ਹੁਣ ਕਲੈਰਿਟੀ ਲੈਣੇ ਆ ਜੀ ਕੀ ਆਰਡਰ ਆਇਆ ਜੀ। ਜੀ ਖੁਸ਼ੀ ਹੋਈ ਕਿਉਂਕਿ ਕੇਸ ਤੁਸੀਂ ਲੜ ਰਹੇ ਸੀ ਕਿ ਸਾਡੇ ਮੈਮ ਨੇ ਜੀ ਕੇ ਮਾਨ, ਗੁਰਸ਼ਰਨ ਕੌਰ ਮਾਨ ਸੀਨੀਅਰ ਐਡਵੋਕੇਟ, ਉਹ ਉਹਨਾਂ ਨੇ ਬਹੁਤ ਤਨਦੇਹੀ ਨਾਲ ਲੜਿਆ ਜੀ। ਬਹੁਤ ਖੁਸ਼ੀ ਹੈਗੀ ਹੈ ਜੀ। ਤੇ ਹੁਣ ਬਾਕੀ ਕਲੈਰਿਟੀ ਲੈਣੇ ਆ ਜੀ ਕੀ ਆਰਡਰ ਆਇਆ ਜੀ। ਹਾਂਜੀ, ਕੀ ਲੱਗਦਾ ਬਈ ਤੁਹਾਨੂੰ? ਕਿਉਂਕਿ ਭਾਈ ਸਾਹਿਬ ਨੇ ਦੱਸਤਾ ਕਿ ਖੁਸ਼ੀ ਤਾਂ ਹੋ ਰਹੀ ਹੈਗੀ। ਹਾਂਜੀ ਹਾਂ, ਬਹੁਤ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਸਾਡੇ ਪੱਖ ਦੇ ਵਿੱਚ ਇਹ ਹੁਕਮ ਸੁਣਾ ਦਿੱਤਾ ਤੇ ਇਹਨਾਂ ਲੋਕਾਂ ਦੇ ਬਾਰੇ ਸੋਚਿਆ। ਜੀ ਬਿਲਕੁਲ। ਤਾਂ ਅਸੀਂ ਜਿਹੜੀ ਇਹ ਗੱਲਬਾਤ ਆ ਅਸੀਂ ਤਾਂ ਕਰੀ ਆ ਕਿ ਇੱਥੇ ਬਾਈ ਵਰਗਿਆਂ ਦੇ ਨਾਲ, ਕਿਉਂਕਿ ਇਹਨਾਂ ਨੇ ਕਾਫੀ ਟਾਈਮ, ਬਈ ਕਿੰਨਾ ਕੁ ਟਾਈਮ ਹੋ ਗਿਆ ਜੀ ਕੇਸ ਲੜਦਿਆਂ ਨੂੰ? ਦੇਖੋ ਜੀ, ਇਹ 7ਵੇਂ ਮਹੀਨੇ ਦਾ ਗਿਆ ਹੋਇਆ, 7ਵੇਂ ਮਹੀਨੇ ਦਾ ਕੋਰਟ ਦੇ ਵਿੱਚ ਗਿਆ ਹੋਇਆ ਜੀ ਕੇਸ। ਫਿਰ 9ਵੇਂ ਮਹੀਨੇ 'ਚ ਤਰੀਕ ਆਈ ਆ, ਫਿਰ 10ਵੇਂ 'ਚ ਆਈ ਆ, 11ਵੇਂ 'ਚ ਆਈ ਆ, ਹੁਣ ਦੂਜੇ 'ਚ ਪਈ ਹੈ ਜੀ। ਚੱਲ ਹੀ ਰਿਹਾ ਜੀ। ਉਦੋਂ ਦਾ ਅਸੀਂ ਇਹਦੇ ਤੇ ਕੰਮ ਕਰ ਰਹੇ ਸੀਗੇ। ਹਾਂਜੀ ਜੀ ਬਿਲਕੁਲ। ਤਾਂ ਅਸੀਂ ਗੱਲਬਾਤ ਕਰੀ ਆ ਤਾਂ ਇੱਥੇ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਵੀ ਕਰ ਰਹੇ ਹਾਂ, ਆਮ ਲੋਕਾਂ ਦੇ ਨਾਲ ਵੀ ਗੱਲ ਕਰਾਂਗੇ ਜਾ ਕੇ, ਕਿਉਂਕਿ ਅੱਜ ਜੀਰੇ ਦੇ ਵਿੱਚ ਖੜੇ ਆ। ਤਾਂ ਬਾਈ ਹੋਰਾਂ ਨੇ ਸਾਨੂੰ ਦੱਸਿਆ ਕਿ ਜਿਹੜੀ ਫੈਕਟਰੀ ਆ ਉਸ ਦਾ ਆਰਡਰ ਸੀਐਮ ਸਾਹਿਬ ਦੇ ਵੱਲੋਂ ਕਰ ਦਿੱਤਾ ਗਿਆ ਕਿ ਇਸ ਨੂੰ ਬੰਦ ਕਰ ਦੇਣਾ ਚਾਹੀਦਾ। ਪਰ ਬਈ ਤਕਲੀਫਾਂ ਕਿੰਨੀਆਂ ਹੁੰਦੀਆਂ ਸੀ ਜਦੋਂ ਐ ਲੋਕਾਂ ਨੂੰ ਦੇਖਦੇ ਸੀ, ਕਿੰਨਾ ਕੁ ਦੁੱਖ ਲੱਗਦਾ ਸੀਗਾ? ਦੇਖੋ ਜੀ,
ਗਰਾਊਂਡ ਲੈਵਲ ਤੇ ਅੱਜ ਇਸ ਪਿੰਡ ਦੇ ਵਿੱਚ ਆ ਕੇ ਤਾਂ ਅਸੀਂ ਅੱਜ ਦੇਖਿਆ ਜਿੰਨੀਆਂ ਕੁ ਕਮੇਟੀ ਦੇ ਸਾਹਮਣੇ ਲੋਕਾਂ ਨੇ ਆਪਣੀਆਂ ਤਕਲੀਫਾਂ ਦਿਖਾਈਆਂ, ਆਪਣੇ ਰੋਗ ਦਿਖਾਏ, ਪਰ ਸਾਡੇ ਕੋਲ ਫੋਟੋਜ਼ ਜਾਂਦੀਆਂ ਸੀਗੀਆਂ, ਅਸੀਂ ਦੇਖਦੇ ਸੀ, ਮਨ ਬੜਾ ਦੁਖੀ ਹੁੰਦਾ ਸੀ ਵੀ ਇੰਨਾ ਗੰਦਾ ਪਾਣੀ ਜਿਹਨੂੰ ਆਪਾਂ ਦੇਖ ਵੀ ਨਹੀਂ ਸਕਦੇ, ਜਿਹੜਾ ਪਾਣੀ ਆਪਾਂ ਵੈਸੇ ਵੀ ਯੂਜ਼ ਨਹੀਂ ਕਰ ਸਕਦੇ ਕਿਸੇ ਹੋਰ ਪਰਪਸ ਲਈ, ਤੇ ਉਹ ਪਾਣੀ ਲੋਕਾਂ ਨੂੰ ਪੀਣਾ ਪੈ ਰਿਹਾ ਕਿਉਂਕਿ ਆਰਓ ਕੋਈ ਐਡੀ ਹਰੇਕ ਬੰਦਾ ਨਹੀਂ ਅਫੋਰਡ ਕਰ ਸਕਦਾ ਵੱਡੇ ਵੱਡੇ ਆਰਓ ਵੀ ਉਹ ਉਸ ਨਾਲ ਪਾਣੀ ਸਾਫ਼ ਕਰਕੇ ਪੀ ਲੈਣ। ਤੇ ਕਿਸੇ ਨੂੰ ਲੀਵਰ ਸੋਰਾਈਸਿਸ ਹੋ ਰਿਹਾ ਸੀਗਾ, ਕਿਸੇ ਨੂੰ ਕੈਂਸਰ ਹੋ ਰਿਹਾ ਸੀਗਾ, ਹੋਰ ਬਿਮਾਰੀਆਂ ਤੰਦੀਆਂ ਚੱਲ ਰਹੀਆਂ ਸੀ, ਲੋਕ ਬਹੁਤ ਦੁਖੀ ਸੀ ਤੇ ਉਹਨਾਂ ਦਾ ਦੁੱਖ ਦੇਖ ਕੇ ਮਨ ਤਾਂ ਦੁਖੀ ਹੁੰਦਾ ਹੀ ਹੈ ਜੀ, ਲਾਜ਼ਮੀ ਹੈ। ਬਈ ਹੋਰ ਕੁਝ ਕਹਿਣਾ ਚਾਹੋਗੇ ਕਿਉਂਕਿ ਅੱਜ ਜੀਕੇ ਮਾਨ ਸੀਨੀਅਰ ਐਡਵੋਕੇਟ ਨੇ ਜੀ, ਉਹਨਾਂ ਨੇ ਸਾਰਾ ਕੇਸ ਲੜਿਆ ਹੈਗਾ ਤੇ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜੀ। ਬਿਲਕੁਲ, ਤਾਂ ਅਸੀਂ ਇੱਥੇ ਗੱਲਬਾਤ ਕਰੀ ਆ ਤਾਂ ਇਹ ਜਿਹੜੀ ਖਬਰ ਆ ਥੋੜ੍ਹੇ ਸਮੇਂ ਦੇ ਵਿੱਚ ਮੀਡੀਆ ਚੈਨਲਾਂ ਦੇ ਉੱਪਰ ਵੀ ਵਾਇਰਲ ਹੋ ਜੂਗੀ, ਮੀਡੀਆ ਚੈਨਲ ਵੀ ਚਲਾਉਣਗੇ, ਤਾਂ ਅਸੀਂ ਜਿਹੜੀ ਗੱਲਬਾਤ ਆ ਇੱਥੇ ਆਮ ਲੋਕਾਂ ਦੇ ਨਾਲ ਵੀ ਕਰਾਂਗੇ ਅੱਜ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਸੋ ਅਸੀਂ ਜਿਵੇਂ ਥੋੜ੍ਹਾ ਟਾਈਮ ਪਹਿਲਾਂ ਸਾਡੇ ਨਾਲ ਲਾਇਰ ਗੁਰਸ਼ਰਨ ਸਿੰਘ ਤੇ ਗੁਰਸੇਵਕ ਸਿੰਘ ਮੌਜੂਦ ਸਨ, ਤਾਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਕਿ ਫੈਕਟਰੀ ਵਾਲਿਆਂ ਦਾ ਕੀ ਪੱਖ ਆ ਜਾਂ ਲੋਕਾਂ ਦਾ ਕੀ ਪੱਖ ਆ। ਤਾਂ ਅਸੀਂ ਉਸ ਨੂੰ ਲੈ ਕੇ ਹਲੇ ਖੜੇ ਹੀ ਸੀਗੇ ਇੱਥੇ, ਤਾਂ ਤੁਸੀਂ ਦੇਖ ਸਕਦੇ ਹੋ ਗੱਡੀ ਦੀਆਂ ਟਾਕੀਆਂ ਖੁੱਲ੍ਹੀਆਂ ਨੇ। ਜਿਹੜੇ ਸਾਡੇ ਵਕੀਲ ਸਾਹਿਬ ਸੀ ਉਹ ਜਾ ਰਹੇ ਸੀ ਤਾਂ ਤੁਰੰਤ ਫੋਨ ਆਇਆ, ਇੱਕ ਫੋਨ ਆਇਆ ਜਿਹੜੇ ਕਿ ਜੀਰਾ ਵਾਸੀਆਂ ਦੇ ਲੋਕਾਂ ਦੇ ਲਈ ਇੱਕ ਖੁਸ਼ੀ ਦੀ ਗੱਲ ਕਹੀ ਜਾ ਸਕਦੀ ਆ। ਤਾਂ ਅਸੀਂ ਬਾਈ ਤੋਂ ਹੀ ਸੁਣ ਰਹੇ ਹਾਂ, ਬਾਈ ਫੋਨ ਤੇ ਕੀ ਗੱਲ ਹੋਈ ਆ। ਹੁਣੇ ਸਾਨੂੰ ਪਤਾ ਲੱਗਿਆ ਜੀ, ਫੋਨ ਆਇਆ ਵੀ ਸੀਐਮ ਸਾਹਿਬ ਨੇ ਆਰਡਰ ਕੀਤਾ ਕਿ ਫੈਕਟਰੀ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕੀਤਾ ਜਾਵੇ ਜੀ। ਸੀਐਮ ਸਾਹਿਬ ਦਾ ਹੁਣੇ ਸਾਨੂੰ ਪਤਾ ਲੱਗਿਆ ਜੀ, ਬਾਕੀ ਹੁਣ ਕਲੈਰਿਟੀ ਲੈਣੇ ਆ ਜੀ ਕੀ ਆਰਡਰ ਆਇਆ ਜੀ। ਖੁਸ਼ੀ ਹੋਈ ਕਿਉਂਕਿ ਕੇਸ ਤੁਸੀਂ ਲੜ ਰਹੇ ਸੀ ਕਿ ਸਾਡੇ ਮੈਮ ਨੇ ਜੀਕੇ ਮਾਨ ਗੁਰਸ਼ਰਨ ਕੌਰ ਮਾਨ ਸੀਨੀਅਰ ਐਡਵੋਕੇਟ, ਉਹ ਉਹਨਾਂ ਨੇ ਬਹੁਤ ਤਨਦੇਹੀ ਨਾਲ ਲੜਿਆ ਜੀ, ਬਹੁਤ ਖੁਸ਼ੀ ਹੈਗੀ ਹੈ ਜੀ। ਤੇ ਹੁਣ ਬਾਕੀ ਕਲੈਰਿਟੀ ਲੈਣੇ ਆ ਜੀ ਕੀ ਆਰਡਰ ਆਇਆ ਜੀ। ਹਾਂਜੀ, ਕੀ ਲੱਗਦਾ ਬਈ ਤੁਹਾਨੂੰ, ਕਿਉਂਕਿ ਭਾਈ ਸਾਹਿਬ ਨੇ ਦੱਸਤਾ ਕਿ ਖੁਸ਼ੀ ਤਾਂ ਹੋ ਰਹੀ ਹੈਗੀ। ਹਾਂਜੀ ਹਾਂ, ਬਹੁਤ ਮਨ ਨੂੰ ਖੁਸ਼ੀ ਹੈ। ਚਲੋ ਸੀਐਮ ਸਾਹਿਬ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਸਾਡੇ ਪੱਖ ਦੇ ਵਿੱਚ ਇਹ ਹੁਕਮ ਸੁਣਾ ਦਿੱਤਾ ਤੇ ਇਹਨਾਂ ਲੋਕਾਂ ਦੇ ਬਾਰੇ ਸੋਚਿਆ ਜੀ। ਬਿਲਕੁਲ, ਤਾਂ ਅਸੀਂ ਜਿਹੜੀ ਇਹ ਗੱਲਬਾਤ ਆ ਅਸੀਂ ਤਾਂ ਕਰੀ ਆ ਕਿ ਇੱਥੇ ਬਾਈ ਵਰਗਿਆਂ ਦੇ ਨਾਲ, ਕਿਉਂਕਿ ਇਹਨਾਂ ਨੇ ਕਾਫੀ ਟਾਈਮ, ਬਈ ਕਿੰਨਾ ਕੁ ਟਾਈਮ ਹੋ ਗਿਆ ਜੀ ਕੇਸ ਲੜਦਿਆਂ ਨੂੰ? ਦੇਖੋ ਜੀ, ਇਹ 7ਵੇਂ ਮਹੀਨੇ ਦਾ ਗਿਆ ਹੋਇਆ, 7ਵੇਂ ਮਹੀਨੇ ਦਾ ਕੋਰਟ ਦੇ ਵਿੱਚ ਗਿਆ ਹੋਇਆ ਜੀ ਕੇਸ। ਫਿਰ 9ਵੇਂ ਮਹੀਨੇ 'ਚ ਤਰੀਕ ਆਈ ਆ, ਫਿਰ 10ਵੇਂ 'ਚ ਆਈ ਆ, 11ਵੇਂ 'ਚ ਆਈ ਆ, ਹੁਣ ਦੂਜੇ 'ਚ ਪਈ ਹੈ ਜੀ। ਚੱਲ ਹੀ ਰਿਹਾ ਜੀ ਉਦੋਂ ਦਾ ਅਸੀਂ ਇਹਦੇ 'ਤੇ ਕੰਮ ਕਰ ਰਹੇ ਸੀਗੇ। ਹਾਂਜੀ ਜੀ, ਬਿਲਕੁਲ। ਤਾਂ ਅਸੀਂ ਗੱਲਬਾਤ ਕਰੀ ਆ ਤਾਂ ਇੱਥੇ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਵੀ ਕਰ ਰਹੇ ਹਾਂ, ਆਮ ਲੋਕਾਂ ਦੇ ਨਾਲ ਵੀ ਗੱਲ ਕਰਾਂਗੇ ਜਾ ਕੇ, ਕਿਉਂਕਿ ਅੱਜ ਜੀਰੇ ਦੇ ਵਿੱਚ ਖੜੇ ਆ। ਤਾਂ ਬਾਈ ਹੋਰਾਂ ਨੇ ਸਾਨੂੰ ਦੱਸਿਆ ਕਿ ਜਿਹੜੀ ਫੈਕਟਰੀ ਆ ਉਸ ਦਾ ਆਰਡਰ ਸੀਐਮ ਸਾਹਿਬ ਦੇ ਵੱਲੋਂ ਕਰ ਦਿੱਤਾ ਗਿਆ ਕਿ ਇਸ ਨੂੰ ਬੰਦ ਕਰ ਦੇਣਾ ਚਾਹੀਦਾ। ਪਰ ਬਈ ਤਕਲੀਫਾਂ ਕਿੰਨੀਆਂ ਹੁੰਦੀਆਂ ਜੀ ਜਦੋਂ ਐ ਲੋਕਾਂ ਨੂੰ ਦੇਖਦੇ ਸੀ, ਕਿੰਨਾ ਕੁ ਦੁੱਖ ਲੱਗਦਾ ਸੀਗਾ? ਦੇਖੋ ਜੀ, ਗਰਾਊਂਡ ਲੈਵਲ ਤੇ ਅੱਜ ਇਸ ਪਿੰਡ ਦੇ ਵਿੱਚ ਆ ਕੇ ਤਾਂ ਅਸੀਂ ਅੱਜ ਦੇਖਿਆ ਜਿੰਨੀਆਂ ਕੁ ਕਮੇਟੀ ਦੇ ਸਾਹਮਣੇ ਲੋਕਾਂ ਨੇ ਆਪਣੀਆਂ ਤਕਲੀਫਾਂ ਦਿਖਾਈਆਂ, ਆਪਣੇ ਰੋਗ ਦਿਖਾਏ, ਪਰ ਸਾਡੇ ਕੋਲ ਫੋਟੋਜ਼ ਜਾਂਦੀਆਂ ਸੀਗੀਆਂ, ਅਸੀਂ ਦੇਖਦੇ ਸੀ, ਮਨ ਬੜਾ ਦੁਖੀ ਹੁੰਦਾ ਸੀ ਵੀ ਇੰਨਾ ਗੰਦਾ ਪਾਣੀ ਜਿਹਨੂੰ ਆਪਾਂ ਦੇਖ ਵੀ ਨਹੀਂ ਸਕਦੇ, ਜਿਹੜਾ ਪਾਣੀ ਆਪਾਂ ਵੈਸੇ ਵੀ ਯੂਜ਼ ਨਹੀਂ ਕਰ ਸਕਦੇ ਕਿਸੇ ਹੋਰ ਪਰਪਸ ਲਈ, ਤੇ ਉਹ ਪਾਣੀ ਲੋਕਾਂ ਨੂੰ ਪੀਣਾ ਪੈ ਰਿਹਾ ਕਿਉਂਕਿ ਆਰਓ ਕੋਈ ਐਡੀ ਹਰੇਕ ਬੰਦਾ ਨਹੀਂ ਅਫੋਰਡ ਕਰ ਸਕਦਾ ਵੱਡੇ ਵੱਡੇ ਆਰਓ ਵੀ ਉਹ ਉਸ ਨਾਲ ਪਾਣੀ ਸਾਫ਼ ਕਰਕੇ ਪੀ ਲੈਣ। ਤੇ ਕਿਸੇ ਨੂੰ ਲੀਵਰ ਸੋਰਾਈਸਿਸ ਹੋ ਰਿਹਾ ਸੀਗਾ, ਕਿਸੇ ਨੂੰ ਕੈਂਸਰ ਹੋ ਰਿਹਾ ਸੀਗਾ, ਹੋਰ ਬਿਮਾਰੀਆਂ ਤੰਦੀਆਂ ਚੱਲ ਰਹੀਆਂ ਸੀ, ਲੋਕ ਬਹੁਤ ਦੁਖੀ ਸੀ ਤੇ ਉਹਨਾਂ ਦਾ ਦੁੱਖ ਦੇਖ ਕੇ ਮਨ ਤਾਂ ਦੁਖੀ ਹੁੰਦਾ ਹੀ ਹੈ ਜੀ, ਲਾਜ਼ਮੀ ਹੈ। ਬਈ ਹੋਰ ਕੁਝ ਕਹਿਣਾ ਚਾਹੋਗੇ ਕਿਉਂਕਿ ਅੱਜ ਜੀਕੇ ਮਾਨ ਸੀਨੀਅਰ ਐਡਵੋਕੇਟ ਨੇ ਜੀ, ਉਹਨਾਂ ਨੇ ਸਾਰਾ ਕੇਸ ਲੜਿਆ ਹੈਗਾ ਤੇ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜੀ। ਬਿਲਕੁਲ, ਤਾਂ ਅਸੀਂ ਇੱਥੇ ਗੱਲਬਾਤ ਕਰੀ ਆ ਤਾਂ ਇਹ ਜਿਹੜੀ ਖਬਰ ਆ ਥੋੜ੍ਹੇ ਸਮੇਂ ਦੇ ਵਿੱਚ ਮੀਡੀਆ ਚੈਨਲਾਂ ਦੇ ਉੱਪਰ ਵੀ ਵਾਇਰਲ ਹੋ ਜੂਗੀ, ਮੀਡੀਆ ਚੈਨਲ ਵੀ ਚਲਾਉਣਗੇ, ਤਾਂ ਅਸੀਂ ਜਿਹੜੀ ਗੱਲਬਾਤ ਆ ਇੱਥੇ ਆਮ ਲੋਕਾਂ ਦੇ ਨਾਲ ਵੀ ਕਰਾਂਗੇ ਅੱਜ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਸੋ ਅਸੀਂ ਜਿਵੇਂ ਥੋੜ੍ਹਾ ਟਾਈਮ ਪਹਿਲਾਂ ਸਾਡੇ ਨਾਲ ਲਾਇਰ ਗੁਰਸ਼ਰਨ ਸਿੰਘ ਤੇ ਗੁਰਸੇਵਕ ਸਿੰਘ ਮੌਜੂਦ ਸਨ, ਤਾਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਕਿ ਫੈਕਟਰੀ ਵਾਲਿਆਂ ਦਾ ਕੀ ਪੱਖ ਆ ਜਾਂ ਲੋਕਾਂ ਦਾ ਕੀ ਪੱਖ ਆ। ਤਾਂ ਅਸੀਂ ਉਸ ਨੂੰ ਲੈ ਕੇ ਹਲੇ ਖੜੇ ਹੀ ਸੀਗੇ ਇੱਥੇ, ਤਾਂ ਤੁਸੀਂ ਦੇਖ ਸਕਦੇ ਹੋ ਗੱਡੀ ਦੀਆਂ ਟਾਕੀਆਂ ਖੁੱਲ੍ਹੀਆਂ ਨੇ। ਜਿਹੜੇ ਸਾਡੇ ਵਕੀਲ ਸਾਹਿਬ ਸੀ ਉਹ ਜਾ ਰਹੇ ਸੀ ਤਾਂ ਤੁਰੰਤ ਫੋਨ ਆਇਆ, ਇੱਕ ਫੋਨ ਆਇਆ ਜਿਹੜੇ ਕਿ ਜੀਰਾ ਵਾਸੀਆਂ ਦੇ ਲੋਕਾਂ ਦੇ ਲਈ ਇੱਕ ਖੁਸ਼ੀ ਦੀ ਗੱਲ ਕਹੀ ਜਾ ਸਕਦੀ ਆ। ਤਾਂ ਅਸੀਂ ਬਾਈ ਤੋਂ ਹੀ ਸੁਣ ਰਹੇ ਹਾਂ, ਬਾਈ ਫੋਨ ਤੇ ਕੀ ਗੱਲ ਹੋਈ ਆ। ਹੁਣੇ ਸਾਨੂੰ ਪਤਾ ਲੱਗਿਆ ਜੀ, ਫੋਨ ਆਇਆ ਵੀ ਸੀਐਮ ਸਾਹਿਬ ਨੇ ਆਰਡਰ ਕੀਤਾ ਕਿ ਫੈਕਟਰੀ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕੀਤਾ ਜਾਵੇ ਜੀ। ਸੀਐਮ ਸਾਹਿਬ ਦਾ ਹੁਣੇ ਸਾਨੂੰ ਪਤਾ ਲੱਗਿਆ ਜੀ, ਬਾਕੀ ਹੁਣ ਕਲੈਰਿਟੀ ਲੈਣੇ ਆ ਜੀ ਕੀ ਆਰਡਰ ਆਇਆ ਜੀ। ਜੀ, ਖੁਸ਼ੀ ਹੋਈ
ਕਿਉਂਕਿ ਕੇਸ ਤੁਸੀਂ ਲੜ ਰਹੇ ਸੀ। ਕਿ ਸਾਡੇ ਮੈਮ ਨੇ ਜੀ ਕੇ ਮਾਨ ਗੁਰਸ਼ਰਨ ਕੌਰ ਮਾਨ ਸੀਨੀਅਰ ਐਡਵੋਕੇਟ, ਉਹ ਉਹਨਾਂ ਨੇ ਬਹੁਤ ਤਨਦੇਹੀ ਨਾਲ ਲੜਿਆ ਜੀ, ਬਹੁਤ ਖੁਸ਼ੀ ਹੈਗੀ ਹੈ ਜੀ। ਤੇ ਹੁਣ ਬਾਕੀ ਕਲੈਰਿਟੀ ਲੈਂਦੇ ਆ ਜੀ ਕੀ ਆਰਡਰ ਆਇਆ ਜੀ। ਹਾਂਜੀ, ਕੀ ਲੱਗਦਾ ਬਈ ਤੁਹਾਨੂੰ, ਕਿਉਂਕਿ ਭਾਈ ਸਾਹਿਬ ਨੇ ਦੱਸਤਾ ਕਿ ਖੁਸ਼ੀ ਤਾਂ ਹੋ ਰਹੀ ਹੈਗੀ। ਹਾਂਜੀ ਹਾਂ, ਬਹੁਤ ਮਨ ਨੂੰ ਖੁਸ਼ੀ ਹੈ। ਚਲੋ ਸੀਐਮ ਸਾਹਿਬ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਸਾਡੇ ਪੱਖ ਦੇ ਵਿੱਚ ਇਹ ਹੁਕਮ ਸੁਣਾ ਦਿੱਤਾ ਤੇ ਇਹਨਾਂ ਲੋਕਾਂ ਦੇ ਬਾਰੇ ਸੋਚਿਆ। ਬਿਲਕੁਲ ਤਾਂ ਅਸੀਂ ਜਿਹੜੀ ਇਹ ਗੱਲਬਾਤ ਆ ਅਸੀਂ ਤਾਂ ਕਰੀ ਆ ਕਿ ਇੱਥੇ ਬਾਈ ਵਰਗਿਆਂ ਦੇ ਨਾਲ, ਕਿਉਂਕਿ ਇਹਨਾਂ ਨੇ ਕਾਫੀ ਟਾਈਮ, ਬਈ ਕਿੰਨਾ ਕੁ ਟਾਈਮ ਹੋ ਗਿਆ ਜੀ ਕੇਸ ਲੜਦਿਆਂ ਨੂੰ? ਦੇਖੋ ਜੀ, ਇਹ 7ਵੇਂ ਮਹੀਨੇ ਦਾ ਗਿਆ ਹੋਇਆ, 7ਵੇਂ ਮਹੀਨੇ ਦਾ ਕੋਰਟ ਦੇ ਵਿੱਚ ਗਿਆ ਹੋਇਆ ਜੀ ਕੇਸ। ਫਿਰ 9ਵੇਂ ਮਹੀਨੇ 'ਚ ਤਰੀਕ ਆਈ ਆ, ਫਿਰ 10ਵੇਂ 'ਚ ਆਈ ਆ, 11ਵੇਂ 'ਚ ਆਈ ਆ, ਹੁਣ ਦੂਜੇ 'ਚ ਪਈ ਹੈ ਜੀ। ਚੱਲ ਹੀ ਰਿਹਾ ਜੀ। ਉਦੋਂ ਦਾ ਅਸੀਂ ਇਹਦੇ ਤੇ ਕੰਮ ਕਰ ਰਹੇ ਸੀਗੇ। ਹਾਂਜੀ ਜੀ, ਬਿਲਕੁਲ। ਤਾਂ ਅਸੀਂ ਗੱਲਬਾਤ ਕਰੀ ਆ ਤਾਂ ਇੱਥੇ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਵੀ ਕਰ ਰਹੇ ਆ, ਆਮ ਲੋਕਾਂ ਦੇ ਨਾਲ ਵੀ ਗੱਲ ਕਰਾਂਗੇ ਜਾ ਕੇ, ਕਿਉਂਕਿ ਅੱਜ ਜੀਰੇ ਦੇ ਵਿੱਚ ਖੜੇ ਆ। ਤਾਂ ਬਾਈ ਹੋਰਾਂ ਨੇ ਸਾਨੂੰ ਦੱਸਿਆ ਕਿ ਜਿਹੜੀ ਫੈਕਟਰੀ ਆ ਉਸ ਦਾ ਆਰਡਰ ਸੀਐਮ ਸਾਹਿਬ ਦੇ ਵੱਲੋਂ ਕਰ ਦਿੱਤਾ ਗਿਆ ਕਿ ਇਸ ਨੂੰ ਬੰਦ ਕਰ ਦੇਣਾ ਚਾਹੀਦਾ। ਪਰ ਬਈ ਤਕਲੀਫਾਂ ਕਿੰਨੀਆਂ ਕੁ ਹੁੰਦੀਆਂ ਜੀ ਜਦੋਂ ਐ ਲੋਕਾਂ ਨੂੰ ਦੇਖਦੇ ਸੀ, ਕਿੰਨਾ ਕੁ ਦੁੱਖ ਲੱਗਦਾ ਸੀਗਾ? ਦੇਖੋ ਜੀ, ਗਰਾਊਂਡ ਲੈਵਲ ਤੇ ਅੱਜ ਇਸ ਪਿੰਡ ਦੇ ਵਿੱਚ ਆ ਕੇ ਤਾਂ ਅਸੀਂ ਅੱਜ ਦੇਖਿਆ, ਜਿੰਨੀਆਂ ਕੁ ਕਮੇਟੀ ਦੇ ਸਾਹਮਣੇ ਲੋਕਾਂ ਨੇ ਆਪਣੀਆਂ ਤਕਲੀਫਾਂ ਦਿਖਾਈਆਂ, ਆਪਣੇ ਰੋਗ ਦਿਖਾਏ, ਪਰ ਸਾਡੇ ਕੋਲ ਫੋਟੋਜ਼ ਜਾਂਦੀਆਂ ਸੀਗੀਆਂ, ਅਸੀਂ ਦੇਖਦੇ ਸੀ, ਮਨ ਬੜਾ ਦੁਖੀ ਹੁੰਦਾ ਸੀ ਵੀ ਇੰਨਾ ਗੰਦਾ ਪਾਣੀ ਜਿਹਨੂੰ ਆਪਾਂ ਦੇਖ ਵੀ ਨਹੀਂ ਸਕਦੇ, ਜਿਹੜਾ ਪਾਣੀ ਆਪਾਂ ਵੈਸੇ ਵੀ ਯੂਜ਼ ਨਹੀਂ ਕਰ ਸਕਦੇ ਕਿਸੇ ਹੋਰ ਪਰਪਸ ਲਈ, ਤੇ ਉਹ ਪਾਣੀ ਲੋਕਾਂ ਨੂੰ ਪੀਣਾ ਪੈ ਰਿਹਾ। ਕਿਉਂਕਿ ਆਰਓ ਕੋਈ ਐਡੀ ਹਰੇਕ ਬੰਦਾ ਨਹੀਂ ਅਫੋਰਡ ਕਰ ਸਕਦਾ, ਵੱਡੇ ਆਰਓ ਵੀ ਉਹ ਉਸ ਨਾਲ ਪਾਣੀ ਸਾਫ਼ ਕਰਕੇ ਪੀ ਲੈਣ। ਤੇ ਕਿਸੇ ਨੂੰ ਲੀਵਰ ਸੋਰਾਇਸਿਸ ਹੋ ਰਿਹਾ ਸੀਗਾ, ਕਿਸੇ ਨੂੰ ਕੈਂਸਰ ਹੋ ਰਿਹਾ ਸੀਗਾ, ਹੋਰ ਬਿਮਾਰੀਆਂ ਤਾਂਦੀਆਂ ਚੱਲ ਰਹੀਆਂ ਸੀ। ਲੋਕ ਬਹੁਤ ਦੁਖੀ ਸੀ ਤੇ ਉਹਨਾਂ ਦਾ ਦੁੱਖ ਦੇਖ ਕੇ ਮਨ ਤਾਂ ਦੁਖੀ ਹੁੰਦਾ ਹੀ ਹੈ ਜੀ, ਲਾਜ਼ਮੀ ਹੈ। ਬਈ ਹੋਰ ਕੁਝ ਕਹਿਣਾ ਚਾਹੋਗੇ, ਕਿਉਂਕਿ ਅੱਜ ਜੀ ਕੇ ਮਾਨ ਸੀਨੀਅਰ ਐਡਵੋਕੇਟ ਨੇ ਜੀ, ਉਹਨਾਂ ਨੇ ਸਾਰਾ ਕੇਸ ਲੜਿਆ ਹੈਗਾ ਤੇ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜੀ। ਬਿਲਕੁਲ, ਤਾਂ ਅਸੀਂ ਇੱਥੇ ਗੱਲਬਾਤ ਕਰੀ ਆ ਤਾਂ ਇਹ ਜਿਹੜੀ ਖਬਰ ਆ ਥੋੜ੍ਹੇ ਸਮੇਂ ਦੇ ਵਿੱਚ ਮੀਡੀਆ ਚੈਨਲਾਂ ਦੇ ਉੱਪਰ ਵੀ ਵਾਇਰਲ ਹੋ ਜੂਗੀ, ਮੀਡੀਆ ਚੈਨਲ ਵੀ ਚਲਾਉਣਗੇ। ਤਾਂ ਅਸੀਂ ਜਿਹੜੀ ਗੱਲਬਾਤ ਆ ਇੱਥੇ ਆਮ ਲੋਕਾਂ ਦੇ ਨਾਲ ਵੀ ਕਰਾਂਗੇ ਅੱਜ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਸੋ ਅਸੀਂ ਜਿਵੇਂ ਥੋੜ੍ਹਾ ਟਾਈਮ ਪਹਿਲਾਂ ਸਾਡੇ ਨਾਲ ਲਾਇਰ ਗੁਰਸ਼ਰਨ ਸਿੰਘ ਤੇ ਗੁਰਸੇਵਕ ਸਿੰਘ ਮੌਜੂਦ ਸਨ, ਤਾਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਕਿ ਫੈਕਟਰੀ ਵਾਲਿਆਂ ਦਾ ਕੀ ਪੱਖ ਆ ਜਾਂ ਲੋਕਾਂ ਦਾ ਕੀ ਪੱਖ ਆ। ਤਾਂ ਅਸੀਂ ਉਸ ਨੂੰ ਲੈ ਕੇ ਹਲੇ ਖੜੇ ਹੀ ਸੀਗੇ ਇੱਥੇ। ਤਾਂ ਤੁਸੀਂ ਦੇਖ ਸਕਦੇ ਹੋ ਗੱਡੀ ਦੀਆਂ ਟਾਕੀਆਂ ਖੁੱਲ੍ਹੀਆਂ ਨੇ। ਜਿਹੜੇ ਸਾਡੇ ਵਕੀਲ ਸਾਹਿਬ ਸੀ ਉਹ ਜਾ ਰਹੇ ਸੀ, ਤਾਂ ਤੁਰੰਤ ਫੋਨ ਆਇਆ, ਇੱਕ ਫੋਨ ਆਇਆ ਜਿਹੜੇ ਕਿ ਜੀਰਾ ਵਾਸੀਆਂ ਦੇ ਲੋਕਾਂ ਦੇ ਲਈ ਇੱਕ ਖੁਸ਼ੀ ਦੀ ਗੱਲ ਕਹੀ ਜਾ ਸਕਦੀ ਆ। ਤਾਂ ਅਸੀਂ ਬਾਈ ਤੋਂ ਹੀ ਸੁਣ ਰਹੇ ਹਾਂ, ਬਾਈ ਫੋਨ 'ਤੇ ਕੀ ਗੱਲ ਹੋਈ ਆ? ਹੁਣੇ ਸਾਨੂੰ ਪਤਾ ਲੱਗਿਆ ਜੀ, ਫੋਨ ਆਇਆ ਵੀ ਸੀਐਮ ਸਾਹਿਬ ਨੇ ਆਰਡਰ ਕੀਤਾ ਕਿ ਫੈਕਟਰੀ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕੀਤਾ ਜਾਵੇ ਜੀ। ਸੀਐਮ ਸਾਹਿਬ ਦਾ ਹੁਣੇ ਸਾਨੂੰ ਪਤਾ ਲੱਗਿਆ ਜੀ। ਬਾਕੀ ਹੁਣ ਕਲੈਰਿਟੀ ਲੈਂਦੇ ਆ ਜੀ ਕੀ ਆਰਡਰ ਆਇਆ ਜੀ। ਜੀ, ਖੁਸ਼ੀ ਹੋਈ ਕਿਉਂਕਿ ਕੇਸ ਤੁਸੀਂ ਲੜ ਰਹੇ ਸੀ। ਕਿ ਸਾਡੇ ਮੈਮ ਨੇ ਜੀ ਕੇ ਮਾਨ ਗੁਰਸ਼ਰਨ ਕੌਰ ਮਾਨ ਸੀਨੀਅਰ ਐਡਵੋਕੇਟ, ਉਹ ਉਹਨਾਂ ਨੇ ਬਹੁਤ ਤਨਦੇਹੀ ਨਾਲ ਲੜਿਆ ਜੀ, ਬਹੁਤ ਖੁਸ਼ੀ ਹੈਗੀ ਹੈ ਜੀ। ਤੇ ਹੁਣ ਬਾਕੀ ਕਲੈਰਿਟੀ ਲੈਂਦੇ ਆ ਜੀ ਕੀ ਆਰਡਰ ਆਇਆ ਜੀ। ਹਾਂਜੀ, ਕੀ ਲੱਗਦਾ ਬਈ ਤੁਹਾਨੂੰ, ਕਿਉਂਕਿ ਭਾਈ ਸਾਹਿਬ ਨੇ ਦੱਸਤਾ? ਹਾਂਜੀ ਹਾਂ, ਬਹੁਤ ਮਨ ਨੂੰ ਖੁਸ਼ੀ ਹੈ। ਚਲੋ ਸੀਐਮ ਸਾਹਿਬ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਸਾਡੇ ਪੱਖ ਦੇ ਵਿੱਚ ਇਹ ਹੁਕਮ ਸੁਣਾ ਦਿੱਤਾ ਤੇ ਇਹਨਾਂ ਲੋਕਾਂ ਦੇ ਬਾਰੇ ਸੋਚਿਆ। ਜੀ, ਬਿਲਕੁਲ। ਤਾਂ ਅਸੀਂ ਜਿਹੜੀ ਇਹ ਗੱਲਬਾਤ ਆ ਅਸੀਂ ਤਾਂ ਕਰੀ ਆ ਕਿ ਇੱਥੇ ਬਾਈ ਵਰਗਿਆਂ ਦੇ ਨਾਲ, ਕਿਉਂਕਿ ਇਹਨਾਂ ਨੇ ਕਾਫੀ ਟਾਈਮ, ਬਈ ਕਿੰਨਾ ਕੁ ਟਾਈਮ ਹੋ ਗਿਆ ਜੀ ਕੇਸ ਲੜਦਿਆਂ ਨੂੰ? ਦੇਖੋ ਜੀ, ਇਹ 7ਵੇਂ ਮਹੀਨੇ ਦਾ ਗਿਆ ਹੋਇਆ, 7ਵੇਂ ਮਹੀਨੇ ਦਾ ਕੋਰਟ ਦੇ ਵਿੱਚ ਗਿਆ ਹੋਇਆ ਜੀ ਕੇਸ। ਫਿਰ 9ਵੇਂ ਮਹੀਨੇ 'ਚ ਤਰੀਕ ਆਈ ਆ, 10ਵੇਂ 'ਚ ਆਈ ਆ, 11ਵੇਂ 'ਚ ਆਈ ਆ, ਹੁਣ ਦੂਜੇ 'ਚ ਪਈ ਹੈ ਜੀ। ਚੱਲ ਹੀ ਰਿਹਾ ਜੀ। ਉਦੋਂ ਦਾ ਅਸੀਂ ਇਹਦੇ ਤੇ ਕੰਮ ਕਰ ਰਹੇ ਸੀਗੇ। ਹਾਂਜੀ ਜੀ, ਬਿਲਕੁਲ। ਤਾਂ ਅਸੀਂ ਗੱਲਬਾਤ ਕਰੀ ਆ ਤਾਂ ਇੱਥੇ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਵੀ ਕਰ ਰਹੇ ਆ, ਆਮ ਲੋਕਾਂ ਦੇ ਨਾਲ ਵੀ ਗੱਲ ਕਰਾਂਗੇ ਜਾ ਕੇ, ਕਿਉਂਕਿ ਅੱਜ ਜੀਰੇ ਦੇ ਵਿੱਚ ਖੜੇ ਆ। ਤਾਂ ਬਾਈ ਹੋਰਾਂ ਨੇ ਸਾਨੂੰ ਦੱਸਿਆ ਕਿ ਜਿਹੜੀ ਫੈਕਟਰੀ ਆ ਉਸ ਦਾ ਆਰਡਰ ਸੀਐਮ ਸਾਹਿਬ ਦੇ ਵੱਲੋਂ ਕਰ ਦਿੱਤਾ ਗਿਆ ਕਿ ਇਸ ਨੂੰ ਬੰਦ ਕਰ ਦੇਣਾ ਚਾਹੀਦਾ। ਪਰ ਬਈ ਤਕਲੀਫਾਂ ਕਿੰਨੀਆਂ ਕੁ ਹੁੰਦੀਆਂ ਜੀ ਜਦੋਂ ਐ ਲੋਕਾਂ ਨੂੰ ਦੇਖਦੇ ਸੀ, ਕਿੰਨਾ ਕੁ ਦੁੱਖ ਲੱਗਦਾ ਸੀਗਾ? ਦੇਖੋ ਜੀ, ਗਰਾਊਂਡ ਲੈਵਲ ਤੇ ਅੱਜ ਇਸ ਪਿੰਡ ਦੇ ਵਿੱਚ ਆ ਕੇ ਤਾਂ ਅਸੀਂ ਅੱਜ ਦੇਖਿਆ, ਜਿੰਨੀਆਂ ਕੁ ਕਮੇਟੀ ਦੇ ਸਾਹਮਣੇ ਲੋਕਾਂ ਨੇ ਆਪਣੀਆਂ ਤਕਲੀਫਾਂ ਦਿਖਾਈਆਂ, ਆਪਣੇ ਰੋਗ ਦਿਖਾਏ, ਪਰ ਸਾਡੇ ਕੋਲ ਫੋਟੋਜ਼ ਜਾਂਦੀਆਂ ਸੀਗੀਆਂ, ਅਸੀਂ ਦੇਖਦੇ ਸੀ, ਮਨ ਬੜਾ ਦੁਖੀ ਹੁੰਦਾ ਸੀ ਵੀ ਇੰਨਾ ਗੰਦਾ ਪਾਣੀ ਜਿਹਨੂੰ ਆਪਾਂ ਦੇਖ ਵੀ ਨਹੀਂ ਸਕਦੇ, ਜਿਹੜਾ ਪਾਣੀ ਆਪਾਂ ਵੈਸੇ ਵੀ ਯੂਜ਼ ਨਹੀਂ ਕਰ ਸਕਦੇ ਕਿਸੇ ਹੋਰ ਪਰਪਸ ਲਈ, ਤੇ ਉਹ ਪਾਣੀ ਲੋਕਾਂ ਨੂੰ ਪੀਣਾ ਪੈ ਰਿਹਾ। ਕਿਉਂਕਿ ਆਰਓ ਕੋਈ ਐਡੀ ਹਰੇਕ ਬੰਦਾ ਨਹੀਂ ਅਫੋਰਡ ਕਰ ਸਕਦਾ, ਵੱਡੇ ਆਰਓ ਵੀ ਉਹ ਉਸ ਨਾਲ ਪਾਣੀ ਸਾਫ਼ ਕਰਕੇ ਪੀ ਲੈਣ। ਤੇ ਕਿਸੇ ਨੂੰ ਲੀਵਰ ਸੋਰਾਇਸਿਸ ਹੋ ਰਿਹਾ ਸੀਗਾ, ਕਿਸੇ ਨੂੰ ਕੈਂਸਰ ਹੋ ਰਿਹਾ ਸੀਗਾ, ਹੋਰ ਬਿਮਾਰੀਆਂ ਤਾਂਦੀਆਂ ਚੱਲ ਰਹੀਆਂ ਸੀ। ਲੋਕ ਬਹੁਤ ਦੁਖੀ ਸੀ ਤੇ ਉਹਨਾਂ ਦਾ ਦੁੱਖ ਦੇਖ ਕੇ ਮਨ ਤਾਂ ਦੁਖੀ ਹੁੰਦਾ ਹੀ ਹੈ ਜੀ, ਲਾਜ਼ਮੀ ਹੈ।
ਬਈ ਹੋਰ ਕੁਝ ਕਹਿਣਾ ਚਾਹੋਗੇ ਕਿਉਂਕਿ ਅੱਜ ਜੀਕੇ ਮਾਨ ਸੀਨੀਅਰ ਐਡਵੋਕੇਟ ਨੇ ਜੀ, ਉਹਨਾਂ ਨੇ ਸਾਰਾ ਕੇਸ ਲੜਿਆ ਹੈਗਾ ਤੇ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜੀ ਬਿਲਕੁਲ। ਤਾਂ ਅਸੀਂ ਇੱਥੇ ਗੱਲਬਾਤ ਕਰੀ ਆ ਤਾਂ ਇਹ ਜਿਹੜੀ ਖਬਰ ਆ ਥੋੜੇ ਸਮੇਂ ਦੇ ਵਿੱਚ ਮੀਡੀਆ ਚੈਨਲਾਂ ਦੇ ਉੱਪਰ ਵੀ ਵਾਇਰਲ ਹੋ ਜੂਗੀ, ਮੀਡੀਆ ਚੈਨਲ ਵੀ ਚਲਾਉਣਗੇ ਤਾਂ ਅਸੀਂ ਜਿਹੜੀ ਗੱਲਬਾਤ ਆ ਇੱਥੇ ਆਮ ਲੋਕਾਂ ਦੇ ਨਾਲ ਵੀ ਕਰਾਂਗੇ ਅੱਜ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਸੋ ਅਸੀਂ ਜਿਵੇਂ ਥੋੜਾ ਟਾਈਮ ਪਹਿਲਾਂ ਸਾਡੇ ਨਾਲ ਲਾਇਰ ਗੁਰਸ਼ਰਨ ਸਿੰਘ ਤੇ ਗੁਰਸੇਵਕ ਸਿੰਘ ਮੌਜੂਦ ਸਨ ਤਾਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਕਿ ਫੈਕਟਰੀ ਵਾਲਿਆਂ ਦਾ ਕੀ ਪੱਖ ਆ ਜਾਂ ਲੋਕਾਂ ਦਾ ਕੀ ਪੱਖ ਆ। ਤਾਂ ਅਸੀਂ ਉਸ ਨੂੰ ਲੈ ਕੇ ਹਲੇ ਖੜੇ ਹੀ ਸੀਗੇ ਇੱਥੇ। ਤਾਂ ਤੁਸੀਂ ਦੇਖ ਸਕਦੇ ਹੋ ਗੱਡੀ ਦੀਆਂ ਟਾਕੀਆਂ ਖੁੱਲ੍ਹੀਆਂ ਨੇ। ਜਿਹੜੇ ਸਾਡੇ ਵਕੀਲ ਸਾਹਿਬ ਸੀ ਉਹ ਜਾ ਰਹੇ ਸੀ ਤਾਂ ਤੁਰੰਤ ਫੋਨ ਆਇਆ, ਇੱਕ ਫੋਨ ਆਇਆ ਜਿਹੜੇ ਕਿ ਜੀਰਾ ਵਾਸੀਆਂ ਦੇ ਲੋਕਾਂ ਦੇ ਲਈ ਇੱਕ ਖੁਸ਼ੀ ਦੀ ਗੱਲ ਕਹੀ ਜਾ ਸਕਦੀ ਆ। ਤਾਂ ਅਸੀਂ ਬਾਈ ਤੋਂ ਹੀ ਸੁਣ ਰਹੇ ਹਾਂ, ਬਾਈ ਫੋਨ ਤੇ ਕੀ ਗੱਲ ਹੋਈ ਆ? ਹੁਣੇ ਸਾਨੂੰ ਪਤਾ ਲੱਗਿਆ ਜੀ, ਫੋਨ ਆਇਆ ਵੀ ਸੀਐਮ ਸਾਹਿਬ ਨੇ ਆਰਡਰ ਕੀਤਾ ਕਿ ਫੈਕਟਰੀ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕੀਤਾ ਜਾਵੇ ਜੀ। ਸੀਐਮ ਸਾਹਿਬ ਦਾ ਹੁਣੇ ਸਾਨੂੰ ਪਤਾ ਲੱਗਿਆ ਜੀ। ਬਾਕੀ ਹੁਣ ਕਲੈਰਿਟੀ ਲੈਣੇ ਆ ਜੀ ਕੀ ਆਰਡਰ ਆਇਆ ਜੀ। ਜੀ ਖੁਸ਼ੀ ਹੋਈ ਕਿਉਂਕਿ ਕੇਸ ਤੁਸੀਂ ਲੜ ਰਹੇ ਸੀ। ਕੇਸ ਆਏ ਮੈਮ ਨੇ ਜੀਕੇ ਮਾਨ ਗੁਰਸ਼ਰਨ ਕੌਰ ਮਾਨ ਸੀਨੀਅਰ ਐਡਵੋਕੇਟ, ਉਹਨਾਂ ਨੇ ਬਹੁਤ ਤਨਦੇਹੀ ਨਾਲ ਲੜਿਆ ਜੀ। ਬਹੁਤ ਖੁਸ਼ੀ ਹੈਗੀ ਹੈ ਜੀ। ਤੇ ਹੁਣ ਬਾਕੀ ਕਲੈਰਿਟੀ ਲੈਣੇ ਆ ਜੀ ਕੀ ਆਰਡਰ ਆਇਆ ਜੀ। ਹਾਂਜੀ ਕੀ ਲੱਗਦਾ ਬਈ ਤੁਹਾਨੂੰ, ਕਿਉਂਕਿ ਭਾਈ ਸਾਹਿਬ ਨੇ ਦੱਸਤਾ ਕਿ ਖੁਸ਼ੀ ਤਾਂ ਹੋ ਰਹੀ ਹੈਗੀ? ਹਾਂਜੀ ਹਾਂ, ਬਹੁਤ ਮਨ ਨੂੰ ਖੁਸ਼ੀ ਹੈ। ਚਲੋ ਸੀਐਮ ਸਾਹਿਬ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਸਾਡੇ ਪੱਖ ਦੇ ਵਿੱਚ ਇਹ ਹੁਕਮ ਸੁਣਾ ਦਿੱਤਾ ਤੇ ਇਹਨਾਂ ਲੋਕਾਂ ਦੇ ਬਾਰੇ ਸੋਚਿਆ। ਜੀ ਬਿਲਕੁਲ। ਤਾਂ ਅਸੀਂ ਜਿਹੜੀ ਇਹ ਗੱਲਬਾਤ ਆ ਅਸੀਂ ਤਾਂ ਕਰੀ ਆ ਕਿ ਇੱਥੇ ਬਾਈ ਵਰਗਿਆਂ ਦੇ ਨਾਲ, ਕਿਉਂਕਿ ਇਹਨਾਂ ਨੇ ਕਾਫੀ ਟਾਈਮ, ਬਈ ਕਿੰਨਾ ਕੁ ਟਾਈਮ ਹੋ ਗਿਆ ਜੀ ਕੇਸ ਲੜਦਿਆਂ ਨੂੰ? ਦੇਖੋ ਜੀ ਇਹ 7ਵੇਂ ਮਹੀਨੇ ਦਾ ਗਿਆ ਹੋਇਆ, 7ਵੇਂ ਮਹੀਨੇ ਦਾ ਕੋਰਟ ਦੇ ਵਿੱਚ ਗਿਆ ਹੋਇਆ ਜੀ ਕੇਸ। ਫਿਰ 9ਵੇਂ ਮਹੀਨੇ 'ਚ ਤਰੀਕ ਆਈ ਆ, ਫਿਰ 10ਵੇਂ 'ਚ ਆਈ ਆ, 11ਵੇਂ 'ਚ ਆਈ ਆ, ਹੁਣ ਦੂਜੇ 'ਚ ਪਈ ਹੈ ਜੀ। ਚੱਲ ਹੀ ਰਿਹਾ ਜੀ। ਉਦੋਂ ਦਾ ਅਸੀਂ ਇਹਦੇ ਤੇ ਕੰਮ ਕਰ ਰਹੇ ਸੀਗੇ। ਹਾਂਜੀ ਜੀ ਬਿਲਕੁਲ। ਤਾਂ ਅਸੀਂ ਗੱਲਬਾਤ ਕਰੀ ਆ ਤਾਂ ਇੱਥੇ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਵੀ ਕਰ ਰਹੇ ਹਾਂ, ਆਮ ਲੋਕਾਂ ਨਾਲ ਵੀ ਗੱਲ ਕਰਾਂਗੇ ਜਾ ਕੇ, ਕਿਉਂਕਿ ਅੱਜ ਜੀਰੇ ਦੇ ਵਿੱਚ ਖੜੇ ਆ। ਤਾਂ ਬਾਈ ਹੋਰਾਂ ਨੇ ਸਾਨੂੰ ਦੱਸਿਆ ਕਿ ਜਿਹੜੀ ਫੈਕਟਰੀ ਆ ਉਸ ਦਾ ਆਰਡਰ ਸੀਐਮ ਸਾਹਿਬ ਦੇ ਵੱਲੋਂ ਕਰ ਦਿੱਤਾ ਗਿਆ ਕਿ ਇਸ ਨੂੰ ਬੰਦ ਕਰ ਦੇਣਾ ਚਾਹੀਦਾ। ਪਰ ਬਈ ਤਕਲੀਫਾਂ ਕਿੰਨੀਆਂ ਹੁੰਦੀਆਂ ਜੀ ਜਦੋਂ ਐ ਲੋਕਾਂ ਨੂੰ ਦੇਖਦੇ ਸੀ, ਕਿੰਨਾ ਕੁ ਦੁੱਖ ਲੱਗਦਾ ਸੀਗਾ? ਦੇਖੋ ਜੀ ਗਰਾਊਂਡ ਲੈਵਲ ਤੇ ਅੱਜ ਇਸ ਪਿੰਡ ਦੇ ਵਿੱਚ ਆ ਕੇ ਤਾਂ ਅਸੀਂ ਅੱਜ ਦੇਖਿਆ, ਜਿਵੇਂ ਕਮੇਟੀ ਦੇ ਸਾਹਮਣੇ ਲੋਕਾਂ ਨੇ ਆਪਣੀਆਂ ਤਕਲੀਫਾਂ ਦਿਖਾਈਆਂ, ਆਪਣੇ ਰੋਗ ਦਿਖਾਏ, ਪਰ ਸਾਡੇ ਕੋਲ ਫੋਟੋਜ਼ ਜਾਂਦੀਆਂ ਸੀਗੀਆਂ। ਅਸੀਂ ਦੇਖਦੇ ਸੀ, ਮਨ ਬੜਾ ਦੁਖੀ ਹੁੰਦਾ ਸੀ ਵੀ ਇੰਨਾ ਗੰਦਾ ਪਾਣੀ ਜਿਹਨੂੰ ਆਪਾਂ ਦੇਖ ਵੀ ਨਹੀਂ ਸਕਦੇ, ਜਿਹੜਾ ਪਾਣੀ ਆਪਾਂ ਵੈਸੇ ਵੀ ਯੂਜ਼ ਨਹੀਂ ਕਰ ਸਕਦੇ ਕਿਸੇ ਹੋਰ ਪਰਪਸ ਲਈ, ਤੇ ਉਹ ਪਾਣੀ ਲੋਕਾਂ ਨੂੰ ਪੀਣਾ ਪੈ ਰਿਹਾ। ਕਿਉਂਕਿ ਆਰਓ ਕੋਈ ਐਡੀ ਹਰੇਕ ਬੰਦਾ ਨਹੀਂ ਅਫੋਰਡ ਕਰ ਸਕਦਾ, ਵੱਡੇ ਆਰਓ ਵੀ ਉਹ ਉਸ ਨਾਲ ਪਾਣੀ ਸਾਫ਼ ਕਰਕੇ ਪੀ ਲੈਣ। ਤੇ ਕਿਸੇ ਨੂੰ ਲੀਵਰ ਸੋਰਾਈਸਿਸ ਹੋ ਰਿਹਾ ਸੀਗਾ, ਕਿਸੇ ਨੂੰ ਕੈਂਸਰ ਹੋ ਰਿਹਾ ਸੀਗਾ, ਹੋਰ ਬਿਮਾਰੀਆਂ ਤਨ ਦੀਆਂ ਚੱਲ ਰਹੀਆਂ ਸੀ। ਲੋਕ ਬਹੁਤ ਦੁਖੀ ਸੀ ਤੇ ਉਹਨਾਂ ਦਾ ਦੁੱਖ ਦੇਖ ਕੇ ਮਨ ਤਾਂ ਦੁਖੀ ਹੁੰਦਾ ਹੀ ਹੈ ਜੀ। ਲਾਜ਼ਮੀ ਹੈ। ਬਈ ਹੋਰ ਕੁਝ ਕਹਿਣਾ ਚਾਹੋਗੇ ਕਿਉਂਕਿ ਅੱਜ ਜੀਕੇ ਮਾਨ ਸੀਨੀਅਰ ਐਡਵੋਕੇਟ ਨੇ ਜੀ, ਉਹਨਾਂ ਨੇ ਸਾਰਾ ਕੇਸ ਲੜਿਆ ਹੈਗਾ ਤੇ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜੀ ਬਿਲਕੁਲ। ਤਾਂ ਅਸੀਂ ਇੱਥੇ ਗੱਲਬਾਤ ਕਰੀ ਆ ਤਾਂ ਇਹ ਜਿਹੜੀ ਖਬਰ ਆ ਥੋੜੇ ਸਮੇਂ ਦੇ ਵਿੱਚ ਮੀਡੀਆ ਚੈਨਲਾਂ ਦੇ ਉੱਪਰ ਵੀ ਵਾਇਰਲ ਹੋ ਜੂਗੀ, ਮੀਡੀਆ ਚੈਨਲ ਚਲਾਉਣਗੇ ਤਾਂ ਅਸੀਂ ਜਿਹੜੀ ਗੱਲਬਾਤ ਆ ਇੱਥੇ ਆਮ ਲੋਕਾਂ ਦੇ ਨਾਲ ਵੀ ਕਰਾਂਗੇ ਅੱਜ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਸੋ ਅਸੀਂ ਜਿਵੇਂ ਥੋੜਾ ਟਾਈਮ ਪਹਿਲਾਂ ਸਾਡੇ ਨਾਲ ਲਾਇਰ ਗੁਰਸ਼ਰਨ ਸਿੰਘ ਤੇ ਗੁਰਸੇਵਕ ਸਿੰਘ ਮੌਜੂਦ ਸਨ ਤਾਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਕਿ ਫੈਕਟਰੀ ਵਾਲਿਆਂ ਦਾ ਕੀ ਪੱਖ ਆ ਜਾਂ ਲੋਕਾਂ ਦਾ ਕੀ ਪੱਖ ਆ। ਤਾਂ ਅਸੀਂ ਉਸ ਨੂੰ ਲੈ ਕੇ ਹਲੇ ਖੜੇ ਹੀ ਸੀਗੇ ਇੱਥੇ। ਤਾਂ ਤੁਸੀਂ ਦੇਖ ਸਕਦੇ ਹੋ ਗੱਡੀ ਦੀਆਂ ਟਾਕੀਆਂ ਖੁੱਲ੍ਹੀਆਂ ਨੇ। ਜਿਹੜੇ ਸਾਡੇ ਵਕੀਲ ਸਾਹਿਬ ਸੀ ਉਹ ਜਾ ਰਹੇ ਸੀ ਤਾਂ ਤੁਰੰਤ ਫੋਨ ਆਇਆ, ਇੱਕ ਫੋਨ ਆਇਆ ਜਿਹੜੇ ਕਿ ਜੀਰਾ ਵਾਸੀਆਂ ਦੇ ਲੋਕਾਂ ਦੇ ਲਈ ਇੱਕ ਖੁਸ਼ੀ ਦੀ ਗੱਲ ਕਹੀ ਜਾ ਸਕਦੀ ਹੈ। ਤਾਂ ਅਸੀਂ ਬਾਈ ਤੋਂ ਹੀ ਸੁਣ ਰਹੇ ਹਾਂ, ਬਾਈ ਫੋਨ ਤੇ ਕੀ ਗੱਲ ਹੋਈ ਆ? ਹੁਣੇ ਸਾਨੂੰ ਪਤਾ ਲੱਗਿਆ ਜੀ, ਫੋਨ ਆਇਆ ਵੀ ਸੀਐਮ ਸਾਹਿਬ ਨੇ ਆਰਡਰ ਕੀਤਾ ਕਿ ਫੈਕਟਰੀ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕੀਤਾ ਜਾਵੇ ਜੀ। ਸੀਐਮ ਸਾਹਿਬ ਦਾ ਹੁਣੇ ਸਾਨੂੰ ਪਤਾ ਲੱਗਿਆ ਜੀ। ਬਾਕੀ ਹੁਣ ਕਲੈਰਿਟੀ ਲੈਣੇ ਆ ਜੀ ਕੀ ਆਰਡਰ ਆਇਆ ਜੀ। ਜੀ ਖੁਸ਼ੀ ਹੋਈ ਕਿ ਰਹੇ ਸੀ ਕਿ ਸਾਡੇ ਮੈਮ ਨੇ ਜੀਕੇ ਮਾਨ ਗੁਰਸ਼ਰਨ ਕੌਰ ਮਾਨ ਸੀਨੀਅਰ ਐਡਵੋਕੇਟ, ਉਹਨਾਂ ਨੇ ਬਹੁਤ ਤਨਦੇਹੀ ਨਾਲ ਲੜਿਆ ਜੀ। ਬਹੁਤ ਖੁਸ਼ੀ ਹੈਗੀ ਹੈ ਜੀ। ਤੇ ਹੁਣ ਬਾਕੀ ਕਲੈਰਿਟੀ ਲੈਣੇ ਆ ਜੀ ਕੀ ਆਰਡਰ ਆਇਆ ਜੀ। ਹਾਂਜੀ ਕੀ ਲੱਗਦਾ ਬਈ ਤੁਹਾਨੂੰ, ਕਿਉਂਕਿ ਭਾਈ ਸਾਹਿਬ ਨੇ ਦੱਸਤਾ ਕਿ ਖੁਸ਼ੀ ਤਾਂ ਹੋ ਰਹੀ ਹੈ? ਹਾਂਜੀ ਹਾਂ, ਬਹੁਤ ਮਨ ਨੂੰ ਖੁਸ਼ੀ ਹੈ। ਚਲੋ ਸੀਐਮ ਸਾਹਿਬ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਸਾਡੇ ਪੱਖ ਦੇ ਵਿੱਚ ਇਹ ਹੁਕਮ ਸੁਣਾ ਦਿੱਤਾ ਤੇ ਇਹਨਾਂ ਲੋਕਾਂ ਦੇ ਬਾਰੇ ਸੋਚਿਆ। ਗੱਲਬਾਤ ਅਸੀਂ ਤਾਂ ਕਰੀ ਆ ਕਿ ਇਹ ਬਾਈ ਵਰਗਿਆਂ ਦੇ ਨਾਲ, ਕਿਉਂਕਿ ਇਹਨਾਂ ਨੇ ਕਿੰਨਾ ਕੁ ਹੋ ਗਿਆ ਜੀ ਕੇਸ ਲੜਦਿਆਂ ਨੂੰ? ਦੇਖੋ ਜੀ
7ਵੇਂ ਮਹੀਨੇ ਦਾ ਗਿਆ ਹੋਇਆ ਕੋਰਟ ਦੇ ਵਿੱਚ ਗਿਆ ਹੋਇਆ ਜੀ ਕੇਸ। ਫਿਰ 9ਵੇਂ ਮਹੀਨੇ 'ਚ ਤਰੀਕ ਆਈ ਆ, ਹੁਣ ਚੱਲ ਹੀ ਰਿਹਾ ਜੀ। ਉਦੋਂ ਦਾ ਅਸੀਂ ਇਹਦੇ ਤੇ ਕੰਮ ਕਰ ਰਹੇ ਸੀਗੇ। ਹਾਂਜੀ ਜੀ ਬਿਲਕੁਲ। ਤਾਂ ਅਸੀਂ ਗੱਲਬਾਤ ਕਰੀਏ ਤਾਂ ਇੱਥੇ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਵੀ ਕਰ ਰਹੇ ਹਾਂ, ਆਮ ਲੋਕਾਂ ਦੇ ਨਾਲ ਵੀ ਗੱਲ ਕਰਾਂਗੇ ਜਾ ਕੇ, ਕਿਉਂਕਿ ਅੱਜ ਜੀਰੇ ਦੇ ਵਿੱਚ ਬਾਈ ਹੋਰਾਂ ਸਾਨੂੰ ਦੱਸਿਆ ਕਿ ਫੈਕਟਰੀ ਆ ਉਸ ਦਾ ਆਰਡਰ ਸੀਐਮ ਸਾਹਿਬ ਦੇ ਵੱਲੋਂ ਕਰ ਦਿੱਤਾ ਗਿਆ ਕਿ ਇਸ ਨੂੰ ਬੰਦ ਕਰ ਦੇਣਾ ਚਾਹੀਦਾ। ਪਰ ਬਈ ਤਕਲੀਫਾਂ ਕਿੰਨੀਆਂ ਹੁੰਦੀਆਂ ਜੀ ਜਦੋਂ ਐ ਲੋਕਾਂ ਨੂੰ ਦੇਖਦੇ ਸੀ, ਕਿੰਨਾ ਕੁ ਦੇਖੋ ਜੀ ਗਰਾਊਂਡ ਲੈਵਲ ਤੇ ਅੱਜ ਇਸ ਪਿੰਡ ਦੇ ਵਿੱਚ ਆ ਕੇ ਤਾਂ ਅਸੀਂ ਦੇਖੇ, ਜਿੰਨੇ ਕਮੇਟੀ ਦੇ ਸਾਹਮਣੇ ਆਪਣੀਆਂ ਤਕਲੀਫਾਂ ਦਿਖਾਈਆਂ, ਆਪਣੇ ਰੋਗ ਦਿਖਾਏ। ਆਰਓ ਕੋਈ ਐਡੀ ਹਰੇਕ ਬੰਦਾ ਨਹੀਂ ਅਫੋਰਡ ਕਰ ਸਕਦਾ, ਵੱਡੇ ਆਰਓ ਵੀ ਉਹ ਉਸ ਨਾਲ ਪਾਣੀ ਸਾਫ਼ ਕਰਕੇ ਪੀ ਲੈਣ। ਤੇ ਕਿਸੇ ਨੂੰ ਲੀਵਰ ਸੋਰਾਇਸਿਸ ਹੋ ਰਿਹਾ ਸੀਗਾ, ਕਿਸੇ ਨੂੰ ਕੈਂਸਰ ਹੋ ਰਿਹਾ ਸੀਗਾ, ਹੋਰ ਬਿਮਾਰੀਆਂ ਤਨ ਦੀਆਂ ਚੱਲ ਰਹੀਆਂ ਸੀ। ਲੋਕ ਬਹੁਤ ਦੁਖੀ ਸੀ ਤੇ ਉਹਨਾਂ ਦਾ ਦੁੱਖ ਦੇਖ ਕੇ ਮਨ ਤਾਂ ਦੁਖੀ ਹੁੰਦਾ ਹੀ ਹੈ ਜੀ, ਲਾਜ਼ਮੀ ਹੈ। ਬਈ ਹੋਰ ਕੁਝ ਕਹਿਣਾ ਚਾਹੋਗੇ ਕਿਉਂਕਿ ਅੱਜ ਜੀਕੇ ਮਾਨ ਸੀਨੀਅਰ ਐਡਵੋਕੇਟ ਨੇ ਜੀ, ਉਹਨਾਂ ਨੇ ਸਾਰਾ ਕੇਸ ਲੜਿਆ ਹੈਗਾ ਤੇ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜੀ। ਬਿਲਕੁਲ। ਤਾਂ ਅਸੀਂ ਇੱਥੇ ਗੱਲਬਾਤ ਕਰੀ ਆ ਤਾਂ ਇਹ ਜਿਹੜੀ ਖਬਰ ਆ ਥੋੜ੍ਹੇ ਸਮੇਂ ਦੇ ਵਿੱਚ ਮੀਡੀਆ ਚੈਨਲਾਂ ਦੇ ਉੱਪਰ ਵੀ ਵਾਇਰਲ ਹੋ ਜੂਗੀ, ਮੀਡੀਆ ਚੈਨਲ ਵੀ ਚਲਾਉਣਗੇ। ਤਾਂ ਅਸੀਂ ਜਿਹੜੀ ਗੱਲਬਾਤ ਆ ਇੱਥੇ ਆਮ ਲੋਕਾਂ ਦੇ ਨਾਲ ਵੀ ਕਰਾਂਗੇ ਅੱਜ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਸੋ ਅਸੀਂ ਜਿਵੇਂ ਥੋੜ੍ਹਾ ਟਾਈਮ ਪਹਿਲਾਂ ਸਾਡੇ ਨਾਲ ਲਾਇਰ ਗੁਰਸ਼ਰਨ ਸਿੰਘ ਤੇ ਗੁਰਸੇਵਕ ਸਿੰਘ ਮੌਜੂਦ ਸਨ, ਤਾਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਕਿ ਫੈਕਟਰੀ ਵਾਲਿਆਂ ਦਾ ਕੀ ਪੱਖ ਆ ਜਾਂ ਲੋਕਾਂ ਦਾ ਕੀ ਪੱਖ ਆ। ਤਾਂ ਅਸੀਂ ਉਸ ਨੂੰ ਲੈ ਕੇ ਹਲੇ ਖੜੇ ਹੀ ਸੀਗੇ ਇੱਥੇ। ਤਾਂ ਤੁਸੀਂ ਦੇਖ ਸਕਦੇ ਹੋ ਗੱਡੀ ਦੀਆਂ ਟਾਕੀਆਂ ਖੁੱਲ੍ਹੀਆਂ ਨੇ। ਜਿਹੜੇ ਸਾਡੇ ਵਕੀਲ ਸਾਹਿਬ ਸੀ ਉਹ ਜਾ ਰਹੇ ਸੀ ਤਾਂ ਤੁਰੰਤ ਫੋਨ ਆਇਆ, ਇੱਕ ਫੋਨ ਆਇਆ ਜਿਹੜੇ ਕਿ ਜੀਰਾ ਵਾਸੀਆਂ ਦੇ ਲੋਕਾਂ ਲਈ ਇੱਕ ਖੁਸ਼ੀ ਦੀ ਗੱਲ ਕਹੀ ਜਾ ਸਕਦੀ ਆ। ਤਾਂ ਅਸੀਂ ਬਾਈ ਸੁਣ ਰਹੇ ਹਾਂ ਬਈ ਫੋਨ ਤੇ ਕੀ ਗੱਲ ਹੋਈ ਆ। ਹੁਣੇ ਸਾਨੂੰ ਪਤਾ ਲੱਗਿਆ ਜੀ, ਫੋਨ ਆਇਆ ਵੀ ਸੀਐਮ ਸਾਹਿਬ ਨੇ ਆਰਡਰ ਕੀਤਾ ਕਿ ਫੈਕਟਰੀ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕੀਤਾ ਜਾਵੇ ਜੀ। ਸੀਐਮ ਸਾਹਿਬ ਦਾ ਹੁਣੇ ਸਾਨੂੰ ਪਤਾ ਲੱਗਿਆ ਜੀ। ਬਾਕੀ ਹੁਣ ਕਲੈਰਿਟੀ ਲੈਣੇ ਆ ਜੀ ਕੀ ਆਰਡਰ ਆਇਆ ਜੀ। ਜੀ ਖੁਸ਼ੀ ਹੋਈ ਕਿਉਂਕਿ ਕੇਸ ਤੁਸੀਂ ਲੜ ਰਹੇ ਸੀ। ਕਿ ਸਾਡੇ ਮੈਮ ਨੇ ਜੀਕੇ ਮਾਨ ਗੁਰਸ਼ਰਨ ਕੌਰ ਮਾਨ ਸੀਨੀਅਰ ਐਡਵੋਕੇਟ, ਉਹ ਉਹਨਾਂ ਨੇ ਬਹੁਤ ਤਨਦੇਹੀ ਨਾਲ ਲੜਿਆ ਜੀ। ਬਹੁਤ ਖੁਸ਼ੀ ਹੈਗੀ ਹੈ ਜੀ। ਤੇ ਹੁਣ ਬਾਕੀ ਕਲੈਰਿਟੀ ਲੈਣੇ ਆ ਜੀ ਕੀ ਆਰਡਰ ਆਇਆ ਜੀ। ਹਾਂਜੀ ਕੀ ਲੱਗਦਾ ਬਈ ਤੁਹਾਨੂੰ, ਕਿਉਂਕਿ ਭਾਈ ਸਾਹਿਬ ਨੇ ਦੱਸ ਦਿੱਤਾ ਕਿ ਖੁਸ਼ੀ ਤਾਂ ਹੋ ਰਹੀ ਹੈਗੀ। ਹਾਂਜੀ ਹਾਂ, ਬਹੁਤ ਖੁਸ਼ੀ ਹੈ। ਚਲੋ ਸੀਐਮ ਸਾਹਿਬ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਸਾਡੇ ਪੱਖ ਦੇ ਵਿੱਚ ਇਹ ਹੁਕਮ ਸੁਣਾ ਦਿੱਤਾ ਤੇ ਇਹਨਾਂ ਲੋਕਾਂ ਦੇ ਬਾਰੇ ਸੋਚਿਆ ਜੀ। ਬਿਲਕੁਲ। ਤਾਂ ਅਸੀਂ ਜਿਹੜੀ ਇਹ ਗੱਲਬਾਤ ਅਸੀਂ ਤਾਂ ਕਰੀ ਆ ਕਿ ਇੱਥੇ ਬਾਈ ਵਰਗਿਆਂ ਦੇ ਨਾਲ, ਕਿਉਂਕਿ ਇਹਨਾਂ ਨੇ ਕਾਫੀ ਟਾਈਮ, ਬਈ ਕਿੰਨਾ ਕੁ ਟਾਈਮ ਹੋ ਗਿਆ ਜੀ ਕੇਸ ਲੜਦਿਆਂ ਨੂੰ? ਦੇਖੋ ਜੀ ਇਹ 7ਵੇਂ ਮਹੀਨੇ ਦਾ ਗਿਆ ਹੋਇਆ, 7ਵੇਂ ਮਹੀਨੇ ਦਾ ਕੋਰਟ ਦੇ ਵਿੱਚ ਗਿਆ ਹੋਇਆ ਜੀ ਕੇਸ। ਫਿਰ 9ਵੇਂ ਮਹੀਨੇ 'ਚ ਤਰੀਕ ਆਈ ਆ, ਫਿਰ 10ਵੇਂ 'ਚ ਆਈ ਆ, 11ਵੇਂ 'ਚ ਆਈ ਆ, ਹੁਣ ਦੂਜੇ 'ਚ ਪਈ ਹੈ ਜੀ। ਚੱਲ ਹੀ ਰਿਹਾ ਜੀ। ਉਦੋਂ ਦਾ ਅਸੀਂ ਇਹਦੇ ਤੇ ਕੰਮ ਕਰ ਰਹੇ ਸੀਗੇ। ਹਾਂਜੀ ਜੀ ਬਿਲਕੁਲ। ਤਾਂ ਅਸੀਂ ਗੱਲਬਾਤ ਕਰੀ ਆ ਤਾਂ ਇੱਥੇ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਵੀ ਕਰ ਰਹੇ ਹਾਂ, ਆਮ ਲੋਕਾਂ ਦੇ ਨਾਲ ਵੀ ਗੱਲ ਕਰਾਂਗੇ ਜਾ ਕੇ, ਕਿਉਂਕਿ ਅੱਜ ਜੀਰੇ ਦੇ ਵਿੱਚ ਖੜੇ ਆ। ਤਾਂ ਬਾਈ ਹੋਰਾਂ ਨੇ ਸਾਨੂੰ ਦੱਸਿਆ ਕਿ ਜਿਹੜੀ ਫੈਕਟਰੀ ਆ ਉਸ ਦਾ ਆਰਡਰ ਸੀਐਮ ਸਾਹਿਬ ਦੇ ਵੱਲੋਂ ਕਰ ਦਿੱਤਾ ਗਿਆ ਕਿ ਇਸ ਨੂੰ ਬੰਦ ਕਰ ਦੇਣਾ ਚਾਹੀਦਾ। ਪਰ ਬਈ ਤਕਲੀਫਾਂ ਕਿੰਨੀਆਂ ਹੁੰਦੀਆਂ ਜੀ ਜਦੋਂ ਐ ਲੋਕਾਂ ਨੂੰ ਦੇਖਦੇ ਸੀ, ਕਿੰਨਾ ਕੁ ਦੁੱਖ ਲੱਗਦਾ ਸੀਗਾ। ਦੇਖੋ ਜੀ ਗਰਾਊਂਡ ਲੈਵਲ ਤੇ ਅੱਜ ਇਸ ਪਿੰਡ ਦੇ ਵਿੱਚ ਆ ਕੇ ਤਾਂ ਅਸੀਂ ਅੱਜ ਦੇਖਿਆ, ਜਿੰਨੀਆਂ ਕਮੇਟੀ ਦੇ ਸਾਹਮਣੇ ਲੋਕਾਂ ਨੇ ਆਪਣੀਆਂ ਤਕਲੀਫਾਂ ਦਿਖਾਈਆਂ, ਆਪਣੇ ਰੋਗ ਦਿਖਾਏ। ਪਰ ਸਾਡੇ ਕੋਲ ਫੋਟੋਜ਼ ਜਾਂਦੀਆਂ ਸੀਗੀਆਂ, ਅਸੀਂ ਦੇਖਦੇ ਸੀ, ਮਨ ਬੜਾ ਦੁਖੀ ਹੁੰਦਾ ਸੀ ਵੀ ਇੰਨਾ ਗੰਦਾ ਪਾਣੀ ਜਿਹਨੂੰ ਆਪਾਂ ਦੇਖ ਵੀ ਨਹੀਂ ਸਕਦੇ, ਜਿਹੜਾ ਪਾਣੀ ਆਪਾਂ ਵੈਸੇ ਵੀ ਯੂਜ਼ ਨਹੀਂ ਕਰ ਸਕਦੇ ਕਿਸੇ ਹੋਰ ਪਰਪਸ ਲਈ, ਤੇ ਉਹ ਪਾਣੀ ਲੋਕਾਂ ਨੂੰ ਪੀਣਾ ਪੈ ਰਿਹਾ। ਕਿਉਂਕਿ ਆਰਓ ਕੋਈ ਐਡੀ ਹਰੇਕ ਬੰਦਾ ਨਹੀਂ ਅਫੋਰਡ ਕਰ ਸਕਦਾ, ਵੱਡੇ ਆਰਓ ਵੀ ਉਹ ਉਸ ਨਾਲ ਪਾਣੀ ਸਾਫ਼ ਕਰਕੇ ਪੀ ਲੈਣ। ਤੇ ਕਿਸੇ ਨੂੰ ਲੀਵਰ ਸੋਰਾਇਸਿਸ ਹੋ ਰਿਹਾ ਸੀਗਾ, ਕਿਸੇ ਨੂੰ ਕੈਂਸਰ ਹੋ ਰਿਹਾ ਸੀਗਾ, ਹੋਰ ਬਿਮਾਰੀਆਂ ਤਨ ਦੀਆਂ ਚੱਲ ਰਹੀਆਂ ਸੀ। ਲੋਕ ਬਹੁਤ ਦੁਖੀ ਸੀ ਤੇ ਉਹਨਾਂ ਦਾ ਦੁੱਖ ਦੇਖ ਕੇ ਮਨ ਤਾਂ ਦੁਖੀ ਹੁੰਦਾ ਹੀ ਹੈ ਜੀ, ਲਾਜ਼ਮੀ ਹੈ। ਬਈ ਹੋਰ ਕੁਝ ਕਹਿਣਾ ਚਾਹੋਗੇ ਕਿਉਂਕਿ ਅੱਜ ਜੀਕੇ ਮਾਨ ਸੀਨੀਅਰ ਐਡਵੋਕੇਟ ਨੇ ਜੀ, ਉਹਨਾਂ ਨੇ ਸਾਰਾ ਕੇਸ ਲੜਿਆ ਹੈਗਾ ਤੇ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜੀ। ਬਿਲਕੁਲ। ਤਾਂ ਅਸੀਂ ਇੱਥੇ ਗੱਲਬਾਤ ਕਰੀ ਆ ਤਾਂ ਇਹ ਜਿਹੜੀ ਖਬਰ ਆ ਥੋੜ੍ਹੇ ਸਮੇਂ ਦੇ ਵਿੱਚ ਮੀਡੀਆ ਚੈਨਲਾਂ ਦੇ ਉੱਪਰ ਵੀ ਵਾਇਰਲ ਹੋ ਜੂਗੀ, ਮੀਡੀਆ ਚੈਨਲ ਵੀ ਚਲਾਉਣਗੇ। ਤਾਂ ਅਸੀਂ ਜਿਹੜੀ ਗੱਲਬਾਤ ਆ ਇੱਥੇ ਆਮ ਲੋਕਾਂ ਦੇ ਨਾਲ ਵੀ ਕਰਾਂਗੇ ਅੱਜ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਸੋ ਅਸੀਂ ਜਿਵੇਂ ਥੋੜ੍ਹਾ ਟਾਈਮ ਪਹਿਲਾਂ ਸਾਡੇ ਨਾਲ ਲਾਇਰ ਗੁਰਸ਼ਰਨ ਸਿੰਘ ਤੇ ਗੁਰਸੇਵਕ ਸਿੰਘ ਮੌਜੂਦ ਸਨ, ਤਾਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਕਿ ਫੈਕਟਰੀ ਵਾਲਿਆਂ ਦਾ ਕੀ ਪੱਖ ਆ ਜਾਂ ਲੋਕਾਂ ਦਾ ਕੀ ਪੱਖ ਆ। ਤਾਂ ਅਸੀਂ ਉਸ ਨੂੰ ਲੈ ਕੇ ਹਲੇ ਖੜੇ ਹੀ ਸੀਗੇ ਇੱਥੇ। ਤਾਂ ਤੁਸੀਂ ਦੇਖ ਸਕਦੇ ਹੋ ਗੱਡੀ ਦੀਆਂ ਟਾਕੀਆਂ ਖੁੱਲ੍ਹੀਆਂ ਨੇ। ਜਿਹੜੇ ਸਾਡੇ ਵਕੀਲ ਸਾਹਿਬ ਸੀ ਉਹ ਜਾ ਰਹੇ ਸੀ ਤਾਂ
ਤੁਰੰਤ ਫੋਨ ਆਇਆ, ਇੱਕ ਫੋਨ ਆਇਆ ਜਿਹੜੇ ਕਿ ਜੀਰਾ ਵਾਸੀਆਂ ਦੇ ਲੋਕਾਂ ਦੇ ਲਈ ਇੱਕ ਖੁਸ਼ੀ ਦੀ ਗੱਲ ਕਹੀ ਜਾ ਸਕਦੀ ਆ। ਤਾਂ ਅਸੀਂ ਬਾਈ ਤੋਂ ਹੀ ਸੁਣਦੇ ਹਾਂ ਬਾਈ, ਫੋਨ ਤੇ ਕੀ ਗੱਲ ਹੋਈ ਆ। ਹੁਣੇ ਸਾਨੂੰ ਪਤਾ ਲੱਗਿਆ ਜੀ, ਫੋਨ ਆਇਆ ਵੀ ਸੀਐਮ ਸਾਹਿਬ ਨੇ ਆਰਡਰ ਕੀਤਾ ਕਿ ਫੈਕਟਰੀ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕੀਤਾ ਜਾਵੇ ਜੀ। ਸੀਐਮ ਸਾਹਿਬ ਦਾ ਹੁਣੇ ਸਾਨੂੰ ਪਤਾ ਲੱਗਿਆ ਜੀ। ਬਾਕੀ ਹੁਣ ਕਲੈਰਿਟੀ ਲੈਣੇ ਆ ਜੀ ਕੀ ਆਰਡਰ ਆਇਆ ਜੀ। ਜੀ ਖੁਸ਼ੀ ਹੋਈ ਕਿਉਂਕਿ ਕੇਸ ਤੁਸੀਂ ਲੜ ਰਹੇ ਸੀ ਕਿ ਸਾਡੇ ਮੈਮ ਨੇ ਜੀਕੇ ਮਾਨ ਗੁਰਸ਼ਰਨ ਕੌਰ ਮਾਨ ਸੀਨੀਅਰ ਐਡਵੋਕੇਟ, ਉਹ ਉਹਨਾਂ ਨੇ ਬਹੁਤ ਤਨਦੇਹੀ ਨਾਲ ਲੜਿਆ ਜੀ। ਬਹੁਤ ਖੁਸ਼ੀ ਹੈਗੀ ਹੈ ਜੀ। ਤੇ ਹੁਣ ਬਾਕੀ ਕਲੈਰਿਟੀ ਲੈਣੇ ਆ ਜੀ ਕੀ ਆਰਡਰ ਆਇਆ ਜੀ। ਹਾਂਜੀ, ਕੀ ਲੱਗਦਾ ਬਈ ਤੁਹਾਨੂੰ, ਕਿਉਂਕਿ ਭਾਈ ਸਾਹਿਬ ਨੇ ਦੱਸਤਾ ਕਿ ਖੁਸ਼ੀ ਤਾਂ ਹੋ ਰਹੀ ਹੈਗੀ। ਹਾਂਜੀ ਹਾਂ, ਬਹੁਤ ਮਨ ਨੂੰ ਖੁਸ਼ੀ ਹੈ। ਚਲੋ ਸੀਐਮ ਸਾਹਿਬ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਸਾਡੇ ਪੱਖ ਦੇ ਵਿੱਚ ਇਹ ਹੁਕਮ ਸੁਣਾ ਦਿੱਤਾ ਤੇ ਇਹਨਾਂ ਲੋਕਾਂ ਦੇ ਬਾਰੇ ਸੋਚਿਆ। ਜੀ ਬਿਲਕੁਲ। ਤਾਂ ਅਸੀਂ ਜਿਹੜੀ ਇਹ ਗੱਲਬਾਤ ਆ ਅਸੀਂ ਤਾਂ ਕਰੀ ਆ ਕਿ ਇੱਥੇ ਬਾਈ ਵਰਗਿਆਂ ਦੇ ਨਾਲ, ਕਿਉਂਕਿ ਇਹਨਾਂ ਨੇ ਕਾਫੀ ਟਾਈਮ, ਬਈ ਕਿੰਨਾ ਕੁ ਟਾਈਮ ਹੋ ਗਿਆ ਜੀ ਕੇਸ ਲੜਦਿਆਂ ਨੂੰ? ਦੇਖੋ ਜੀ, ਇਹ 7ਵੇਂ ਮਹੀਨੇ ਦਾ ਗਿਆ ਹੋਇਆ, 7ਵੇਂ ਮਹੀਨੇ ਦਾ ਕੋਰਟ ਦੇ ਵਿੱਚ ਗਿਆ ਹੋਇਆ ਜੀ ਕੇਸ। ਫਿਰ 9ਵੇਂ ਮਹੀਨੇ 'ਚ ਤਰੀਕ ਆਈ ਆ, ਫਿਰ 10ਵੇਂ 'ਚ ਆਈ ਆ, 11ਵੇਂ 'ਚ ਆਈ ਆ, ਹੁਣ ਦੂਜੇ 'ਚ ਪਈ ਹੈ ਜੀ। ਚੱਲ ਹੀ ਰਿਹਾ ਜੀ। ਉਦੋਂ ਦਾ ਅਸੀਂ ਇਹਦੇ 'ਤੇ ਕੰਮ ਕਰ ਰਹੇ ਸੀਗੇ। ਹਾਂਜੀ ਜੀ ਬਿਲਕੁਲ। ਤਾਂ ਅਸੀਂ ਗੱਲਬਾਤ ਕਰੀ ਆ ਤਾਂ ਇੱਥੇ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਵੀ ਕਰ ਰਹੇ ਹਾਂ, ਆਮ ਲੋਕਾਂ ਦੇ ਨਾਲ ਵੀ ਗੱਲ ਕਰਾਂਗੇ ਜਾ ਕੇ, ਕਿਉਂਕਿ ਅੱਜ ਜੀਰੇ ਦੇ ਵਿੱਚ ਖੜੇ ਆ। ਤਾਂ ਬਾਈ ਹੋਰਾਂ ਨੇ ਸਾਨੂੰ ਦੱਸਿਆ ਕਿ ਜਿਹੜੀ ਫੈਕਟਰੀ ਆ ਉਸ ਦਾ ਆਰਡਰ ਸੀਐਮ ਸਾਹਿਬ ਦੇ ਵੱਲੋਂ ਕਰ ਦਿੱਤਾ ਗਿਆ ਕਿ ਇਸ ਨੂੰ ਬੰਦ ਕਰ ਦੇਣਾ ਚਾਹੀਦਾ। ਪਰ ਬਈ ਤਕਲੀਫਾਂ ਕਿੰਨੀਆਂ ਹੁੰਦੀਆਂ ਸੀ ਜਦੋਂ ਐ ਲੋਕਾਂ ਨੂੰ ਦੇਖਦੇ ਸੀ, ਕਿੰਨਾ ਕੁ ਦੁੱਖ ਲੱਗਦਾ ਸੀਗਾ? ਦੇਖੋ ਜੀ, ਗਰਾਊਂਡ ਲੈਵਲ ਤੇ ਅੱਜ ਇਸ ਪਿੰਡ ਦੇ ਵਿੱਚ ਆ ਕੇ ਤਾਂ ਅਸੀਂ ਅੱਜ ਦੇਖਿਆ, ਜਿੰਨੀਆਂ ਕੁ ਕਮੇਟੀ ਦੇ ਸਾਹਮਣੇ ਲੋਕਾਂ ਨੇ ਆਪਣੀਆਂ ਤਕਲੀਫਾਂ ਦਿਖਾਈਆਂ, ਆਪਣੇ ਰੋਗ ਦਿਖਾਏ, ਪਰ ਸਾਡੇ ਕੋਲ ਫੋਟੋਜ਼ ਜਾਂਦੀਆਂ ਸੀਗੀਆਂ। ਅਸੀਂ ਦੇਖਦੇ ਸੀ, ਮਨ ਬੜਾ ਦੁਖੀ ਹੁੰਦਾ ਸੀ ਵੀ ਇੰਨਾ ਗੰਦਾ ਪਾਣੀ ਜਿਹਨੂੰ ਆਪਾਂ ਦੇਖ ਵੀ ਨਹੀਂ ਸਕਦੇ, ਜਿਹੜਾ ਪਾਣੀ ਆਪਾਂ ਵੈਸੇ ਵੀ ਯੂਜ਼ ਨਹੀਂ ਕਰ ਸਕਦੇ ਕਿਸੇ ਹੋਰ ਪਰਪਸ ਲਈ, ਤੇ ਉਹ ਪਾਣੀ ਲੋਕਾਂ ਨੂੰ ਪੀਣਾ ਪੈ ਰਿਹਾ। ਕਿਉਂਕਿ ਆਰਓ ਕੋਈ ਐਡੀ ਹਰੇਕ ਬੰਦਾ ਨਹੀਂ ਅਫੋਰਡ ਕਰ ਸਕਦਾ, ਵੱਡੇ ਆਰਓ ਵੀ ਉਹ ਉਸ ਨਾਲ ਪਾਣੀ ਸਾਫ਼ ਕਰਕੇ ਪੀ ਲੈਣ। ਤੇ ਕਿਸੇ ਨੂੰ ਲੀਵਰ ਸੋਰਾਈਸਿਸ ਹੋ ਰਿਹਾ ਸੀਗਾ, ਕਿਸੇ ਨੂੰ ਕੈਂਸਰ ਹੋ ਰਿਹਾ ਸੀਗਾ, ਹੋਰ ਬਿਮਾਰੀਆਂ ਤੰਦੀਆਂ ਚੱਲ ਰਹੀਆਂ ਸੀ। ਲੋਕ ਬਹੁਤ ਦੁਖੀ ਸੀ ਤੇ ਉਹਨਾਂ ਦਾ ਦੁੱਖ ਦੇਖ ਕੇ ਮਨ ਤਾਂ ਦੁਖੀ ਹੁੰਦਾ ਹੀ ਹੈ ਜੀ। ਲਾਜ਼ਮੀ ਹੈ। ਬਈ ਹੋਰ ਕੁਝ ਕਹਿਣਾ ਚਾਹੋਗੇ? ਕਿਉਂਕਿ ਅੱਜ ਜੀਕੇ ਮਾਨ ਸੀਨੀਅਰ ਐਡਵੋਕੇਟ ਨੇ ਜੀ, ਉਹਨਾਂ ਨੇ ਸਾਰਾ ਕੇਸ ਲੜਿਆ ਹੈਗਾ ਤੇ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜੀ। ਬਿਲਕੁਲ। ਤਾਂ ਅਸੀਂ ਇੱਥੇ ਗੱਲਬਾਤ ਕਰੀ ਆ ਤਾਂ ਇਹ ਜਿਹੜੀ ਖਬਰ ਆ ਥੋੜ੍ਹੇ ਸਮੇਂ ਦੇ ਵਿੱਚ ਮੀਡੀਆ ਚੈਨਲਾਂ ਦੇ ਉੱਪਰ ਵੀ ਵਾਇਰਲ ਹੋ ਜੂਗੀ, ਮੀਡੀਆ ਚੈਨਲ ਵੀ ਚਲਾਉਣਗੇ। ਤਾਂ ਅਸੀਂ ਜਿਹੜੀ ਗੱਲਬਾਤ ਆ ਇੱਥੇ ਆਮ ਲੋਕਾਂ ਦੇ ਨਾਲ ਵੀ ਕਰਾਂਗੇ ਅੱਜ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਸੋ ਅਸੀਂ ਜਿਵੇਂ ਥੋੜ੍ਹਾ ਟਾਈਮ ਪਹਿਲਾਂ ਸਾਡੇ ਨਾਲ ਲਾਇਰ ਗੁਰਸ਼ਰਨ ਸਿੰਘ ਤੇ ਗੁਰਸੇਵਕ ਸਿੰਘ ਮੌਜੂਦ ਸਨ, ਤਾਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਕਿ ਫੈਕਟਰੀ ਵਾਲਿਆਂ ਦਾ ਕੀ ਪੱਖ ਆ ਜਾਂ ਲੋਕਾਂ ਦਾ ਕੀ ਪੱਖ ਆ। ਤਾਂ ਅਸੀਂ ਉਸ ਨੂੰ ਲੈ ਕੇ ਹਲੇ ਖੜੇ ਹੀ ਸੀਗੇ ਇੱਥੇ। ਤਾਂ ਤੁਸੀਂ ਦੇਖ ਸਕਦੇ ਹੋ ਗੱਡੀ ਦੀਆਂ ਟਾਕੀਆਂ ਖੁੱਲ੍ਹੀਆਂ ਨੇ। ਜਿਹੜੇ ਸਾਡੇ ਵਕੀਲ ਸਾਹਿਬ ਸੀ ਉਹ ਜਾ ਰਹੇ ਸੀ, ਤਾਂ ਤੁਰੰਤ ਫੋਨ ਆਇਆ, ਇੱਕ ਫੋਨ ਆਇਆ ਜਿਹੜੇ ਕਿ ਜੀਰਾ ਵਾਸੀਆਂ ਦੇ ਲੋਕਾਂ ਦੇ ਲਈ ਇੱਕ ਖੁਸ਼ੀ ਦੀ ਗੱਲ ਕਹੀ ਜਾ ਸਕਦੀ ਆ। ਤਾਂ ਅਸੀਂ ਬਾਈ ਤੋਂ ਹੀ ਸੁਣ ਰਹੇ ਹਾਂ ਬਾਈ, ਫੋਨ ਤੇ ਕੀ ਗੱਲ ਹੋਈ ਆ। ਹੁਣੇ ਸਾਨੂੰ ਪਤਾ ਲੱਗਿਆ ਜੀ, ਫੋਨ ਆਇਆ ਵੀ ਸੀਐਮ ਸਾਹਿਬ ਨੇ ਆਰਡਰ ਕੀਤਾ ਕਿ ਫੈਕਟਰੀ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕੀਤਾ ਜਾਵੇ ਜੀ। ਸੀਐਮ ਸਾਹਿਬ ਦਾ ਹੁਣੇ ਸਾਨੂੰ ਪਤਾ ਲੱਗਿਆ ਜੀ। ਬਾਕੀ ਹੁਣ ਕਲੈਰਿਟੀ ਲੈਣੇ ਆ ਜੀ ਕੀ ਆਰਡਰ ਆਇਆ ਜੀ। ਜੀ ਖੁਸ਼ੀ ਹੋਈ ਕਿਉਂਕਿ ਕੇਸ ਤੁਸੀਂ ਲੜ ਰਹੇ ਸੀ ਕਿ ਸਾਡੇ ਮੈਮ ਨੇ ਜੀਕੇ ਮਾਨ ਗੁਰਸ਼ਰਨ ਕੌਰ ਮਾਨ ਸੀਨੀਅਰ ਐਡਵੋਕੇਟ, ਉਹ ਉਹਨਾਂ ਨੇ ਬਹੁਤ ਤਨਦੇਹੀ ਨਾਲ ਲੜਿਆ ਜੀ। ਬਹੁਤ ਖੁਸ਼ੀ ਹੈਗੀ ਹੈ ਜੀ। ਤੇ ਹੁਣ ਬਾਕੀ ਕਲੈਰਿਟੀ ਲੈਣੇ ਆ ਜੀ ਕੀ ਆਰਡਰ ਆਇਆ ਜੀ। ਹਾਂਜੀ, ਕੀ ਲੱਗਦਾ ਬਈ ਤੁਹਾਨੂੰ, ਕਿਉਂਕਿ ਭਾਈ ਸਾਹਿਬ ਨੇ ਦੱਸਤਾ ਕਿ ਖੁਸ਼ੀ ਤਾਂ ਹੋ ਰਹੀ ਹੈਗੀ। ਹਾਂਜੀ ਹਾਂ, ਬਹੁਤ ਮਨ ਨੂੰ ਖੁਸ਼ੀ ਹੈ। ਚਲੋ ਸੀਐਮ ਸਾਹਿਬ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਸਾਡੇ ਪੱਖ ਦੇ ਵਿੱਚ ਇਹ ਹੁਕਮ ਸੁਣਾ ਦਿੱਤਾ ਤੇ ਇਹਨਾਂ ਲੋਕਾਂ ਦੇ ਬਾਰੇ ਸੋਚਿਆ। ਜੀ ਬਿਲਕੁਲ। ਤਾਂ ਅਸੀਂ ਜਿਹੜੀ ਇਹ ਗੱਲਬਾਤ ਆ ਅਸੀਂ ਤਾਂ ਕਰੀ ਆ ਕਿ ਇੱਥੇ ਬਾਈ ਵਰਗਿਆਂ ਦੇ ਨਾਲ, ਕਿਉਂਕਿ ਇਹਨਾਂ ਨੇ ਕਾਫੀ ਟਾਈਮ, ਬਈ ਕਿੰਨਾ ਕੁ ਟਾਈਮ ਹੋ ਗਿਆ ਜੀ ਕੇਸ ਲੜਦਿਆਂ ਨੂੰ? ਦੇਖੋ ਜੀ, ਇਹ 7ਵੇਂ ਮਹੀਨੇ ਦਾ ਗਿਆ ਹੋਇਆ, 7ਵੇਂ ਮਹੀਨੇ ਦਾ ਕੋਰਟ ਦੇ ਵਿੱਚ ਗਿਆ ਹੋਇਆ ਜੀ ਕੇਸ। ਫਿਰ 9ਵੇਂ ਮਹੀਨੇ 'ਚ ਤਰੀਕ ਆਈ ਆ, ਫਿਰ 10ਵੇਂ 'ਚ ਆਈ ਆ, 11ਵੇਂ 'ਚ ਆਈ ਆ, ਹੁਣ ਦੂਜੇ 'ਚ ਪਈ ਹੈ ਜੀ। ਚੱਲ ਹੀ ਰਿਹਾ ਜੀ। ਉਦੋਂ ਦਾ ਅਸੀਂ ਇਹਦੇ 'ਤੇ ਕੰਮ ਕਰ ਰਹੇ ਸੀਗੇ। ਹਾਂਜੀ ਜੀ ਬਿਲਕੁਲ। ਤਾਂ ਅਸੀਂ ਗੱਲਬਾਤ ਕਰੀ ਆ ਤਾਂ ਇੱਥੇ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਵੀ ਕਰ ਰਹੇ ਹਾਂ, ਆਮ ਲੋਕਾਂ ਦੇ ਨਾਲ ਵੀ ਗੱਲ ਕਰਾਂਗੇ ਜਾ ਕੇ, ਕਿਉਂਕਿ ਅੱਜ ਜੀਰੇ ਦੇ ਵਿੱਚ ਖੜੇ ਆ। ਤਾਂ ਬਾਈ ਹੋਰਾਂ ਨੇ ਸਾਨੂੰ ਦੱਸਿਆ ਕਿ ਜਿਹੜੀ ਫੈਕਟਰੀ ਆ ਉਸ ਦਾ ਆਰਡਰ ਸੀਐਮ ਸਾਹਿਬ ਦੇ ਵੱਲੋਂ ਕਰ ਦਿੱਤਾ ਗਿਆ ਕਿ ਇਸ ਨੂੰ ਬੰਦ ਕਰ ਦੇਣਾ ਚਾਹੀਦਾ। ਪਰ ਬਈ ਤਕਲੀਫਾਂ ਕਿੰਨੀਆਂ ਹੁੰਦੀਆਂ ਸੀ ਜਦੋਂ ਐ ਲੋਕਾਂ ਨੂੰ ਦੇਖਦੇ ਸੀ, ਕਿੰਨਾ ਕੁ ਦੁੱਖ ਲੱਗਦਾ ਸੀਗਾ? ਦੇਖੋ ਜੀ,
ਗਰਾਊਂਡ ਲੈਵਲ ਤੇ ਅੱਜ ਇਸ ਪਿੰਡ ਦੇ ਵਿੱਚ ਆ ਕੇ ਤਾਂ ਅਸੀਂ ਅੱਜ ਦੇਖਿਆ ਜਿੰਨੀਆਂ ਕੁ ਕਮੇਟੀ ਦੇ ਸਾਹਮਣੇ ਲੋਕਾਂ ਨੇ ਆਪਣੀਆਂ ਤਕਲੀਫਾਂ ਦਿਖਾਈਆਂ, ਆਪਣੇ ਰੋਗ ਦਿਖਾਏ, ਪਰ ਸਾਡੇ ਕੋਲ ਫੋਟੋਜ਼ ਜਾਂਦੀਆਂ ਸੀਗੀਆਂ, ਅਸੀਂ ਦੇਖਦੇ ਸੀ, ਮਨ ਬੜਾ ਦੁਖੀ ਹੁੰਦਾ ਸੀ ਵੀ ਇੰਨਾ ਗੰਦਾ ਪਾਣੀ ਜਿਹਨੂੰ ਆਪਾਂ ਦੇਖ ਵੀ ਨਹੀਂ ਸਕਦੇ, ਜਿਹੜਾ ਪਾਣੀ ਆਪਾਂ ਵੈਸੇ ਵੀ ਯੂਜ਼ ਨਹੀਂ ਕਰ ਸਕਦੇ ਕਿਸੇ ਹੋਰ ਪਰਪਸ ਲਈ, ਤੇ ਉਹ ਪਾਣੀ ਲੋਕਾਂ ਨੂੰ ਪੀਣਾ ਪੈ ਰਿਹਾ ਕਿਉਂਕਿ ਆਰਓ ਕੋਈ ਐਡੀ ਹਰੇਕ ਬੰਦਾ ਨਹੀਂ ਅਫੋਰਡ ਕਰ ਸਕਦਾ ਵੱਡੇ ਵੱਡੇ ਆਰਓ ਵੀ ਉਹ ਉਸ ਨਾਲ ਪਾਣੀ ਸਾਫ਼ ਕਰਕੇ ਪੀ ਲੈਣ। ਤੇ ਕਿਸੇ ਨੂੰ ਲੀਵਰ ਸੋਰਾਇਸਿਸ ਹੋ ਰਿਹਾ ਸੀਗਾ, ਕਿਸੇ ਨੂੰ ਕੈਂਸਰ ਹੋ ਰਿਹਾ ਸੀਗਾ, ਹੋਰ ਬਿਮਾਰੀਆਂ ਤੰਦੀਆਂ ਚੱਲ ਰਹੀਆਂ ਸੀ, ਲੋਕ ਬਹੁਤ ਦੁਖੀ ਸੀ ਤੇ ਉਹਨਾਂ ਦਾ ਦੁੱਖ ਦੇਖ ਕੇ ਮਨ ਤਾਂ ਦੁਖੀ ਹੁੰਦਾ ਹੀ ਹੈ ਜੀ, ਲਾਜ਼ਮੀ ਹੈ। ਬਈ ਹੋਰ ਕੁਝ ਕਹਿਣਾ ਚਾਹੋਗੇ ਕਿਉਂਕਿ ਅੱਜ ਜੀਕੇ ਮਾਨ ਸੀਨੀਅਰ ਐਡਵੋਕੇਟ ਨੇ ਜੀ, ਉਹਨਾਂ ਨੇ ਸਾਰਾ ਕੇਸ ਲੜਿਆ ਹੈਗਾ ਤੇ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜੀ। ਬਿਲਕੁਲ, ਤਾਂ ਅਸੀਂ ਇੱਥੇ ਗੱਲਬਾਤ ਕਰੀ ਆ ਤਾਂ ਇਹ ਜਿਹੜੀ ਖਬਰ ਆ ਥੋੜ੍ਹੇ ਸਮੇਂ ਦੇ ਵਿੱਚ ਮੀਡੀਆ ਚੈਨਲਾਂ ਦੇ ਉੱਪਰ ਵੀ ਵਾਇਰਲ ਹੋ ਜੂਗੀ, ਮੀਡੀਆ ਚੈਨਲ ਵੀ ਚਲਾਉਣਗੇ, ਤਾਂ ਅਸੀਂ ਜਿਹੜੀ ਗੱਲਬਾਤ ਆ ਇੱਥੇ ਆਮ ਲੋਕਾਂ ਦੇ ਨਾਲ ਵੀ ਕਰਾਂਗੇ ਅੱਜ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਸੋ ਅਸੀਂ ਜਿਵੇਂ ਥੋੜ੍ਹਾ ਟਾਈਮ ਪਹਿਲਾਂ ਸਾਡੇ ਨਾਲ ਲਾਇਰ ਗੁਰਸ਼ਰਨ ਸਿੰਘ ਤੇ ਗੁਰਸੇਵਕ ਸਿੰਘ ਮੌਜੂਦ ਸਨ, ਤਾਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਕਿ ਫੈਕਟਰੀ ਵਾਲਿਆਂ ਦਾ ਕੀ ਪੱਖ ਆ ਜਾਂ ਲੋਕਾਂ ਦਾ ਕੀ ਪੱਖ ਆ। ਤਾਂ ਅਸੀਂ ਉਸ ਨੂੰ ਲੈ ਕੇ ਹਲੇ ਖੜੇ ਹੀ ਸੀਗੇ ਇੱਥੇ, ਤਾਂ ਤੁਸੀਂ ਦੇਖ ਸਕਦੇ ਹੋ ਗੱਡੀ ਦੀਆਂ ਟਾਕੀਆਂ ਖੁੱਲ੍ਹੀਆਂ ਨੇ। ਜਿਹੜੇ ਸਾਡੇ ਵਕੀਲ ਸਾਹਿਬ ਸੀ ਉਹ ਜਾ ਰਹੇ ਸੀ, ਤਾਂ ਤੁਰੰਤ ਫੋਨ ਆਇਆ, ਇੱਕ ਫੋਨ ਆਇਆ ਜਿਹੜੇ ਕਿ ਜੀਰਾ ਵਾਸੀਆਂ ਦੇ ਲੋਕਾਂ ਦੇ ਲਈ ਇੱਕ ਖੁਸ਼ੀ ਦੀ ਗੱਲ ਕਹੀ ਜਾ ਸਕਦੀ ਆ। ਤਾਂ ਅਸੀਂ ਬਾਈ ਤੋਂ ਹੀ ਸੁਣ ਰਹੇ ਹਾਂ, ਬਾਈ ਫੋਨ ਤੇ ਕੀ ਗੱਲ ਹੋਈ ਆ। ਹੁਣੇ ਸਾਨੂੰ ਪਤਾ ਲੱਗਿਆ ਜੀ, ਫੋਨ ਆਇਆ ਵੀ ਸੀਐਮ ਸਾਹਿਬ ਨੇ ਆਰਡਰ ਕੀਤਾ ਕਿ ਫੈਕਟਰੀ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕੀਤਾ ਜਾਵੇ ਜੀ। ਸੀਐਮ ਸਾਹਿਬ ਦਾ ਹੁਣੇ ਸਾਨੂੰ ਪਤਾ ਲੱਗਿਆ ਜੀ, ਬਾਕੀ ਹੁਣ ਕਲੈਰਿਟੀ ਲੈਣੇ ਆ ਜੀ ਕੀ ਆਰਡਰ ਆਇਆ ਜੀ। ਜੀ ਖੁਸ਼ੀ ਹੋਈ ਕਿਉਂਕਿ ਕੇਸ ਤੁਸੀਂ ਲੜ ਰਹੇ ਸੀ। ਕਿ ਸਾਡੇ ਮੈਮ ਨੇ ਜੀਕੇ ਮਾਨ ਗੁਰਸ਼ਰਨ ਕੌਰ ਮਾਨ ਸੀਨੀਅਰ ਐਡਵੋਕੇਟ, ਉਹ ਉਹਨਾਂ ਨੇ ਬਹੁਤ ਤਨਦੇਹੀ ਨਾਲ ਲੜਿਆ ਜੀ, ਬਹੁਤ ਖੁਸ਼ੀ ਹੈਗੀ ਹੈ ਜੀ। ਤੇ ਹੁਣ ਬਾਕੀ ਕਲੈਰਿਟੀ ਲੈਣੇ ਆ ਜੀ ਕੀ ਆਰਡਰ ਆਇਆ ਜੀ। ਹਾਂਜੀ, ਕੀ ਲੱਗਦਾ ਬਈ ਤੁਹਾਨੂੰ, ਕਿਉਂਕਿ ਭਾਈ ਸਾਹਿਬ ਨੇ ਦੱਸਤਾ ਕਿ ਖੁਸ਼ੀ ਤਾਂ ਹੋ ਰਹੀ ਹੈਗੀ। ਹਾਂਜੀ ਹਾਂ, ਬਹੁਤ ਮਨ ਨੂੰ ਖੁਸ਼ੀ ਹੈ। ਚਲੋ ਸੀਐਮ ਸਾਹਿਬ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਸਾਡੇ ਪੱਖ ਦੇ ਵਿੱਚ ਇਹ ਹੁਕਮ ਸੁਣਾ ਦਿੱਤਾ ਤੇ ਇਹਨਾਂ ਲੋਕਾਂ ਦੇ ਬਾਰੇ ਸੋਚਿਆ ਜੀ। ਬਿਲਕੁਲ, ਤਾਂ ਅਸੀਂ ਜਿਹੜੀ ਇਹ ਗੱਲਬਾਤ ਆ ਅਸੀਂ ਤਾਂ ਕਰੀ ਆ ਕਿ ਇੱਥੇ ਬਾਈ ਵਰਗਿਆਂ ਦੇ ਨਾਲ, ਕਿਉਂਕਿ ਇਹਨਾਂ ਨੇ ਕਾਫੀ ਟਾਈਮ, ਬਈ ਕਿੰਨਾ ਕੁ ਟਾਈਮ ਹੋ ਗਿਆ ਜੀ ਕੇਸ ਲੜਦਿਆਂ ਨੂੰ। ਦੇਖੋ ਜੀ, ਇਹ 7ਵੇਂ ਮਹੀਨੇ ਦਾ ਗਿਆ ਹੋਇਆ, 7ਵੇਂ ਮਹੀਨੇ ਦਾ ਕੋਰਟ ਦੇ ਵਿੱਚ ਗਿਆ ਹੋਇਆ ਜੀ ਕੇਸ। ਫਿਰ 9ਵੇਂ ਮਹੀਨੇ 'ਚ ਤਰੀਕ ਆਈ ਆ, ਫਿਰ 10ਵੇਂ 'ਚ ਆਈ ਆ, 11ਵੇਂ 'ਚ ਆਈ ਆ, ਹੁਣ ਦੂਜੇ 'ਚ ਪਈ ਹੈ ਜੀ। ਚੱਲ ਹੀ ਰਿਹਾ ਜੀ। ਉਦੋਂ ਦਾ ਅਸੀਂ ਇਹਦੇ 'ਤੇ ਕੰਮ ਕਰ ਰਹੇ ਸੀਗੇ। ਹਾਂਜੀ ਜੀ, ਬਿਲਕੁਲ। ਤਾਂ ਅਸੀਂ ਗੱਲਬਾਤ ਕਰੀ ਆ, ਤਾਂ ਇੱਥੇ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਵੀ ਕਰ ਰਹੇ ਹਾਂ, ਆਮ ਲੋਕਾਂ ਦੇ ਨਾਲ ਵੀ ਗੱਲ ਕਰਾਂਗੇ ਜਾ ਕੇ, ਕਿਉਂਕਿ ਅੱਜ ਜੀਰੇ ਦੇ ਵਿੱਚ ਖੜੇ ਆ। ਤਾਂ ਬਾਈ ਹੋਰਾਂ ਨੇ ਸਾਨੂੰ ਦੱਸਿਆ ਕਿ ਜਿਹੜੀ ਫੈਕਟਰੀ ਆ ਉਸ ਦਾ ਆਰਡਰ ਸੀਐਮ ਸਾਹਿਬ ਦੇ ਵੱਲੋਂ ਕਰ ਦਿੱਤਾ ਗਿਆ ਕਿ ਇਸ ਨੂੰ ਬੰਦ ਕਰ ਦੇਣਾ ਚਾਹੀਦਾ। ਪਰ ਬਈ ਤਕਲੀਫਾਂ ਕਿੰਨੀਆਂ ਕੁ ਹੁੰਦੀਆਂ ਜੀ ਜਦੋਂ ਐ ਲੋਕਾਂ ਨੂੰ ਦੇਖਦੇ ਸੀ, ਕਿੰਨਾ ਕੁ ਦੁੱਖ ਲੱਗਦਾ ਸੀਗਾ। ਦੇਖੋ ਜੀ, ਗਰਾਊਂਡ ਲੈਵਲ ਤੇ ਅੱਜ ਇਸ ਪਿੰਡ ਦੇ ਵਿੱਚ ਆ ਕੇ ਤਾਂ ਅਸੀਂ ਅੱਜ ਦੇਖਿਆ ਜਿੰਨੀਆਂ ਕੁ ਕਮੇਟੀ ਦੇ ਸਾਹਮਣੇ ਲੋਕਾਂ ਨੇ ਆਪਣੀਆਂ ਤਕਲੀਫਾਂ ਦਿਖਾਈਆਂ, ਆਪਣੇ ਰੋਗ ਦਿਖਾਏ, ਪਰ ਸਾਡੇ ਕੋਲ ਫੋਟੋਜ਼ ਜਾਂਦੀਆਂ ਸੀਗੀਆਂ, ਅਸੀਂ ਦੇਖਦੇ ਸੀ, ਮਨ ਬੜਾ ਦੁਖੀ ਹੁੰਦਾ ਸੀ ਵੀ ਇੰਨਾ ਗੰਦਾ ਪਾਣੀ ਜਿਹਨੂੰ ਆਪਾਂ ਦੇਖ ਵੀ ਨਹੀਂ ਸਕਦੇ, ਜਿਹੜਾ ਪਾਣੀ ਆਪਾਂ ਵੈਸੇ ਵੀ ਯੂਜ਼ ਨਹੀਂ ਕਰ ਸਕਦੇ ਕਿਸੇ ਹੋਰ ਪਰਪਸ ਲਈ, ਤੇ ਉਹ ਪਾਣੀ ਲੋਕਾਂ ਨੂੰ ਪੀਣਾ ਪੈ ਰਿਹਾ ਕਿਉਂਕਿ ਆਰਓ ਕੋਈ ਐਡੀ ਹਰੇਕ ਬੰਦਾ ਨਹੀਂ ਅਫੋਰਡ ਕਰ ਸਕਦਾ ਵੱਡੇ ਵੱਡੇ ਆਰਓ ਵੀ ਉਹ ਉਸ ਨਾਲ ਪਾਣੀ ਸਾਫ਼ ਕਰਕੇ ਪੀ ਲੈਣ। ਤੇ ਕਿਸੇ ਨੂੰ ਲੀਵਰ ਸੋਰਾਇਸਿਸ ਹੋ ਰਿਹਾ ਸੀਗਾ, ਕਿਸੇ ਨੂੰ ਕੈਂਸਰ ਹੋ ਰਿਹਾ ਸੀਗਾ, ਹੋਰ ਬਿਮਾਰੀਆਂ ਤੰਦੀਆਂ ਚੱਲ ਰਹੀਆਂ ਸੀ, ਲੋਕ ਬਹੁਤ ਦੁਖੀ ਸੀ ਤੇ ਉਹਨਾਂ ਦਾ ਦੁੱਖ ਦੇਖ ਕੇ ਮਨ ਤਾਂ ਦੁਖੀ ਹੁੰਦਾ ਹੀ ਹੈ ਜੀ, ਲਾਜ਼ਮੀ ਹੈ। ਬਈ ਹੋਰ ਕੁਝ ਕਹਿਣਾ ਚਾਹੋਗੇ ਕਿਉਂਕਿ ਅੱਜ ਜੀਕੇ ਮਾਨ ਸੀਨੀਅਰ ਐਡਵੋਕੇਟ ਨੇ ਜੀ, ਉਹਨਾਂ ਨੇ ਸਾਰਾ ਕੇਸ ਲੜਿਆ ਹੈਗਾ ਤੇ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜੀ। ਬਿਲਕੁਲ, ਤਾਂ ਅਸੀਂ ਇੱਥੇ ਗੱਲਬਾਤ ਕਰੀ ਆ, ਤਾਂ ਇਹ ਜਿਹੜੀ ਖਬਰ ਆ ਥੋੜ੍ਹੇ ਸਮੇਂ ਦੇ ਵਿੱਚ ਮੀਡੀਆ ਚੈਨਲਾਂ ਦੇ ਉੱਪਰ ਵੀ ਵਾਇਰਲ ਹੋ ਜੂਗੀ, ਮੀਡੀਆ ਚੈਨਲ ਵੀ ਚਲਾਉਣਗੇ, ਤਾਂ ਅਸੀਂ ਜਿਹੜੀ ਗੱਲਬਾਤ ਆ ਇੱਥੇ ਆਮ ਲੋਕਾਂ ਦੇ ਨਾਲ ਵੀ ਕਰਾਂਗੇ ਅੱਜ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਸੋ ਅਸੀਂ ਜਿਵੇਂ ਥੋੜ੍ਹਾ ਟਾਈਮ ਪਹਿਲਾਂ ਸਾਡੇ ਨਾਲ ਲਾਇਰ ਗੁਰਸ਼ਰਨ ਸਿੰਘ ਤੇ ਗੁਰਸੇਵਕ ਸਿੰਘ ਮੌਜੂਦ ਸਨ, ਤਾਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਕਿ ਫੈਕਟਰੀ ਵਾਲਿਆਂ ਦਾ ਕੀ ਪੱਖ ਆ ਜਾਂ ਲੋਕਾਂ ਦਾ ਕੀ ਪੱਖ ਆ। ਤਾਂ ਅਸੀਂ ਉਸ ਨੂੰ ਲੈ ਕੇ ਹਲੇ ਖੜੇ ਹੀ ਸੀਗੇ ਇੱਥੇ, ਤਾਂ ਤੁਸੀਂ ਦੇਖ ਸਕਦੇ ਹੋ ਗੱਡੀ ਦੀਆਂ ਟਾਕੀਆਂ ਖੁੱਲ੍ਹੀਆਂ ਨੇ। ਜਿਹੜੇ ਸਾਡੇ ਵਕੀਲ ਸਾਹਿਬ ਸੀ ਉਹ ਜਾ ਰਹੇ ਸੀ, ਤਾਂ ਤੁਰੰਤ ਫੋਨ ਆਇਆ, ਇੱਕ ਫੋਨ ਆਇਆ ਜਿਹੜੇ ਕਿ ਜੀਰਾ ਵਾਸੀਆਂ ਦੇ ਲੋਕਾਂ ਦੇ ਲਈ ਇੱਕ ਖੁਸ਼ੀ ਦੀ ਗੱਲ ਕਹੀ ਜਾ ਸਕਦੀ ਆ। ਤਾਂ ਅਸੀਂ ਬਾਈ ਤੋਂ ਹੀ ਸੁਣ ਰਹੇ ਹਾਂ, ਬਾਈ ਫੋਨ ਤੇ ਕੀ ਗੱਲ ਹੋਈ ਆ। ਹੁਣੇ ਸਾਨੂੰ ਪਤਾ ਲੱਗਿਆ ਜੀ, ਫੋਨ ਆਇਆ ਵੀ ਸੀਐਮ ਸਾਹਿਬ ਨੇ ਆਰਡਰ ਕੀਤਾ ਕਿ ਫੈਕਟਰੀ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕੀਤਾ ਜਾਵੇ ਜੀ। ਸੀਐਮ ਸਾਹਿਬ ਦਾ ਹੁਣੇ ਸਾਨੂੰ ਪਤਾ ਲੱਗਿਆ ਜੀ, ਬਾਕੀ ਹੁਣ ਕਲੈਰਿਟੀ ਲੈਣੇ ਆ ਜੀ ਕੀ ਆਰਡਰ ਆਇਆ ਜੀ। ਜੀ ਖੁਸ਼ੀ ਹੋਈ
ਕਿਉਂਕਿ ਕੇਸ ਤੁਸੀਂ ਲੜ ਰਹੇ ਸੀ। ਕਿ ਸਾਡੇ ਮੈਮ ਨੇ ਜੀਕੇ ਮਾਨ ਗੁਰਸ਼ਰਨ ਕੌਰ ਮਾਨ ਸੀਨੀਅਰ ਐਡਵੋਕੇਟ, ਉਹ ਉਹਨਾਂ ਨੇ ਬਹੁਤ ਤਨਦੇਹੀ ਨਾਲ ਲੜਿਆ ਜੀ, ਬਹੁਤ ਖੁਸ਼ੀ ਹੈਗੀ ਹੈ ਜੀ। ਤੇ ਹੁਣ ਬਾਕੀ ਕਲੈਰਿਟੀ ਲੈਂਦੇ ਆ ਜੀ ਕੀ ਆਰਡਰ ਆਇਆ ਹੈ ਜੀ। ਹਾਂਜੀ, ਕੀ ਲੱਗਦਾ ਬਈ ਤੁਹਾਨੂੰ, ਕਿਉਂਕਿ ਭਾਈ ਸਾਹਿਬ ਨੇ ਦੱਸਤਾ ਕਿ ਖੁਸ਼ੀ ਤਾਂ ਹੋ ਰਹੀ ਹੈਗੀ। ਹਾਂਜੀ ਹਾਂ, ਬਹੁਤ ਮਨ ਨੂੰ ਖੁਸ਼ੀ ਹੈ। ਚਲੋ ਸੀਐਮ ਸਾਹਿਬ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਸਾਡੇ ਪੱਖ ਦੇ ਵਿੱਚ ਇਹ ਹੁਕਮ ਸੁਣਾ ਦਿੱਤਾ ਤੇ ਇਹਨਾਂ ਲੋਕਾਂ ਦੇ ਬਾਰੇ ਸੋਚਿਆ। ਜੀ ਬਿਲਕੁਲ। ਤਾਂ ਅਸੀਂ ਜਿਹੜੀ ਇਹ ਗੱਲਬਾਤ ਆ ਅਸੀਂ ਤਾਂ ਕਰੀ ਆ ਕਿ ਇੱਥੇ ਬਾਈ ਵਰਗਿਆਂ ਦੇ ਨਾਲ, ਕਿਉਂਕਿ ਇਹਨਾਂ ਨੇ ਕਾਫੀ ਟਾਈਮ, ਬਈ ਕਿੰਨਾ ਕੁ ਟਾਈਮ ਹੋ ਗਿਆ ਜੀ ਕੇਸ ਲੜਦਿਆਂ ਨੂੰ? ਦੇਖੋ ਜੀ, ਇਹ 7ਵੇਂ ਮਹੀਨੇ ਦਾ ਗਿਆ ਹੋਇਆ, 7ਵੇਂ ਮਹੀਨੇ ਦਾ ਕੋਰਟ ਦੇ ਵਿੱਚ ਗਿਆ ਹੋਇਆ ਜੀ ਕੇਸ। ਫਿਰ 9ਵੇਂ ਮਹੀਨੇ 'ਚ ਤਰੀਕ ਆਈ ਆ, ਫਿਰ 10ਵੇਂ 'ਚ ਆਈ ਆ, 11ਵੇਂ 'ਚ ਆਈ ਆ, ਹੁਣ ਦੂਜੇ 'ਚ ਪਈ ਹੈ ਜੀ। ਚੱਲ ਹੀ ਰਿਹਾ ਜੀ। ਉਦੋਂ ਦਾ ਅਸੀਂ ਇਹਦੇ ਤੇ ਕੰਮ ਕਰ ਰਹੇ ਸੀਗੇ। ਹਾਂਜੀ ਜੀ ਬਿਲਕੁਲ। ਤਾਂ ਅਸੀਂ ਗੱਲਬਾਤ ਕਰੀ ਆ ਤਾਂ ਇੱਥੇ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਵੀ ਕਰ ਰਹੇ ਆ, ਆਮ ਲੋਕਾਂ ਦੇ ਨਾਲ ਵੀ ਗੱਲ ਕਰਾਂਗੇ ਜਾ ਕੇ, ਕਿਉਂਕਿ ਅੱਜ ਜੀਰੇ ਦੇ ਵਿੱਚ ਖੜੇ ਆ। ਤਾਂ ਬਾਈ ਹੋਰਾਂ ਨੇ ਸਾਨੂੰ ਦੱਸਿਆ ਕਿ ਜਿਹੜੀ ਫੈਕਟਰੀ ਆ ਉਸ ਦਾ ਆਰਡਰ ਸੀਐਮ ਸਾਹਿਬ ਦੇ ਵੱਲੋਂ ਕਰ ਦਿੱਤਾ ਗਿਆ ਕਿ ਇਸ ਨੂੰ ਬੰਦ ਕਰ ਦੇਣਾ ਚਾਹੀਦਾ। ਪਰ ਬਈ ਤਕਲੀਫਾਂ ਕਿੰਨੀਆਂ ਕੁ ਹੁੰਦੀਆਂ ਸੀ ਜਦੋਂ ਐ ਲੋਕਾਂ ਨੂੰ ਦੇਖਦੇ ਸੀ, ਕਿੰਨਾ ਕੁ ਦੁੱਖ ਲੱਗਦਾ ਸੀਗਾ? ਦੇਖੋ ਜੀ, ਗਰਾਊਂਡ ਲੈਵਲ ਤੇ ਅੱਜ ਇਸ ਪਿੰਡ ਦੇ ਵਿੱਚ ਆ ਕੇ ਤਾਂ ਅਸੀਂ ਅੱਜ ਦੇਖਿਆ, ਜਿੰਨੀਆਂ ਕੁ ਕਮੇਟੀ ਦੇ ਸਾਹਮਣੇ ਲੋਕਾਂ ਨੇ ਆਪਣੀਆਂ ਤਕਲੀਫਾਂ ਦਿਖਾਈਆਂ, ਆਪਣੇ ਰੋਗ ਦਿਖਾਏ, ਪਰ ਸਾਡੇ ਕੋਲ ਫੋਟੋਜ਼ ਜਾਂਦੀਆਂ ਸੀਗੀਆਂ, ਅਸੀਂ ਦੇਖਦੇ ਸੀ, ਮਨ ਬੜਾ ਦੁਖੀ ਹੁੰਦਾ ਸੀ ਵੀ ਇੰਨਾ ਗੰਦਾ ਪਾਣੀ ਜਿਹਨੂੰ ਆਪਾਂ ਦੇਖ ਵੀ ਨਹੀਂ ਸਕਦੇ, ਜਿਹੜਾ ਪਾਣੀ ਆਪਾਂ ਵੈਸੇ ਵੀ ਯੂਜ਼ ਨਹੀਂ ਕਰ ਸਕਦੇ ਕਿਸੇ ਹੋਰ ਪਰਪਸ ਲਈ, ਤੇ ਉਹ ਪਾਣੀ ਲੋਕਾਂ ਨੂੰ ਪੀਣਾ ਪੈ ਰਿਹਾ। ਕਿਉਂਕਿ ਆਰਓ ਕੋਈ ਐਡੀ ਹਰੇਕ ਬੰਦਾ ਨਹੀਂ ਅਫੋਰਡ ਕਰ ਸਕਦਾ, ਵੱਡੇ ਆਰਓ ਵੀ ਉਹ ਉਸ ਨਾਲ ਪਾਣੀ ਸਾਫ਼ ਕਰਕੇ ਪੀ ਲੈਣ। ਤੇ ਕਿਸੇ ਨੂੰ ਲੀਵਰ ਸੋਰਾਈਸਿਸ ਹੋ ਰਿਹਾ ਸੀਗਾ, ਕਿਸੇ ਨੂੰ ਕੈਂਸਰ ਹੋ ਰਿਹਾ ਸੀਗਾ, ਹੋਰ ਬਿਮਾਰੀਆਂ ਤਨ ਦੀਆਂ ਚੱਲ ਰਹੀਆਂ ਸੀ। ਲੋਕ ਬਹੁਤ ਦੁਖੀ ਸੀ ਤੇ ਉਹਨਾਂ ਦਾ ਦੁੱਖ ਦੇਖ ਕੇ ਮਨ ਤਾਂ ਦੁਖੀ ਹੁੰਦਾ ਹੀ ਹੈ ਜੀ, ਲਾਜ਼ਮੀ ਹੈ। ਬਈ ਹੋਰ ਕੁਝ ਕਹਿਣਾ ਚਾਹੋਗੇ, ਕਿਉਂਕਿ ਅੱਜ ਜੀਕੇ ਮਾਨ ਸੀਨੀਅਰ ਐਡਵੋਕੇਟ ਨੇ ਜੀ, ਉਹਨਾਂ ਨੇ ਸਾਰਾ ਕੇਸ ਲੜਿਆ ਹੈਗਾ ਤੇ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜੀ। ਬਿਲਕੁਲ। ਤਾਂ ਅਸੀਂ ਇੱਥੇ ਗੱਲਬਾਤ ਕਰੀ ਆ ਤਾਂ ਇਹ ਜਿਹੜੀ ਖਬਰ ਆ ਥੋੜ੍ਹੇ ਸਮੇਂ ਦੇ ਵਿੱਚ ਮੀਡੀਆ ਚੈਨਲਾਂ ਦੇ ਉੱਪਰ ਵੀ ਵਾਇਰਲ ਹੋ ਜੂਗੀ, ਮੀਡੀਆ ਚੈਨਲ ਵੀ ਚਲਾਉਣਗੇ। ਤਾਂ ਅਸੀਂ ਜਿਹੜੀ ਗੱਲਬਾਤ ਆ ਇੱਥੇ ਆਮ ਲੋਕਾਂ ਦੇ ਨਾਲ ਵੀ ਕਰਾਂਗੇ ਅੱਜ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ, ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਸੋ ਅਸੀਂ ਜਿਵੇਂ ਥੋੜ੍ਹਾ ਟਾਈਮ ਪਹਿਲਾਂ ਸਾਡੇ ਨਾਲ ਲਾਇਰ ਗੁਰਸ਼ਰਨ ਸਿੰਘ ਤੇ ਗੁਰਸੇਵਕ ਸਿੰਘ ਮੌਜੂਦ ਸਨ, ਤਾਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਕਿ ਫੈਕਟਰੀ ਵਾਲਿਆਂ ਦਾ ਕੀ ਪੱਖ ਆ ਜਾਂ ਲੋਕਾਂ ਦਾ ਕੀ ਪੱਖ ਆ। ਤਾਂ ਅਸੀਂ ਉਸ ਨੂੰ ਲੈ ਕੇ ਹਲੇ ਖੜੇ ਹੀ ਸੀਗੇ ਇੱਥੇ। ਤਾਂ ਤੁਸੀਂ ਦੇਖ ਸਕਦੇ ਹੋ ਗੱਡੀ ਦੀਆਂ ਟਾਕੀਆਂ ਖੁੱਲ੍ਹੀਆਂ ਨੇ। ਜਿਹੜੇ ਸਾਡੇ ਵਕੀਲ ਸਾਹਿਬ ਸੀ ਉਹ ਜਾ ਰਹੇ ਸੀ, ਤਾਂ ਤੁਰੰਤ ਫੋਨ ਆਇਆ, ਇੱਕ ਫੋਨ ਆਇਆ ਜਿਹੜੇ ਕਿ ਜੀਰਾ ਵਾਸੀਆਂ ਦੇ ਲੋਕਾਂ ਦੇ ਲਈ ਇੱਕ ਖੁਸ਼ੀ ਦੀ ਗੱਲ ਕਹੀ ਜਾ ਸਕਦੀ ਆ। ਤਾਂ ਅਸੀਂ ਬਾਈ ਤੋਂ ਹੀ ਸੁਣ ਰਹੇ ਹਾਂ, ਬਾਈ ਫੋਨ ਤੇ ਕੀ ਗੱਲ ਹੋਈ ਆ? ਹੁਣੇ ਸਾਨੂੰ ਪਤਾ ਲੱਗਿਆ ਜੀ, ਫੋਨ ਆਇਆ ਵੀ ਸੀਐਮ ਸਾਹਿਬ ਨੇ ਆਰਡਰ ਕੀਤਾ ਕਿ ਫੈਕਟਰੀ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕੀਤਾ ਜਾਵੇ ਜੀ। ਸੀਐਮ ਸਾਹਿਬ ਦਾ ਹੁਣੇ ਸਾਨੂੰ ਪਤਾ ਲੱਗਿਆ ਜੀ। ਬਾਕੀ ਹੁਣ ਕਲੈਰਿਟੀ ਲੈਂਦੇ ਆ ਜੀ ਕੀ ਆਰਡਰ ਆਇਆ ਜੀ। ਜੀ ਖੁਸ਼ੀ ਹੋਈ ਕਿਉਂਕਿ ਕੇਸ ਤੁਸੀਂ ਲੜ ਰਹੇ ਸੀ। ਕਿ ਸਾਡੇ ਮੈਮ ਨੇ ਜੀਕੇ ਮਾਨ ਗੁਰਸ਼ਰਨ ਕੌਰ ਮਾਨ ਸੀਨੀਅਰ ਐਡਵੋਕੇਟ, ਉਹ ਉਹਨਾਂ ਨੇ ਬਹੁਤ ਤਨਦੇਹੀ ਨਾਲ ਲੜਿਆ ਜੀ, ਬਹੁਤ ਖੁਸ਼ੀ ਹੈਗੀ ਹੈ ਜੀ। ਤੇ ਹੁਣ ਬਾਕੀ ਕਲੈਰਿਟੀ ਲੈਂਦੇ ਆ ਜੀ ਕੀ ਆਰਡਰ ਆਇਆ ਜੀ। ਹਾਂਜੀ, ਕੀ ਲੱਗਦਾ ਬਈ ਤੁਹਾਨੂੰ, ਕਿਉਂਕਿ ਭਾਈ ਸਾਹਿਬ ਨੇ ਦੱਸਤਾ ਕਿ ਖੁਸ਼ੀ ਤਾਂ ਹੋ ਰਹੀ ਹੈਗੀ। ਹਾਂਜੀ ਹਾਂ, ਬਹੁਤ ਮਨ ਨੂੰ ਖੁਸ਼ੀ ਹੈ। ਚਲੋ ਸੀਐਮ ਸਾਹਿਬ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਸਾਡੇ ਪੱਖ ਦੇ ਵਿੱਚ ਇਹ ਹੁਕਮ ਸੁਣਾ ਦਿੱਤਾ ਤੇ ਇਹਨਾਂ ਲੋਕਾਂ ਦੇ ਬਾਰੇ ਸੋਚਿਆ। ਜੀ ਬਿਲਕੁਲ। ਤਾਂ ਅਸੀਂ ਜਿਹੜੀ ਇਹ ਗੱਲਬਾਤ ਆ ਅਸੀਂ ਤਾਂ ਕਰੀ ਆ ਕਿ ਇੱਥੇ ਬਾਈ ਵਰਗਿਆਂ ਦੇ ਨਾਲ, ਕਿਉਂਕਿ ਇਹਨਾਂ ਨੇ ਕਾਫੀ ਟਾਈਮ, ਬਈ ਕਿੰਨਾ ਕੁ ਟਾਈਮ ਹੋ ਗਿਆ ਜੀ ਕੇਸ ਲੜਦਿਆਂ ਨੂੰ? ਦੇਖੋ ਜੀ, ਇਹ 7ਵੇਂ ਮਹੀਨੇ ਦਾ ਗਿਆ ਹੋਇਆ, 7ਵੇਂ ਮਹੀਨੇ ਦਾ ਕੋਰਟ ਦੇ ਵਿੱਚ ਗਿਆ ਹੋਇਆ ਜੀ ਕੇਸ। ਫਿਰ 9ਵੇਂ ਮਹੀਨੇ 'ਚ ਤਰੀਕ ਆਈ ਆ, ਫਿਰ 10ਵੇਂ 'ਚ ਆਈ ਆ, 11ਵੇਂ 'ਚ ਆਈ ਆ, ਹੁਣ ਦੂਜੇ 'ਚ ਪਈ ਹੈ ਜੀ। ਚੱਲ ਹੀ ਰਿਹਾ ਜੀ। ਉਦੋਂ ਦਾ ਅਸੀਂ ਇਹਦੇ ਤੇ ਕੰਮ ਕਰ ਰਹੇ ਸੀਗੇ। ਹਾਂਜੀ ਜੀ ਬਿਲਕੁਲ। ਤਾਂ ਅਸੀਂ ਗੱਲਬਾਤ ਕਰੀ ਆ ਤਾਂ ਇੱਥੇ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਵੀ ਕਰ ਰਹੇ ਆ, ਆਮ ਲੋਕਾਂ ਦੇ ਨਾਲ ਵੀ ਗੱਲ ਕਰਾਂਗੇ ਜਾ ਕੇ, ਕਿਉਂਕਿ ਅੱਜ ਜੀਰੇ ਦੇ ਵਿੱਚ ਖੜੇ ਆ। ਤਾਂ ਬਾਈ ਹੋਰਾਂ ਨੇ ਸਾਨੂੰ ਦੱਸਿਆ ਕਿ ਜਿਹੜੀ ਫੈਕਟਰੀ ਆ ਉਸ ਦਾ ਆਰਡਰ ਸੀਐਮ ਸਾਹਿਬ ਦੇ ਵੱਲੋਂ ਕਰ ਦਿੱਤਾ ਗਿਆ ਕਿ ਇਸ ਨੂੰ ਬੰਦ ਕਰ ਦੇਣਾ ਚਾਹੀਦਾ। ਪਰ ਬਈ ਤਕਲੀਫਾਂ ਕਿੰਨੀਆਂ ਕੁ ਹੁੰਦੀਆਂ ਸੀ ਜਦੋਂ ਐ ਲੋਕਾਂ ਨੂੰ ਦੇਖਦੇ ਸੀ, ਕਿੰਨਾ ਕੁ ਦੁੱਖ ਲੱਗਦਾ ਸੀਗਾ? ਦੇਖੋ ਜੀ, ਗਰਾਊਂਡ ਲੈਵਲ ਤੇ ਅੱਜ ਇਸ ਪਿੰਡ ਦੇ ਵਿੱਚ ਆ ਕੇ ਤਾਂ ਅਸੀਂ ਅੱਜ ਦੇਖਿਆ, ਜਿੰਨੀਆਂ ਕੁ ਕਮੇਟੀ ਦੇ ਸਾਹਮਣੇ ਲੋਕਾਂ ਨੇ ਆਪਣੀਆਂ ਤਕਲੀਫਾਂ ਦਿਖਾਈਆਂ, ਆਪਣੇ ਰੋਗ ਦਿਖਾਏ, ਪਰ ਸਾਡੇ ਕੋਲ ਫੋਟੋਜ਼ ਜਾਂਦੀਆਂ ਸੀਗੀਆਂ, ਅਸੀਂ ਦੇਖਦੇ ਸੀ, ਮਨ ਬੜਾ ਦੁਖੀ ਹੁੰਦਾ ਸੀ ਵੀ ਇੰਨਾ ਗੰਦਾ ਪਾਣੀ ਜਿਹਨੂੰ ਆਪਾਂ ਦੇਖ ਵੀ ਨਹੀਂ ਸਕਦੇ, ਜਿਹੜਾ ਪਾਣੀ ਆਪਾਂ ਵੈਸੇ ਵੀ ਯੂਜ਼ ਨਹੀਂ ਕਰ ਸਕਦੇ ਕਿਸੇ ਹੋਰ ਪਰਪਸ ਲਈ, ਤੇ ਉਹ ਪਾਣੀ ਲੋਕਾਂ ਨੂੰ ਪੀਣਾ ਪੈ ਰਿਹਾ। ਕਿਉਂਕਿ ਆਰਓ ਕੋਈ ਐਡੀ ਹਰੇਕ ਬੰਦਾ ਨਹੀਂ ਅਫੋਰਡ ਕਰ ਸਕਦਾ, ਵੱਡੇ ਆਰਓ ਵੀ ਉਹ ਉਸ ਨਾਲ ਪਾਣੀ ਸਾਫ਼ ਕਰਕੇ ਪੀ ਲੈਣ। ਤੇ ਕਿਸੇ ਨੂੰ ਲੀਵਰ ਸੋਰਾਈਸਿਸ ਹੋ ਰਿਹਾ ਸੀਗਾ, ਕਿਸੇ ਨੂੰ ਕੈਂਸਰ ਹੋ ਰਿਹਾ ਸੀਗਾ, ਹੋਰ ਬਿਮਾਰੀਆਂ ਤਨ ਦੀਆਂ ਚੱਲ ਰਹੀਆਂ ਸੀ। ਲੋਕ ਬਹੁਤ ਦੁਖੀ ਸੀ ਤੇ ਉਹਨਾਂ ਦਾ ਦੁੱਖ ਦੇਖ ਕੇ ਮਨ ਤਾਂ ਦੁਖੀ ਹੁੰਦਾ ਹੀ ਹੈ ਜੀ, ਲਾਜ਼ਮੀ ਹੈ।
ਬਈ ਹੋਰ ਕੁਝ ਕਹਿਣਾ ਚਾਹੋਗੇ ਕਿਉਂਕਿ ਅੱਜ ਜੀਕੇ ਮਾਨ ਸੀਨੀਅਰ ਐਡਵੋਕੇਟ ਨੇ ਜੀ, ਉਹਨਾਂ ਨੇ ਸਾਰਾ ਕੇਸ ਲੜਿਆ ਹੈਗਾ ਤੇ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜੀ। ਬਿਲਕੁਲ, ਤਾਂ ਅਸੀਂ ਇੱਥੇ ਗੱਲਬਾਤ ਕਰੀ ਆ ਤਾਂ ਇਹ ਜਿਹੜੀ ਖਬਰ ਆ ਥੋੜੇ ਸਮੇਂ ਦੇ ਵਿੱਚ ਮੀਡੀਆ ਚੈਨਲਾਂ ਦੇ ਉੱਪਰ ਵੀ ਵਾਇਰਲ ਹੋ ਜੂਗੀ, ਮੀਡੀਆ ਚੈਨਲ ਵੀ ਚਲਾਉਣਗੇ, ਤਾਂ ਅਸੀਂ ਜਿਹੜੀ ਗੱਲਬਾਤ ਆ ਇੱਥੇ ਆਮ ਲੋਕਾਂ ਦੇ ਨਾਲ ਵੀ ਕਰਾਂਗੇ ਅੱਜ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਸੋ ਅਸੀਂ ਜਿਵੇਂ ਥੋੜਾ ਟਾਈਮ ਪਹਿਲਾਂ ਸਾਡੇ ਨਾਲ ਲਾਇਰ ਗੁਰਸ਼ਰਨ ਸਿੰਘ ਤੇ ਗੁਰਸੇਵਕ ਸਿੰਘ ਮੌਜੂਦ ਸਨ, ਤਾਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਕਿ ਫੈਕਟਰੀ ਵਾਲਿਆਂ ਦਾ ਕੀ ਪੱਖ ਆ ਜਾਂ ਲੋਕਾਂ ਦਾ ਕੀ ਪੱਖ ਆ। ਤਾਂ ਅਸੀਂ ਉਸ ਨੂੰ ਲੈ ਕੇ ਹਲੇ ਖੜੇ ਸੀਗੇ ਇੱਥੇ, ਤਾਂ ਤੁਸੀਂ ਦੇਖ ਸਕਦੇ ਹੋ ਗੱਡੀ ਦੀਆਂ ਟਾਕੀਆਂ ਖੁੱਲ੍ਹੀਆਂ ਨੇ। ਜਿਹੜੇ ਸਾਡੇ ਵਕੀਲ ਸਾਹਿਬ ਸੀ ਉਹ ਜਾ ਰਹੇ ਸੀ, ਤਾਂ ਤੁਰੰਤ ਫੋਨ ਆਇਆ, ਇੱਕ ਫੋਨ ਆਇਆ ਜਿਹੜੇ ਕਿ ਜੀਰਾ ਵਾਸੀਆਂ ਦੇ ਲੋਕਾਂ ਦੇ ਲਈ ਇੱਕ ਖੁਸ਼ੀ ਦੀ ਗੱਲ ਕਹੀ ਜਾ ਸਕਦੀ ਆ। ਤਾਂ ਅਸੀਂ ਬਾਈ ਤੋਂ ਹੀ ਸੁਣ ਰਹੇ ਹਾਂ, ਬਾਈ ਫੋਨ ਤੇ ਕੀ ਗੱਲ ਹੋਈ ਆ। ਹੁਣੇ ਸਾਨੂੰ ਪਤਾ ਲੱਗਿਆ ਜੀ, ਫੋਨ ਆਇਆ ਵੀ ਸੀਐਮ ਸਾਹਿਬ ਨੇ ਆਰਡਰ ਕੀਤਾ ਕਿ ਫੈਕਟਰੀ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕੀਤਾ ਜਾਵੇ ਜੀ। ਸੀਐਮ ਸਾਹਿਬ ਦਾ ਹੁਣੇ ਸਾਨੂੰ ਪਤਾ ਲੱਗਿਆ ਜੀ, ਬਾਕੀ ਹੁਣ ਕਲੈਰਿਟੀ ਲੈਣੇ ਆ ਜੀ ਕੀ ਆਰਡਰ ਆਇਆ ਜੀ। ਜੀ ਖੁਸ਼ੀ ਹੋਈ ਕਿਉਂਕਿ ਕੇਸ ਤੁਸੀਂ ਲੜ ਰਹੇ ਸੀ। ਕਿ ਸਾਡੇ ਮੈਮ ਨੇ ਜੀਕੇ ਮਾਨ ਗੁਰਸ਼ਰਨ ਕੌਰ ਮਾਨ ਸੀਨੀਅਰ ਐਡਵੋਕੇਟ, ਉਹ ਉਹਨਾਂ ਨੇ ਬਹੁਤ ਤਨਦੇਹੀ ਨਾਲ ਲੜਿਆ ਜੀ, ਬਹੁਤ ਖੁਸ਼ੀ ਹੈਗੀ ਹੈ ਜੀ। ਤੇ ਹੁਣ ਬਾਕੀ ਕਲੈਰਿਟੀ ਲੈਣੇ ਆ ਜੀ ਕੀ ਆਰਡਰ ਆਇਆ ਜੀ। ਹਾਂਜੀ, ਕੀ ਲੱਗਦਾ ਬਈ ਤੁਹਾਨੂੰ, ਕਿਉਂਕਿ ਭਾਈ ਸਾਹਿਬ ਨੇ ਦੱਸਤਾ ਕਿ ਖੁਸ਼ੀ ਤਾਂ ਹੋ ਰਹੀ ਹੈਗੀ। ਹਾਂਜੀ ਹਾਂ, ਬਹੁਤ ਮਨ ਨੂੰ ਖੁਸ਼ੀ ਹੈ। ਚਲੋ ਸੀਐਮ ਸਾਹਿਬ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਸਾਡੇ ਪੱਖ ਦੇ ਵਿੱਚ ਇਹ ਹੁਕਮ ਸੁਣਾ ਦਿੱਤਾ ਤੇ ਇਹਨਾਂ ਲੋਕਾਂ ਦੇ ਬਾਰੇ ਸੋਚਿਆ। ਜੀ ਬਿਲਕੁਲ। ਤਾਂ ਅਸੀਂ ਜਿਹੜੀ ਇਹ ਗੱਲਬਾਤ ਆ ਅਸੀਂ ਤਾਂ ਕਰੀ ਆ ਕਿ ਇੱਥੇ ਬਾਈ ਵਰਗਿਆਂ ਦੇ ਨਾਲ, ਕਿਉਂਕਿ ਇਹਨਾਂ ਨੇ ਕਾਫੀ ਟਾਈਮ, ਬਈ ਕਿੰਨਾ ਕੁ ਟਾਈਮ ਹੋ ਗਿਆ ਜੀ ਕੇਸ ਲੜਦਿਆਂ ਨੂੰ? ਦੇਖੋ ਜੀ, ਇਹ 7ਵੇਂ ਮਹੀਨੇ ਦਾ ਗਿਆ ਹੋਇਆ, 7ਵੇਂ ਮਹੀਨੇ ਦਾ ਕੋਰਟ ਦੇ ਵਿੱਚ ਗਿਆ ਹੋਇਆ ਜੀ ਕੇਸ। ਫਿਰ 9ਵੇਂ ਮਹੀਨੇ 'ਚ ਤਰੀਕ ਆਈ ਆ, ਫਿਰ 10ਵੇਂ 'ਚ ਆਈ ਆ, 11ਵੇਂ 'ਚ ਆਈ ਆ, ਹੁਣ ਦੂਜੇ 'ਚ ਪਈ ਹੈ ਜੀ। ਚੱਲ ਹੀ ਰਿਹਾ ਜੀ। ਉਦੋਂ ਦਾ ਅਸੀਂ ਇਹਦੇ 'ਤੇ ਕੰਮ ਕਰ ਰਹੇ ਸੀਗੇ। ਹਾਂਜੀ ਜੀ ਬਿਲਕੁਲ। ਤਾਂ ਅਸੀਂ ਗੱਲਬਾਤ ਕਰੀ ਆ, ਤਾਂ ਇੱਥੇ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਵੀ ਕਰ ਰਹੇ ਹਾਂ, ਆਮ ਲੋਕਾਂ ਦੇ ਨਾਲ ਵੀ ਗੱਲ ਕਰਾਂਗੇ ਜਾ ਕੇ, ਕਿਉਂਕਿ ਅੱਜ ਜੀਰੇ ਦੇ ਵਿੱਚ ਖੜੇ ਆ। ਤਾਂ ਬਾਈ ਹੋਰਾਂ ਨੇ ਸਾਨੂੰ ਦੱਸਿਆ ਕਿ ਜਿਹੜੀ ਫੈਕਟਰੀ ਆ ਉਸ ਦਾ ਆਰਡਰ ਸੀਐਮ ਸਾਹਿਬ ਦੇ ਵੱਲੋਂ ਕਰ ਦਿੱਤਾ ਗਿਆ ਕਿ ਇਸ ਨੂੰ ਬੰਦ ਕਰ ਦੇਣਾ ਚਾਹੀਦਾ। ਪਰ ਬਈ ਤਕਲੀਫਾਂ ਕਿੰਨੀਆਂ ਹੁੰਦੀਆਂ ਜੀ ਜਦੋਂ ਐ ਲੋਕਾਂ ਨੂੰ ਦੇਖਦੇ ਸੀ, ਕਿੰਨਾ ਕੁ ਦੁੱਖ ਲੱਗਦਾ ਸੀਗਾ? ਦੇਖੋ ਜੀ, ਗਰਾਊਂਡ ਲੈਵਲ ਤੇ ਅੱਜ ਇਸ ਪਿੰਡ ਦੇ ਵਿੱਚ ਆ ਕੇ ਤਾਂ ਅਸੀਂ ਅੱਜ ਦੇਖਿਆ, ਜਿੰਨੀਆਂ ਕੁ ਕਮੇਟੀ ਦੇ ਸਾਹਮਣੇ ਲੋਕਾਂ ਨੇ ਆਪਣੀਆਂ ਤਕਲੀਫਾਂ ਦਿਖਾਈਆਂ, ਆਪਣੇ ਰੋਗ ਦਿਖਾਏ, ਪਰ ਸਾਡੇ ਕੋਲ ਫੋਟੋਜ਼ ਜਾਂਦੀਆਂ ਸੀਗੀਆਂ, ਅਸੀਂ ਦੇਖਦੇ ਸੀ, ਮਨ ਬੜਾ ਦੁਖੀ ਹੁੰਦਾ ਸੀ ਵੀ ਇੰਨਾ ਗੰਦਾ ਪਾਣੀ ਜਿਹਨੂੰ ਆਪਾਂ ਦੇਖ ਵੀ ਨਹੀਂ ਸਕਦੇ, ਜਿਹੜਾ ਪਾਣੀ ਆਪਾਂ ਵੈਸੇ ਵੀ ਯੂਜ਼ ਨਹੀਂ ਕਰ ਸਕਦੇ ਕਿਸੇ ਹੋਰ ਪਰਪਸ ਲਈ, ਤੇ ਉਹ ਪਾਣੀ ਲੋਕਾਂ ਨੂੰ ਪੀਣਾ ਪੈ ਰਿਹਾ। ਕਿਉਂਕਿ ਆਰਓ ਕੋਈ ਐਡੀ ਹਰੇਕ ਬੰਦਾ ਨਹੀਂ ਅਫੋਰਡ ਕਰ ਸਕਦਾ, ਵੱਡੇ ਆਰਓ ਵੀ ਉਹ ਉਸ ਨਾਲ ਪਾਣੀ ਸਾਫ਼ ਕਰਕੇ ਪੀ ਲੈਣ। ਤੇ ਕਿਸੇ ਨੂੰ ਲੀਵਰ ਸੋਰਾਈਸਿਸ ਹੋ ਰਿਹਾ ਸੀਗਾ, ਕਿਸੇ ਨੂੰ ਕੈਂਸਰ ਹੋ ਰਿਹਾ ਸੀਗਾ, ਹੋਰ ਬਿਮਾਰੀਆਂ ਤੰਦੀਆਂ ਚੱਲ ਰਹੀਆਂ ਸੀ। ਲੋਕ ਬਹੁਤ ਦੁਖੀ ਸੀ ਤੇ ਉਹਨਾਂ ਦਾ ਦੁੱਖ ਦੇਖ ਕੇ ਮਨ ਤਾਂ ਦੁਖੀ ਹੁੰਦਾ ਹੀ ਹੈ ਜੀ, ਲਾਜ਼ਮੀ ਹੈ। ਬਈ ਹੋਰ ਕੁਝ ਕਹਿਣਾ ਚਾਹੋਗੇ ਕਿਉਂਕਿ ਅੱਜ ਜੀਕੇ ਮਾਨ ਸੀਨੀਅਰ ਐਡਵੋਕੇਟ ਨੇ ਜੀ, ਉਹਨਾਂ ਨੇ ਸਾਰਾ ਕੇਸ ਲੜਿਆ ਹੈਗਾ ਤੇ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜੀ। ਬਿਲਕੁਲ, ਤਾਂ ਅਸੀਂ ਇੱਥੇ ਗੱਲਬਾਤ ਕਰੀ ਆ, ਤਾਂ ਇਹ ਜਿਹੜੀ ਖਬਰ ਆ ਥੋੜੇ ਸਮੇਂ ਦੇ ਵਿੱਚ ਮੀਡੀਆ ਚੈਨਲਾਂ ਦੇ ਉੱਪਰ ਵੀ ਵਾਇਰਲ ਹੋ ਜੂਗੀ, ਮੀਡੀਆ ਚੈਨਲ ਵੀ ਚਲਾਉਣਗੇ, ਤਾਂ ਅਸੀਂ ਜਿਹੜੀ ਗੱਲਬਾਤ ਆ ਇੱਥੇ ਆਮ ਲੋਕਾਂ ਦੇ ਨਾਲ ਵੀ ਕਰਾਂਗੇ ਅੱਜ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਸੋ ਅਸੀਂ ਜਿਵੇਂ ਥੋੜਾ ਟਾਈਮ ਪਹਿਲਾਂ ਸਾਡੇ ਨਾਲ ਲਾਇਰ ਗੁਰਸ਼ਰਨ ਸਿੰਘ ਤੇ ਗੁਰਸੇਵਕ ਸਿੰਘ ਮੌਜੂਦ ਸਨ, ਤਾਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਕਿ ਫੈਕਟਰੀ ਵਾਲਿਆਂ ਦਾ ਕੀ ਪੱਖ ਆ ਜਾਂ ਲੋਕਾਂ ਦਾ ਕੀ ਪੱਖ ਆ। ਤਾਂ ਅਸੀਂ ਉਸ ਨੂੰ ਲੈ ਕੇ ਹਲੇ ਖੜੇ ਸੀਗੇ ਇੱਥੇ, ਤਾਂ ਤੁਸੀਂ ਦੇਖ ਸਕਦੇ ਹੋ ਗੱਡੀ ਦੀਆਂ ਟਾਕੀਆਂ ਖੁੱਲ੍ਹੀਆਂ ਨੇ। ਜਿਹੜੇ ਸਾਡੇ ਵਕੀਲ ਸਾਹਿਬ ਸੀ ਉਹ ਜਾ ਰਹੇ ਸੀ, ਤਾਂ ਤੁਰੰਤ ਫੋਨ ਆਇਆ, ਇੱਕ ਫੋਨ ਆਇਆ ਜਿਹੜੇ ਕਿ ਜੀਰਾ ਵਾਸੀਆਂ ਦੇ ਲੋਕਾਂ ਦੇ ਲਈ ਇੱਕ ਖੁਸ਼ੀ ਦੀ ਗੱਲ ਕਹੀ ਜਾ ਸਕਦੀ ਆ। ਤਾਂ ਅਸੀਂ ਬਾਈ ਤੋਂ ਹੀ ਸੁਣ ਰਹੇ ਹਾਂ, ਬਾਈ ਫੋਨ ਤੇ ਕੀ ਗੱਲ ਹੋਈ ਆ। ਹੁਣੇ ਸਾਨੂੰ ਪਤਾ ਲੱਗਿਆ ਜੀ, ਫੋਨ ਆਇਆ ਵੀ ਸੀਐਮ ਸਾਹਿਬ ਨੇ ਆਰਡਰ ਕੀਤਾ ਕਿ ਫੈਕਟਰੀ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕੀਤਾ ਜਾਵੇ ਜੀ। ਸੀਐਮ ਸਾਹਿਬ ਦਾ ਹੁਣੇ ਸਾਨੂੰ ਪਤਾ ਲੱਗਿਆ ਜੀ, ਬਾਕੀ ਹੁਣ ਕਲੈਰਿਟੀ ਲੈਣੇ ਆ ਜੀ ਕੀ ਆਰਡਰ ਆਇਆ ਜੀ। ਜੀ ਖੁਸ਼ੀ ਹੋਈ ਕਿਉਂਕਿ ਕੇਸ ਤੁਸੀਂ ਲੜ ਰਹੇ ਸੀ। ਕਿ ਸਾਡੇ ਮੈਮ ਨੇ ਜੀਕੇ ਮਾਨ ਗੁਰਸ਼ਰਨ ਕੌਰ ਮਾਨ ਸੀਨੀਅਰ ਐਡਵੋਕੇਟ, ਉਹ ਉਹਨਾਂ ਨੇ ਬਹੁਤ ਤਨਦੇਹੀ ਨਾਲ ਲੜਿਆ ਜੀ, ਬਹੁਤ ਖੁਸ਼ੀ ਹੈਗੀ ਹੈ ਜੀ। ਤੇ ਹੁਣ ਬਾਕੀ ਕਲੈਰਿਟੀ ਲੈਣੇ ਆ ਜੀ ਕੀ ਆਰਡਰ ਆਇਆ ਜੀ। ਹਾਂਜੀ, ਕੀ ਲੱਗਦਾ ਬਈ ਤੁਹਾਨੂੰ, ਕਿਉਂਕਿ ਭਾਈ ਸਾਹਿਬ ਨੇ ਦੱਸਤਾ ਕਿ ਖੁਸ਼ੀ ਤਾਂ ਹੋ ਰਹੀ ਹੈਗੀ। ਹਾਂਜੀ ਹਾਂ, ਬਹੁਤ ਮਨ ਨੂੰ ਖੁਸ਼ੀ ਹੈ। ਚਲੋ ਸੀਐਮ ਸਾਹਿਬ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਸਾਡੇ ਪੱਖ ਦੇ ਵਿੱਚ ਇਹ ਹੁਕਮ ਸੁਣਾ ਦਿੱਤਾ ਤੇ ਇਹਨਾਂ ਲੋਕਾਂ ਦੇ ਬਾਰੇ ਸੋਚਿਆ। ਜੀ ਬਿਲਕੁਲ। ਤਾਂ ਅਸੀਂ ਜਿਹੜੀ ਇਹ ਗੱਲਬਾਤ ਆ ਅਸੀਂ ਤਾਂ ਕਰੀ ਆ ਕਿ ਇੱਥੇ ਬਾਈ ਵਰਗਿਆਂ ਦੇ ਨਾਲ, ਕਿਉਂਕਿ ਇਹਨਾਂ ਨੇ ਕਾਫੀ ਟਾਈਮ, ਬਈ ਕਿੰਨਾ ਕੁ ਟਾਈਮ ਹੋ ਗਿਆ ਜੀ ਕੇਸ ਲੜਦਿਆਂ ਨੂੰ? ਦੇਖੋ ਜੀ, ਇਹ
7ਵੇਂ ਮਹੀਨੇ ਦਾ ਗਿਆ ਹੋਇਆ 7ਵੇਂ ਮਹੀਨੇ ਦਾ ਕੋਰਟ ਦੇ ਵਿੱਚ ਗਿਆ ਹੋਇਆ ਜੀ ਕੇਸ। ਫਿਰ 9ਵੇਂ ਮਹੀਨੇ 'ਚ ਤਰੀਕ ਆਈ ਆ, ਫਿਰ 10ਵੇਂ 'ਚ ਆਈ ਆ, 11ਵੇਂ 'ਚ ਆਈ ਆ, ਹੁਣ ਦੂਜੇ 'ਚ ਪਈ ਹੈ ਜੀ। ਚੱਲ ਹੀ ਰਿਹਾ ਜੀ ਉਦੋਂ ਦਾ ਅਸੀਂ ਇਹਦੇ ਤੇ ਕੰਮ ਕਰ ਰਹੇ ਸੀਗੇ। ਹਾਂਜੀ ਜੀ ਬਿਲਕੁਲ। ਤਾਂ ਅਸੀਂ ਗੱਲਬਾਤ ਕਰੀ ਆ ਤਾਂ ਇੱਥੇ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਵੀ ਕਰ ਰਹੇ ਹਾਂ, ਆਮ ਲੋਕਾਂ ਦੇ ਨਾਲ ਵੀ ਗੱਲ ਕਰਾਂਗੇ ਜਾ ਕੇ, ਕਿਉਂਕਿ ਅੱਜ ਜੀਰੇ ਦੇ ਵਿੱਚ ਖੜੇ ਆ। ਤਾਂ ਬਾਈ ਹੋਰਾਂ ਨੇ ਸਾਨੂੰ ਦੱਸਿਆ ਕਿ ਜਿਹੜੀ ਫੈਕਟਰੀ ਆ ਉਸ ਦਾ ਆਰਡਰ ਸੀਐਮ ਸਾਹਿਬ ਦੇ ਵੱਲੋਂ ਕਰ ਦਿੱਤਾ ਗਿਆ ਕਿ ਇਸ ਨੂੰ ਬੰਦ ਕਰ ਦੇਣਾ ਚਾਹੀਦਾ। ਪਰ ਬਈ ਤਕਲੀਫਾਂ ਕਿੰਨੀਆਂ ਹੁੰਦੀਆਂ ਸੀ ਜਦੋਂ ਐ ਲੋਕਾਂ ਨੂੰ ਦੇਖਦੇ ਸੀ, ਕਿੰਨਾ ਕੁ ਦੁੱਖ ਲੱਗਦਾ ਸੀਗਾ? ਦੇਖੋ ਜੀ, ਗਰਾਊਂਡ ਲੈਵਲ ਤੇ ਅੱਜ ਇਸ ਪਿੰਡ ਦੇ ਵਿੱਚ ਆ ਕੇ ਤਾਂ ਅਸੀਂ ਅੱਜ ਦੇਖਿਆ, ਜਿੰਨੀਆਂ ਕੁ ਕਮੇਟੀ ਦੇ ਸਾਹਮਣੇ ਲੋਕਾਂ ਨੇ ਆਪਣੀਆਂ ਤਕਲੀਫਾਂ ਦਿਖਾਈਆਂ, ਆਪਣੇ ਰੋਗ ਦਿਖਾਏ, ਪਰ ਸਾਡੇ ਕੋਲ ਫੋਟੋਜ਼ ਜਾਂਦੀਆਂ ਸੀਗੀਆਂ, ਅਸੀਂ ਦੇਖਦੇ ਸੀ, ਮਨ ਬੜਾ ਦੁਖੀ ਹੁੰਦਾ ਸੀ ਵੀ ਇੰਨਾ ਗੰਦਾ ਪਾਣੀ ਜਿਹਨੂੰ ਆਪਾਂ ਦੇਖ ਵੀ ਨਹੀਂ ਸਕਦੇ, ਜਿਹੜਾ ਪਾਣੀ ਆਪਾਂ ਵੈਸੇ ਵੀ ਯੂਜ਼ ਨਹੀਂ ਕਰ ਸਕਦੇ ਕਿਸੇ ਹੋਰ ਪਰਪਸ ਲਈ, ਤੇ ਉਹ ਪਾਣੀ ਲੋਕਾਂ ਨੂੰ ਪੀਣਾ ਪੈ ਰਿਹਾ। ਕਿਉਂਕਿ ਆਰਓ ਕੋਈ ਐਡੀ ਹਰੇਕ ਬੰਦਾ ਨਹੀਂ ਅਫੋਰਡ ਕਰ ਸਕਦਾ, ਵੱਡੇ ਆਰਓ ਵੀ ਉਹ ਉਸ ਨਾਲ ਪਾਣੀ ਸਾਫ਼ ਕਰਕੇ ਪੀ ਲੈਣ। ਤੇ ਕਿਸੇ ਨੂੰ ਲੀਵਰ ਸੋਰਾਈਸਿਸ ਹੋ ਰਿਹਾ ਸੀਗਾ, ਕਿਸੇ ਨੂੰ ਕੈਂਸਰ ਹੋ ਰਿਹਾ ਸੀਗਾ, ਹੋਰ ਬਿਮਾਰੀਆਂ ਤੰਦੀਆਂ ਚੱਲ ਰਹੀਆਂ ਸੀ। ਲੋਕ ਬਹੁਤ ਦੁਖੀ ਸੀ ਤੇ ਉਹਨਾਂ ਦਾ ਦੁੱਖ ਦੇਖ ਕੇ ਮਨ ਤਾਂ ਦੁਖੀ ਹੁੰਦਾ ਹੀ ਹੈ ਜੀ, ਲਾਜ਼ਮੀ ਹੈ। ਬਈ ਹੋਰ ਕੁਝ ਕਹਿਣਾ ਚਾਹੋਗੇ? ਕਿਉਂਕਿ ਅੱਜ ਜੀਕੇ ਮਾਨ ਸੀਨੀਅਰ ਐਡਵੋਕੇਟ ਨੇ ਜੀ, ਉਹਨਾਂ ਨੇ ਸਾਰਾ ਕੇਸ ਲੜਿਆ ਹੈਗਾ ਤੇ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜੀ। ਬਿਲਕੁਲ। ਤਾਂ ਅਸੀਂ ਇੱਥੇ ਗੱਲਬਾਤ ਕਰੀ ਆ ਤਾਂ ਇਹ ਜਿਹੜੀ ਖਬਰ ਆ ਥੋੜ੍ਹੇ ਸਮੇਂ ਦੇ ਵਿੱਚ ਮੀਡੀਆ ਚੈਨਲਾਂ ਦੇ ਉੱਪਰ ਵੀ ਵਾਇਰਲ ਹੋ ਜੂਗੀ, ਮੀਡੀਆ ਚੈਨਲ ਵੀ ਚਲਾਉਣਗੇ। ਤਾਂ ਅਸੀਂ ਜਿਹੜੀ ਗੱਲਬਾਤ ਆ ਇੱਥੇ ਆਮ ਲੋਕਾਂ ਦੇ ਨਾਲ ਵੀ ਕਰਾਂਗੇ ਅੱਜ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਸੋ ਅਸੀਂ ਜਿਵੇਂ ਥੋੜ੍ਹਾ ਟਾਈਮ ਪਹਿਲਾਂ ਸਾਡੇ ਨਾਲ ਲਾਇਰ ਗੁਰਸ਼ਰਨ ਸਿੰਘ ਤੇ ਗੁਰਸੇਵਕ ਸਿੰਘ ਮੌਜੂਦ ਸਨ, ਤਾਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਕਿ ਫੈਕਟਰੀ ਵਾਲਿਆਂ ਦਾ ਕੀ ਪੱਖ ਆ ਜਾਂ ਲੋਕਾਂ ਦਾ ਕੀ ਪੱਖ ਆ। ਤਾਂ ਅਸੀਂ ਉਸ ਨੂੰ ਲੈ ਕੇ ਹਲੇ ਖੜੇ ਹੀ ਸੀਗੇ ਇੱਥੇ। ਤਾਂ ਤੁਸੀਂ ਦੇਖ ਸਕਦੇ ਹੋ ਗੱਡੀ ਦੀਆਂ ਟਾਕੀਆਂ ਖੁੱਲ੍ਹੀਆਂ ਨੇ। ਜਿਹੜੇ ਸਾਡੇ ਵਕੀਲ ਸਾਹਿਬ ਸੀ ਉਹ ਜਾ ਰਹੇ ਸੀ, ਤਾਂ ਤੁਰੰਤ ਫੋਨ ਆਇਆ, ਇੱਕ ਫੋਨ ਆਇਆ ਜਿਹੜੇ ਕਿ ਜੀਰਾ ਵਾਸੀਆਂ ਦੇ ਲੋਕਾਂ ਦੇ ਲਈ ਇੱਕ ਖੁਸ਼ੀ ਦੀ ਗੱਲ ਕਹੀ ਜਾ ਸਕਦੀ ਆ। ਤਾਂ ਅਸੀਂ ਬਾਈ ਤੋਂ ਹੀ ਸੁਣ ਰਹੇ ਹਾਂ, ਬਾਈ ਫੋਨ ਤੇ ਕੀ ਗੱਲ ਹੋਈ ਆ? ਹੁਣੇ ਸਾਨੂੰ ਪਤਾ ਲੱਗਿਆ ਜੀ, ਫੋਨ ਆਇਆ ਵੀ ਸੀਐਮ ਸਾਹਿਬ ਨੇ ਆਰਡਰ ਕੀਤਾ ਕਿ ਫੈਕਟਰੀ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕੀਤਾ ਜਾਵੇ ਜੀ। ਸੀਐਮ ਸਾਹਿਬ ਦਾ ਹੁਣੇ ਸਾਨੂੰ ਪਤਾ ਲੱਗਿਆ ਜੀ। ਬਾਕੀ ਹੁਣ ਕਲੈਰਿਟੀ ਲੈਂਦੇ ਆ ਜੀ ਕੀ ਆਰਡਰ ਆਇਆ ਜੀ। ਜੀ ਖੁਸ਼ੀ ਹੋਈ ਕਿਉਂਕਿ ਕੇਸ ਤੁਸੀਂ ਲੜ ਰਹੇ ਸੀ। ਕਿ ਸਾਡੇ ਮੈਮ ਨੇ ਜੀਕੇ ਮਾਨ ਗੁਰਸ਼ਰਨ ਕੌਰ ਮਾਨ ਸੀਨੀਅਰ ਐਡਵੋਕੇਟ, ਉਹ ਉਹਨਾਂ ਨੇ ਬਹੁਤ ਤਨਦੇਹੀ ਨਾਲ ਲੜਿਆ ਜੀ, ਬਹੁਤ ਖੁਸ਼ੀ ਹੈਗੀ ਹੈ ਜੀ। ਤੇ ਹੁਣ ਬਾਕੀ ਕਲੈਰਿਟੀ ਲੈਂਦੇ ਆ ਜੀ ਕੀ ਆਰਡਰ ਆਇਆ ਜੀ। ਹਾਂਜੀ, ਕੀ ਲੱਗਦਾ ਬਈ ਤੁਹਾਨੂੰ? ਕਿਉਂਕਿ ਭਾਈ ਸਾਹਿਬ ਨੇ ਦੱਸਤਾ ਕਿ ਖੁਸ਼ੀ ਤਾਂ ਹੋ ਰਹੀ ਹੈਗੀ। ਹਾਂਜੀ ਹਾਂ, ਬਹੁਤ ਮਨ ਨੂੰ ਖੁਸ਼ੀ ਹੈ। ਚਲੋ ਸੀਐਮ ਸਾਹਿਬ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਸਾਡੇ ਪੱਖ ਦੇ ਵਿੱਚ ਇਹ ਹੁਕਮ ਸੁਣਾ ਦਿੱਤਾ ਤੇ ਇਹਨਾਂ ਲੋਕਾਂ ਦੇ ਬਾਰੇ ਸੋਚਿਆ। ਜੀ ਬਿਲਕੁਲ। ਤਾਂ ਅਸੀਂ ਜਿਹੜੀ ਇਹ ਗੱਲਬਾਤ ਆ ਅਸੀਂ ਤਾਂ ਕਰੀ ਆ ਕਿ ਇੱਥੇ ਬਾਈ ਵਰਗਿਆਂ ਦੇ ਨਾਲ, ਕਿਉਂਕਿ ਇਹਨਾਂ ਨੇ ਕਾਫੀ ਟਾਈਮ, ਬਈ ਕਿੰਨਾ ਕੁ ਟਾਈਮ ਹੋ ਗਿਆ ਜੀ ਕੇਸ ਲੜਦਿਆਂ ਨੂੰ? ਦੇਖੋ ਜੀ, ਇਹ 7ਵੇਂ ਮਹੀਨੇ ਦਾ ਗਿਆ ਹੋਇਆ 7ਵੇਂ ਮਹੀਨੇ ਦਾ ਕੋਰਟ ਦੇ ਵਿੱਚ ਗਿਆ ਹੋਇਆ ਜੀ ਕੇਸ। ਫਿਰ 9ਵੇਂ ਮਹੀਨੇ 'ਚ ਤਰੀਕ ਆਈ ਆ, ਫਿਰ 10ਵੇਂ 'ਚ ਆਈ ਆ, 11ਵੇਂ 'ਚ ਆਈ ਆ, ਹੁਣ ਦੂਜੇ 'ਚ ਪਈ ਹੈ ਜੀ। ਚੱਲ ਹੀ ਰਿਹਾ ਜੀ ਉਦੋਂ ਦਾ ਅਸੀਂ ਇਹਦੇ ਤੇ ਕੰਮ ਕਰ ਰਹੇ ਸੀਗੇ। ਹਾਂਜੀ ਜੀ ਬਿਲਕੁਲ। ਤਾਂ ਅਸੀਂ ਗੱਲਬਾਤ ਕਰੀ ਆ ਤਾਂ ਇੱਥੇ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਵੀ ਕਰ ਰਹੇ ਹਾਂ, ਆਮ ਲੋਕਾਂ ਦੇ ਨਾਲ ਵੀ ਗੱਲ ਕਰਾਂਗੇ ਜਾ ਕੇ, ਕਿਉਂਕਿ ਅੱਜ ਜੀਰੇ ਦੇ ਵਿੱਚ ਖੜੇ ਆ। ਤਾਂ ਬਾਈ ਹੋਰਾਂ ਨੇ ਸਾਨੂੰ ਦੱਸਿਆ ਕਿ ਜਿਹੜੀ ਫੈਕਟਰੀ ਆ ਉਸ ਦਾ ਆਰਡਰ ਸੀਐਮ ਸਾਹਿਬ ਦੇ ਵੱਲੋਂ ਕਰ ਦਿੱਤਾ ਗਿਆ ਕਿ ਇਸ ਨੂੰ ਬੰਦ ਕਰ ਦੇਣਾ ਚਾਹੀਦਾ। ਪਰ ਬਈ ਤਕਲੀਫਾਂ ਕਿੰਨੀਆਂ ਹੁੰਦੀਆਂ ਸੀ ਜਦੋਂ ਐ ਲੋਕਾਂ ਨੂੰ ਦੇਖਦੇ ਸੀ, ਕਿੰਨਾ ਕੁ ਦੁੱਖ ਲੱਗਦਾ ਸੀਗਾ? ਦੇਖੋ ਜੀ, ਗਰਾਊਂਡ ਲੈਵਲ ਤੇ ਅੱਜ ਇਸ ਪਿੰਡ ਦੇ ਵਿੱਚ ਆ ਕੇ ਤਾਂ ਅਸੀਂ ਅੱਜ ਦੇਖਿਆ, ਜਿੰਨੀਆਂ ਕੁ ਕਮੇਟੀ ਦੇ ਸਾਹਮਣੇ ਲੋਕਾਂ ਨੇ ਆਪਣੀਆਂ ਤਕਲੀਫਾਂ ਦਿਖਾਈਆਂ, ਆਪਣੇ ਰੋਗ ਦਿਖਾਏ, ਪਰ ਸਾਡੇ ਕੋਲ ਫੋਟੋਜ਼ ਜਾਂਦੀਆਂ ਸੀਗੀਆਂ, ਅਸੀਂ ਦੇਖਦੇ ਸੀ, ਮਨ ਬੜਾ ਦੁਖੀ ਹੁੰਦਾ ਸੀ ਵੀ ਇੰਨਾ ਗੰਦਾ ਪਾਣੀ ਜਿਹਨੂੰ ਆਪਾਂ ਦੇਖ ਵੀ ਨਹੀਂ ਸਕਦੇ, ਜਿਹੜਾ ਪਾਣੀ ਆਪਾਂ ਵੈਸੇ ਵੀ ਯੂਜ਼ ਨਹੀਂ ਕਰ ਸਕਦੇ ਕਿਸੇ ਹੋਰ ਪਰਪਸ ਲਈ, ਤੇ ਉਹ ਪਾਣੀ ਲੋਕਾਂ ਨੂੰ ਪੀਣਾ ਪੈ ਰਿਹਾ। ਕਿਉਂਕਿ ਆਰਓ ਕੋਈ ਐਡੀ ਹਰੇਕ ਬੰਦਾ ਨਹੀਂ ਅਫੋਰਡ ਕਰ ਸਕਦਾ, ਵੱਡੇ ਆਰਓ ਵੀ ਉਹ ਉਸ ਨਾਲ ਪਾਣੀ ਸਾਫ਼ ਕਰਕੇ ਪੀ ਲੈਣ। ਤੇ ਕਿਸੇ ਨੂੰ ਲੀਵਰ ਸੋਰਾਈਸਿਸ ਹੋ ਰਿਹਾ ਸੀਗਾ, ਕਿਸੇ ਨੂੰ ਕੈਂਸਰ ਹੋ ਰਿਹਾ ਸੀਗਾ, ਹੋਰ ਬਿਮਾਰੀਆਂ ਤੰਦੀਆਂ ਚੱਲ ਰਹੀਆਂ ਸੀ। ਲੋਕ ਬਹੁਤ ਦੁਖੀ ਸੀ ਤੇ ਉਹਨਾਂ ਦਾ ਦੁੱਖ ਦੇਖ ਕੇ ਮਨ ਤਾਂ ਦੁਖੀ ਹੁੰਦਾ ਹੀ ਹੈ ਜੀ, ਲਾਜ਼ਮੀ ਹੈ। ਬਈ ਹੋਰ ਕੁਝ ਕਹਿਣਾ ਚਾਹੋਗੇ? ਕਿਉਂਕਿ ਅੱਜ ਜੀਕੇ ਮਾਨ ਸੀਨੀਅਰ ਐਡਵੋਕੇਟ ਨੇ ਜੀ, ਉਹਨਾਂ ਨੇ ਸਾਰਾ ਕੇਸ ਲੜਿਆ ਹੈਗਾ ਤੇ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜੀ। ਬਿਲਕੁਲ। ਤਾਂ ਅਸੀਂ ਇੱਥੇ ਗੱਲਬਾਤ ਕਰੀ ਆ ਤਾਂ ਇਹ ਜਿਹੜੀ ਖਬਰ ਆ ਥੋੜ੍ਹੇ ਸਮੇਂ ਦੇ ਵਿੱਚ ਮੀਡੀਆ ਚੈਨਲਾਂ ਦੇ ਉੱਪਰ ਵੀ ਵਾਇਰਲ ਹੋ ਜੂਗੀ, ਮੀਡੀਆ ਚੈਨਲ ਵੀ ਚਲਾਉਣਗੇ। ਤਾਂ ਅਸੀਂ ਜਿਹੜੀ ਗੱਲਬਾਤ ਆ ਇੱਥੇ ਆਮ ਲੋਕਾਂ ਦੇ ਨਾਲ ਵੀ ਕਰਾਂਗੇ ਅੱਜ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਸੋ ਅਸੀਂ ਜਿਵੇਂ ਥੋੜ੍ਹਾ ਟਾਈਮ ਪਹਿਲਾਂ ਸਾਡੇ ਨਾਲ ਲਾਇਰ ਗੁਰਸ਼ਰਨ ਸਿੰਘ ਤੇ ਗੁਰਸੇਵਕ ਸਿੰਘ ਮੌਜੂਦ ਸਨ, ਤਾਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਕਿ ਫੈਕਟਰੀ ਵਾਲਿਆਂ ਦਾ ਕੀ ਪੱਖ ਆ ਜਾਂ ਲੋਕਾਂ ਦਾ ਕੀ ਪੱਖ ਆ।
ਤਾਂ ਅਸੀਂ ਉਸ ਨੂੰ ਲੈ ਕੇ ਹਲੇ ਖੜੇ ਹੀ ਸੀਗੇ ਇੱਥੇ। ਤਾਂ ਤੁਸੀਂ ਦੇਖ ਸਕਦੇ ਹੋ ਗੱਡੀ ਦੀਆਂ ਟਾਕੀਆਂ ਖੁੱਲ੍ਹੀਆਂ ਨੇ। ਜਿਹੜੇ ਸਾਡੇ ਵਕੀਲ ਸਾਹਿਬ ਸੀ ਉਹ ਜਾ ਰਹੇ ਸੀ ਤਾਂ ਤੁਰੰਤ ਫੋਨ ਆਇਆ, ਇੱਕ ਫੋਨ ਆਇਆ ਜਿਹੜੇ ਕਿ ਜੀਰਾ ਵਾਸੀਆਂ ਦੇ ਲੋਕਾਂ ਦੇ ਲਈ ਇੱਕ ਖੁਸ਼ੀ ਦੀ ਗੱਲ ਕਹੀ ਜਾ ਸਕਦੀ ਆ। ਤਾਂ ਅਸੀਂ ਬਾਈ ਤੋਂ ਹੀ ਸੁਣ ਰਹੇ ਹਾਂ, ਬਾਈ ਫੋਨ ਤੇ ਕੀ ਗੱਲ ਹੋਈ ਆ? ਹੁਣੇ ਸਾਨੂੰ ਪਤਾ ਲੱਗਿਆ ਜੀ, ਫੋਨ ਆਇਆ ਵੀ ਸੀਐਮ ਸਾਹਿਬ ਨੇ ਆਰਡਰ ਕੀਤਾ ਕਿ ਫੈਕਟਰੀ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕੀਤਾ ਜਾਵੇ ਜੀ। ਸੀਐਮ ਸਾਹਿਬ ਦਾ ਹੁਣੇ ਸਾਨੂੰ ਪਤਾ ਲੱਗਿਆ ਜੀ। ਬਾਕੀ ਹੁਣ ਕਲੈਰਿਟੀ ਲੈਣੇ ਆ ਜੀ ਕੀ ਆਰਡਰ ਆਇਆ ਜੀ। ਜੀ ਖੁਸ਼ੀ ਹੋਈ ਕਿਉਂਕਿ ਕੇਸ ਤੁਸੀਂ ਲੜ ਰਹੇ ਸੀ ਕਿ ਸਾਡੇ ਮੈਮ ਨੇ ਜੀ ਕੇ ਮਾਨ, ਗੁਰਸ਼ਰਨ ਕੌਰ ਮਾਨ ਸੀਨੀਅਰ ਐਡਵੋਕੇਟ, ਉਹ ਉਹਨਾਂ ਨੇ ਬਹੁਤ ਤਨਦੇਹੀ ਨਾਲ ਲੜਿਆ ਜੀ। ਬਹੁਤ ਖੁਸ਼ੀ ਹੈਗੀ ਹੈ ਜੀ। ਤੇ ਹੁਣ ਬਾਕੀ ਕਲੈਰਿਟੀ ਲੈਣੇ ਆ ਜੀ ਕੀ ਆਰਡਰ ਆਇਆ ਜੀ। ਹਾਂਜੀ, ਕੀ ਲੱਗਦਾ ਬਈ ਤੁਹਾਨੂੰ? ਕਿਉਂਕਿ ਭਾਈ ਸਾਹਿਬ ਨੇ ਦੱਸਤਾ ਕਿ ਖੁਸ਼ੀ ਤਾਂ ਹੋ ਰਹੀ ਹੈਗੀ। ਹਾਂਜੀ ਹਾਂ, ਬਹੁਤ ਮਨ ਨੂੰ ਖੁਸ਼ੀ ਹੈ। ਚਲੋ ਸੀਐਮ ਸਾਹਿਬ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਸਾਡੇ ਪੱਖ ਦੇ ਵਿੱਚ ਇਹ ਹੁਕਮ ਸੁਣਾ ਦਿੱਤਾ ਤੇ ਇਹਨਾਂ ਲੋਕਾਂ ਦੇ ਬਾਰੇ ਸੋਚਿਆ। ਜੀ ਬਿਲਕੁਲ। ਤਾਂ ਅਸੀਂ ਜਿਹੜੀ ਇਹ ਗੱਲਬਾਤ ਆ ਅਸੀਂ ਤਾਂ ਕਰੀ ਆ ਕਿ ਇੱਥੇ ਬਾਈ ਵਰਗਿਆਂ ਦੇ ਨਾਲ, ਕਿਉਂਕਿ ਇਹਨਾਂ ਨੇ ਕਾਫੀ ਟਾਈਮ, ਬਈ ਕਿੰਨਾ ਕੁ ਟਾਈਮ ਹੋ ਗਿਆ ਜੀ ਕੇਸ ਲੜਦਿਆਂ ਨੂੰ? ਦੇਖੋ ਜੀ, ਇਹ 7ਵੇਂ ਮਹੀਨੇ ਦਾ ਗਿਆ ਹੋਇਆ, 7ਵੇਂ ਮਹੀਨੇ ਦਾ ਕੋਰਟ ਦੇ ਵਿੱਚ ਗਿਆ ਹੋਇਆ ਜੀ ਕੇਸ। ਫਿਰ 9ਵੇਂ ਮਹੀਨੇ 'ਚ ਤਰੀਕ ਆਈ ਆ, ਫਿਰ 10ਵੇਂ 'ਚ ਆਈ ਆ, 11ਵੇਂ 'ਚ ਆਈ ਆ, ਹੁਣ ਦੂਜੇ 'ਚ ਪਈ ਹੈ ਜੀ। ਚੱਲ ਹੀ ਰਿਹਾ ਜੀ। ਉਦੋਂ ਦਾ ਅਸੀਂ ਇਹਦੇ ਤੇ ਕੰਮ ਕਰ ਰਹੇ ਸੀਗੇ। ਹਾਂਜੀ ਜੀ ਬਿਲਕੁਲ। ਤਾਂ ਅਸੀਂ ਗੱਲਬਾਤ ਕਰੀ ਆ ਤਾਂ ਇੱਥੇ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਵੀ ਕਰ ਰਹੇ ਹਾਂ, ਆਮ ਲੋਕਾਂ ਦੇ ਨਾਲ ਵੀ ਗੱਲ ਕਰਾਂਗੇ ਜਾ ਕੇ, ਕਿਉਂਕਿ ਅੱਜ ਜੀਰੇ ਦੇ ਵਿੱਚ ਖੜੇ ਆ। ਤਾਂ ਬਾਈ ਹੋਰਾਂ ਨੇ ਸਾਨੂੰ ਦੱਸਿਆ ਕਿ ਜਿਹੜੀ ਫੈਕਟਰੀ ਆ ਉਸ ਦਾ ਆਰਡਰ ਸੀਐਮ ਸਾਹਿਬ ਦੇ ਵੱਲੋਂ ਕਰ ਦਿੱਤਾ ਗਿਆ ਕਿ ਇਸ ਨੂੰ ਬੰਦ ਕਰ ਦੇਣਾ ਚਾਹੀਦਾ। ਪਰ ਬਈ ਤਕਲੀਫਾਂ ਕਿੰਨੀਆਂ ਕੁ ਹੁੰਦੀਆਂ ਜੀ ਜਦੋਂ ਐ ਲੋਕਾਂ ਨੂੰ ਦੇਖਦੇ ਸੀ? ਕਿੰਨਾ ਕੁ ਦੁੱਖ ਲੱਗਦਾ ਸੀਗਾ? ਦੇਖੋ ਜੀ, ਗਰਾਊਂਡ ਲੈਵਲ ਤੇ ਅੱਜ ਇਸ ਪਿੰਡ ਦੇ ਵਿੱਚ ਆ ਕੇ ਤਾਂ ਅਸੀਂ ਅੱਜ ਦੇਖਿਆ, ਜਿੰਨੀਆਂ ਕੁ ਕਮੇਟੀ ਦੇ ਸਾਹਮਣੇ ਲੋਕਾਂ ਨੇ ਆਪਣੀਆਂ ਤਕਲੀਫਾਂ ਦਿਖਾਈਆਂ, ਆਪਣੇ ਰੋਗ ਦਿਖਾਏ। ਪਰ ਸਾਡੇ ਕੋਲ ਫੋਟੋਜ਼ ਜਾਂਦੀਆਂ ਸੀਗੀਆਂ, ਅਸੀਂ ਦੇਖਦੇ ਸੀ, ਮਨ ਬੜਾ ਦੁਖੀ ਹੁੰਦਾ ਸੀ ਵੀ ਇੰਨਾ ਗੰਦਾ ਪਾਣੀ ਜਿਹਨੂੰ ਆਪਾਂ ਦੇਖ ਵੀ ਨਹੀਂ ਸਕਦੇ, ਜਿਹੜਾ ਪਾਣੀ ਆਪਾਂ ਵੈਸੇ ਵੀ ਯੂਜ਼ ਨਹੀਂ ਕਰ ਸਕਦੇ ਕਿਸੇ ਹੋਰ ਪਰਪਸ ਲਈ, ਤੇ ਉਹ ਪਾਣੀ ਲੋਕਾਂ ਨੂੰ ਪੀਣਾ ਪੈ ਰਿਹਾ। ਕਿਉਂਕਿ ਆਰਓ ਕੋਈ ਐਡੀ ਹਰੇਕ ਬੰਦਾ ਨਹੀਂ ਅਫੋਰਡ ਕਰ ਸਕਦਾ, ਵੱਡੇ ਆਰਓ ਵੀ ਉਹ ਉਸ ਨਾਲ ਪਾਣੀ ਸਾਫ਼ ਕਰਕੇ ਪੀ ਲੈਣ। ਤੇ ਕਿਸੇ ਨੂੰ ਲੀਵਰ ਸੋਰਾਈਸਿਸ ਹੋ ਰਿਹਾ ਸੀਗਾ, ਕਿਸੇ ਨੂੰ ਕੈਂਸਰ ਹੋ ਰਿਹਾ ਸੀਗਾ, ਹੋਰ ਬਿਮਾਰੀਆਂ ਤਨ ਦੀਆਂ ਚੱਲ ਰਹੀਆਂ ਸੀ। ਲੋਕ ਬਹੁਤ ਦੁਖੀ ਸੀ ਤੇ ਉਹਨਾਂ ਦਾ ਦੁੱਖ ਦੇਖ ਕੇ ਮਨ ਤਾਂ ਦੁਖੀ ਹੁੰਦਾ ਹੀ ਹੈ ਜੀ। ਲਾਜ਼ਮੀ ਹੈ। ਬਈ ਹੋਰ ਕੁਝ ਕਹਿਣਾ ਚਾਹੋਗੇ? ਕਿਉਂਕਿ ਅੱਜ ਜੀ ਕੇ ਮਾਨ ਸੀਨੀਅਰ ਐਡਵੋਕੇਟ ਨੇ ਜੀ, ਉਹਨਾਂ ਨੇ ਸਾਰਾ ਕੇਸ ਲੜਿਆ ਹੈਗਾ ਤੇ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜੀ। ਬਿਲਕੁਲ। ਤਾਂ ਅਸੀਂ ਇੱਥੇ ਗੱਲਬਾਤ ਕਰੀ ਆ ਤਾਂ ਇਹ ਜਿਹੜੀ ਖਬਰ ਆ ਥੋੜ੍ਹੇ ਸਮੇਂ ਦੇ ਵਿੱਚ ਮੀਡੀਆ ਚੈਨਲਾਂ ਦੇ ਉੱਪਰ ਵੀ ਵਾਇਰਲ ਹੋ ਜੂਗੀ, ਮੀਡੀਆ ਚੈਨਲ ਵੀ ਚਲਾਉਣਗੇ। ਤਾਂ ਅਸੀਂ ਜਿਹੜੀ ਗੱਲਬਾਤ ਆ ਇੱਥੇ ਆਮ ਲੋਕਾਂ ਦੇ ਨਾਲ ਵੀ ਕਰਾਂਗੇ ਅੱਜ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ, ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਸੋ ਅਸੀਂ ਜਿਵੇਂ ਥੋੜ੍ਹਾ ਟਾਈਮ ਪਹਿਲਾਂ ਸਾਡੇ ਨਾਲ ਲਾਇਰ ਗੁਰਸ਼ਰਨ ਸਿੰਘ ਤੇ ਗੁਰਸੇਵਕ ਸਿੰਘ ਮੌਜੂਦ ਸਨ, ਤਾਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਕਿ ਫੈਕਟਰੀ ਵਾਲਿਆਂ ਦਾ ਕੀ ਪੱਖ ਆ ਜਾਂ ਲੋਕਾਂ ਦਾ ਕੀ ਪੱਖ ਆ। ਤਾਂ ਅਸੀਂ ਉਸ ਨੂੰ ਲੈ ਕੇ ਹਲੇ ਖੜੇ ਹੀ ਸੀਗੇ ਇੱਥੇ। ਤਾਂ ਤੁਸੀਂ ਦੇਖ ਸਕਦੇ ਹੋ ਗੱਡੀ ਦੀਆਂ ਟਾਕੀਆਂ ਖੁੱਲ੍ਹੀਆਂ ਨੇ। ਜਿਹੜੇ ਸਾਡੇ ਵਕੀਲ ਸਾਹਿਬ ਸੀ ਉਹ ਜਾ ਰਹੇ ਸੀ ਤਾਂ ਤੁਰੰਤ ਫੋਨ ਆਇਆ, ਇੱਕ ਫੋਨ ਆਇਆ ਜਿਹੜੇ ਕਿ ਜੀਰਾ ਵਾਸੀਆਂ ਦੇ ਲੋਕਾਂ ਦੇ ਲਈ ਇੱਕ ਖੁਸ਼ੀ ਦੀ ਗੱਲ ਕਹੀ ਜਾ ਸਕਦੀ ਆ। ਤਾਂ ਅਸੀਂ ਬਾਈ ਤੋਂ ਹੀ ਸੁਣ ਰਹੇ ਹਾਂ, ਬਾਈ ਫੋਨ ਤੇ ਕੀ ਗੱਲ ਹੋਈ ਆ? ਹੁਣੇ ਸਾਨੂੰ ਪਤਾ ਲੱਗਿਆ ਜੀ, ਫੋਨ ਆਇਆ ਵੀ ਸੀਐਮ ਸਾਹਿਬ ਨੇ ਆਰਡਰ ਕੀਤਾ ਕਿ ਫੈਕਟਰੀ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕੀਤਾ ਜਾਵੇ ਜੀ। ਸੀਐਮ ਸਾਹਿਬ ਦਾ ਹੁਣੇ ਸਾਨੂੰ ਪਤਾ ਲੱਗਿਆ ਜੀ। ਬਾਕੀ ਹੁਣ ਕਲੈਰਿਟੀ ਲੈਣੇ ਆ ਜੀ ਕੀ ਆਰਡਰ ਆਇਆ ਜੀ। ਜੀ ਖੁਸ਼ੀ ਹੋਈ ਕਿਉਂਕਿ ਕੇਸ ਤੁਸੀਂ ਲੜ ਰਹੇ ਸੀ ਕਿ ਸਾਡੇ ਮੈਮ ਨੇ ਜੀ ਕੇ ਮਾਨ, ਗੁਰਸ਼ਰਨ ਕੌਰ ਮਾਨ ਸੀਨੀਅਰ ਐਡਵੋਕੇਟ, ਉਹ ਉਹਨਾਂ ਨੇ ਬਹੁਤ ਤਨਦੇਹੀ ਨਾਲ ਲੜਿਆ ਜੀ। ਬਹੁਤ ਖੁਸ਼ੀ ਹੈਗੀ ਹੈ ਜੀ। ਤੇ ਹੁਣ ਬਾਕੀ ਕਲੈਰਿਟੀ ਲੈਣੇ ਆ ਜੀ ਕੀ ਆਰਡਰ ਆਇਆ ਜੀ। ਹਾਂਜੀ, ਕੀ ਲੱਗਦਾ ਬਈ ਤੁਹਾਨੂੰ? ਕਿਉਂਕਿ ਭਾਈ ਸਾਹਿਬ ਨੇ ਦੱਸਤਾ ਕਿ ਖੁਸ਼ੀ ਤਾਂ ਹੋ ਰਹੀ ਹੈਗੀ। ਹਾਂਜੀ ਹਾਂ, ਬਹੁਤ ਮਨ ਨੂੰ ਖੁਸ਼ੀ ਹੈ। ਚਲੋ ਸੀਐਮ ਸਾਹਿਬ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਸਾਡੇ ਪੱਖ ਦੇ ਵਿੱਚ ਇਹ ਹੁਕਮ ਸੁਣਾ ਦਿੱਤਾ ਤੇ ਇਹਨਾਂ ਲੋਕਾਂ ਦੇ ਬਾਰੇ ਸੋਚਿਆ। ਜੀ ਬਿਲਕੁਲ। ਤਾਂ ਅਸੀਂ ਜਿਹੜੀ ਇਹ ਗੱਲਬਾਤ ਆ ਅਸੀਂ ਤਾਂ ਕਰੀ ਆ ਕਿ ਇੱਥੇ ਬਾਈ ਵਰਗਿਆਂ ਦੇ ਨਾਲ, ਕਿਉਂਕਿ ਇਹਨਾਂ ਨੇ ਕਾਫੀ ਟਾਈਮ, ਬਈ ਕਿੰਨਾ ਕੁ ਟਾਈਮ ਹੋ ਗਿਆ ਜੀ ਕੇਸ ਲੜਦਿਆਂ ਨੂੰ? ਦੇਖੋ ਜੀ, ਇਹ 7ਵੇਂ ਮਹੀਨੇ ਦਾ ਗਿਆ ਹੋਇਆ, 7ਵੇਂ ਮਹੀਨੇ ਦਾ ਕੋਰਟ ਦੇ ਵਿੱਚ ਗਿਆ ਹੋਇਆ ਜੀ ਕੇਸ। ਫਿਰ 9ਵੇਂ ਮਹੀਨੇ 'ਚ ਤਰੀਕ ਆਈ ਆ, ਫਿਰ 10ਵੇਂ 'ਚ ਆਈ ਆ, 11ਵੇਂ 'ਚ ਆਈ ਆ, ਹੁਣ ਦੂਜੇ 'ਚ ਪਈ ਹੈ ਜੀ। ਚੱਲ ਹੀ ਰਿਹਾ ਜੀ। ਉਦੋਂ ਦਾ ਅਸੀਂ ਇਹਦੇ ਤੇ ਕੰਮ ਕਰ ਰਹੇ ਸੀਗੇ। ਹਾਂਜੀ ਜੀ ਬਿਲਕੁਲ। ਤਾਂ ਅਸੀਂ ਗੱਲਬਾਤ ਕਰੀ ਆ ਤਾਂ ਇੱਥੇ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਵੀ ਕਰ ਰਹੇ ਹਾਂ, ਆਮ ਲੋਕਾਂ ਦੇ ਨਾਲ ਵੀ ਗੱਲ ਕਰਾਂਗੇ ਜਾ ਕੇ, ਕਿਉਂਕਿ ਅੱਜ ਜੀਰੇ ਦੇ ਵਿੱਚ ਖੜੇ ਆ। ਤਾਂ ਬਾਈ ਹੋਰਾਂ ਨੇ ਸਾਨੂੰ ਦੱਸਿਆ ਕਿ ਜਿਹੜੀ ਫੈਕਟਰੀ ਆ ਉਸ ਦਾ ਆਰਡਰ ਸੀਐਮ ਸਾਹਿਬ ਦੇ ਵੱਲੋਂ ਕਰ ਦਿੱਤਾ ਗਿਆ ਕਿ ਇਸ ਨੂੰ ਬੰਦ ਕਰ ਦੇਣਾ ਚਾਹੀਦਾ। ਪਰ ਬਈ ਤਕਲੀਫਾਂ ਕਿੰਨੀਆਂ ਕੁ ਹੁੰਦੀਆਂ ਜੀ ਜਦੋਂ ਐ ਲੋਕਾਂ ਨੂੰ ਦੇਖਦੇ ਸੀ? ਕਿੰਨਾ ਕੁ ਦੁੱਖ ਲੱਗਦਾ ਸੀਗਾ? ਦੇਖੋ ਜੀ,
ਗਰਾਊਂਡ ਲੈਵਲ ਤੇ ਅੱਜ ਇਸ ਪਿੰਡ ਦੇ ਵਿੱਚ ਆ ਕੇ ਤਾਂ ਅਸੀਂ ਅੱਜ ਦੇਖਿਆ ਜਿੰਨੀਆਂ ਕੁ ਕਮੇਟੀ ਦੇ ਸਾਹਮਣੇ ਲੋਕਾਂ ਨੇ ਆਪਣੀਆਂ ਤਕਲੀਫਾਂ ਦਿਖਾਈਆਂ, ਆਪਣੇ ਰੋਗ ਦਿਖਾਏ, ਪਰ ਸਾਡੇ ਕੋਲ ਫੋਟੋਜ਼ ਜਾਂਦੀਆਂ ਸੀਗੀਆਂ, ਅਸੀਂ ਦੇਖਦੇ ਸੀ, ਮਨ ਬੜਾ ਦੁਖੀ ਹੁੰਦਾ ਸੀ ਵੀ ਇੰਨਾ ਗੰਦਾ ਪਾਣੀ ਜਿਹਨੂੰ ਆਪਾਂ ਦੇਖ ਵੀ ਨਹੀਂ ਸਕਦੇ, ਜਿਹੜਾ ਪਾਣੀ ਆਪਾਂ ਵੈਸੇ ਵੀ ਯੂਜ਼ ਨਹੀਂ ਕਰ ਸਕਦੇ ਕਿਸੇ ਹੋਰ ਪਰਪਸ ਲਈ, ਤੇ ਉਹ ਪਾਣੀ ਲੋਕਾਂ ਨੂੰ ਪੀਣਾ ਪੈ ਰਿਹਾ ਕਿਉਂਕਿ ਆਰਓ ਕੋਈ ਐਡੀ ਹਰੇਕ ਬੰਦਾ ਨਹੀਂ ਅਫੋਰਡ ਕਰ ਸਕਦਾ ਵੱਡੇ ਵੱਡੇ ਆਰਓ ਵੀ ਉਹ ਉਸ ਨਾਲ ਪਾਣੀ ਸਾਫ਼ ਕਰਕੇ ਪੀ ਲੈਣ। ਤੇ ਕਿਸੇ ਨੂੰ ਲੀਵਰ ਸੋਰਾਈਸਿਸ ਹੋ ਰਿਹਾ ਸੀਗਾ, ਕਿਸੇ ਨੂੰ ਕੈਂਸਰ ਹੋ ਰਿਹਾ ਸੀਗਾ, ਹੋਰ ਬਿਮਾਰੀਆਂ ਤਨ ਦੀਆਂ ਚੱਲ ਰਹੀਆਂ ਸੀ, ਲੋਕ ਬਹੁਤ ਦੁਖੀ ਸੀ ਤੇ ਉਹਨਾਂ ਦਾ ਦੁੱਖ ਦੇਖ ਕੇ ਮਨ ਤਾਂ ਦੁਖੀ ਹੁੰਦਾ ਹੀ ਹੈ ਜੀ, ਲਾਜ਼ਮੀ ਹੈ। ਬਈ ਹੋਰ ਕੁਝ ਕਹਿਣਾ ਚਾਹੋਗੇ ਕਿਉਂਕਿ ਅੱਜ ਜੀਕੇ ਮਾਨ ਸੀਨੀਅਰ ਐਡਵੋਕੇਟ ਨੇ ਜੀ, ਉਹਨਾਂ ਨੇ ਸਾਰਾ ਕੇਸ ਲੜਿਆ ਹੈਗਾ ਤੇ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜੀ। ਬਿਲਕੁਲ, ਤਾਂ ਅਸੀਂ ਇੱਥੇ ਗੱਲਬਾਤ ਕਰੀ ਆ ਤਾਂ ਇਹ ਜਿਹੜੀ ਖਬਰ ਆ ਥੋੜ੍ਹੇ ਸਮੇਂ ਦੇ ਵਿੱਚ ਮੀਡੀਆ ਚੈਨਲਾਂ ਦੇ ਉੱਪਰ ਵੀ ਵਾਇਰਲ ਹੋ ਜੂਗੀ, ਮੀਡੀਆ ਚੈਨਲ ਵੀ ਚਲਾਉਣਗੇ, ਤਾਂ ਅਸੀਂ ਜਿਹੜੀ ਗੱਲਬਾਤ ਆ ਇੱਥੇ ਆਮ ਲੋਕਾਂ ਦੇ ਨਾਲ ਵੀ ਕਰਾਂਗੇ ਅੱਜ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਸੋ ਅਸੀਂ ਜਿਵੇਂ ਥੋੜ੍ਹਾ ਟਾਈਮ ਪਹਿਲਾਂ ਸਾਡੇ ਨਾਲ ਲਾਇਰ ਗੁਰਸ਼ਰਨ ਸਿੰਘ ਤੇ ਗੁਰਸੇਵਕ ਸਿੰਘ ਮੌਜੂਦ ਸਨ, ਤਾਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਕਿ ਫੈਕਟਰੀ ਵਾਲਿਆਂ ਦਾ ਕੀ ਪੱਖ ਆ ਜਾਂ ਲੋਕਾਂ ਦਾ ਕੀ ਪੱਖ ਆ। ਤਾਂ ਅਸੀਂ ਉਸ ਨੂੰ ਲੈ ਕੇ ਹਲੇ ਖੜੇ ਹੀ ਸੀਗੇ ਇੱਥੇ, ਤਾਂ ਤੁਸੀਂ ਦੇਖ ਸਕਦੇ ਹੋ ਗੱਡੀ ਦੀਆਂ ਟਾਕੀਆਂ ਖੁੱਲ੍ਹੀਆਂ ਨੇ। ਜਿਹੜੇ ਸਾਡੇ ਵਕੀਲ ਸਾਹਿਬ ਸੀ ਉਹ ਜਾ ਰਹੇ ਸੀ ਤਾਂ ਤੁਰੰਤ ਫੋਨ ਆਇਆ, ਇੱਕ ਫੋਨ ਆਇਆ ਜਿਹੜੇ ਕਿ ਜੀਰਾ ਵਾਸੀਆਂ ਦੇ ਲੋਕਾਂ ਦੇ ਲਈ ਇੱਕ ਖੁਸ਼ੀ ਦੀ ਗੱਲ ਕਹੀ ਜਾ ਸਕਦੀ ਆ। ਤਾਂ ਅਸੀਂ ਬਾਈ ਤੋਂ ਹੀ ਸੁਣ ਰਹੇ ਹਾਂ, ਬਾਈ ਫੋਨ ਤੇ ਕੀ ਗੱਲ ਹੋਈ ਆ। ਹੁਣੇ ਸਾਨੂੰ ਪਤਾ ਲੱਗਿਆ ਜੀ, ਫੋਨ ਆਇਆ ਵੀ ਸੀਐਮ ਸਾਹਿਬ ਨੇ ਆਰਡਰ ਕੀਤਾ ਕਿ ਫੈਕਟਰੀ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕੀਤਾ ਜਾਵੇ ਜੀ। ਸੀਐਮ ਸਾਹਿਬ ਦਾ ਹੁਣੇ ਸਾਨੂੰ ਪਤਾ ਲੱਗਿਆ ਜੀ, ਬਾਕੀ ਹੁਣ ਕਲੈਰਿਟੀ ਲੈਣੇ ਆ ਜੀ ਕੀ ਆਰਡਰ ਆਇਆ ਜੀ। ਜੀ ਖੁਸ਼ੀ ਹੋਈ ਕਿਉਂਕਿ ਕੇਸ ਤੁਸੀਂ ਲੜ ਰਹੇ ਸੀ। ਕਿ ਸਾਡੇ ਮੈਮ ਨੇ ਜੀਕੇ ਮਾਨ ਗੁਰਸ਼ਰਨ ਕੌਰ ਮਾਨ ਸੀਨੀਅਰ ਐਡਵੋਕੇਟ, ਉਹ ਉਹਨਾਂ ਨੇ ਬਹੁਤ ਤਨਦੇਹੀ ਨਾਲ ਲੜਿਆ ਜੀ, ਬਹੁਤ ਖੁਸ਼ੀ ਹੈਗੀ ਹੈ ਜੀ। ਤੇ ਹੁਣ ਬਾਕੀ ਕਲੈਰਿਟੀ ਲੈਣੇ ਆ ਜੀ ਕੀ ਆਰਡਰ ਆਇਆ ਜੀ। ਹਾਂਜੀ, ਕੀ ਲੱਗਦਾ ਬਈ ਤੁਹਾਨੂੰ, ਕਿਉਂਕਿ ਭਾਈ ਸਾਹਿਬ ਨੇ ਦੱਸਤਾ ਕਿ ਖੁਸ਼ੀ ਤਾਂ ਹੋ ਰਹੀ ਹੈਗੀ। ਹਾਂਜੀ ਹਾਂ, ਬਹੁਤ ਮਨ ਨੂੰ ਖੁਸ਼ੀ ਹੈ। ਚਲੋ ਸੀਐਮ ਸਾਹਿਬ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਸਾਡੇ ਪੱਖ ਦੇ ਵਿੱਚ ਇਹ ਹੁਕਮ ਸੁਣਾ ਦਿੱਤਾ ਤੇ ਇਹਨਾਂ ਲੋਕਾਂ ਦੇ ਬਾਰੇ ਸੋਚਿਆ ਜੀ। ਬਿਲਕੁਲ, ਤਾਂ ਅਸੀਂ ਜਿਹੜੀ ਇਹ ਗੱਲਬਾਤ ਆ ਅਸੀਂ ਤਾਂ ਕਰੀ ਆ ਕਿ ਇੱਥੇ ਬਾਈ ਵਰਗਿਆਂ ਦੇ ਨਾਲ, ਕਿਉਂਕਿ ਇਹਨਾਂ ਨੇ ਕਾਫੀ ਟਾਈਮ, ਬਈ ਕਿੰਨਾ ਕੁ ਟਾਈਮ ਹੋ ਗਿਆ ਜੀ ਕੇਸ ਲੜਦਿਆਂ ਨੂੰ? ਦੇਖੋ ਜੀ, ਇਹ 7ਵੇਂ ਮਹੀਨੇ ਦਾ ਗਿਆ ਹੋਇਆ, 7ਵੇਂ ਮਹੀਨੇ ਦਾ ਕੋਰਟ ਦੇ ਵਿੱਚ ਗਿਆ ਹੋਇਆ ਜੀ ਕੇਸ। ਫਿਰ 9ਵੇਂ ਮਹੀਨੇ 'ਚ ਤਰੀਕ ਆਈ ਆ, ਫਿਰ 10ਵੇਂ 'ਚ ਆਈ ਆ, 11ਵੇਂ 'ਚ ਆਈ ਆ, ਹੁਣ ਦੂਜੇ 'ਚ ਪਈ ਹੈ ਜੀ। ਚੱਲ ਹੀ ਰਿਹਾ ਜੀ ਉਦੋਂ ਦਾ ਅਸੀਂ ਇਹਦੇ 'ਤੇ ਕੰਮ ਕਰ ਰਹੇ ਸੀਗੇ। ਹਾਂਜੀ ਜੀ, ਬਿਲਕੁਲ। ਤਾਂ ਅਸੀਂ ਗੱਲਬਾਤ ਕਰੀ ਆ ਤਾਂ ਇੱਥੇ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਵੀ ਕਰ ਰਹੇ ਹਾਂ, ਆਮ ਲੋਕਾਂ ਦੇ ਨਾਲ ਵੀ ਗੱਲ ਕਰਾਂਗੇ ਜਾ ਕੇ, ਕਿਉਂਕਿ ਅੱਜ ਜੀਰੇ ਦੇ ਵਿੱਚ ਖੜੇ ਆ। ਤਾਂ ਬਾਈ ਹੋਰਾਂ ਨੇ ਸਾਨੂੰ ਦੱਸਿਆ ਕਿ ਜਿਹੜੀ ਫੈਕਟਰੀ ਆ ਉਸ ਦਾ ਆਰਡਰ ਸੀਐਮ ਸਾਹਿਬ ਦੇ ਵੱਲੋਂ ਕਰ ਦਿੱਤਾ ਗਿਆ ਕਿ ਇਸ ਨੂੰ ਬੰਦ ਕਰ ਦੇਣਾ ਚਾਹੀਦਾ। ਪਰ ਬਈ ਤਕਲੀਫਾਂ ਕਿੰਨੀਆਂ ਹੁੰਦੀਆਂ ਸੀ ਜਦੋਂ ਐ ਲੋਕਾਂ ਨੂੰ ਦੇਖਦੇ ਸੀ, ਕਿੰਨਾ ਕੁ ਦੁੱਖ ਲੱਗਦਾ ਸੀਗਾ? ਦੇਖੋ ਜੀ, ਗਰਾਊਂਡ ਲੈਵਲ ਤੇ ਅੱਜ ਇਸ ਪਿੰਡ ਦੇ ਵਿੱਚ ਆ ਕੇ ਤਾਂ ਅਸੀਂ ਅੱਜ ਦੇਖਿਆ ਜਿੰਨੀਆਂ ਕੁ ਕਮੇਟੀ ਦੇ ਸਾਹਮਣੇ ਲੋਕਾਂ ਨੇ ਆਪਣੀਆਂ ਤਕਲੀਫਾਂ ਦਿਖਾਈਆਂ, ਆਪਣੇ ਰੋਗ ਦਿਖਾਏ, ਪਰ ਸਾਡੇ ਕੋਲ ਫੋਟੋਜ਼ ਜਾਂਦੀਆਂ ਸੀਗੀਆਂ, ਅਸੀਂ ਦੇਖਦੇ ਸੀ, ਮਨ ਬੜਾ ਦੁਖੀ ਹੁੰਦਾ ਸੀ ਵੀ ਇੰਨਾ ਗੰਦਾ ਪਾਣੀ ਜਿਹਨੂੰ ਆਪਾਂ ਦੇਖ ਵੀ ਨਹੀਂ ਸਕਦੇ, ਜਿਹੜਾ ਪਾਣੀ ਆਪਾਂ ਵੈਸੇ ਵੀ ਯੂਜ਼ ਨਹੀਂ ਕਰ ਸਕਦੇ ਕਿਸੇ ਹੋਰ ਪਰਪਸ ਲਈ, ਤੇ ਉਹ ਪਾਣੀ ਲੋਕਾਂ ਨੂੰ ਪੀਣਾ ਪੈ ਰਿਹਾ ਕਿਉਂਕਿ ਆਰਓ ਕੋਈ ਐਡੀ ਹਰੇਕ ਬੰਦਾ ਨਹੀਂ ਅਫੋਰਡ ਕਰ ਸਕਦਾ ਵੱਡੇ ਵੱਡੇ ਆਰਓ ਵੀ ਉਹ ਉਸ ਨਾਲ ਪਾਣੀ ਸਾਫ਼ ਕਰਕੇ ਪੀ ਲੈਣ। ਤੇ ਕਿਸੇ ਨੂੰ ਲੀਵਰ ਸੋਰਾਈਸਿਸ ਹੋ ਰਿਹਾ ਸੀਗਾ, ਕਿਸੇ ਨੂੰ ਕੈਂਸਰ ਹੋ ਰਿਹਾ ਸੀਗਾ, ਹੋਰ ਬਿਮਾਰੀਆਂ ਤਨ ਦੀਆਂ ਚੱਲ ਰਹੀਆਂ ਸੀ, ਲੋਕ ਬਹੁਤ ਦੁਖੀ ਸੀ ਤੇ ਉਹਨਾਂ ਦਾ ਦੁੱਖ ਦੇਖ ਕੇ ਮਨ ਤਾਂ ਦੁਖੀ ਹੁੰਦਾ ਹੀ ਹੈ ਜੀ, ਲਾਜ਼ਮੀ ਹੈ। ਬਈ ਹੋਰ ਕੁਝ ਕਹਿਣਾ ਚਾਹੋਗੇ ਕਿਉਂਕਿ ਅੱਜ ਜੀਕੇ ਮਾਨ ਸੀਨੀਅਰ ਐਡਵੋਕੇਟ ਨੇ ਜੀ, ਉਹਨਾਂ ਨੇ ਸਾਰਾ ਕੇਸ ਲੜਿਆ ਹੈਗਾ ਤੇ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜੀ। ਬਿਲਕੁਲ, ਤਾਂ ਅਸੀਂ ਇੱਥੇ ਗੱਲਬਾਤ ਕਰੀ ਆ ਤਾਂ ਇਹ ਜਿਹੜੀ ਖਬਰ ਆ ਥੋੜ੍ਹੇ ਸਮੇਂ ਦੇ ਵਿੱਚ ਮੀਡੀਆ ਚੈਨਲਾਂ ਦੇ ਉੱਪਰ ਵੀ ਵਾਇਰਲ ਹੋ ਜੂਗੀ, ਮੀਡੀਆ ਚੈਨਲ ਵੀ ਚਲਾਉਣਗੇ, ਤਾਂ ਅਸੀਂ ਜਿਹੜੀ ਗੱਲਬਾਤ ਆ ਇੱਥੇ ਆਮ ਲੋਕਾਂ ਦੇ ਨਾਲ ਵੀ ਕਰਾਂਗੇ ਅੱਜ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਸੋ ਅਸੀਂ ਜਿਵੇਂ ਥੋੜ੍ਹਾ ਟਾਈਮ ਪਹਿਲਾਂ ਸਾਡੇ ਨਾਲ ਲਾਇਰ ਗੁਰਸ਼ਰਨ ਸਿੰਘ ਤੇ ਗੁਰਸੇਵਕ ਸਿੰਘ ਮੌਜੂਦ ਸਨ, ਤਾਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਕਿ ਫੈਕਟਰੀ ਵਾਲਿਆਂ ਦਾ ਕੀ ਪੱਖ ਆ ਜਾਂ ਲੋਕਾਂ ਦਾ ਕੀ ਪੱਖ ਆ। ਤਾਂ ਅਸੀਂ ਉਸ ਨੂੰ ਲੈ ਕੇ ਹਲੇ ਖੜੇ ਹੀ ਸੀਗੇ ਇੱਥੇ, ਤਾਂ ਤੁਸੀਂ ਦੇਖ ਸਕਦੇ ਹੋ ਗੱਡੀ ਦੀਆਂ ਟਾਕੀਆਂ ਖੁੱਲ੍ਹੀਆਂ ਨੇ। ਜਿਹੜੇ ਸਾਡੇ ਵਕੀਲ ਸਾਹਿਬ ਸੀ ਉਹ ਜਾ ਰਹੇ ਸੀ ਤਾਂ ਤੁਰੰਤ ਫੋਨ ਆਇਆ, ਇੱਕ ਫੋਨ ਆਇਆ ਜਿਹੜੇ ਕਿ ਜੀਰਾ ਵਾਸੀਆਂ ਦੇ ਲੋਕਾਂ ਦੇ ਲਈ ਇੱਕ ਖੁਸ਼ੀ ਦੀ ਗੱਲ ਕਹੀ ਜਾ ਸਕਦੀ ਆ। ਤਾਂ ਅਸੀਂ ਬਾਈ ਤੋਂ ਹੀ ਸੁਣ ਰਹੇ ਹਾਂ, ਬਾਈ ਫੋਨ ਤੇ ਕੀ ਗੱਲ ਹੋਈ ਆ। ਹੁਣੇ ਸਾਨੂੰ ਪਤਾ ਲੱਗਿਆ ਜੀ, ਫੋਨ ਆਇਆ ਵੀ ਸੀਐਮ ਸਾਹਿਬ ਨੇ ਆਰਡਰ ਕੀਤਾ ਕਿ ਫੈਕਟਰੀ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕੀਤਾ ਜਾਵੇ ਜੀ। ਸੀਐਮ ਸਾਹਿਬ ਦਾ ਹੁਣੇ ਸਾਨੂੰ ਪਤਾ ਲੱਗਿਆ ਜੀ, ਬਾਕੀ ਹੁਣ ਕਲੈਰਿਟੀ ਲੈਣੇ ਆ ਜੀ ਕੀ ਆਰਡਰ ਆਇਆ ਜੀ। ਜੀ ਖੁਸ਼ੀ ਹੋਈ
ਕਿਉਂਕਿ ਕੇਸ ਤੁਸੀਂ ਲੜ ਰਹੇ ਸੀ। ਕਿ ਸਾਡੇ ਮੈਮ ਨੇ ਜੀਕੇ ਮਾਨ ਗੁਰਸ਼ਰਨ ਕੌਰ ਮਾਨ ਸੀਨੀਅਰ ਐਡਵੋਕੇਟ, ਉਹ ਉਹਨਾਂ ਨੇ ਬਹੁਤ ਤਨਦੇਹੀ ਨਾਲ ਲੜਿਆ ਜੀ, ਬਹੁਤ ਖੁਸ਼ੀ ਹੈਗੀ ਹੈ ਜੀ। ਤੇ ਹੁਣ ਬਾਕੀ ਕਲੈਰਿਟੀ ਲੈਂਦੇ ਆ ਜੀ ਕੀ ਆਰਡਰ ਆਇਆ ਜੀ। ਹਾਂਜੀ, ਕੀ ਲੱਗਦਾ ਬਈ ਤੁਹਾਨੂੰ, ਕਿਉਂਕਿ ਭਾਈ ਸਾਹਿਬ ਨੇ ਦੱਸਤਾ ਕਿ ਖੁਸ਼ੀ ਤਾਂ ਹੋ ਰਹੀ ਹੈਗੀ। ਹਾਂਜੀ ਹਾਂ, ਬਹੁਤ ਮਨ ਨੂੰ ਖੁਸ਼ੀ ਹੈ। ਚਲੋ ਸੀਐਮ ਸਾਹਿਬ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਸਾਡੇ ਪੱਖ ਦੇ ਵਿੱਚ ਇਹ ਹੁਕਮ ਸੁਣਾ ਦਿੱਤਾ ਤੇ ਇਹਨਾਂ ਲੋਕਾਂ ਦੇ ਬਾਰੇ ਸੋਚਿਆ। ਬਿਲਕੁਲ ਤਾਂ ਅਸੀਂ ਜਿਹੜੀ ਇਹ ਗੱਲਬਾਤ ਆ ਅਸੀਂ ਤਾਂ ਕਰੀ ਆ ਕਿ ਇੱਥੇ ਬਾਈ ਵਰਗਿਆਂ ਦੇ ਨਾਲ, ਕਿਉਂਕਿ ਇਹਨਾਂ ਨੇ ਕਾਫੀ ਟਾਈਮ, ਬਈ ਕਿੰਨਾ ਕੁ ਟਾਈਮ ਹੋ ਗਿਆ ਜੀ ਕੇਸ ਲੜਦਿਆਂ ਨੂੰ? ਦੇਖੋ ਜੀ, ਇਹ 7ਵੇਂ ਮਹੀਨੇ ਦਾ ਗਿਆ ਹੋਇਆ, 7ਵੇਂ ਮਹੀਨੇ ਦਾ ਕੋਰਟ ਦੇ ਵਿੱਚ ਗਿਆ ਹੋਇਆ ਜੀ ਕੇਸ। ਫਿਰ 9ਵੇਂ ਮਹੀਨੇ 'ਚ ਤਰੀਕ ਆਈ ਆ, ਫਿਰ 10ਵੇਂ 'ਚ ਆਈ ਆ, 11ਵੇਂ 'ਚ ਆਈ ਆ, ਹੁਣ ਦੂਜੇ 'ਚ ਪਈ ਹੈ ਜੀ। ਚੱਲ ਹੀ ਰਿਹਾ ਜੀ। ਉਦੋਂ ਦਾ ਅਸੀਂ ਇਹਦੇ 'ਤੇ ਕੰਮ ਕਰ ਰਹੇ ਸੀਗੇ। ਹਾਂਜੀ ਜੀ ਬਿਲਕੁਲ। ਤਾਂ ਅਸੀਂ ਗੱਲਬਾਤ ਕਰੀ ਆ ਤਾਂ ਇੱਥੇ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਵੀ ਕਰ ਰਹੇ ਹਾਂ, ਆਮ ਲੋਕਾਂ ਦੇ ਨਾਲ ਵੀ ਗੱਲ ਕਰਾਂਗੇ ਜਾ ਕੇ, ਕਿਉਂਕਿ ਅੱਜ ਜੀਰੇ ਦੇ ਵਿੱਚ ਖੜੇ ਆ। ਤਾਂ ਬਾਈ ਹੋਰਾਂ ਨੇ ਸਾਨੂੰ ਦੱਸਿਆ ਕਿ ਜਿਹੜੀ ਫੈਕਟਰੀ ਆ ਉਸ ਦਾ ਆਰਡਰ ਸੀਐਮ ਸਾਹਿਬ ਦੇ ਵੱਲੋਂ ਕਰ ਦਿੱਤਾ ਗਿਆ ਕਿ ਇਸ ਨੂੰ ਬੰਦ ਕਰ ਦੇਣਾ ਚਾਹੀਦਾ। ਪਰ ਬਈ ਤਕਲੀਫਾਂ ਕਿੰਨੀਆਂ ਹੁੰਦੀਆਂ ਜੀ ਜਦੋਂ ਐ ਲੋਕਾਂ ਨੂੰ ਦੇਖਦੇ ਸੀ, ਕਿੰਨਾ ਕੁ ਦੁੱਖ ਲੱਗਦਾ ਸੀਗਾ? ਦੇਖੋ ਜੀ, ਗਰਾਊਂਡ ਲੈਵਲ ਤੇ ਅੱਜ ਇਸ ਪਿੰਡ ਦੇ ਵਿੱਚ ਆ ਕੇ ਤਾਂ ਅਸੀਂ ਅੱਜ ਦੇਖਿਆ, ਜਿੰਨੀਆਂ ਕੁ ਕਮੇਟੀ ਦੇ ਸਾਹਮਣੇ ਲੋਕਾਂ ਨੇ ਆਪਣੀਆਂ ਤਕਲੀਫਾਂ ਦਿਖਾਈਆਂ, ਆਪਣੇ ਰੋਗ ਦਿਖਾਏ, ਪਰ ਸਾਡੇ ਕੋਲ ਫੋਟੋਜ਼ ਜਾਂਦੀਆਂ ਸੀਗੀਆਂ, ਅਸੀਂ ਦੇਖਦੇ ਸੀ, ਮਨ ਬੜਾ ਦੁਖੀ ਹੁੰਦਾ ਸੀ ਵੀ ਇੰਨਾ ਗੰਦਾ ਪਾਣੀ ਜਿਹਨੂੰ ਆਪਾਂ ਦੇਖ ਵੀ ਨਹੀਂ ਸਕਦੇ, ਜਿਹੜਾ ਪਾਣੀ ਆਪਾਂ ਵੈਸੇ ਵੀ ਯੂਜ਼ ਨਹੀਂ ਕਰ ਸਕਦੇ ਕਿਸੇ ਹੋਰ ਪਰਪਸ ਲਈ, ਤੇ ਉਹ ਪਾਣੀ ਲੋਕਾਂ ਨੂੰ ਪੀਣਾ ਪੈ ਰਿਹਾ। ਕਿਉਂਕਿ ਆਰਓ ਕੋਈ ਐਡੀ ਹਰੇਕ ਬੰਦਾ ਨਹੀਂ ਅਫੋਰਡ ਕਰ ਸਕਦਾ, ਵੱਡੇ ਆਰਓ ਵੀ ਉਹ ਉਸ ਨਾਲ ਪਾਣੀ ਸਾਫ਼ ਕਰਕੇ ਪੀ ਲੈਣ। ਤੇ ਕਿਸੇ ਨੂੰ ਲੀਵਰ ਸੋਰਾਈਸਿਸ ਹੋ ਰਿਹਾ ਸੀਗਾ, ਕਿਸੇ ਨੂੰ ਕੈਂਸਰ ਹੋ ਰਿਹਾ ਸੀਗਾ, ਹੋਰ ਬਿਮਾਰੀਆਂ ਤੰਦੀਆਂ ਚੱਲ ਰਹੀਆਂ ਸੀ। ਲੋਕ ਬਹੁਤ ਦੁਖੀ ਸੀ ਤੇ ਉਹਨਾਂ ਦਾ ਦੁੱਖ ਦੇਖ ਕੇ ਮਨ ਤਾਂ ਦੁਖੀ ਹੁੰਦਾ ਹੀ ਹੈ ਜੀ, ਲਾਜ਼ਮੀ ਹੈ। ਬਈ ਹੋਰ ਕੁਝ ਕਹਿਣਾ ਚਾਹੋਗੇ, ਕਿਉਂਕਿ ਅੱਜ ਜੀਕੇ ਮਾਨ ਸੀਨੀਅਰ ਐਡਵੋਕੇਟ ਨੇ ਜੀ, ਉਹਨਾਂ ਨੇ ਸਾਰਾ ਕੇਸ ਲੜਿਆ ਹੈਗਾ ਤੇ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜੀ। ਬਿਲਕੁਲ ਤਾਂ ਅਸੀਂ ਇੱਥੇ ਗੱਲਬਾਤ ਕਰੀ ਆ ਤਾਂ ਇਹ ਜਿਹੜੀ ਖਬਰ ਆ ਥੋੜ੍ਹੇ ਸਮੇਂ ਦੇ ਵਿੱਚ ਮੀਡੀਆ ਚੈਨਲਾਂ ਦੇ ਉੱਪਰ ਵੀ ਵਾਇਰਲ ਹੋ ਜੂਗੀ, ਮੀਡੀਆ ਚੈਨਲ ਵੀ ਚਲਾਉਣਗੇ। ਤਾਂ ਅਸੀਂ ਜਿਹੜੀ ਗੱਲਬਾਤ ਆ ਇੱਥੇ ਆਮ ਲੋਕਾਂ ਦੇ ਨਾਲ ਵੀ ਕਰਾਂਗੇ ਅੱਜ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਸੋ ਅਸੀਂ ਜਿਵੇਂ ਥੋੜ੍ਹਾ ਟਾਈਮ ਪਹਿਲਾਂ ਸਾਡੇ ਨਾਲ ਲਾਇਰ ਗੁਰਸ਼ਰਨ ਸਿੰਘ ਤੇ ਗੁਰਸੇਵਕ ਸਿੰਘ ਮੌਜੂਦ ਸਨ, ਤਾਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਕਿ ਫੈਕਟਰੀ ਵਾਲਿਆਂ ਦਾ ਕੀ ਪੱਖ ਆ ਜਾਂ ਲੋਕਾਂ ਦਾ ਕੀ ਪੱਖ ਆ। ਤਾਂ ਅਸੀਂ ਉਸ ਨੂੰ ਲੈ ਕੇ ਹਲੇ ਖੜੇ ਹੀ ਸੀਗੇ ਇੱਥੇ। ਤਾਂ ਤੁਸੀਂ ਦੇਖ ਸਕਦੇ ਹੋ ਗੱਡੀ ਦੀਆਂ ਟਾਕੀਆਂ ਖੁੱਲ੍ਹੀਆਂ ਨੇ। ਜਿਹੜੇ ਸਾਡੇ ਵਕੀਲ ਸਾਹਿਬ ਸੀ ਉਹ ਜਾ ਰਹੇ ਸੀ, ਤਾਂ ਤੁਰੰਤ ਫੋਨ ਆਇਆ, ਇੱਕ ਫੋਨ ਆਇਆ ਜਿਹੜੇ ਕਿ ਜੀਰਾ ਵਾਸੀਆਂ ਦੇ ਲੋਕਾਂ ਦੇ ਲਈ ਇੱਕ ਖੁਸ਼ੀ ਦੀ ਗੱਲ ਕਹੀ ਜਾ ਸਕਦੀ ਆ। ਤਾਂ ਅਸੀਂ ਬਾਈ ਤੋਂ ਹੀ ਸੁਣ ਰਹੇ ਹਾਂ, ਬਾਈ ਫੋਨ 'ਤੇ ਕੀ ਗੱਲ ਹੋਈ ਆ? ਹੁਣੇ ਸਾਨੂੰ ਪਤਾ ਲੱਗਿਆ ਜੀ, ਫੋਨ ਆਇਆ ਵੀ ਸੀਐਮ ਸਾਹਿਬ ਨੇ ਆਰਡਰ ਕੀਤਾ ਕਿ ਫੈਕਟਰੀ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕੀਤਾ ਜਾਵੇ ਜੀ। ਸੀਐਮ ਸਾਹਿਬ ਦਾ ਹੁਣੇ ਸਾਨੂੰ ਪਤਾ ਲੱਗਿਆ ਜੀ। ਬਾਕੀ ਹੁਣ ਕਲੈਰਿਟੀ ਲੈਂਦੇ ਆ ਜੀ ਕੀ ਆਰਡਰ ਆਇਆ ਜੀ। ਜੀ ਖੁਸ਼ੀ ਹੋਈ ਕਿਉਂਕਿ ਕੇਸ ਤੁਸੀਂ ਲੜ ਰਹੇ ਸੀ। ਕਿ ਸਾਡੇ ਮੈਮ ਨੇ ਜੀਕੇ ਮਾਨ ਗੁਰਸ਼ਰਨ ਕੌਰ ਮਾਨ ਸੀਨੀਅਰ ਐਡਵੋਕੇਟ, ਉਹ ਉਹਨਾਂ ਨੇ ਬਹੁਤ ਤਨਦੇਹੀ ਨਾਲ ਲੜਿਆ ਜੀ, ਬਹੁਤ ਖੁਸ਼ੀ ਹੈਗੀ ਹੈ ਜੀ। ਤੇ ਹੁਣ ਬਾਕੀ ਕਲੈਰਿਟੀ ਲੈਂਦੇ ਆ ਜੀ ਕੀ ਆਰਡਰ ਆਇਆ ਜੀ। ਹਾਂਜੀ, ਕੀ ਲੱਗਦਾ ਬਈ ਤੁਹਾਨੂੰ, ਕਿਉਂਕਿ ਭਾਈ ਸਾਹਿਬ ਨੇ ਦੱਸਤਾ ਕਿ ਖੁਸ਼ੀ ਤਾਂ ਹੋ ਰਹੀ ਹੈਗੀ। ਹਾਂਜੀ ਹਾਂ, ਬਹੁਤ ਮਨ ਨੂੰ ਖੁਸ਼ੀ ਹੈ। ਚਲੋ ਸੀਐਮ ਸਾਹਿਬ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਸਾਡੇ ਪੱਖ ਦੇ ਵਿੱਚ ਇਹ ਹੁਕਮ ਸੁਣਾ ਦਿੱਤਾ ਤੇ ਇਹਨਾਂ ਲੋਕਾਂ ਦੇ ਬਾਰੇ ਸੋਚਿਆ। ਬਿਲਕੁਲ ਤਾਂ ਅਸੀਂ ਜਿਹੜੀ ਇਹ ਗੱਲਬਾਤ ਆ ਅਸੀਂ ਤਾਂ ਕਰੀ ਆ ਕਿ ਇੱਥੇ ਬਾਈ ਵਰਗਿਆਂ ਦੇ ਨਾਲ, ਕਿਉਂਕਿ ਇਹਨਾਂ ਨੇ ਕਾਫੀ ਟਾਈਮ, ਬਈ ਕਿੰਨਾ ਕੁ ਟਾਈਮ ਹੋ ਗਿਆ ਜੀ ਕੇਸ ਲੜਦਿਆਂ ਨੂੰ? ਦੇਖੋ ਜੀ, ਇਹ 7ਵੇਂ ਮਹੀਨੇ ਦਾ ਗਿਆ ਹੋਇਆ, 7ਵੇਂ ਮਹੀਨੇ ਦਾ ਕੋਰਟ ਦੇ ਵਿੱਚ ਗਿਆ ਹੋਇਆ ਜੀ ਕੇਸ। ਫਿਰ 9ਵੇਂ ਮਹੀਨੇ 'ਚ ਤਰੀਕ ਆਈ ਆ, ਫਿਰ 10ਵੇਂ 'ਚ ਆਈ ਆ, 11ਵੇਂ 'ਚ ਆਈ ਆ, ਹੁਣ ਦੂਜੇ 'ਚ ਪਈ ਹੈ ਜੀ। ਚੱਲ ਹੀ ਰਿਹਾ ਜੀ। ਉਦੋਂ ਦਾ ਅਸੀਂ ਇਹਦੇ 'ਤੇ ਕੰਮ ਕਰ ਰਹੇ ਸੀਗੇ। ਹਾਂਜੀ ਜੀ ਬਿਲਕੁਲ। ਤਾਂ ਅਸੀਂ ਗੱਲਬਾਤ ਕਰੀ ਆ ਤਾਂ ਇੱਥੇ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਵੀ ਕਰ ਰਹੇ ਹਾਂ, ਆਮ ਲੋਕਾਂ ਦੇ ਨਾਲ ਵੀ ਗੱਲ ਕਰਾਂਗੇ ਜਾ ਕੇ, ਕਿਉਂਕਿ ਅੱਜ ਜੀਰੇ ਦੇ ਵਿੱਚ ਖੜੇ ਆ। ਤਾਂ ਬਾਈ ਹੋਰਾਂ ਨੇ ਸਾਨੂੰ ਦੱਸਿਆ ਕਿ ਜਿਹੜੀ ਫੈਕਟਰੀ ਆ ਉਸ ਦਾ ਆਰਡਰ ਸੀਐਮ ਸਾਹਿਬ ਦੇ ਵੱਲੋਂ ਕਰ ਦਿੱਤਾ ਗਿਆ ਕਿ ਇਸ ਨੂੰ ਬੰਦ ਕਰ ਦੇਣਾ ਚਾਹੀਦਾ। ਪਰ ਬਈ ਤਕਲੀਫਾਂ ਕਿੰਨੀਆਂ ਹੁੰਦੀਆਂ ਜੀ ਜਦੋਂ ਐ ਲੋਕਾਂ ਨੂੰ ਦੇਖਦੇ ਸੀ, ਕਿੰਨਾ ਕੁ ਦੁੱਖ ਲੱਗਦਾ ਸੀਗਾ? ਦੇਖੋ ਜੀ, ਗਰਾਊਂਡ ਲੈਵਲ ਤੇ ਅੱਜ ਇਸ ਪਿੰਡ ਦੇ ਵਿੱਚ ਆ ਕੇ ਤਾਂ ਅਸੀਂ ਅੱਜ ਦੇਖਿਆ, ਜਿੰਨੀਆਂ ਕੁ ਕਮੇਟੀ ਦੇ ਸਾਹਮਣੇ ਲੋਕਾਂ ਨੇ ਆਪਣੀਆਂ ਤਕਲੀਫਾਂ ਦਿਖਾਈਆਂ, ਆਪਣੇ ਰੋਗ ਦਿਖਾਏ, ਪਰ ਸਾਡੇ ਕੋਲ ਫੋਟੋਜ਼ ਜਾਂਦੀਆਂ ਸੀਗੀਆਂ, ਅਸੀਂ ਦੇਖਦੇ ਸੀ, ਮਨ ਬੜਾ ਦੁਖੀ ਹੁੰਦਾ ਸੀ ਵੀ ਇੰਨਾ ਗੰਦਾ ਪਾਣੀ ਜਿਹਨੂੰ ਆਪਾਂ ਦੇਖ ਵੀ ਨਹੀਂ ਸਕਦੇ, ਜਿਹੜਾ ਪਾਣੀ ਆਪਾਂ ਵੈਸੇ ਵੀ ਯੂਜ਼ ਨਹੀਂ ਕਰ ਸਕਦੇ ਕਿਸੇ ਹੋਰ ਪਰਪਸ ਲਈ, ਤੇ ਉਹ ਪਾਣੀ ਲੋਕਾਂ ਨੂੰ ਪੀਣਾ ਪੈ ਰਿਹਾ। ਕਿਉਂਕਿ ਆਰਓ ਕੋਈ ਐਡੀ ਹਰੇਕ ਬੰਦਾ ਨਹੀਂ ਅਫੋਰਡ ਕਰ ਸਕਦਾ, ਵੱਡੇ ਆਰਓ ਵੀ ਉਹ ਉਸ ਨਾਲ ਪਾਣੀ ਸਾਫ਼ ਕਰਕੇ ਪੀ ਲੈਣ। ਤੇ ਕਿਸੇ ਨੂੰ ਲੀਵਰ ਸੋਰਾਈਸਿਸ ਹੋ ਰਿਹਾ ਸੀਗਾ, ਕਿਸੇ ਨੂੰ ਕੈਂਸਰ ਹੋ ਰਿਹਾ ਸੀਗਾ, ਹੋਰ ਬਿਮਾਰੀਆਂ ਤੰਦੀਆਂ ਚੱਲ ਰਹੀਆਂ ਸੀ। ਲੋਕ ਬਹੁਤ ਦੁਖੀ ਸੀ ਤੇ ਉਹਨਾਂ ਦਾ ਦੁੱਖ ਦੇਖ ਕੇ ਮਨ ਤਾਂ ਦੁਖੀ ਹੁੰਦਾ ਹੀ ਹੈ ਜੀ, ਲਾਜ਼ਮੀ ਹੈ।
ਬਈ ਹੋਰ ਕੁਝ ਕਹਿਣਾ ਚਾਹੋਗੇ ਕਿਉਂਕਿ ਅੱਜ ਜੀਕੇ ਮਾਨ ਸੀਨੀਅਰ ਐਡਵੋਕੇਟ ਨੇ ਜੀ, ਉਹਨਾਂ ਨੇ ਸਾਰਾ ਕੇਸ ਲੜਿਆ ਹੈਗਾ ਤੇ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜੀ ਬਿਲਕੁਲ। ਤਾਂ ਅਸੀਂ ਇੱਥੇ ਗੱਲਬਾਤ ਕਰੀ ਆ ਤਾਂ ਇਹ ਜਿਹੜੀ ਖਬਰ ਆ ਥੋੜੇ ਸਮੇਂ ਦੇ ਵਿੱਚ ਮੀਡੀਆ ਚੈਨਲਾਂ ਦੇ ਉੱਪਰ ਵੀ ਵਾਇਰਲ ਹੋ ਜੂਗੀ, ਮੀਡੀਆ ਚੈਨਲ ਵੀ ਚਲਾਉਣਗੇ, ਤਾਂ ਅਸੀਂ ਜਿਹੜੀ ਗੱਲਬਾਤ ਆ ਇੱਥੇ ਆਮ ਲੋਕਾਂ ਦੇ ਨਾਲ ਵੀ ਕਰਾਂਗੇ ਅੱਜ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਸੋ ਅਸੀਂ ਜਿਵੇਂ ਥੋੜਾ ਟਾਈਮ ਪਹਿਲਾਂ ਸਾਡੇ ਨਾਲ ਲਾਇਰ ਗੁਰਸ਼ਰਨ ਸਿੰਘ ਤੇ ਗੁਰਸੇਵਕ ਸਿੰਘ ਮੌਜੂਦ ਸਨ, ਤਾਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਕਿ ਫੈਕਟਰੀ ਵਾਲਿਆਂ ਦਾ ਕੀ ਪੱਖ ਆ ਜਾਂ ਲੋਕਾਂ ਦਾ ਕੀ ਪੱਖ ਆ। ਤਾਂ ਅਸੀਂ ਉਸ ਨੂੰ ਲੈ ਕੇ ਹਲੇ ਖੜੇ ਹੀ ਸੀਗੇ ਇੱਥੇ। ਤਾਂ ਤੁਸੀਂ ਦੇਖ ਸਕਦੇ ਹੋ ਗੱਡੀ ਦੀਆਂ ਟਾਕੀਆਂ ਖੁੱਲ੍ਹੀਆਂ ਨੇ। ਜਿਹੜੇ ਸਾਡੇ ਵਕੀਲ ਸਾਹਿਬ ਸੀ ਉਹ ਜਾ ਰਹੇ ਸੀ ਤਾਂ ਤੁਰੰਤ ਫੋਨ ਆਇਆ, ਇੱਕ ਫੋਨ ਆਇਆ ਜਿਹੜੇ ਕਿ ਜੀਰਾ ਵਾਸੀਆਂ ਦੇ ਲੋਕਾਂ ਦੇ ਲਈ ਇੱਕ ਖੁਸ਼ੀ ਦੀ ਗੱਲ ਕਹੀ ਜਾ ਸਕਦੀ ਆ। ਤਾਂ ਅਸੀਂ ਬਾਈ ਤੋਂ ਹੀ ਸੁਣ ਰਹੇ ਹਾਂ ਬਾਈ ਫੋਨ ਤੇ ਕੀ ਗੱਲ ਹੋਈ ਆ। ਹੁਣੇ ਸਾਨੂੰ ਪਤਾ ਲੱਗਿਆ ਜੀ, ਫੋਨ ਆਇਆ ਵੀ ਸੀਐਮ ਸਾਹਿਬ ਨੇ ਆਰਡਰ ਕੀਤਾ ਕਿ ਫੈਕਟਰੀ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕੀਤਾ ਜਾਵੇ ਜੀ। ਸੀਐਮ ਸਾਹਿਬ ਦਾ ਹੁਣੇ ਸਾਨੂੰ ਪਤਾ ਲੱਗਿਆ ਜੀ। ਬਾਕੀ ਹੁਣ ਕਲੈਰਿਟੀ ਲੈਣੇ ਆ ਜੀ ਕੀ ਆਰਡਰ ਆਇਆ ਜੀ। ਜੀ ਖੁਸ਼ੀ ਹੋਈ ਕਿਉਂਕਿ ਕੇਸ ਤੁਸੀਂ ਲੜ ਰਹੇ ਸੀ। ਕਿ ਸਾਡੇ ਮੈਮ ਨੇ ਜੀਕੇ ਮਾਨ ਗੁਰਸ਼ਰਨ ਕੌਰ ਮਾਨ ਸੀਨੀਅਰ ਐਡਵੋਕੇਟ, ਉਹ ਉਹਨਾਂ ਨੇ ਬਹੁਤ ਤਨਦੇਹੀ ਨਾਲ ਲੜਿਆ ਜੀ। ਬਹੁਤ ਖੁਸ਼ੀ ਹੈਗੀ ਹੈ ਜੀ। ਤੇ ਹੁਣ ਬਾਕੀ ਕਲੈਰਿਟੀ ਲੈਣੇ ਆ ਜੀ ਕੀ ਆਰਡਰ ਆਇਆ ਜੀ। ਹਾਂਜੀ ਕੀ ਲੱਗਦਾ ਬਈ ਤੁਹਾਨੂੰ, ਕਿਉਂਕਿ ਭਾਈ ਸਾਹਿਬ ਨੇ ਦੱਸਤਾ ਕਿ ਖੁਸ਼ੀ ਤਾਂ ਹੋ ਰਹੀ ਹੈਗੀ। ਹਾਂਜੀ ਹਾਂ, ਬਹੁਤ ਮਨ ਨੂੰ ਖੁਸ਼ੀ ਹੈ। ਚਲੋ ਸੀਐਮ ਸਾਹਿਬ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਸਾਡੇ ਪੱਖ ਦੇ ਵਿੱਚ ਇਹ ਹੁਕਮ ਸੁਣਾ ਦਿੱਤਾ ਤੇ ਇਹਨਾਂ ਲੋਕਾਂ ਦੇ ਬਾਰੇ ਸੋਚਿਆ। ਜੀ ਬਿਲਕੁਲ। ਤਾਂ ਅਸੀਂ ਜਿਹੜੀ ਇਹ ਗੱਲਬਾਤ ਆ ਅਸੀਂ ਤਾਂ ਕਰੀ ਆ ਕਿ ਇੱਥੇ ਬਾਈ ਵਰਗਿਆਂ ਦੇ ਨਾਲ, ਕਿਉਂਕਿ ਇਹਨਾਂ ਨੇ ਕਾਫੀ ਟਾਈਮ, ਬਈ ਕਿੰਨਾ ਕੁ ਟਾਈਮ ਹੋ ਗਿਆ ਜੀ ਕੇਸ ਲੜਦਿਆਂ ਨੂੰ? ਦੇਖੋ ਜੀ ਇਹ 7ਵੇਂ ਮਹੀਨੇ ਦਾ ਗਿਆ ਹੋਇਆ, 7ਵੇਂ ਮਹੀਨੇ ਦਾ ਕੋਰਟ ਦੇ ਵਿੱਚ ਗਿਆ ਹੋਇਆ ਜੀ ਕੇਸ। ਫਿਰ 9ਵੇਂ ਮਹੀਨੇ 'ਚ ਤਰੀਕ ਆਈ ਆ, ਫਿਰ 10ਵੇਂ 'ਚ ਆਈ ਆ, 11ਵੇਂ 'ਚ ਆਈ ਆ, ਹੁਣ ਦੂਜੇ 'ਚ ਪਈ ਹੈ ਜੀ। ਚੱਲ ਹੀ ਰਿਹਾ ਜੀ। ਉਦੋਂ ਦਾ ਅਸੀਂ ਇਹਦੇ 'ਤੇ ਕੰਮ ਕਰ ਰਹੇ ਸੀਗੇ। ਹਾਂਜੀ ਜੀ ਬਿਲਕੁਲ। ਤਾਂ ਅਸੀਂ ਗੱਲਬਾਤ ਕਰੀ ਆ ਤਾਂ ਇੱਥੇ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਵੀ ਕਰ ਰਹੇ ਹਾਂ, ਆਮ ਲੋਕਾਂ ਦੇ ਨਾਲ ਵੀ ਗੱਲ ਕਰਾਂਗੇ ਜਾ ਕੇ, ਕਿਉਂਕਿ ਅੱਜ ਜੀਰੇ ਦੇ ਵਿੱਚ ਖੜੇ ਆ। ਤਾਂ ਬਾਈ ਹੋਰਾਂ ਨੇ ਸਾਨੂੰ ਦੱਸਿਆ ਕਿ ਜਿਹੜੀ ਫੈਕਟਰੀ ਆ ਉਸ ਦਾ ਆਰਡਰ ਸੀਐਮ ਸਾਹਿਬ ਦੇ ਵੱਲੋਂ ਕਰ ਦਿੱਤਾ ਗਿਆ ਕਿ ਇਸ ਨੂੰ ਬੰਦ ਕਰ ਦੇਣਾ ਚਾਹੀਦਾ। ਪਰ ਬਈ ਤਕਲੀਫਾਂ ਕਿੰਨੀਆਂ ਕੁ ਹੁੰਦੀਆਂ ਜੀ ਜਦੋਂ ਐ ਲੋਕਾਂ ਨੂੰ ਦੇਖਦੇ ਸੀ, ਕਿੰਨਾ ਕੁ ਦੁੱਖ ਲੱਗਦਾ ਸੀਗਾ? ਦੇਖੋ ਜੀ ਗਰਾਊਂਡ ਲੈਵਲ ਤੇ ਅੱਜ ਇਸ ਪਿੰਡ ਦੇ ਵਿੱਚ ਆ ਕੇ ਤਾਂ ਅਸੀਂ ਅੱਜ ਦੇਖਿਆ, ਜਿੰਨੀਆਂ ਕੁ ਕਮੇਟੀ ਦੇ ਸਾਹਮਣੇ ਲੋਕਾਂ ਨੇ ਆਪਣੀਆਂ ਤਕਲੀਫਾਂ ਦਿਖਾਈਆਂ, ਆਪਣੇ ਰੋਗ ਦਿਖਾਏ, ਪਰ ਸਾਡੇ ਕੋਲ ਫੋਟੋਜ਼ ਜਾਂਦੀਆਂ ਸੀਗੀਆਂ। ਅਸੀਂ ਦੇਖਦੇ ਸੀ, ਮਨ ਬੜਾ ਦੁਖੀ ਹੁੰਦਾ ਸੀ ਵੀ ਇੰਨਾ ਗੰਦਾ ਪਾਣੀ ਜਿਹਨੂੰ ਆਪਾਂ ਦੇਖ ਵੀ ਨਹੀਂ ਸਕਦੇ, ਜਿਹੜਾ ਪਾਣੀ ਆਪਾਂ ਵੈਸੇ ਵੀ ਯੂਜ਼ ਨਹੀਂ ਕਰ ਸਕਦੇ ਕਿਸੇ ਹੋਰ ਪਰਪਸ ਲਈ, ਤੇ ਉਹ ਪਾਣੀ ਲੋਕਾਂ ਨੂੰ ਪੀਣਾ ਪੈ ਰਿਹਾ। ਕਿਉਂਕਿ ਆਰਓ ਕੋਈ ਐਡੀ ਹਰੇਕ ਬੰਦਾ ਨਹੀਂ ਅਫੋਰਡ ਕਰ ਸਕਦਾ, ਵੱਡੇ ਆਰਓ ਵੀ ਉਹ ਉਸ ਨਾਲ ਪਾਣੀ ਸਾਫ਼ ਕਰਕੇ ਪੀ ਲੈਣ। ਤੇ ਕਿਸੇ ਨੂੰ ਲੀਵਰ ਸੋਰਾਈਸਿਸ ਹੋ ਰਿਹਾ ਸੀਗਾ, ਕਿਸੇ ਨੂੰ ਕੈਂਸਰ ਹੋ ਰਿਹਾ ਸੀਗਾ, ਹੋਰ ਬਿਮਾਰੀਆਂ ਤੰਦੀਆਂ ਚੱਲ ਰਹੀਆਂ ਸੀ। ਲੋਕ ਬਹੁਤ ਦੁਖੀ ਸੀ ਤੇ ਉਹਨਾਂ ਦਾ ਦੁੱਖ ਦੇਖ ਕੇ ਮਨ ਤਾਂ ਦੁਖੀ ਹੁੰਦਾ ਹੀ ਹੈ ਜੀ, ਲਾਜ਼ਮੀ ਹੈ। ਬਈ ਹੋਰ ਕੁਝ ਕਹਿਣਾ ਚਾਹੋਗੇ ਕਿਉਂਕਿ ਅੱਜ ਜੀਕੇ ਮਾਨ ਸੀਨੀਅਰ ਐਡਵੋਕੇਟ ਨੇ ਜੀ, ਉਹਨਾਂ ਨੇ ਸਾਰਾ ਕੇਸ ਲੜਿਆ ਹੈਗਾ ਤੇ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜੀ ਬਿਲਕੁਲ। ਤਾਂ ਅਸੀਂ ਇੱਥੇ ਗੱਲਬਾਤ ਕਰੀ ਆ ਤਾਂ ਇਹ ਜਿਹੜੀ ਖਬਰ ਆ ਥੋੜੇ ਸਮੇਂ ਦੇ ਵਿੱਚ ਮੀਡੀਆ ਚੈਨਲਾਂ ਦੇ ਉੱਪਰ ਵੀ ਵਾਇਰਲ ਹੋ ਜੂਗੀ, ਮੀਡੀਆ ਚੈਨਲ ਵੀ ਚਲਾਉਣਗੇ, ਤਾਂ ਅਸੀਂ ਜਿਹੜੀ ਗੱਲਬਾਤ ਆ ਇੱਥੇ ਆਮ ਲੋਕਾਂ ਦੇ ਨਾਲ ਵੀ ਕਰਾਂਗੇ ਅੱਜ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਸੋ ਅਸੀਂ ਜਿਵੇਂ ਥੋੜਾ ਟਾਈਮ ਪਹਿਲਾਂ ਸਾਡੇ ਨਾਲ ਲਾਇਰ ਗੁਰਸ਼ਰਨ ਸਿੰਘ ਤੇ ਗੁਰਸੇਵਕ ਸਿੰਘ ਮੌਜੂਦ ਸਨ, ਤਾਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਕਿ ਫੈਕਟਰੀ ਵਾਲਿਆਂ ਦਾ ਕੀ ਪੱਖ ਆ ਜਾਂ ਲੋਕਾਂ ਦਾ ਕੀ ਪੱਖ ਆ। ਤਾਂ ਅਸੀਂ ਉਸ ਨੂੰ ਲੈ ਕੇ ਹਲੇ ਖੜੇ ਹੀ ਸੀਗੇ ਇੱਥੇ। ਤਾਂ ਤੁਸੀਂ ਦੇਖ ਸਕਦੇ ਹੋ ਗੱਡੀ ਦੀਆਂ ਟਾਕੀਆਂ ਖੁੱਲ੍ਹੀਆਂ ਨੇ। ਜਿਹੜੇ ਸਾਡੇ ਵਕੀਲ ਸਾਹਿਬ ਸੀ ਉਹ ਜਾ ਰਹੇ ਸੀ ਤਾਂ ਤੁਰੰਤ ਫੋਨ ਆਇਆ, ਇੱਕ ਫੋਨ ਆਇਆ ਜਿਹੜੇ ਕਿ ਜੀਰਾ ਵਾਸੀਆਂ ਦੇ ਲੋਕਾਂ ਦੇ ਲਈ ਇੱਕ ਖੁਸ਼ੀ ਦੀ ਗੱਲ ਕਹੀ ਜਾ ਸਕਦੀ ਆ। ਤਾਂ ਅਸੀਂ ਬਾਈ ਤੋਂ ਹੀ ਸੁਣ ਰਹੇ ਹਾਂ ਬਾਈ ਫੋਨ ਤੇ ਕੀ ਗੱਲ ਹੋਈ ਆ। ਹੁਣੇ ਸਾਨੂੰ ਪਤਾ ਲੱਗਿਆ ਜੀ, ਫੋਨ ਆਇਆ ਵੀ ਸੀਐਮ ਸਾਹਿਬ ਨੇ ਆਰਡਰ ਕੀਤਾ ਕਿ ਫੈਕਟਰੀ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕੀਤਾ ਜਾਵੇ ਜੀ। ਸੀਐਮ ਸਾਹਿਬ ਦਾ ਹੁਣੇ ਸਾਨੂੰ ਪਤਾ ਲੱਗਿਆ ਜੀ। ਬਾਕੀ ਹੁਣ ਕਲੈਰਿਟੀ ਲੈਣੇ ਆ ਜੀ ਕੀ ਆਰਡਰ ਆਇਆ ਜੀ। ਜੀ ਖੁਸ਼ੀ ਹੋਈ ਕਿਉਂਕਿ ਕੇਸ ਤੁਸੀਂ ਲੜ ਰਹੇ ਸੀ। ਕਿ ਸਾਡੇ ਮੈਮ ਨੇ ਜੀਕੇ ਮਾਨ ਗੁਰਸ਼ਰਨ ਕੌਰ ਮਾਨ ਸੀਨੀਅਰ ਐਡਵੋਕੇਟ, ਉਹ ਉਹਨਾਂ ਨੇ ਬਹੁਤ ਤਨਦੇਹੀ ਨਾਲ ਲੜਿਆ ਜੀ। ਬਹੁਤ ਖੁਸ਼ੀ ਹੈਗੀ ਹੈ ਜੀ। ਤੇ ਹੁਣ ਬਾਕੀ ਕਲੈਰਿਟੀ ਲੈਣੇ ਆ ਜੀ ਕੀ ਆਰਡਰ ਆਇਆ ਜੀ। ਹਾਂਜੀ ਕੀ ਲੱਗਦਾ ਬਈ ਤੁਹਾਨੂੰ, ਕਿਉਂਕਿ ਭਾਈ ਸਾਹਿਬ ਨੇ ਦੱਸਤਾ ਕਿ ਖੁਸ਼ੀ ਤਾਂ ਹੋ ਰਹੀ ਹੈਗੀ। ਹਾਂਜੀ ਹਾਂ, ਬਹੁਤ ਮਨ ਨੂੰ ਖੁਸ਼ੀ ਹੈ। ਚਲੋ ਸੀਐਮ ਸਾਹਿਬ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਸਾਡੇ ਪੱਖ ਦੇ ਵਿੱਚ ਇਹ ਹੁਕਮ ਸੁਣਾ ਦਿੱਤਾ ਤੇ ਇਹਨਾਂ ਲੋਕਾਂ ਦੇ ਬਾਰੇ ਸੋਚਿਆ। ਜੀ ਬਿਲਕੁਲ। ਤਾਂ ਅਸੀਂ ਜਿਹੜੀ ਇਹ ਗੱਲਬਾਤ ਆ ਅਸੀਂ ਤਾਂ ਕਰੀ ਆ ਕਿ ਇੱਥੇ ਬਾਈ ਵਰਗਿਆਂ ਦੇ ਨਾਲ, ਕਿਉਂਕਿ ਇਹਨਾਂ ਨੇ ਕਾਫੀ ਟਾਈਮ, ਬਈ ਕਿੰਨਾ ਕੁ ਟਾਈਮ ਹੋ ਗਿਆ ਜੀ ਕੇਸ ਲੜਦਿਆਂ ਨੂੰ? ਦੇਖੋ ਜੀ ਇਹ 7ਵੇਂ ਮਹੀਨੇ ਦਾ ਗਿਆ ਹੋਇਆ, 7ਵੇਂ ਮਹੀਨੇ ਦਾ ਕੋਰਟ ਦੇ ਵਿੱਚ ਗਿਆ ਹੋਇਆ ਜੀ ਕੇਸ।
ਫਿਰ 9ਵੇਂ ਮਹੀਨੇ 'ਚ ਤਰੀਕ ਆਈ ਆ, ਫਿਰ 10ਵੇਂ 'ਚ ਆਈ ਆ, 11ਵੇਂ 'ਚ ਆਈ ਆ, ਹੁਣ ਦੂਜੇ 'ਚ ਪਈ ਹੈ ਜੀ। ਚੱਲ ਹੀ ਰਿਹਾ ਜੀ ਉਦੋਂ ਦਾ ਅਸੀਂ ਇਹਦੇ ਤੇ ਕੰਮ ਕਰ ਰਹੇ ਸੀਗੇ। ਹਾਂਜੀ ਜੀ ਬਿਲਕੁਲ। ਤਾਂ ਅਸੀਂ ਗੱਲਬਾਤ ਕਰੀਏ ਤਾਂ ਇੱਥੇ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਵੀ ਕਰ ਰਹੇ ਹਾਂ, ਆਮ ਲੋਕਾਂ ਦੇ ਨਾਲ ਵੀ ਗੱਲ ਕਰਾਂਗੇ ਜਾ ਕੇ, ਕਿਉਂਕਿ ਅੱਜ ਜੀਰੇ ਦੇ ਵਿੱਚ ਖੜੇ ਹਾਂ। ਤਾਂ ਬਾਈ ਹੋਰਾਂ ਨੇ ਸਾਨੂੰ ਦੱਸਿਆ ਕਿ ਜਿਹੜੀ ਫੈਕਟਰੀ ਆ ਉਸ ਦਾ ਆਰਡਰ ਸੀਐਮ ਸਾਹਿਬ ਦੇ ਵੱਲੋਂ ਕਰ ਦਿੱਤਾ ਗਿਆ ਕਿ ਇਸ ਨੂੰ ਬੰਦ ਕਰ ਦੇਣਾ ਚਾਹੀਦਾ। ਪਰ ਬਈ ਤਕਲੀਫਾਂ ਕਿੰਨੀਆਂ ਕੁ ਹੁੰਦੀਆਂ ਜੀ ਜਦੋਂ ਐ ਲੋਕਾਂ ਨੂੰ ਦੇਖਦੇ ਸੀ, ਕਿੰਨਾ ਕੁ ਦੁੱਖ ਲੱਗਦਾ ਸੀਗਾ? ਦੇਖੋ ਜੀ, ਗਰਾਊਂਡ ਲੈਵਲ ਤੇ ਅੱਜ ਇਸ ਪਿੰਡ ਦੇ ਵਿੱਚ ਆ ਕੇ ਤਾਂ ਅਸੀਂ ਅੱਜ ਦੇਖਿਆ, ਜਿੰਨੀਆਂ ਕੁ ਕਮੇਟੀ ਦੇ ਸਾਹਮਣੇ ਲੋਕਾਂ ਨੇ ਆਪਣੀਆਂ ਤਕਲੀਫਾਂ ਦਿਖਾਈਆਂ, ਆਪਣੇ ਰੋਗ ਦਿਖਾਏ, ਪਰ ਸਾਡੇ ਕੋਲ ਫੋਟੋਜ਼ ਜਾਂਦੀਆਂ ਸੀਗੀਆਂ, ਅਸੀਂ ਦੇਖਦੇ ਸੀ, ਮਨ ਬੜਾ ਦੁਖੀ ਹੁੰਦਾ ਸੀ ਵੀ ਇੰਨਾ ਗੰਦਾ ਪਾਣੀ ਜਿਹਨੂੰ ਆਪਾਂ ਦੇਖ ਵੀ ਨਹੀਂ ਸਕਦੇ, ਜਿਹੜਾ ਪਾਣੀ ਆਪਾਂ ਵੈਸੇ ਵੀ ਯੂਜ਼ ਨਹੀਂ ਕਰ ਸਕਦੇ ਕਿਸੇ ਹੋਰ ਪਰਪਸ ਲਈ, ਤੇ ਉਹ ਪਾਣੀ ਲੋਕਾਂ ਨੂੰ ਪੀਣਾ ਪੈ ਰਿਹਾ। ਕਿਉਂਕਿ ਆਰਓ ਕੋਈ ਐਡੀ ਹਰੇਕ ਬੰਦਾ ਨਹੀਂ ਅਫੋਰਡ ਕਰ ਸਕਦਾ, ਵੱਡੇ ਆਰਓ ਵੀ ਉਹ ਉਸ ਨਾਲ ਪਾਣੀ ਸਾਫ਼ ਕਰਕੇ ਪੀ ਲੈਣ। ਤੇ ਕਿਸੇ ਨੂੰ ਲੀਵਰ ਸੋਰਾਈਸਿਸ ਹੋ ਰਿਹਾ ਸੀਗਾ, ਕਿਸੇ ਨੂੰ ਕੈਂਸਰ ਹੋ ਰਿਹਾ ਸੀਗਾ, ਹੋਰ ਬਿਮਾਰੀਆਂ ਤੰਦੀਆਂ ਚੱਲ ਰਹੀਆਂ ਸੀ। ਲੋਕ ਬਹੁਤ ਦੁਖੀ ਸੀ ਤੇ ਉਹਨਾਂ ਦਾ ਦੁੱਖ ਦੇਖ ਕੇ ਮਨ ਤਾਂ ਦੁਖੀ ਹੁੰਦਾ ਹੀ ਹੈ ਜੀ, ਲਾਜ਼ਮੀ ਹੈ। ਬਈ ਹੋਰ ਕੁਝ ਕਹਿਣਾ ਚਾਹੋਗੇ? ਕਿਉਂਕਿ ਅੱਜ ਜੀਕੇ ਮਾਨ ਸੀਨੀਅਰ ਐਡਵੋਕੇਟ ਨੇ ਜੀ, ਉਹਨਾਂ ਨੇ ਸਾਰਾ ਕੇਸ ਲੜਿਆ ਹੈਗਾ ਤੇ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜੀ। ਬਿਲਕੁਲ। ਤਾਂ ਅਸੀਂ ਇੱਥੇ ਗੱਲਬਾਤ ਕਰੀ ਆ ਤਾਂ ਇਹ ਜਿਹੜੀ ਖਬਰ ਆ ਥੋੜ੍ਹੇ ਸਮੇਂ ਦੇ ਵਿੱਚ ਮੀਡੀਆ ਚੈਨਲਾਂ ਦੇ ਉੱਪਰ ਵੀ ਵਾਇਰਲ ਹੋ ਜੂਗੀ, ਮੀਡੀਆ ਚੈਨਲ ਵੀ ਚਲਾਉਣਗੇ। ਤਾਂ ਅਸੀਂ ਜਿਹੜੀ ਗੱਲਬਾਤ ਆ ਇੱਥੇ ਆਮ ਲੋਕਾਂ ਦੇ ਨਾਲ ਵੀ ਕਰਾਂਗੇ ਅੱਜ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਸੋ ਅਸੀਂ ਜਿਵੇਂ ਥੋੜ੍ਹਾ ਟਾਈਮ ਪਹਿਲਾਂ ਸਾਡੇ ਨਾਲ ਲਾਇਰ ਗੁਰਸ਼ਰਨ ਸਿੰਘ ਤੇ ਗੁਰਸੇਵਕ ਸਿੰਘ ਮੌਜੂਦ ਸਨ, ਤਾਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਕਿ ਫੈਕਟਰੀ ਵਾਲਿਆਂ ਦਾ ਕੀ ਪੱਖ ਆ ਜਾਂ ਲੋਕਾਂ ਦਾ ਕੀ ਪੱਖ ਆ। ਤਾਂ ਅਸੀਂ ਉਸ ਨੂੰ ਲੈ ਕੇ ਹਲੇ ਖੜੇ ਹੀ ਸੀਗੇ ਇੱਥੇ। ਤਾਂ ਤੁਸੀਂ ਦੇਖ ਸਕਦੇ ਹੋ ਗੱਡੀ ਦੀਆਂ ਟਾਕੀਆਂ ਖੁੱਲ੍ਹੀਆਂ ਨੇ। ਜਿਹੜੇ ਸਾਡੇ ਵਕੀਲ ਸਾਹਿਬ ਸੀ ਉਹ ਜਾ ਰਹੇ ਸੀ ਤਾਂ ਤੁਰੰਤ ਫੋਨ ਆਇਆ, ਇੱਕ ਫੋਨ ਆਇਆ ਜਿਹੜੇ ਕਿ ਜੀਰਾ ਵਾਸੀਆਂ ਦੇ ਲੋਕਾਂ ਦੇ ਲਈ ਇੱਕ ਖੁਸ਼ੀ ਦੀ ਗੱਲ ਕਹੀ ਜਾ ਸਕਦੀ ਆ। ਤਾਂ ਅਸੀਂ ਬਾਈ ਤੋਂ ਹੀ ਸੁਣ ਰਹੇ ਹਾਂ, ਬਾਈ ਫੋਨ ਤੇ ਕੀ ਗੱਲ ਹੋਈ ਆ? ਹੁਣੇ ਸਾਨੂੰ ਪਤਾ ਲੱਗਿਆ ਜੀ, ਫੋਨ ਆਇਆ ਵੀ ਸੀਐਮ ਸਾਹਿਬ ਨੇ ਆਰਡਰ ਕੀਤਾ ਕਿ ਫੈਕਟਰੀ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕੀਤਾ ਜਾਵੇ ਜੀ। ਸੀਐਮ ਸਾਹਿਬ ਦਾ ਹੁਣੇ ਸਾਨੂੰ ਪਤਾ ਲੱਗਿਆ ਜੀ। ਬਾਕੀ ਹੁਣ ਕਲੈਰਿਟੀ ਲੈਣੇ ਆ ਜੀ ਕੀ ਆਰਡਰ ਆਇਆ ਜੀ। ਜੀ ਖੁਸ਼ੀ ਹੋਈ ਕਿਉਂਕਿ ਕੇਸ ਤੁਸੀਂ ਲੜ ਰਹੇ ਸੀ। ਕਿ ਸਾਡੇ ਮੈਮ ਨੇ ਜੀਕੇ ਮਾਨ ਗੁਰਸ਼ਰਨ ਕੌਰ ਮਾਨ ਸੀਨੀਅਰ ਐਡਵੋਕੇਟ, ਉਹ ਉਹਨਾਂ ਨੇ ਬਹੁਤ ਤਨਦੇਹੀ ਨਾਲ ਲੜਿਆ ਜੀ, ਬਹੁਤ ਖੁਸ਼ੀ ਹੈਗੀ ਹੈ ਜੀ। ਤੇ ਹੁਣ ਬਾਕੀ ਕਲੈਰਿਟੀ ਲੈਣੇ ਆ ਜੀ ਕੀ ਆਰਡਰ ਆਇਆ ਜੀ। ਹਾਂਜੀ, ਕੀ ਲੱਗਦਾ ਬਈ ਤੁਹਾਨੂੰ? ਕਿਉਂਕਿ ਭਾਈ ਸਾਹਿਬ ਨੇ ਦੱਸਤਾ ਕਿ ਖੁਸ਼ੀ ਤਾਂ ਹੋ ਰਹੀ ਹੈਗੀ। ਹਾਂਜੀ ਹਾਂ, ਬਹੁਤ ਮਨ ਨੂੰ ਖੁਸ਼ੀ ਹੈ। ਚਲੋ ਸੀਐਮ ਸਾਹਿਬ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਸਾਡੇ ਪੱਖ ਦੇ ਵਿੱਚ ਇਹ ਹੁਕਮ ਸੁਣਾ ਦਿੱਤਾ ਤੇ ਇਹਨਾਂ ਲੋਕਾਂ ਦੇ ਬਾਰੇ ਸੋਚਿਆ। ਜੀ ਬਿਲਕੁਲ। ਤਾਂ ਅਸੀਂ ਜਿਹੜੀ ਇਹ ਗੱਲਬਾਤ ਆ ਅਸੀਂ ਤਾਂ ਕਰੀ ਆ ਕਿ ਇੱਥੇ ਬਾਈ ਵਰਗਿਆਂ ਦੇ ਨਾਲ, ਕਿਉਂਕਿ ਇਹਨਾਂ ਨੇ ਕਾਫੀ ਟਾਈਮ, ਬਈ ਕਿੰਨਾ ਕੁ ਟਾਈਮ ਹੋ ਗਿਆ ਜੀ ਕੇਸ ਲੜਦਿਆਂ ਨੂੰ? ਦੇਖੋ ਜੀ, ਇਹ 7ਵੇਂ ਮਹੀਨੇ ਦਾ ਗਿਆ ਹੋਇਆ, 7ਵੇਂ ਮਹੀਨੇ ਦਾ ਕੋਰਟ ਦੇ ਵਿੱਚ ਗਿਆ ਹੋਇਆ ਜੀ ਕੇਸ। ਫਿਰ 9ਵੇਂ ਮਹੀਨੇ 'ਚ ਤਰੀਕ ਆਈ ਆ, ਫਿਰ 10ਵੇਂ 'ਚ ਆਈ ਆ, 11ਵੇਂ 'ਚ ਆਈ ਆ, ਹੁਣ ਦੂਜੇ 'ਚ ਪਈ ਹੈ ਜੀ। ਚੱਲ ਹੀ ਰਿਹਾ ਜੀ ਉਦੋਂ ਦਾ ਅਸੀਂ ਇਹਦੇ ਤੇ ਕੰਮ ਕਰ ਰਹੇ ਸੀਗੇ। ਹਾਂਜੀ ਜੀ ਬਿਲਕੁਲ। ਤਾਂ ਅਸੀਂ ਗੱਲਬਾਤ ਕਰੀ ਆ ਤਾਂ ਇੱਥੇ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਵੀ ਕਰ ਰਹੇ ਹਾਂ, ਆਮ ਲੋਕਾਂ ਦੇ ਨਾਲ ਵੀ ਗੱਲ ਕਰਾਂਗੇ ਜਾ ਕੇ, ਕਿਉਂਕਿ ਅੱਜ ਜੀਰੇ ਦੇ ਵਿੱਚ ਖੜੇ ਹਾਂ। ਤਾਂ ਬਾਈ ਹੋਰਾਂ ਨੇ ਸਾਨੂੰ ਦੱਸਿਆ ਕਿ ਜਿਹੜੀ ਫੈਕਟਰੀ ਆ ਉਸ ਦਾ ਆਰਡਰ ਸੀਐਮ ਸਾਹਿਬ ਦੇ ਵੱਲੋਂ ਕਰ ਦਿੱਤਾ ਗਿਆ ਕਿ ਇਸ ਨੂੰ ਬੰਦ ਕਰ ਦੇਣਾ ਚਾਹੀਦਾ। ਪਰ ਬਈ ਤਕਲੀਫਾਂ ਕਿੰਨੀਆਂ ਕੁ ਹੁੰਦੀਆਂ ਜੀ ਜਦੋਂ ਐ ਲੋਕਾਂ ਨੂੰ ਦੇਖਦੇ ਸੀ, ਕਿੰਨਾ ਕੁ ਦੁੱਖ ਲੱਗਦਾ ਸੀਗਾ? ਦੇਖੋ ਜੀ, ਗਰਾਊਂਡ ਲੈਵਲ ਤੇ ਅੱਜ ਇਸ ਪਿੰਡ ਦੇ ਵਿੱਚ ਆ ਕੇ ਤਾਂ ਅਸੀਂ ਅੱਜ ਦੇਖਿਆ, ਜਿੰਨੀਆਂ ਕੁ ਕਮੇਟੀ ਦੇ ਸਾਹਮਣੇ ਲੋਕਾਂ ਨੇ ਆਪਣੀਆਂ ਤਕਲੀਫਾਂ ਦਿਖਾਈਆਂ, ਆਪਣੇ ਰੋਗ ਦਿਖਾਏ, ਪਰ ਸਾਡੇ ਕੋਲ ਫੋਟੋਜ਼ ਜਾਂਦੀਆਂ ਸੀਗੀਆਂ, ਅਸੀਂ ਦੇਖਦੇ ਸੀ, ਮਨ ਬੜਾ ਦੁਖੀ ਹੁੰਦਾ ਸੀ ਵੀ ਇੰਨਾ ਗੰਦਾ ਪਾਣੀ ਜਿਹਨੂੰ ਆਪਾਂ ਦੇਖ ਵੀ ਨਹੀਂ ਸਕਦੇ, ਜਿਹੜਾ ਪਾਣੀ ਆਪਾਂ ਵੈਸੇ ਵੀ ਯੂਜ਼ ਨਹੀਂ ਕਰ ਸਕਦੇ ਕਿਸੇ ਹੋਰ ਪਰਪਸ ਲਈ, ਤੇ ਉਹ ਪਾਣੀ ਲੋਕਾਂ ਨੂੰ ਪੀਣਾ ਪੈ ਰਿਹਾ। ਕਿਉਂਕਿ ਆਰਓ ਕੋਈ ਐਡੀ ਹਰੇਕ ਬੰਦਾ ਨਹੀਂ ਅਫੋਰਡ ਕਰ ਸਕਦਾ, ਵੱਡੇ ਆਰਓ ਵੀ ਉਹ ਉਸ ਨਾਲ ਪਾਣੀ ਸਾਫ਼ ਕਰਕੇ ਪੀ ਲੈਣ। ਤੇ ਕਿਸੇ ਨੂੰ ਲੀਵਰ ਸੋਰਾਈਸਿਸ ਹੋ ਰਿਹਾ ਸੀਗਾ, ਕਿਸੇ ਨੂੰ ਕੈਂਸਰ ਹੋ ਰਿਹਾ ਸੀਗਾ, ਹੋਰ ਬਿਮਾਰੀਆਂ ਤੰਦੀਆਂ ਚੱਲ ਰਹੀਆਂ ਸੀ। ਲੋਕ ਬਹੁਤ ਦੁਖੀ ਸੀ ਤੇ ਉਹਨਾਂ ਦਾ ਦੁੱਖ ਦੇਖ ਕੇ ਮਨ ਤਾਂ ਦੁਖੀ ਹੁੰਦਾ ਹੀ ਹੈ ਜੀ, ਲਾਜ਼ਮੀ ਹੈ। ਬਈ ਹੋਰ ਕੁਝ ਕਹਿਣਾ ਚਾਹੋਗੇ? ਕਿਉਂਕਿ ਅੱਜ ਜੀਕੇ ਮਾਨ ਸੀਨੀਅਰ ਐਡਵੋਕੇਟ ਨੇ ਜੀ, ਉਹਨਾਂ ਨੇ ਸਾਰਾ ਕੇਸ ਲੜਿਆ ਹੈਗਾ ਤੇ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜੀ। ਬਿਲਕੁਲ। ਤਾਂ ਅਸੀਂ ਇੱਥੇ ਗੱਲਬਾਤ ਕਰੀ ਆ ਤਾਂ ਇਹ ਜਿਹੜੀ ਖਬਰ ਆ ਥੋੜ੍ਹੇ ਸਮੇਂ ਦੇ ਵਿੱਚ ਮੀਡੀਆ ਚੈਨਲਾਂ ਦੇ ਉੱਪਰ ਵੀ ਵਾਇਰਲ ਹੋ ਜੂਗੀ, ਮੀਡੀਆ ਚੈਨਲ ਵੀ ਚਲਾਉਣਗੇ। ਤਾਂ ਅਸੀਂ ਜਿਹੜੀ ਗੱਲਬਾਤ ਆ ਇੱਥੇ ਆਮ ਲੋਕਾਂ ਦੇ ਨਾਲ ਵੀ ਕਰਾਂਗੇ ਅੱਜ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਸੋ ਅਸੀਂ ਜਿਵੇਂ ਥੋੜ੍ਹਾ ਟਾਈਮ ਪਹਿਲਾਂ ਸਾਡੇ ਨਾਲ ਲਾਇਰ ਗੁਰਸ਼ਰਨ ਸਿੰਘ ਤੇ ਗੁਰਸੇਵਕ ਸਿੰਘ ਮੌਜੂਦ ਸਨ, ਤਾਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਕਿ ਫੈਕਟਰੀ ਵਾਲਿਆਂ ਦਾ ਕੀ ਪੱਖ ਆ ਜਾਂ ਲੋਕਾਂ ਦਾ ਕੀ ਪੱਖ ਆ। ਤਾਂ ਅਸੀਂ ਉਸ ਨੂੰ ਲੈ ਕੇ ਹਲੇ ਖੜੇ ਹੀ ਸੀਗੇ ਇੱਥੇ। ਤਾਂ ਤੁਸੀਂ ਦੇਖ ਸਕਦੇ ਹੋ ਗੱਡੀ ਦੀਆਂ ਟਾਕੀਆਂ ਖੁੱਲ੍ਹੀਆਂ ਨੇ।
ਜਿਹੜੇ ਸਾਡੇ ਵਕੀਲ ਸਾਹਿਬ ਸੀ ਉਹ ਜਾ ਰਹੇ ਸੀ ਤਾਂ ਤੁਰੰਤ ਫੋਨ ਆਇਆ, ਇੱਕ ਫੋਨ ਆਇਆ ਜਿਹੜੇ ਕਿ ਜੀਰਾ ਵਾਸੀਆਂ ਦੇ ਲੋਕਾਂ ਦੇ ਲਈ ਇੱਕ ਖੁਸ਼ੀ ਦੀ ਗੱਲ ਕਹੀ ਜਾ ਸਕਦੀ ਆ। ਤਾਂ ਅਸੀਂ ਬਾਈ ਤੋਂ ਹੀ ਸੁਣ ਰਹੇ ਹਾਂ, ਬਾਈ ਫੋਨ ਤੇ ਕੀ ਗੱਲ ਹੋਈ ਆ? ਹੁਣੇ ਸਾਨੂੰ ਪਤਾ ਲੱਗਿਆ ਜੀ, ਫੋਨ ਆਇਆ ਵੀ ਸੀਐਮ ਸਾਹਿਬ ਨੇ ਆਰਡਰ ਕੀਤਾ ਕਿ ਫੈਕਟਰੀ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕੀਤਾ ਜਾਵੇ ਜੀ। ਸੀਐਮ ਸਾਹਿਬ ਦਾ ਹੁਣੇ ਸਾਨੂੰ ਪਤਾ ਲੱਗਿਆ ਜੀ। ਬਾਕੀ ਹੁਣ ਕਲੈਰਿਟੀ ਲੈਣੇ ਆ ਜੀ ਕੀ ਆਰਡਰ ਆਇਆ ਜੀ। ਜੀ ਖੁਸ਼ੀ ਹੋਈ ਕਿਉਂਕਿ ਕੇਸ ਤੁਸੀਂ ਲੜ ਰਹੇ ਸੀ। ਕਿ ਸਾਡੇ ਮੈਮ ਨੇ ਜੀ ਕੇ ਮਾਨ, ਗੁਰਸ਼ਰਨ ਕੌਰ ਮਾਨ ਸੀਨੀਅਰ ਐਡਵੋਕੇਟ, ਉਹ ਉਹਨਾਂ ਨੇ ਬਹੁਤ ਤਨਦੇਹੀ ਨਾਲ ਲੜਿਆ ਜੀ। ਬਹੁਤ ਖੁਸ਼ੀ ਹੈਗੀ ਹੈ ਜੀ। ਤੇ ਹੁਣ ਬਾਕੀ ਕਲੈਰਿਟੀ ਲੈਣੇ ਆ ਜੀ ਕੀ ਆਰਡਰ ਆਇਆ ਜੀ। ਹਾਂਜੀ, ਕੀ ਲੱਗਦਾ ਬਈ ਤੁਹਾਨੂੰ? ਕਿਉਂਕਿ ਭਾਈ ਸਾਹਿਬ ਨੇ ਦੱਸਤਾ ਕਿ ਖੁਸ਼ੀ ਤਾਂ ਹੋ ਰਹੀ ਹੈਗੀ। ਹਾਂਜੀ ਹਾਂ, ਬਹੁਤ ਮਨ ਨੂੰ ਖੁਸ਼ੀ ਹੈ। ਚਲੋ ਸੀਐਮ ਸਾਹਿਬ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਸਾਡੇ ਪੱਖ ਦੇ ਵਿੱਚ ਇਹ ਹੁਕਮ ਸੁਣਾ ਦਿੱਤਾ ਤੇ ਇਹਨਾਂ ਲੋਕਾਂ ਦੇ ਬਾਰੇ ਸੋਚਿਆ। ਜੀ ਬਿਲਕੁਲ। ਤਾਂ ਅਸੀਂ ਜਿਹੜੀ ਇਹ ਗੱਲਬਾਤ ਆ ਅਸੀਂ ਤਾਂ ਕਰੀ ਆ ਕਿ ਇੱਥੇ ਬਾਈ ਵਰਗਿਆਂ ਦੇ ਨਾਲ, ਕਿਉਂਕਿ ਇਹਨਾਂ ਨੇ ਕਾਫੀ ਟਾਈਮ, ਬਈ ਕਿੰਨਾ ਕੁ ਟਾਈਮ ਹੋ ਗਿਆ ਜੀ ਕੇਸ ਲੜਦਿਆਂ ਨੂੰ? ਦੇਖੋ ਜੀ, ਇਹ 7ਵੇਂ ਮਹੀਨੇ ਦਾ ਗਿਆ ਹੋਇਆ, 7ਵੇਂ ਮਹੀਨੇ ਦਾ ਕੋਰਟ ਦੇ ਵਿੱਚ ਗਿਆ ਹੋਇਆ ਜੀ ਕੇਸ। ਫਿਰ 9ਵੇਂ ਮਹੀਨੇ 'ਚ ਤਰੀਕ ਆਈ ਆ, ਫਿਰ 10ਵੇਂ 'ਚ ਆਈ ਆ, 11ਵੇਂ 'ਚ ਆਈ ਆ, ਹੁਣ ਦੂਜੇ 'ਚ ਪਈ ਹੈ ਜੀ। ਚੱਲ ਹੀ ਰਿਹਾ ਜੀ। ਉਦੋਂ ਦਾ ਅਸੀਂ ਇਹਦੇ ਤੇ ਕੰਮ ਕਰ ਰਹੇ ਸੀਗੇ। ਹਾਂਜੀ ਜੀ ਬਿਲਕੁਲ। ਤਾਂ ਅਸੀਂ ਗੱਲਬਾਤ ਕਰੀ ਆ ਤਾਂ ਇੱਥੇ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਵੀ ਕਰ ਰਹੇ ਹਾਂ, ਆਮ ਲੋਕਾਂ ਦੇ ਨਾਲ ਵੀ ਗੱਲ ਕਰਾਂਗੇ ਜਾ ਕੇ, ਕਿਉਂਕਿ ਅੱਜ ਜੀਰੇ ਦੇ ਵਿੱਚ ਖੜੇ ਆ। ਤਾਂ ਬਾਈ ਹੋਰਾਂ ਨੇ ਸਾਨੂੰ ਦੱਸਿਆ ਕਿ ਜਿਹੜੀ ਫੈਕਟਰੀ ਆ ਉਸ ਦਾ ਆਰਡਰ ਸੀਐਮ ਸਾਹਿਬ ਦੇ ਵੱਲੋਂ ਕਰ ਦਿੱਤਾ ਗਿਆ ਕਿ ਇਸ ਨੂੰ ਬੰਦ ਕਰ ਦੇਣਾ ਚਾਹੀਦਾ। ਪਰ ਬਈ ਤਕਲੀਫਾਂ ਕਿੰਨੀਆਂ ਹੁੰਦੀਆਂ ਸੀ ਜਦੋਂ ਐ ਲੋਕਾਂ ਨੂੰ ਦੇਖਦੇ ਸੀ, ਕਿੰਨਾ ਕੁ ਦੁੱਖ ਲੱਗਦਾ ਸੀਗਾ? ਦੇਖੋ ਜੀ, ਗਰਾਊਂਡ ਲੈਵਲ ਤੇ ਅੱਜ ਇਸ ਪਿੰਡ ਦੇ ਵਿੱਚ ਆ ਕੇ ਤਾਂ ਅਸੀਂ ਅੱਜ ਦੇਖਿਆ, ਜਿੰਨੀਆਂ ਕੁ ਕਮੇਟੀ ਦੇ ਸਾਹਮਣੇ ਲੋਕਾਂ ਨੇ ਆਪਣੀਆਂ ਤਕਲੀਫਾਂ ਦਿਖਾਈਆਂ, ਆਪਣੇ ਰੋਗ ਦਿਖਾਏ, ਪਰ ਸਾਡੇ ਕੋਲ ਫੋਟੋਜ਼ ਜਾਂਦੀਆਂ ਸੀਗੀਆਂ। ਅਸੀਂ ਦੇਖਦੇ ਸੀ, ਮਨ ਬੜਾ ਦੁਖੀ ਹੁੰਦਾ ਸੀ ਵੀ ਇੰਨਾ ਗੰਦਾ ਪਾਣੀ ਜਿਹਨੂੰ ਆਪਾਂ ਦੇਖ ਵੀ ਨਹੀਂ ਸਕਦੇ, ਜਿਹੜਾ ਪਾਣੀ ਆਪਾਂ ਵੈਸੇ ਵੀ ਯੂਜ਼ ਨਹੀਂ ਕਰ ਸਕਦੇ ਕਿਸੇ ਹੋਰ ਪਰਪਸ ਲਈ, ਤੇ ਉਹ ਪਾਣੀ ਲੋਕਾਂ ਨੂੰ ਪੀਣਾ ਪੈ ਰਿਹਾ। ਕਿਉਂਕਿ ਆਰਓ ਕੋਈ ਐਡੀ ਹਰੇਕ ਬੰਦਾ ਨਹੀਂ ਅਫੋਰਡ ਕਰ ਸਕਦਾ, ਵੱਡੇ ਆਰਓ ਵੀ ਉਹ ਉਸ ਨਾਲ ਪਾਣੀ ਸਾਫ਼ ਕਰਕੇ ਪੀ ਲੈਣ। ਤੇ ਕਿਸੇ ਨੂੰ ਲੀਵਰ ਸੋਰਾਈਸਿਸ ਹੋ ਰਿਹਾ ਸੀਗਾ, ਕਿਸੇ ਨੂੰ ਕੈਂਸਰ ਹੋ ਰਿਹਾ ਸੀਗਾ, ਹੋਰ ਬਿਮਾਰੀਆਂ ਤਨ ਦੀਆਂ ਚੱਲ ਰਹੀਆਂ ਸੀ। ਲੋਕ ਬਹੁਤ ਦੁਖੀ ਸੀ ਤੇ ਉਹਨਾਂ ਦਾ ਦੁੱਖ ਦੇਖ ਕੇ ਮਨ ਤਾਂ ਦੁਖੀ ਹੁੰਦਾ ਹੀ ਹੈ ਜੀ। ਲਾਜ਼ਮੀ ਹੈ। ਬਈ ਹੋਰ ਕੁਝ ਕਹਿਣਾ ਚਾਹੋਗੇ? ਕਿਉਂਕਿ ਅੱਜ ਜੀ.ਕੇ. ਮਾਨ ਸੀਨੀਅਰ ਐਡਵੋਕੇਟ ਨੇ ਜੀ, ਉਹਨਾਂ ਨੇ ਸਾਰਾ ਕੇਸ ਲੜਿਆ ਹੈਗਾ ਤੇ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ। ਜੀ ਬਿਲਕੁਲ। ਤਾਂ ਅਸੀਂ ਇੱਥੇ ਗੱਲਬਾਤ ਕਰੀ ਆ ਤਾਂ ਇਹ ਜਿਹੜੀ ਖਬਰ ਆ ਥੋੜ੍ਹੇ ਸਮੇਂ ਦੇ ਵਿੱਚ ਮੀਡੀਆ ਚੈਨਲਾਂ ਦੇ ਉੱਪਰ ਵੀ ਵਾਇਰਲ ਹੋ ਜੂਗੀ, ਮੀਡੀਆ ਚੈਨਲ ਵੀ ਚਲਾਉਣਗੇ। ਤਾਂ ਅਸੀਂ ਜਿਹੜੀ ਗੱਲਬਾਤ ਆ ਇੱਥੇ ਆਮ ਲੋਕਾਂ ਦੇ ਨਾਲ ਵੀ ਕਰਾਂਗੇ ਅੱਜ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਸੋ ਅਸੀਂ ਜਿਵੇਂ ਥੋੜ੍ਹਾ ਟਾਈਮ ਪਹਿਲਾਂ ਸਾਡੇ ਨਾਲ ਲਾਇਰ ਗੁਰਸ਼ਰਨ ਸਿੰਘ ਤੇ ਗੁਰਸੇਵਕ ਸਿੰਘ ਮੌਜੂਦ ਸਨ, ਤਾਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਕਿ ਫੈਕਟਰੀ ਵਾਲਿਆਂ ਦਾ ਕੀ ਪੱਖ ਆ ਜਾਂ ਲੋਕਾਂ ਦਾ ਕੀ ਪੱਖ ਆ। ਤਾਂ ਅਸੀਂ ਉਸ ਨੂੰ ਲੈ ਕੇ ਹਲੇ ਖੜੇ ਹੀ ਸੀਗੇ ਇੱਥੇ। ਤਾਂ ਤੁਸੀਂ ਦੇਖ ਸਕਦੇ ਹੋ ਗੱਡੀ ਦੀਆਂ ਟਾਕੀਆਂ ਖੁੱਲ੍ਹੀਆਂ ਨੇ। ਜਿਹੜੇ ਸਾਡੇ ਵਕੀਲ ਸਾਹਿਬ ਸੀ ਉਹ ਜਾ ਰਹੇ ਸੀ ਤਾਂ ਤੁਰੰਤ ਫੋਨ ਆਇਆ, ਇੱਕ ਫੋਨ ਆਇਆ ਜਿਹੜੇ ਕਿ ਜੀਰਾ ਵਾਸੀਆਂ ਦੇ ਲੋਕਾਂ ਦੇ ਲਈ ਇੱਕ ਖੁਸ਼ੀ ਦੀ ਗੱਲ ਕਹੀ ਜਾ ਸਕਦੀ ਆ। ਤਾਂ ਅਸੀਂ ਬਾਈ ਤੋਂ ਹੀ ਸੁਣ ਰਹੇ ਹਾਂ, ਬਾਈ ਫੋਨ ਤੇ ਕੀ ਗੱਲ ਹੋਈ ਆ? ਹੁਣੇ ਸਾਨੂੰ ਪਤਾ ਲੱਗਿਆ ਜੀ, ਫੋਨ ਆਇਆ ਵੀ ਸੀਐਮ ਸਾਹਿਬ ਨੇ ਆਰਡਰ ਕੀਤਾ ਕਿ ਫੈਕਟਰੀ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕੀਤਾ ਜਾਵੇ ਜੀ। ਸੀਐਮ ਸਾਹਿਬ ਦਾ ਹੁਣੇ ਸਾਨੂੰ ਪਤਾ ਲੱਗਿਆ ਜੀ। ਬਾਕੀ ਹੁਣ ਕਲੈਰਿਟੀ ਲੈਣੇ ਆ ਜੀ ਕੀ ਆਰਡਰ ਆਇਆ ਜੀ। ਜੀ ਖੁਸ਼ੀ ਹੋਈ ਕਿਉਂਕਿ ਕੇਸ ਤੁਸੀਂ ਲੜ ਰਹੇ ਸੀ। ਕਿ ਸਾਡੇ ਮੈਮ ਨੇ ਜੀ.ਕੇ. ਮਾਨ, ਗੁਰਸ਼ਰਨ ਕੌਰ ਮਾਨ ਸੀਨੀਅਰ ਐਡਵੋਕੇਟ, ਉਹ ਉਹਨਾਂ ਨੇ ਬਹੁਤ ਤਨਦੇਹੀ ਨਾਲ ਲੜਿਆ ਜੀ। ਬਹੁਤ ਖੁਸ਼ੀ ਹੈਗੀ ਹੈ ਜੀ। ਤੇ ਹੁਣ ਬਾਕੀ ਕਲੈਰਿਟੀ ਲੈਣੇ ਆ ਜੀ ਕੀ ਆਰਡਰ ਆਇਆ ਜੀ। ਹਾਂਜੀ, ਕੀ ਲੱਗਦਾ ਬਈ ਤੁਹਾਨੂੰ? ਕਿਉਂਕਿ ਭਾਈ ਸਾਹਿਬ ਨੇ ਦੱਸਤਾ ਕਿ ਖੁਸ਼ੀ ਤਾਂ ਹੋ ਰਹੀ ਹੈਗੀ। ਹਾਂਜੀ ਹਾਂ, ਬਹੁਤ ਮਨ ਨੂੰ ਖੁਸ਼ੀ ਹੈ। ਚਲੋ ਸੀਐਮ ਸਾਹਿਬ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਸਾਡੇ ਪੱਖ ਦੇ ਵਿੱਚ ਇਹ ਹੁਕਮ ਸੁਣਾ ਦਿੱਤਾ ਤੇ ਇਹਨਾਂ ਲੋਕਾਂ ਦੇ ਬਾਰੇ ਸੋਚਿਆ। ਜੀ ਬਿਲਕੁਲ। ਤਾਂ ਅਸੀਂ ਜਿਹੜੀ ਇਹ ਗੱਲਬਾਤ ਆ ਅਸੀਂ ਤਾਂ ਕਰੀ ਆ ਕਿ ਇੱਥੇ ਬਾਈ ਵਰਗਿਆਂ ਦੇ ਨਾਲ, ਕਿਉਂਕਿ ਇਹਨਾਂ ਨੇ ਕਾਫੀ ਟਾਈਮ, ਬਈ ਕਿੰਨਾ ਕੁ ਟਾਈਮ ਹੋ ਗਿਆ ਜੀ ਕੇਸ ਲੜਦਿਆਂ ਨੂੰ? ਦੇਖੋ ਜੀ, ਇਹ 7ਵੇਂ ਮਹੀਨੇ ਦਾ ਗਿਆ ਹੋਇਆ, 7ਵੇਂ ਮਹੀਨੇ ਦਾ ਕੋਰਟ ਦੇ ਵਿੱਚ ਗਿਆ ਹੋਇਆ ਜੀ ਕੇਸ। ਫਿਰ 9ਵੇਂ ਮਹੀਨੇ 'ਚ ਤਰੀਕ ਆਈ ਆ, ਫਿਰ 10ਵੇਂ 'ਚ ਆਈ ਆ, 11ਵੇਂ 'ਚ ਆਈ ਆ, ਹੁਣ ਦੂਜੇ 'ਚ ਪਈ ਹੈ ਜੀ। ਚੱਲ ਹੀ ਰਿਹਾ ਜੀ। ਉਦੋਂ ਦਾ ਅਸੀਂ ਇਹਦੇ ਤੇ ਕੰਮ ਕਰ ਰਹੇ ਸੀਗੇ। ਹਾਂਜੀ ਜੀ ਬਿਲਕੁਲ। ਤਾਂ ਅਸੀਂ ਗੱਲਬਾਤ ਕਰੀ ਆ ਤਾਂ ਇੱਥੇ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਵੀ ਕਰ ਰਹੇ ਹਾਂ, ਆਮ ਲੋਕਾਂ ਦੇ ਨਾਲ ਵੀ ਗੱਲ ਕਰਾਂਗੇ ਜਾ ਕੇ, ਕਿਉਂਕਿ ਅੱਜ ਜੀਰੇ ਦੇ ਵਿੱਚ ਖੜੇ ਆ। ਤਾਂ ਬਾਈ ਹੋਰਾਂ ਨੇ ਸਾਨੂੰ ਦੱਸਿਆ ਕਿ ਜਿਹੜੀ ਫੈਕਟਰੀ ਆ ਉਸ ਦਾ ਆਰਡਰ ਸੀਐਮ ਸਾਹਿਬ ਦੇ ਵੱਲੋਂ ਕਰ ਦਿੱਤਾ ਗਿਆ ਕਿ ਇਸ ਨੂੰ ਬੰਦ ਕਰ ਦੇਣਾ ਚਾਹੀਦਾ। ਪਰ ਬਈ ਤਕਲੀਫਾਂ ਕਿੰਨੀਆਂ ਹੁੰਦੀਆਂ ਸੀ ਜਦੋਂ ਐ ਲੋਕਾਂ ਨੂੰ ਦੇਖਦੇ ਸੀ, ਕਿੰਨਾ ਕੁ ਦੁੱਖ ਲੱਗਦਾ ਸੀਗਾ? ਦੇਖੋ ਜੀ,
ਗਰਾਊਂਡ ਲੈਵਲ ਤੇ ਅੱਜ ਇਸ ਪਿੰਡ ਦੇ ਵਿੱਚ ਆ ਕੇ ਤਾਂ ਅਸੀਂ ਅੱਜ ਦੇਖਿਆ ਜਿੰਨੀਆਂ ਕੁ ਕਮੇਟੀ ਦੇ ਸਾਹਮਣੇ ਲੋਕਾਂ ਨੇ ਆਪਣੀਆਂ ਤਕਲੀਫਾਂ ਦਿਖਾਈਆਂ, ਆਪਣੇ ਰੋਗ ਦਿਖਾਏ, ਪਰ ਸਾਡੇ ਕੋਲ ਫੋਟੋਜ਼ ਜਾਂਦੀਆਂ ਸੀਗੀਆਂ, ਅਸੀਂ ਦੇਖਦੇ ਸੀ, ਮਨ ਬੜਾ ਦੁਖੀ ਹੁੰਦਾ ਸੀ ਵੀ ਇੰਨਾ ਗੰਦਾ ਪਾਣੀ ਜਿਹਨੂੰ ਆਪਾਂ ਦੇਖ ਵੀ ਨਹੀਂ ਸਕਦੇ, ਜਿਹੜਾ ਪਾਣੀ ਆਪਾਂ ਵੈਸੇ ਵੀ ਯੂਜ਼ ਨਹੀਂ ਕਰ ਸਕਦੇ ਕਿਸੇ ਹੋਰ ਪਰਪਸ ਲਈ, ਤੇ ਉਹ ਪਾਣੀ ਲੋਕਾਂ ਨੂੰ ਪੀਣਾ ਪੈ ਰਿਹਾ ਕਿਉਂਕਿ ਆਰਓ ਕੋਈ ਐਡੀ ਹਰੇਕ ਬੰਦਾ ਨਹੀਂ ਅਫੋਰਡ ਕਰ ਸਕਦਾ ਵੱਡੇ ਵੱਡੇ ਆਰਓ ਵੀ ਉਹ ਉਸ ਨਾਲ ਪਾਣੀ ਸਾਫ਼ ਕਰਕੇ ਪੀ ਲੈਣ। ਤੇ ਕਿਸੇ ਨੂੰ ਲੀਵਰ ਸੋਰਾਈਸਿਸ ਹੋ ਰਿਹਾ ਸੀਗਾ, ਕਿਸੇ ਨੂੰ ਕੈਂਸਰ ਹੋ ਰਿਹਾ ਸੀਗਾ, ਹੋਰ ਬਿਮਾਰੀਆਂ ਤੰਦੀਆਂ ਚੱਲ ਰਹੀਆਂ ਸੀ, ਲੋਕ ਬਹੁਤ ਦੁਖੀ ਸੀ ਤੇ ਉਹਨਾਂ ਦਾ ਦੁੱਖ ਦੇਖ ਕੇ ਮਨ ਤਾਂ ਦੁਖੀ ਹੁੰਦਾ ਹੀ ਹੈ ਜੀ, ਲਾਜ਼ਮੀ ਹੈ। ਬਈ ਹੋਰ ਕੁਝ ਕਹਿਣਾ ਚਾਹੋਗੇ ਕਿਉਂਕਿ ਅੱਜ ਜੀਕੇ ਮਾਨ ਸੀਨੀਅਰ ਐਡਵੋਕੇਟ ਨੇ ਜੀ, ਉਹਨਾਂ ਨੇ ਸਾਰਾ ਕੇਸ ਲੜਿਆ ਹੈਗਾ ਤੇ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜੀ। ਬਿਲਕੁਲ, ਤਾਂ ਅਸੀਂ ਇੱਥੇ ਗੱਲਬਾਤ ਕਰੀ ਆ ਤਾਂ ਇਹ ਜਿਹੜੀ ਖਬਰ ਆ ਥੋੜੇ ਸਮੇਂ ਦੇ ਵਿੱਚ ਮੀਡੀਆ ਚੈਨਲਾਂ ਦੇ ਉੱਪਰ ਵੀ ਵਾਇਰਲ ਹੋ ਜੂਗੀ, ਮੀਡੀਆ ਚੈਨਲ ਵੀ ਚਲਾਉਣਗੇ, ਤਾਂ ਅਸੀਂ ਜਿਹੜੀ ਗੱਲਬਾਤ ਆ ਇੱਥੇ ਆਮ ਲੋਕਾਂ ਦੇ ਨਾਲ ਵੀ ਕਰਾਂਗੇ ਅੱਜ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਸੋ ਅਸੀਂ ਜਿਵੇਂ ਥੋੜਾ ਟਾਈਮ ਪਹਿਲਾਂ ਸਾਡੇ ਨਾਲ ਲਾਇਰ ਗੁਰਸ਼ਰਨ ਸਿੰਘ ਤੇ ਗੁਰਸੇਵਕ ਸਿੰਘ ਮੌਜੂਦ ਸਨ, ਤਾਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਕਿ ਫੈਕਟਰੀ ਵਾਲਿਆਂ ਦਾ ਕੀ ਪੱਖ ਆ ਜਾਂ ਲੋਕਾਂ ਦਾ ਕੀ ਪੱਖ ਆ। ਤਾਂ ਅਸੀਂ ਉਸ ਨੂੰ ਲੈ ਕੇ ਹਲੇ ਖੜੇ ਹੀ ਸੀਗੇ ਇੱਥੇ, ਤਾਂ ਤੁਸੀਂ ਦੇਖ ਸਕਦੇ ਹੋ ਗੱਡੀ ਦੀਆਂ ਟਾਕੀਆਂ ਖੁੱਲ੍ਹੀਆਂ ਨੇ। ਜਿਹੜੇ ਸਾਡੇ ਵਕੀਲ ਸਾਹਿਬ ਸੀ ਉਹ ਜਾ ਰਹੇ ਸੀ, ਤਾਂ ਤੁਰੰਤ ਫੋਨ ਆਇਆ, ਇੱਕ ਫੋਨ ਆਇਆ ਜਿਹੜੇ ਕਿ ਜੀਰਾ ਵਾਸੀਆਂ ਦੇ ਲੋਕਾਂ ਦੇ ਲਈ ਇੱਕ ਖੁਸ਼ੀ ਦੀ ਗੱਲ ਕਹੀ ਜਾ ਸਕਦੀ ਆ। ਤਾਂ ਅਸੀਂ ਬਾਈ ਤੋਂ ਹੀ ਸੁਣ ਰਹੇ ਹਾਂ, ਬਾਈ ਫੋਨ ਤੇ ਕੀ ਗੱਲ ਹੋਈ ਆ। ਹੁਣੇ ਸਾਨੂੰ ਪਤਾ ਲੱਗਿਆ ਜੀ, ਫੋਨ ਆਇਆ ਵੀ ਸੀਐਮ ਸਾਹਿਬ ਨੇ ਆਰਡਰ ਕੀਤਾ ਕਿ ਫੈਕਟਰੀ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕੀਤਾ ਜਾਵੇ ਜੀ। ਸੀਐਮ ਸਾਹਿਬ ਦਾ ਹੁਣੇ ਸਾਨੂੰ ਪਤਾ ਲੱਗਿਆ ਜੀ, ਬਾਕੀ ਹੁਣ ਕਲੈਰਿਟੀ ਲੈਣੇ ਆ ਜੀ ਕੀ ਆਰਡਰ ਆਇਆ ਜੀ। ਜੀ ਖੁਸ਼ੀ ਹੋਈ ਕਿਉਂਕਿ ਕੇਸ ਤੁਸੀਂ ਲੜ ਰਹੇ ਸੀ। ਕਿ ਸਾਡੇ ਮੈਮ ਨੇ ਜੀਕੇ ਮਾਨ ਗੁਰਸ਼ਰਨ ਕੌਰ ਮਾਨ ਸੀਨੀਅਰ ਐਡਵੋਕੇਟ, ਉਹ ਉਹਨਾਂ ਨੇ ਬਹੁਤ ਤਨਦੇਹੀ ਨਾਲ ਲੜਿਆ ਜੀ, ਬਹੁਤ ਖੁਸ਼ੀ ਹੈਗੀ ਹੈ ਜੀ। ਤੇ ਹੁਣ ਬਾਕੀ ਕਲੈਰਿਟੀ ਲੈਣੇ ਆ ਜੀ ਕੀ ਆਰਡਰ ਆਇਆ ਜੀ। ਹਾਂਜੀ, ਕੀ ਲੱਗਦਾ ਬਈ ਤੁਹਾਨੂੰ, ਕਿਉਂਕਿ ਭਾਈ ਸਾਹਿਬ ਨੇ ਦੱਸਤਾ ਕਿ ਖੁਸ਼ੀ ਤਾਂ ਹੋ ਰਹੀ ਹੈਗੀ। ਹਾਂਜੀ ਹਾਂ, ਬਹੁਤ ਮਨ ਨੂੰ ਖੁਸ਼ੀ ਹੈ। ਚਲੋ ਸੀਐਮ ਸਾਹਿਬ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਸਾਡੇ ਪੱਖ ਦੇ ਵਿੱਚ ਇਹ ਹੁਕਮ ਸੁਣਾ ਦਿੱਤਾ ਤੇ ਇਹਨਾਂ ਲੋਕਾਂ ਦੇ ਬਾਰੇ ਸੋਚਿਆ। ਜੀ ਬਿਲਕੁਲ। ਤਾਂ ਅਸੀਂ ਜਿਹੜੀ ਇਹ ਗੱਲਬਾਤ ਆ ਅਸੀਂ ਤਾਂ ਕਰੀ ਆ ਕਿ ਇੱਥੇ ਬਾਈ ਵਰਗਿਆਂ ਦੇ ਨਾਲ, ਕਿਉਂਕਿ ਇਹਨਾਂ ਨੇ ਕਾਫੀ ਟਾਈਮ, ਬਈ ਕਿੰਨਾ ਕੁ ਟਾਈਮ ਹੋ ਗਿਆ ਜੀ ਕੇਸ ਲੜਦਿਆਂ ਨੂੰ? ਦੇਖੋ ਜੀ, ਇਹ 7ਵੇਂ ਮਹੀਨੇ ਦਾ ਗਿਆ ਹੋਇਆ, 7ਵੇਂ ਮਹੀਨੇ ਦਾ ਕੋਰਟ ਦੇ ਵਿੱਚ ਗਿਆ ਹੋਇਆ ਜੀ ਕੇਸ। ਫਿਰ 9ਵੇਂ ਮਹੀਨੇ 'ਚ ਤਰੀਕ ਆਈ ਆ, ਫਿਰ 10ਵੇਂ 'ਚ ਆਈ ਆ, 11ਵੇਂ 'ਚ ਆਈ ਆ, ਹੁਣ ਦੂਜੇ 'ਚ ਪਈ ਹੈ ਜੀ। ਚੱਲ ਹੀ ਰਿਹਾ ਜੀ ਉਦੋਂ ਦਾ ਅਸੀਂ ਇਹਦੇ 'ਤੇ ਕੰਮ ਕਰ ਰਹੇ ਸੀਗੇ। ਹਾਂਜੀ ਜੀ ਬਿਲਕੁਲ। ਤਾਂ ਅਸੀਂ ਗੱਲਬਾਤ ਕਰੀ ਆ, ਤਾਂ ਇੱਥੇ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਵੀ ਕਰ ਰਹੇ ਹਾਂ, ਆਮ ਲੋਕਾਂ ਦੇ ਨਾਲ ਵੀ ਗੱਲ ਕਰਾਂਗੇ ਜਾ ਕੇ, ਕਿਉਂਕਿ ਅੱਜ ਜੀਰੇ ਦੇ ਵਿੱਚ ਖੜੇ ਆ। ਤਾਂ ਬਾਈ ਹੋਰਾਂ ਨੇ ਸਾਨੂੰ ਦੱਸਿਆ ਕਿ ਜਿਹੜੀ ਫੈਕਟਰੀ ਆ ਉਸ ਦਾ ਆਰਡਰ ਸੀਐਮ ਸਾਹਿਬ ਦੇ ਵੱਲੋਂ ਕਰ ਦਿੱਤਾ ਗਿਆ ਕਿ ਇਸ ਨੂੰ ਬੰਦ ਕਰ ਦੇਣਾ ਚਾਹੀਦਾ। ਪਰ ਬਈ ਤਕਲੀਫਾਂ ਕਿੰਨੀਆਂ ਹੁੰਦੀਆਂ ਜੀ ਜਦੋਂ ਐ ਲੋਕਾਂ ਨੂੰ ਦੇਖਦੇ ਸੀ, ਕਿੰਨਾ ਕੁ ਦੁੱਖ ਲੱਗਦਾ ਸੀਗਾ? ਦੇਖੋ ਜੀ, ਗਰਾਊਂਡ ਲੈਵਲ ਤੇ ਅੱਜ ਇਸ ਪਿੰਡ ਦੇ ਵਿੱਚ ਆ ਕੇ ਤਾਂ ਅਸੀਂ ਅੱਜ ਦੇਖਿਆ ਜਿੰਨੀਆਂ ਕੁ ਕਮੇਟੀ ਦੇ ਸਾਹਮਣੇ ਲੋਕਾਂ ਨੇ ਆਪਣੀਆਂ ਤਕਲੀਫਾਂ ਦਿਖਾਈਆਂ, ਆਪਣੇ ਰੋਗ ਦਿਖਾਏ, ਪਰ ਸਾਡੇ ਕੋਲ ਫੋਟੋਜ਼ ਜਾਂਦੀਆਂ ਸੀਗੀਆਂ, ਅਸੀਂ ਦੇਖਦੇ ਸੀ, ਮਨ ਬੜਾ ਦੁਖੀ ਹੁੰਦਾ ਸੀ ਵੀ ਇੰਨਾ ਗੰਦਾ ਪਾਣੀ ਜਿਹਨੂੰ ਆਪਾਂ ਦੇਖ ਵੀ ਨਹੀਂ ਸਕਦੇ, ਜਿਹੜਾ ਪਾਣੀ ਆਪਾਂ ਵੈਸੇ ਵੀ ਯੂਜ਼ ਨਹੀਂ ਕਰ ਸਕਦੇ ਕਿਸੇ ਹੋਰ ਪਰਪਸ ਲਈ, ਤੇ ਉਹ ਪਾਣੀ ਲੋਕਾਂ ਨੂੰ ਪੀਣਾ ਪੈ ਰਿਹਾ ਕਿਉਂਕਿ ਆਰਓ ਕੋਈ ਐਡੀ ਹਰੇਕ ਬੰਦਾ ਨਹੀਂ ਅਫੋਰਡ ਕਰ ਸਕਦਾ ਵੱਡੇ ਵੱਡੇ ਆਰਓ ਵੀ ਉਹ ਉਸ ਨਾਲ ਪਾਣੀ ਸਾਫ਼ ਕਰਕੇ ਪੀ ਲੈਣ। ਤੇ ਕਿਸੇ ਨੂੰ ਲੀਵਰ ਸੋਰਾਈਸਿਸ ਹੋ ਰਿਹਾ ਸੀਗਾ, ਕਿਸੇ ਨੂੰ ਕੈਂਸਰ ਹੋ ਰਿਹਾ ਸੀਗਾ, ਹੋਰ ਬਿਮਾਰੀਆਂ ਤੰਦੀਆਂ ਚੱਲ ਰਹੀਆਂ ਸੀ, ਲੋਕ ਬਹੁਤ ਦੁਖੀ ਸੀ ਤੇ ਉਹਨਾਂ ਦਾ ਦੁੱਖ ਦੇਖ ਕੇ ਮਨ ਤਾਂ ਦੁਖੀ ਹੁੰਦਾ ਹੀ ਹੈ ਜੀ, ਲਾਜ਼ਮੀ ਹੈ। ਬਈ ਹੋਰ ਕੁਝ ਕਹਿਣਾ ਚਾਹੋਗੇ ਕਿਉਂਕਿ ਅੱਜ ਜੀਕੇ ਮਾਨ ਸੀਨੀਅਰ ਐਡਵੋਕੇਟ ਨੇ ਜੀ, ਉਹਨਾਂ ਨੇ ਸਾਰਾ ਕੇਸ ਲੜਿਆ ਹੈਗਾ ਤੇ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜੀ। ਬਿਲਕੁਲ, ਤਾਂ ਅਸੀਂ ਇੱਥੇ ਗੱਲਬਾਤ ਕਰੀ ਆ, ਤਾਂ ਇਹ ਜਿਹੜੀ ਖਬਰ ਆ ਥੋੜੇ ਸਮੇਂ ਦੇ ਵਿੱਚ ਮੀਡੀਆ ਚੈਨਲਾਂ ਦੇ ਉੱਪਰ ਵੀ ਵਾਇਰਲ ਹੋ ਜੂਗੀ, ਮੀਡੀਆ ਚੈਨਲ ਵੀ ਚਲਾਉਣਗੇ, ਤਾਂ ਅਸੀਂ ਜਿਹੜੀ ਗੱਲਬਾਤ ਆ ਇੱਥੇ ਆਮ ਲੋਕਾਂ ਦੇ ਨਾਲ ਵੀ ਕਰਾਂਗੇ ਅੱਜ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਸੋ ਅਸੀਂ ਜਿਵੇਂ ਥੋੜਾ ਟਾਈਮ ਪਹਿਲਾਂ ਸਾਡੇ ਨਾਲ ਲਾਇਰ ਗੁਰਸ਼ਰਨ ਸਿੰਘ ਤੇ ਗੁਰਸੇਵਕ ਸਿੰਘ ਮੌਜੂਦ ਸਨ, ਤਾਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਕਿ ਫੈਕਟਰੀ ਵਾਲਿਆਂ ਦਾ ਕੀ ਪੱਖ ਆ ਜਾਂ ਲੋਕਾਂ ਦਾ ਕੀ ਪੱਖ ਆ। ਤਾਂ ਅਸੀਂ ਉਸ ਨੂੰ ਲੈ ਕੇ ਹਲੇ ਖੜੇ ਹੀ ਸੀਗੇ ਇੱਥੇ, ਤਾਂ ਤੁਸੀਂ ਦੇਖ ਸਕਦੇ ਹੋ ਗੱਡੀ ਦੀਆਂ ਟਾਕੀਆਂ ਖੁੱਲ੍ਹੀਆਂ ਨੇ। ਜਿਹੜੇ ਸਾਡੇ ਵਕੀਲ ਸਾਹਿਬ ਸੀ ਉਹ ਜਾ ਰਹੇ ਸੀ, ਤਾਂ ਤੁਰੰਤ ਫੋਨ ਆਇਆ, ਇੱਕ ਫੋਨ ਆਇਆ ਜਿਹੜੇ ਕਿ ਜੀਰਾ ਵਾਸੀਆਂ ਦੇ ਲੋਕਾਂ ਦੇ ਲਈ ਇੱਕ ਖੁਸ਼ੀ ਦੀ ਗੱਲ ਕਹੀ ਜਾ ਸਕਦੀ ਆ। ਤਾਂ ਅਸੀਂ ਬਾਈ ਤੋਂ ਹੀ ਸੁਣ ਰਹੇ ਹਾਂ, ਬਾਈ ਫੋਨ ਤੇ ਕੀ ਗੱਲ ਹੋਈ ਆ। ਹੁਣੇ ਸਾਨੂੰ ਪਤਾ ਲੱਗਿਆ ਜੀ, ਫੋਨ ਆਇਆ ਵੀ ਸੀਐਮ ਸਾਹਿਬ ਨੇ ਆਰਡਰ ਕੀਤਾ ਕਿ ਫੈਕਟਰੀ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕੀਤਾ ਜਾਵੇ ਜੀ। ਸੀਐਮ ਸਾਹਿਬ ਦਾ ਹੁਣੇ ਸਾਨੂੰ ਪਤਾ ਲੱਗਿਆ ਜੀ, ਬਾਕੀ ਹੁਣ ਕਲੈਰਿਟੀ ਲੈਣੇ ਆ ਜੀ ਕੀ ਆਰਡਰ ਆਇਆ ਜੀ। ਜੀ ਖੁਸ਼ੀ ਹੋਈ
ਕਿਉਂਕਿ ਕੇਸ ਤੁਸੀਂ ਲੜ ਰਹੇ ਸੀ। ਕਿ ਸਾਡੇ ਮੈਮ ਨੇ ਜੀ ਕੇ ਮਾਨ ਗੁਰਸ਼ਰਨ ਕੌਰ ਮਾਨ ਸੀਨੀਅਰ ਐਡਵੋਕੇਟ, ਉਹ ਉਹਨਾਂ ਨੇ ਬਹੁਤ ਤਨਦੇਹੀ ਨਾਲ ਲੜੇ ਆ ਜੀ, ਬਹੁਤ ਖੁਸ਼ੀ ਹੈਗੀ ਹੈ ਜੀ। ਤੇ ਹੁਣ ਬਾਕੀ ਕਲੈਰਿਟੀ ਲੈਣੇ ਆ ਜੀ ਕੀ ਆਰਡਰ ਆਇਆ ਜੀ। ਹਾਂਜੀ, ਕੀ ਲੱਗਦਾ ਬਈ ਤੁਹਾਨੂੰ, ਕਿਉਂਕਿ ਭਾਈ ਸਾਹਿਬ ਨੇ ਦੱਸਤਾ ਕਿ ਖੁਸ਼ੀ ਤਾਂ ਹੋ ਰਹੀ ਹੈਗੀ। ਹਾਂਜੀ ਹਾਂ, ਬਹੁਤ ਮਨ ਨੂੰ ਖੁਸ਼ੀ ਹੈ। ਚਲੋ ਸੀਐਮ ਸਾਹਿਬ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਸਾਡੇ ਪੱਖ ਦੇ ਵਿੱਚ ਇਹ ਹੁਕਮ ਸੁਣਾ ਦਿੱਤਾ ਤੇ ਇਹਨਾਂ ਲੋਕਾਂ ਦੇ ਬਾਰੇ ਸੋਚਿਆ। ਬਿਲਕੁਲ ਤਾਂ ਅਸੀਂ ਜਿਹੜੀ ਇਹ ਗੱਲਬਾਤ ਆ ਅਸੀਂ ਤਾਂ ਕਰੀ ਆ ਕਿ ਇੱਥੇ ਬਾਈ ਵਰਗਿਆਂ ਦੇ ਨਾਲ, ਕਿਉਂਕਿ ਇਹਨਾਂ ਨੇ ਕਾਫੀ ਟਾਈਮ, ਬਈ ਕਿੰਨਾ ਕੁ ਟਾਈਮ ਹੋ ਗਿਆ ਜੀ ਕੇਸ ਲੜਦਿਆਂ ਨੂੰ? ਦੇਖੋ ਜੀ, ਇਹ 7ਵੇਂ ਮਹੀਨੇ ਦਾ ਗਿਆ ਹੋਇਆ, 7ਵੇਂ ਮਹੀਨੇ ਦਾ ਕੋਰਟ ਦੇ ਵਿੱਚ ਗਿਆ ਹੋਇਆ ਜੀ ਕੇਸ। ਫਿਰ 9ਵੇਂ ਮਹੀਨੇ 'ਚ ਤਰੀਕ ਆਈ ਆ, ਫਿਰ 10ਵੇਂ 'ਚ ਆਈ ਆ, 11ਵੇਂ 'ਚ ਆਈ ਆ, ਹੁਣ ਦੂਜੇ 'ਚ ਪਈ ਹੈ ਜੀ। ਚੱਲ ਹੀ ਰਿਹਾ ਜੀ। ਉਦੋਂ ਦਾ ਅਸੀਂ ਇਹਦੇ ਤੇ ਕੰਮ ਕਰ ਰਹੇ ਸੀਗੇ। ਹਾਂਜੀ ਜੀ, ਬਿਲਕੁਲ। ਤਾਂ ਅਸੀਂ ਗੱਲਬਾਤ ਕਰੀ ਆ ਤਾਂ ਇੱਥੇ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਵੀ ਕਰ ਰਹੇ ਹਾਂ, ਆਮ ਲੋਕਾਂ ਦੇ ਨਾਲ ਵੀ ਗੱਲ ਕਰਾਂਗੇ ਜਾ ਕੇ, ਕਿਉਂਕਿ ਅੱਜ ਜੀਰੇ ਦੇ ਵਿੱਚ ਖੜੇ ਆ। ਤਾਂ ਬਾਈ ਹੋਰਾਂ ਨੇ ਸਾਨੂੰ ਦੱਸਿਆ ਕਿ ਜਿਹੜੀ ਫੈਕਟਰੀ ਆ ਉਸ ਦਾ ਆਰਡਰ ਸੀਐਮ ਸਾਹਿਬ ਦੇ ਵੱਲੋਂ ਕਰ ਦਿੱਤਾ ਗਿਆ ਕਿ ਇਸ ਨੂੰ ਬੰਦ ਕਰ ਦੇਣਾ ਚਾਹੀਦਾ। ਪਰ ਬਈ ਤਕਲੀਫਾਂ ਕਿੰਨੀਆਂ ਕੁ ਹੁੰਦੀਆਂ ਜੀ ਜਦੋਂ ਐ ਲੋਕਾਂ ਨੂੰ ਦੇਖਦੇ ਸੀ, ਕਿੰਨਾ ਕੁ ਦੁੱਖ ਲੱਗਦਾ ਸੀਗਾ? ਦੇਖੋ ਜੀ, ਗਰਾਊਂਡ ਲੈਵਲ ਤੇ ਅੱਜ ਇਸ ਪਿੰਡ ਦੇ ਵਿੱਚ ਆ ਕੇ ਤਾਂ ਅਸੀਂ ਅੱਜ ਦੇਖਿਆ, ਜਿੰਨੀਆਂ ਕੁ ਕਮੇਟੀ ਦੇ ਸਾਹਮਣੇ ਲੋਕਾਂ ਨੇ ਆਪਣੀਆਂ ਤਕਲੀਫਾਂ ਦਿਖਾਈਆਂ, ਆਪਣੇ ਰੋਗ ਦਿਖਾਏ, ਪਰ ਸਾਡੇ ਕੋਲ ਫੋਟੋਜ਼ ਜਾਂਦੀਆਂ ਸੀਗੀਆਂ, ਅਸੀਂ ਦੇਖਦੇ ਸੀ, ਮਨ ਬੜਾ ਦੁਖੀ ਹੁੰਦਾ ਸੀ ਵੀ ਇੰਨਾ ਗੰਦਾ ਪਾਣੀ ਜਿਹਨੂੰ ਆਪਾਂ ਦੇਖ ਵੀ ਨਹੀਂ ਸਕਦੇ, ਜਿਹੜਾ ਪਾਣੀ ਆਪਾਂ ਵੈਸੇ ਵੀ ਯੂਜ਼ ਨਹੀਂ ਕਰ ਸਕਦੇ ਕਿਸੇ ਹੋਰ ਪਰਪਸ ਲਈ, ਤੇ ਉਹ ਪਾਣੀ ਲੋਕਾਂ ਨੂੰ ਪੀਣਾ ਪੈ ਰਿਹਾ। ਕਿਉਂਕਿ ਆਰਓ ਕੋਈ ਐਡੀ ਹਰੇਕ ਬੰਦਾ ਨਹੀਂ ਅਫੋਰਡ ਕਰ ਸਕਦਾ, ਵੱਡੇ ਆਰਓ ਵੀ ਉਹ ਉਸ ਨਾਲ ਪਾਣੀ ਸਾਫ਼ ਕਰਕੇ ਪੀ ਲੈਣ। ਤੇ ਕਿਸੇ ਨੂੰ ਲੀਵਰ ਸੋਰਾਈਸਿਸ ਹੋ ਰਿਹਾ ਸੀਗਾ, ਕਿਸੇ ਨੂੰ ਕੈਂਸਰ ਹੋ ਰਿਹਾ ਸੀਗਾ, ਹੋਰ ਬਿਮਾਰੀਆਂ ਤੰਦੀਆਂ ਚੱਲ ਰਹੀਆਂ ਸੀ। ਲੋਕ ਬਹੁਤ ਦੁਖੀ ਸੀ ਤੇ ਉਹਨਾਂ ਦਾ ਦੁੱਖ ਦੇਖ ਕੇ ਮਨ ਤਾਂ ਦੁਖੀ ਹੁੰਦਾ ਹੀ ਹੈ ਜੀ, ਲਾਜ਼ਮੀ ਹੈ। ਬਈ ਹੋਰ ਕੁਝ ਕਹਿਣਾ ਚਾਹੋਗੇ, ਕਿਉਂਕਿ ਅੱਜ ਜੀ ਕੇ ਮਾਨ ਸੀਨੀਅਰ ਐਡਵੋਕੇਟ ਨੇ ਜੀ, ਉਹਨਾਂ ਨੇ ਸਾਰਾ ਕੇਸ ਲੜਿਆ ਹੈਗਾ ਤੇ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜੀ। ਬਿਲਕੁਲ, ਤਾਂ ਅਸੀਂ ਇੱਥੇ ਗੱਲਬਾਤ ਕਰੀ ਆ ਤਾਂ ਇਹ ਜਿਹੜੀ ਖਬਰ ਆ ਥੋੜ੍ਹੇ ਸਮੇਂ ਦੇ ਵਿੱਚ ਮੀਡੀਆ ਚੈਨਲਾਂ ਦੇ ਉੱਪਰ ਵੀ ਵਾਇਰਲ ਹੋ ਜੂਗੀ, ਮੀਡੀਆ ਚੈਨਲ ਵੀ ਚਲਾਉਣਗੇ। ਤਾਂ ਅਸੀਂ ਜਿਹੜੀ ਗੱਲਬਾਤ ਆ ਇੱਥੇ ਆਮ ਲੋਕਾਂ ਦੇ ਨਾਲ ਵੀ ਕਰਾਂਗੇ ਅੱਜ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਸੋ ਅਸੀਂ ਜਿਵੇਂ ਥੋੜ੍ਹਾ ਟਾਈਮ ਪਹਿਲਾਂ ਸਾਡੇ ਨਾਲ ਲਾਇਰ ਗੁਰਸ਼ਰਨ ਸਿੰਘ ਤੇ ਗੁਰਸੇਵਕ ਸਿੰਘ ਮੌਜੂਦ ਸਨ, ਤਾਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਕਿ ਫੈਕਟਰੀ ਵਾਲਿਆਂ ਦਾ ਕੀ ਪੱਖ ਆ ਜਾਂ ਲੋਕਾਂ ਦਾ ਕੀ ਪੱਖ ਆ। ਤਾਂ ਅਸੀਂ ਉਸ ਨੂੰ ਲੈ ਕੇ ਹਲੇ ਖੜੇ ਹੀ ਸੀਗੇ ਇੱਥੇ। ਤਾਂ ਤੁਸੀਂ ਦੇਖ ਸਕਦੇ ਹੋ ਗੱਡੀ ਦੀਆਂ ਟਾਕੀਆਂ ਖੁੱਲ੍ਹੀਆਂ ਨੇ। ਜਿਹੜੇ ਸਾਡੇ ਵਕੀਲ ਸਾਹਿਬ ਸੀ ਉਹ ਜਾ ਰਹੇ ਸੀ ਤਾਂ ਤੁਰੰਤ ਫੋਨ ਆਇਆ, ਇੱਕ ਫੋਨ ਆਇਆ ਜਿਹੜੇ ਕਿ ਜੀਰਾ ਵਾਸੀਆਂ ਦੇ ਲੋਕਾਂ ਦੇ ਲਈ ਇੱਕ ਖੁਸ਼ੀ ਦੀ ਗੱਲ ਕਹੀ ਜਾ ਸਕਦੀ ਆ। ਤਾਂ ਅਸੀਂ ਬਾਈ ਤੋਂ ਹੀ ਸੁਣ ਰਹੇ ਹਾਂ, ਬਾਈ ਫੋਨ ਤੇ ਕੀ ਗੱਲ ਹੋਈ ਆ? ਹੁਣੇ ਸਾਨੂੰ ਪਤਾ ਲੱਗਿਆ ਜੀ, ਫੋਨ ਆਇਆ ਵੀ ਸੀਐਮ ਸਾਹਿਬ ਨੇ ਆਰਡਰ ਕੀਤਾ ਕਿ ਫੈਕਟਰੀ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕੀਤਾ ਜਾਵੇ ਜੀ। ਸੀਐਮ ਸਾਹਿਬ ਦਾ ਹੁਣੇ ਸਾਨੂੰ ਪਤਾ ਲੱਗਿਆ ਜੀ। ਬਾਕੀ ਹੁਣ ਕਲੈਰਿਟੀ ਲੈਣੇ ਆ ਜੀ ਕੀ ਆਰਡਰ ਆਇਆ ਜੀ। ਜੀ, ਖੁਸ਼ੀ ਹੋਈ ਕਿਉਂਕਿ ਕੇਸ ਤੁਸੀਂ ਲੜ ਰਹੇ ਸੀ। ਕਿ ਸਾਡੇ ਮੈਮ ਨੇ ਜੀ ਕੇ ਮਾਨ ਗੁਰਸ਼ਰਨ ਕੌਰ ਮਾਨ ਸੀਨੀਅਰ ਐਡਵੋਕੇਟ, ਉਹ ਉਹਨਾਂ ਨੇ ਬਹੁਤ ਤਨਦੇਹੀ ਨਾਲ ਲੜੇ ਆ ਜੀ, ਬਹੁਤ ਖੁਸ਼ੀ ਹੈਗੀ ਹੈ ਜੀ। ਤੇ ਹੁਣ ਬਾਕੀ ਕਲੈਰਿਟੀ ਲੈਣੇ ਆ ਜੀ ਕੀ ਆਰਡਰ ਆਇਆ ਜੀ। ਹਾਂਜੀ, ਕੀ ਲੱਗਦਾ ਬਈ ਤੁਹਾਨੂੰ, ਕਿਉਂਕਿ ਭਾਈ ਸਾਹਿਬ ਨੇ ਦੱਸਤਾ ਕਿ ਖੁਸ਼ੀ ਤਾਂ ਹੋ ਰਹੀ ਹੈਗੀ। ਹਾਂਜੀ ਹਾਂ, ਬਹੁਤ ਮਨ ਨੂੰ ਖੁਸ਼ੀ ਹੈ। ਚਲੋ ਸੀਐਮ ਸਾਹਿਬ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਸਾਡੇ ਪੱਖ ਦੇ ਵਿੱਚ ਇਹ ਹੁਕਮ ਸੁਣਾ ਦਿੱਤਾ ਤੇ ਇਹਨਾਂ ਲੋਕਾਂ ਦੇ ਬਾਰੇ ਸੋਚਿਆ। ਜੀ, ਬਿਲਕੁਲ। ਤਾਂ ਅਸੀਂ ਜਿਹੜੀ ਇਹ ਗੱਲਬਾਤ ਆ ਅਸੀਂ ਤਾਂ ਕਰੀ ਆ ਕਿ ਇੱਥੇ ਬਾਈ ਵਰਗਿਆਂ ਦੇ ਨਾਲ, ਕਿਉਂਕਿ ਇਹਨਾਂ ਨੇ ਕਾਫੀ ਟਾਈਮ, ਬਈ ਕਿੰਨਾ ਕੁ ਟਾਈਮ ਹੋ ਗਿਆ ਜੀ ਕੇਸ ਲੜਦਿਆਂ ਨੂੰ? ਦੇਖੋ ਜੀ, ਇਹ 7ਵੇਂ ਮਹੀਨੇ ਦਾ ਗਿਆ ਹੋਇਆ, 7ਵੇਂ ਮਹੀਨੇ ਦਾ ਕੋਰਟ ਦੇ ਵਿੱਚ ਗਿਆ ਹੋਇਆ ਜੀ ਕੇਸ। ਫਿਰ 9ਵੇਂ ਮਹੀਨੇ 'ਚ ਤਰੀਕ ਆਈ ਆ, ਫਿਰ 10ਵੇਂ 'ਚ ਆਈ ਆ, 11ਵੇਂ 'ਚ ਆਈ ਆ, ਹੁਣ ਦੂਜੇ 'ਚ ਪਈ ਹੈ ਜੀ। ਚੱਲ ਹੀ ਰਿਹਾ ਜੀ। ਉਦੋਂ ਦਾ ਅਸੀਂ ਇਹਦੇ ਤੇ ਕੰਮ ਕਰ ਰਹੇ ਸੀਗੇ। ਹਾਂਜੀ ਜੀ, ਬਿਲਕੁਲ। ਤਾਂ ਅਸੀਂ ਗੱਲਬਾਤ ਕਰੀ ਆ ਤਾਂ ਇੱਥੇ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਵੀ ਕਰ ਰਹੇ ਹਾਂ, ਆਮ ਲੋਕਾਂ ਦੇ ਨਾਲ ਵੀ ਗੱਲ ਕਰਾਂਗੇ ਜਾ ਕੇ, ਕਿਉਂਕਿ ਅੱਜ ਜੀਰੇ ਦੇ ਵਿੱਚ ਖੜੇ ਆ। ਤਾਂ ਬਾਈ ਹੋਰਾਂ ਨੇ ਸਾਨੂੰ ਦੱਸਿਆ ਕਿ ਜਿਹੜੀ ਫੈਕਟਰੀ ਆ ਉਸ ਦਾ ਆਰਡਰ ਸੀਐਮ ਸਾਹਿਬ ਦੇ ਵੱਲੋਂ ਕਰ ਦਿੱਤਾ ਗਿਆ ਕਿ ਇਸ ਨੂੰ ਬੰਦ ਕਰ ਦੇਣਾ ਚਾਹੀਦਾ। ਪਰ ਬਈ ਤਕਲੀਫਾਂ ਕਿੰਨੀਆਂ ਕੁ ਹੁੰਦੀਆਂ ਜੀ ਜਦੋਂ ਐ ਲੋਕਾਂ ਨੂੰ ਦੇਖਦੇ ਸੀ, ਕਿੰਨਾ ਕੁ ਦੁੱਖ ਲੱਗਦਾ ਸੀਗਾ? ਦੇਖੋ ਜੀ, ਗਰਾਊਂਡ ਲੈਵਲ ਤੇ ਅੱਜ ਇਸ ਪਿੰਡ ਦੇ ਵਿੱਚ ਆ ਕੇ ਤਾਂ ਅਸੀਂ ਅੱਜ ਦੇਖਿਆ, ਜਿੰਨੀਆਂ ਕੁ ਕਮੇਟੀ ਦੇ ਸਾਹਮਣੇ ਲੋਕਾਂ ਨੇ ਆਪਣੀਆਂ ਤਕਲੀਫਾਂ ਦਿਖਾਈਆਂ, ਆਪਣੇ ਰੋਗ ਦਿਖਾਏ, ਪਰ ਸਾਡੇ ਕੋਲ ਫੋਟੋਜ਼ ਜਾਂਦੀਆਂ ਸੀਗੀਆਂ, ਅਸੀਂ ਦੇਖਦੇ ਸੀ, ਮਨ ਬੜਾ ਦੁਖੀ ਹੁੰਦਾ ਸੀ ਵੀ ਇੰਨਾ ਗੰਦਾ ਪਾਣੀ ਜਿਹਨੂੰ ਆਪਾਂ ਦੇਖ ਵੀ ਨਹੀਂ ਸਕਦੇ, ਜਿਹੜਾ ਪਾਣੀ ਆਪਾਂ ਵੈਸੇ ਵੀ ਯੂਜ਼ ਨਹੀਂ ਕਰ ਸਕਦੇ ਕਿਸੇ ਹੋਰ ਪਰਪਸ ਲਈ, ਤੇ ਉਹ ਪਾਣੀ ਲੋਕਾਂ ਨੂੰ ਪੀਣਾ ਪੈ ਰਿਹਾ। ਕਿਉਂਕਿ ਆਰਓ ਕੋਈ ਐਡੀ ਹਰੇਕ ਬੰਦਾ ਨਹੀਂ ਅਫੋਰਡ ਕਰ ਸਕਦਾ, ਵੱਡੇ ਆਰਓ ਵੀ ਉਹ ਉਸ ਨਾਲ ਪਾਣੀ ਸਾਫ਼ ਕਰਕੇ ਪੀ ਲੈਣ। ਤੇ ਕਿਸੇ ਨੂੰ ਲੀਵਰ ਸੋਰਾਈਸਿਸ ਹੋ ਰਿਹਾ ਸੀਗਾ, ਕਿਸੇ ਨੂੰ ਕੈਂਸਰ ਹੋ ਰਿਹਾ ਸੀਗਾ, ਹੋਰ ਬਿਮਾਰੀਆਂ ਤੰਦੀਆਂ ਚੱਲ ਰਹੀਆਂ ਸੀ। ਲੋਕ ਬਹੁਤ ਦੁਖੀ ਸੀ ਤੇ ਉਹਨਾਂ ਦਾ ਦੁੱਖ ਦੇਖ ਕੇ ਮਨ ਤਾਂ ਦੁਖੀ ਹੁੰਦਾ ਹੀ ਹੈ ਜੀ, ਲਾਜ਼ਮੀ ਹੈ।
ਬਈ ਹੋਰ ਕੁਝ ਕਹਿਣਾ ਚਾਹੋਗੇ ਕਿਉਂਕਿ ਅੱਜ ਜੀਕੇ ਮਾਨ ਸੀਨੀਅਰ ਐਡਵੋਕੇਟ ਨੇ ਜੀ, ਉਹਨਾਂ ਨੇ ਸਾਰਾ ਕੇਸ ਲੜਿਆ ਹੈਗਾ ਤੇ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜੀ ਬਿਲਕੁਲ। ਤਾਂ ਅਸੀਂ ਇੱਥੇ ਗੱਲਬਾਤ ਕਰੀ ਆ ਤਾਂ ਇਹ ਜਿਹੜੀ ਖਬਰ ਆ ਥੋੜੇ ਸਮੇਂ ਦੇ ਵਿੱਚ ਮੀਡੀਆ ਚੈਨਲਾਂ ਦੇ ਉੱਪਰ ਵੀ ਵਾਇਰਲ ਹੋ ਜੂਗੀ, ਮੀਡੀਆ ਚੈਨਲ ਵੀ ਚਲਾਉਣਗੇ, ਤਾਂ ਅਸੀਂ ਜਿਹੜੀ ਗੱਲਬਾਤ ਆ ਇੱਥੇ ਆਮ ਲੋਕਾਂ ਦੇ ਨਾਲ ਵੀ ਕਰਾਂਗੇ ਅੱਜ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਸੋ ਅਸੀਂ ਜਿਵੇਂ ਥੋੜਾ ਟਾਈਮ ਪਹਿਲਾਂ ਸਾਡੇ ਨਾਲ ਲਾਇਰ ਗੁਰਸ਼ਰਨ ਸਿੰਘ ਤੇ ਗੁਰਸੇਵਕ ਸਿੰਘ ਮੌਜੂਦ ਸਨ, ਤਾਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਕਿ ਫੈਕਟਰੀ ਵਾਲਿਆਂ ਦਾ ਕੀ ਪੱਖ ਆ ਜਾਂ ਲੋਕਾਂ ਦਾ ਕੀ ਪੱਖ ਆ। ਤਾਂ ਅਸੀਂ ਉਸ ਨੂੰ ਲੈ ਕੇ ਹਲੇ ਖੜੇ ਹੀ ਸੀਗੇ ਇੱਥੇ, ਤਾਂ ਤੁਸੀਂ ਦੇਖ ਸਕਦੇ ਹੋ ਗੱਡੀ ਦੀਆਂ ਟਾਕੀਆਂ ਖੁੱਲ੍ਹੀਆਂ ਨੇ। ਜਿਹੜੇ ਸਾਡੇ ਵਕੀਲ ਸਾਹਿਬ ਸੀ ਉਹ ਜਾ ਰਹੇ ਸੀ, ਤਾਂ ਤੁਰੰਤ ਫੋਨ ਆਇਆ, ਇੱਕ ਫੋਨ ਆਇਆ ਜਿਹੜੇ ਕਿ ਜੀਰਾ ਵਾਸੀਆਂ ਦੇ ਲੋਕਾਂ ਦੇ ਲਈ ਇੱਕ ਖੁਸ਼ੀ ਦੀ ਗੱਲ ਕਹੀ ਜਾ ਸਕਦੀ ਆ। ਤਾਂ ਅਸੀਂ ਬਾਈ ਤੋਂ ਹੀ ਸੁਣ ਰਹੇ ਹਾਂ, ਬਾਈ ਫੋਨ ਤੇ ਕੀ ਗੱਲ ਹੋਈ ਆ। ਹੁਣੇ ਸਾਨੂੰ ਪਤਾ ਲੱਗਿਆ ਜੀ, ਫੋਨ ਆਇਆ ਵੀ ਸੀਐਮ ਸਾਹਿਬ ਨੇ ਆਰਡਰ ਕੀਤਾ ਕਿ ਫੈਕਟਰੀ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕੀਤਾ ਜਾਵੇ ਜੀ। ਸੀਐਮ ਸਾਹਿਬ ਦਾ ਹੁਣੇ ਸਾਨੂੰ ਪਤਾ ਲੱਗਿਆ ਜੀ, ਬਾਕੀ ਹੁਣ ਕਲੈਰਿਟੀ ਲੈਣੇ ਆ ਜੀ ਕੀ ਆਰਡਰ ਆਇਆ ਜੀ। ਜੀ ਖੁਸ਼ੀ ਹੋਈ ਕਿਉਂਕਿ ਕੇਸ ਤੁਸੀਂ ਲੜ ਰਹੇ ਸੀ। ਕਿ ਸਾਡੇ ਮੈਮ ਨੇ ਜੀਕੇ ਮਾਨ ਗੁਰਸ਼ਰਨ ਕੌਰ ਮਾਨ ਸੀਨੀਅਰ ਐਡਵੋਕੇਟ, ਉਹ ਉਹਨਾਂ ਨੇ ਬਹੁਤ ਤਨਦੇਹੀ ਨਾਲ ਲੜਿਆ ਜੀ, ਬਹੁਤ ਖੁਸ਼ੀ ਹੈਗੀ ਹੈ ਜੀ। ਤੇ ਹੁਣ ਬਾਕੀ ਕਲੈਰਿਟੀ ਲੈਣੇ ਆ ਜੀ ਕੀ ਆਰਡਰ ਆਇਆ ਜੀ। ਹਾਂਜੀ ਕੀ ਲੱਗਦਾ ਬਈ ਤੁਹਾਨੂੰ, ਕਿਉਂਕਿ ਭਾਈ ਸਾਹਿਬ ਨੇ ਦੱਸਤਾ ਕਿ ਖੁਸ਼ੀ ਤਾਂ ਹੋ ਰਹੀ ਹੈਗੀ। ਹਾਂਜੀ ਹਾਂ, ਬਹੁਤ ਮਨ ਨੂੰ ਖੁਸ਼ੀ ਹੈ। ਚਲੋ ਸੀਐਮ ਸਾਹਿਬ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਸਾਡੇ ਪੱਖ ਦੇ ਵਿੱਚ ਇਹ ਹੁਕਮ ਸੁਣਾ ਦਿੱਤਾ ਤੇ ਇਹਨਾਂ ਲੋਕਾਂ ਦੇ ਬਾਰੇ ਸੋਚਿਆ। ਜੀ ਬਿਲਕੁਲ। ਤਾਂ ਅਸੀਂ ਜਿਹੜੀ ਇਹ ਗੱਲਬਾਤ ਆ ਅਸੀਂ ਤਾਂ ਕਰੀ ਆ ਕਿ ਇੱਥੇ ਬਾਈ ਵਰਗਿਆਂ ਦੇ ਨਾਲ, ਕਿਉਂਕਿ ਇਹਨਾਂ ਨੇ ਕਾਫੀ ਟਾਈਮ, ਬਈ ਕਿੰਨਾ ਕੁ ਟਾਈਮ ਹੋ ਗਿਆ ਜੀ ਕੇਸ ਲੜਦਿਆਂ ਨੂੰ? ਦੇਖੋ ਜੀ, ਇਹ 7ਵੇਂ ਮਹੀਨੇ ਦਾ ਗਿਆ ਹੋਇਆ, 7ਵੇਂ ਮਹੀਨੇ ਦਾ ਕੋਰਟ ਦੇ ਵਿੱਚ ਗਿਆ ਹੋਇਆ ਜੀ ਕੇਸ। ਫਿਰ 9ਵੇਂ ਮਹੀਨੇ 'ਚ ਤਰੀਕ ਆਈ ਆ, ਫਿਰ 10ਵੇਂ 'ਚ ਆਈ ਆ, 11ਵੇਂ 'ਚ ਆਈ ਆ, ਹੁਣ ਦੂਜੇ 'ਚ ਪਈ ਹੈ ਜੀ। ਚੱਲ ਹੀ ਰਿਹਾ ਜੀ। ਉਦੋਂ ਦਾ ਅਸੀਂ ਇਹਦੇ 'ਤੇ ਕੰਮ ਕਰ ਰਹੇ ਸੀਗੇ। ਹਾਂਜੀ ਜੀ ਬਿਲਕੁਲ। ਤਾਂ ਅਸੀਂ ਗੱਲਬਾਤ ਕਰੀ ਆ, ਤਾਂ ਇੱਥੇ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਵੀ ਕਰ ਰਹੇ ਹਾਂ, ਆਮ ਲੋਕਾਂ ਦੇ ਨਾਲ ਵੀ ਗੱਲ ਕਰਾਂਗੇ ਜਾ ਕੇ, ਕਿਉਂਕਿ ਅੱਜ ਜੀਰੇ ਦੇ ਵਿੱਚ ਖੜੇ ਆ। ਤਾਂ ਬਾਈ ਹੋਰਾਂ ਨੇ ਸਾਨੂੰ ਦੱਸਿਆ ਕਿ ਜਿਹੜੀ ਫੈਕਟਰੀ ਆ ਉਸ ਦਾ ਆਰਡਰ ਸੀਐਮ ਸਾਹਿਬ ਦੇ ਵੱਲੋਂ ਕਰ ਦਿੱਤਾ ਗਿਆ ਕਿ ਇਸ ਨੂੰ ਬੰਦ ਕਰ ਦੇਣਾ ਚਾਹੀਦਾ। ਪਰ ਬਈ ਤਕਲੀਫਾਂ ਕਿੰਨੀਆਂ ਕੁ ਹੁੰਦੀਆਂ ਸੀ ਜਦੋਂ ਐ ਲੋਕਾਂ ਨੂੰ ਦੇਖਦੇ ਸੀ, ਕਿੰਨਾ ਕੁ ਦੁੱਖ ਲੱਗਦਾ ਸੀਗਾ? ਦੇਖੋ ਜੀ, ਗਰਾਊਂਡ ਲੈਵਲ ਤੇ ਅੱਜ ਇਸ ਪਿੰਡ ਦੇ ਵਿੱਚ ਆ ਕੇ ਤਾਂ ਅਸੀਂ ਅੱਜ ਦੇਖਿਆ, ਜਿੰਨੀਆਂ ਕੁ ਕਮੇਟੀ ਦੇ ਸਾਹਮਣੇ ਲੋਕਾਂ ਨੇ ਆਪਣੀਆਂ ਤਕਲੀਫਾਂ ਦਿਖਾਈਆਂ, ਆਪਣੇ ਰੋਗ ਦਿਖਾਏ, ਪਰ ਸਾਡੇ ਕੋਲ ਫੋਟੋਜ਼ ਜਾਂਦੀਆਂ ਸੀਗੀਆਂ, ਅਸੀਂ ਦੇਖਦੇ ਸੀ, ਮਨ ਬੜਾ ਦੁਖੀ ਹੁੰਦਾ ਸੀ ਵੀ ਇੰਨਾ ਗੰਦਾ ਪਾਣੀ ਜਿਹਨੂੰ ਆਪਾਂ ਦੇਖ ਵੀ ਨਹੀਂ ਸਕਦੇ, ਜਿਹੜਾ ਪਾਣੀ ਆਪਾਂ ਵੈਸੇ ਵੀ ਯੂਜ਼ ਨਹੀਂ ਕਰ ਸਕਦੇ ਕਿਸੇ ਹੋਰ ਪਰਪਸ ਲਈ, ਤੇ ਉਹ ਪਾਣੀ ਲੋਕਾਂ ਨੂੰ ਪੀਣਾ ਪੈ ਰਿਹਾ। ਕਿਉਂਕਿ ਆਰਓ ਕੋਈ ਐਡੀ ਹਰੇਕ ਬੰਦਾ ਨਹੀਂ ਅਫੋਰਡ ਕਰ ਸਕਦਾ, ਵੱਡੇ ਆਰਓ ਵੀ ਉਹ ਉਸ ਨਾਲ ਪਾਣੀ ਸਾਫ਼ ਕਰਕੇ ਪੀ ਲੈਣ। ਤੇ ਕਿਸੇ ਨੂੰ ਲੀਵਰ ਸੋਰਾਈਸਿਸ ਹੋ ਰਿਹਾ ਸੀਗਾ, ਕਿਸੇ ਨੂੰ ਕੈਂਸਰ ਹੋ ਰਿਹਾ ਸੀਗਾ, ਹੋਰ ਬਿਮਾਰੀਆਂ ਤਨ ਦੀਆਂ ਚੱਲ ਰਹੀਆਂ ਸੀ। ਲੋਕ ਬਹੁਤ ਦੁਖੀ ਸੀ ਤੇ ਉਹਨਾਂ ਦਾ ਦੁੱਖ ਦੇਖ ਕੇ ਮਨ ਤਾਂ ਦੁਖੀ ਹੁੰਦਾ ਹੀ ਹੈ ਜੀ, ਲਾਜ਼ਮੀ ਹੈ। ਬਈ ਹੋਰ ਕੁਝ ਕਹਿਣਾ ਚਾਹੋਗੇ ਕਿਉਂਕਿ ਅੱਜ ਜੀਕੇ ਮਾਨ ਸੀਨੀਅਰ ਐਡਵੋਕੇਟ ਨੇ ਜੀ, ਉਹਨਾਂ ਨੇ ਸਾਰਾ ਕੇਸ ਲੜਿਆ ਹੈਗਾ ਤੇ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜੀ ਬਿਲਕੁਲ। ਤਾਂ ਅਸੀਂ ਇੱਥੇ ਗੱਲਬਾਤ ਕਰੀ ਆ, ਤਾਂ ਇਹ ਜਿਹੜੀ ਖਬਰ ਆ ਥੋੜੇ ਸਮੇਂ ਦੇ ਵਿੱਚ ਮੀਡੀਆ ਚੈਨਲਾਂ ਦੇ ਉੱਪਰ ਵੀ ਵਾਇਰਲ ਹੋ ਜੂਗੀ, ਮੀਡੀਆ ਚੈਨਲ ਵੀ ਚਲਾਉਣਗੇ, ਤਾਂ ਅਸੀਂ ਜਿਹੜੀ ਗੱਲਬਾਤ ਆ ਇੱਥੇ ਆਮ ਲੋਕਾਂ ਦੇ ਨਾਲ ਵੀ ਕਰਾਂਗੇ ਅੱਜ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਸੋ ਅਸੀਂ ਜਿਵੇਂ ਥੋੜਾ ਟਾਈਮ ਪਹਿਲਾਂ ਸਾਡੇ ਨਾਲ ਲਾਇਰ ਗੁਰਸ਼ਰਨ ਸਿੰਘ ਤੇ ਗੁਰਸੇਵਕ ਸਿੰਘ ਮੌਜੂਦ ਸਨ, ਤਾਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਕਿ ਫੈਕਟਰੀ ਵਾਲਿਆਂ ਦਾ ਕੀ ਪੱਖ ਆ ਜਾਂ ਲੋਕਾਂ ਦਾ ਕੀ ਪੱਖ ਆ। ਤਾਂ ਅਸੀਂ ਉਸ ਨੂੰ ਲੈ ਕੇ ਹਲੇ ਖੜੇ ਹੀ ਸੀਗੇ ਇੱਥੇ, ਤਾਂ ਤੁਸੀਂ ਦੇਖ ਸਕਦੇ ਹੋ ਗੱਡੀ ਦੀਆਂ ਟਾਕੀਆਂ ਖੁੱਲ੍ਹੀਆਂ ਨੇ। ਜਿਹੜੇ ਸਾਡੇ ਵਕੀਲ ਸਾਹਿਬ ਸੀ ਉਹ ਜਾ ਰਹੇ ਸੀ, ਤਾਂ ਤੁਰੰਤ ਫੋਨ ਆਇਆ, ਇੱਕ ਫੋਨ ਆਇਆ ਜਿਹੜੇ ਕਿ ਜੀਰਾ ਵਾਸੀਆਂ ਦੇ ਲੋਕਾਂ ਦੇ ਲਈ ਇੱਕ ਖੁਸ਼ੀ ਦੀ ਗੱਲ ਕਹੀ ਜਾ ਸਕਦੀ ਆ। ਤਾਂ ਅਸੀਂ ਬਾਈ ਤੋਂ ਹੀ ਸੁਣ ਰਹੇ ਹਾਂ, ਬਾਈ ਫੋਨ ਤੇ ਕੀ ਗੱਲ ਹੋਈ ਆ। ਹੁਣੇ ਸਾਨੂੰ ਪਤਾ ਲੱਗਿਆ ਜੀ, ਫੋਨ ਆਇਆ ਵੀ ਸੀਐਮ ਸਾਹਿਬ ਨੇ ਆਰਡਰ ਕੀਤਾ ਕਿ ਫੈਕਟਰੀ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕੀਤਾ ਜਾਵੇ ਜੀ। ਸੀਐਮ ਸਾਹਿਬ ਦਾ ਹੁਣੇ ਸਾਨੂੰ ਪਤਾ ਲੱਗਿਆ ਜੀ, ਬਾਕੀ ਹੁਣ ਕਲੈਰਿਟੀ ਲੈਣੇ ਆ ਜੀ ਕੀ ਆਰਡਰ ਆਇਆ ਜੀ। ਜੀ ਖੁਸ਼ੀ ਹੋਈ ਕਿਉਂਕਿ ਕੇਸ ਤੁਸੀਂ ਲੜ ਰਹੇ ਸੀ। ਕਿ ਸਾਡੇ ਮੈਮ ਨੇ ਜੀਕੇ ਮਾਨ ਗੁਰਸ਼ਰਨ ਕੌਰ ਮਾਨ ਸੀਨੀਅਰ ਐਡਵੋਕੇਟ, ਉਹ ਉਹਨਾਂ ਨੇ ਬਹੁਤ ਤਨਦੇਹੀ ਨਾਲ ਲੜਿਆ ਜੀ, ਬਹੁਤ ਖੁਸ਼ੀ ਹੈਗੀ ਹੈ ਜੀ। ਤੇ ਹੁਣ ਬਾਕੀ ਕਲੈਰਿਟੀ ਲੈਣੇ ਆ ਜੀ ਕੀ ਆਰਡਰ ਆਇਆ ਜੀ। ਹਾਂਜੀ ਕੀ ਲੱਗਦਾ ਬਈ ਤੁਹਾਨੂੰ, ਕਿਉਂਕਿ ਭਾਈ ਸਾਹਿਬ ਨੇ ਦੱਸਤਾ ਕਿ ਖੁਸ਼ੀ ਤਾਂ ਹੋ ਰਹੀ ਹੈਗੀ। ਹਾਂਜੀ ਹਾਂ, ਬਹੁਤ ਮਨ ਨੂੰ ਖੁਸ਼ੀ ਹੈ। ਚਲੋ ਸੀਐਮ ਸਾਹਿਬ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਸਾਡੇ ਪੱਖ ਦੇ ਵਿੱਚ ਇਹ ਹੁਕਮ ਸੁਣਾ ਦਿੱਤਾ ਤੇ ਇਹਨਾਂ ਲੋਕਾਂ ਦੇ ਬਾਰੇ ਸੋਚਿਆ। ਜੀ ਬਿਲਕੁਲ। ਤਾਂ ਅਸੀਂ ਜਿਹੜੀ ਇਹ ਗੱਲਬਾਤ ਆ ਅਸੀਂ ਤਾਂ ਕਰੀ ਆ ਕਿ ਇੱਥੇ ਬਾਈ ਵਰਗਿਆਂ ਦੇ ਨਾਲ, ਕਿਉਂਕਿ ਇਹਨਾਂ ਨੇ ਕਾਫੀ ਟਾਈਮ, ਬਈ ਕਿੰਨਾ ਕੁ ਟਾਈਮ ਹੋ ਗਿਆ ਜੀ ਕੇਸ ਲੜਦਿਆਂ ਨੂੰ? ਦੇਖੋ ਜੀ, ਇਹ 7ਵੇਂ ਮਹੀਨੇ ਦਾ ਗਿਆ ਹੋਇਆ, 7ਵੇਂ ਮਹੀਨੇ ਦਾ ਕੋਰਟ ਦੇ ਵਿੱਚ ਗਿਆ ਹੋਇਆ ਜੀ ਕੇਸ।
ਫਿਰ 9ਵੇਂ ਮਹੀਨੇ 'ਚ ਤਰੀਕ ਆਈ ਆ, ਫਿਰ 10ਵੇਂ 'ਚ ਆਈ ਆ, 11ਵੇਂ 'ਚ ਆਈ ਆ, ਹੁਣ ਦੂਜੇ 'ਚ ਪਈ ਹੈ ਜੀ। ਚੱਲ ਹੀ ਰਿਹਾ ਜੀ। ਉਦੋਂ ਦਾ ਅਸੀਂ ਇਹਦੇ ਤੇ ਕੰਮ ਕਰ ਰਹੇ ਸੀਗੇ। ਹਾਂਜੀ ਜੀ ਬਿਲਕੁਲ। ਤਾਂ ਅਸੀਂ ਗੱਲਬਾਤ ਕਰੀਏ ਤਾਂ ਇੱਥੇ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਵੀ ਕਰ ਰਹੇ ਹਾਂ, ਆਮ ਲੋਕਾਂ ਦੇ ਨਾਲ ਵੀ ਗੱਲ ਕਰਾਂਗੇ ਜਾ ਕੇ, ਕਿਉਂਕਿ ਅੱਜ ਜੀਰੇ ਦੇ ਵਿੱਚ ਖੜੇ ਹਾਂ। ਤਾਂ ਬਾਈ ਹੋਰਾਂ ਨੇ ਸਾਨੂੰ ਦੱਸਿਆ ਕਿ ਜਿਹੜੀ ਫੈਕਟਰੀ ਆ ਉਸ ਦਾ ਆਰਡਰ ਸੀਐਮ ਸਾਹਿਬ ਦੇ ਵੱਲੋਂ ਕਰ ਦਿੱਤਾ ਗਿਆ ਕਿ ਇਸ ਨੂੰ ਬੰਦ ਕਰ ਦੇਣਾ ਚਾਹੀਦਾ। ਪਰ ਬਈ ਤਕਲੀਫਾਂ ਕਿੰਨੀਆਂ ਹੁੰਦੀਆਂ ਸੀ ਜਦੋਂ ਐ ਲੋਕਾਂ ਨੂੰ ਦੇਖਦੇ ਸੀ, ਕਿੰਨਾ ਕੁ ਦੁੱਖ ਲੱਗਦਾ ਸੀਗਾ। ਦੇਖੋ ਜੀ, ਗਰਾਊਂਡ ਲੈਵਲ ਤੇ ਅੱਜ ਇਸ ਪਿੰਡ ਦੇ ਵਿੱਚ ਆ ਕੇ ਤਾਂ ਅਸੀਂ ਅੱਜ ਦੇਖਿਆ, ਜਿੰਨੀਆਂ ਕੁ ਕਮੇਟੀ ਦੇ ਸਾਹਮਣੇ ਲੋਕਾਂ ਨੇ ਆਪਣੀਆਂ ਤਕਲੀਫਾਂ ਦਿਖਾਈਆਂ, ਆਪਣੇ ਰੋਗ ਦਿਖਾਏ, ਪਰ ਸਾਡੇ ਕੋਲ ਫੋਟੋਜ਼ ਜਾਂਦੀਆਂ ਸੀਗੀਆਂ, ਅਸੀਂ ਦੇਖਦੇ ਸੀ, ਮਨ ਬੜਾ ਦੁਖੀ ਹੁੰਦਾ ਸੀ ਵੀ ਇੰਨਾ ਗੰਦਾ ਪਾਣੀ ਜਿਹਨੂੰ ਆਪਾਂ ਦੇਖ ਵੀ ਨਹੀਂ ਸਕਦੇ, ਜਿਹੜਾ ਪਾਣੀ ਆਪਾਂ ਵੈਸੇ ਵੀ ਯੂਜ਼ ਨਹੀਂ ਕਰ ਸਕਦੇ ਕਿਸੇ ਹੋਰ ਪਰਪਸ ਲਈ, ਤੇ ਉਹ ਪਾਣੀ ਲੋਕਾਂ ਨੂੰ ਪੀਣਾ ਪੈ ਰਿਹਾ। ਕਿਉਂਕਿ ਆਰਓ ਕੋਈ ਐਡੀ ਹਰੇਕ ਬੰਦਾ ਨਹੀਂ ਅਫੋਰਡ ਕਰ ਸਕਦਾ, ਵੱਡੇ ਆਰਓ ਵੀ ਉਹ ਉਸ ਨਾਲ ਪਾਣੀ ਸਾਫ਼ ਕਰਕੇ ਪੀ ਲੈਣ। ਤੇ ਕਿਸੇ ਨੂੰ ਲੀਵਰ ਸੋਰਾਈਸਿਸ ਹੋ ਰਿਹਾ ਸੀਗਾ, ਕਿਸੇ ਨੂੰ ਕੈਂਸਰ ਹੋ ਰਿਹਾ ਸੀਗਾ, ਹੋਰ ਬਿਮਾਰੀਆਂ ਤੰਦੀਆਂ ਚੱਲ ਰਹੀਆਂ ਸੀ। ਲੋਕ ਬਹੁਤ ਦੁਖੀ ਸੀ ਤੇ ਉਹਨਾਂ ਦਾ ਦੁੱਖ ਦੇਖ ਕੇ ਮਨ ਤਾਂ ਦੁਖੀ ਹੁੰਦਾ ਹੀ ਹੈ ਜੀ, ਲਾਜ਼ਮੀ ਹੈ। ਬਈ ਹੋਰ ਕੁਝ ਕਹਿਣਾ ਚਾਹੋਗੇ, ਕਿਉਂਕਿ ਅੱਜ ਜੀਕੇ ਮਾਨ ਸੀਨੀਅਰ ਐਡਵੋਕੇਟ ਨੇ ਜੀ, ਉਹਨਾਂ ਨੇ ਸਾਰਾ ਕੇਸ ਲੜਿਆ ਹੈਗਾ ਤੇ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜੀ। ਬਿਲਕੁਲ। ਤਾਂ ਅਸੀਂ ਇੱਥੇ ਗੱਲਬਾਤ ਕਰੀਏ ਤਾਂ ਇਹ ਜਿਹੜੀ ਖਬਰ ਆ ਥੋੜ੍ਹੇ ਸਮੇਂ ਦੇ ਵਿੱਚ ਮੀਡੀਆ ਚੈਨਲਾਂ ਦੇ ਉੱਪਰ ਵੀ ਵਾਇਰਲ ਹੋ ਜੂਗੀ, ਮੀਡੀਆ ਚੈਨਲ ਵੀ ਚਲਾਉਣਗੇ। ਤਾਂ ਅਸੀਂ ਜਿਹੜੀ ਗੱਲਬਾਤ ਆ ਇੱਥੇ ਆਮ ਲੋਕਾਂ ਦੇ ਨਾਲ ਵੀ ਕਰਾਂਗੇ ਅੱਜ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਸੋ ਅਸੀਂ ਜਿਵੇਂ ਥੋੜ੍ਹਾ ਟਾਈਮ ਪਹਿਲਾਂ ਸਾਡੇ ਨਾਲ ਲਾਇਰ ਗੁਰਸ਼ਰਨ ਸਿੰਘ ਤੇ ਗੁਰਸੇਵਕ ਸਿੰਘ ਮੌਜੂਦ ਸਨ, ਤਾਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਕਿ ਫੈਕਟਰੀ ਵਾਲਿਆਂ ਦਾ ਕੀ ਪੱਖ ਆ ਜਾਂ ਲੋਕਾਂ ਦਾ ਕੀ ਪੱਖ ਆ। ਤਾਂ ਅਸੀਂ ਉਸ ਨੂੰ ਲੈ ਕੇ ਹਲੇ ਖੜੇ ਹੀ ਸੀਗੇ ਇੱਥੇ। ਤਾਂ ਤੁਸੀਂ ਦੇਖ ਸਕਦੇ ਹੋ ਗੱਡੀ ਦੀਆਂ ਟਾਕੀਆਂ ਖੁੱਲ੍ਹੀਆਂ ਨੇ। ਜਿਹੜੇ ਸਾਡੇ ਵਕੀਲ ਸਾਹਿਬ ਸੀ ਉਹ ਜਾ ਰਹੇ ਸੀ, ਤਾਂ ਤੁਰੰਤ ਫੋਨ ਆਇਆ, ਇੱਕ ਫੋਨ ਆਇਆ ਜਿਹੜੇ ਕਿ ਜੀਰਾ ਵਾਸੀਆਂ ਦੇ ਲੋਕਾਂ ਦੇ ਲਈ ਇੱਕ ਖੁਸ਼ੀ ਦੀ ਗੱਲ ਕਹੀ ਜਾ ਸਕਦੀ ਆ। ਤਾਂ ਅਸੀਂ ਬਾਈ ਤੋਂ ਹੀ ਸੁਣ ਰਹੇ ਹਾਂ, ਬਾਈ ਫੋਨ ਤੇ ਕੀ ਗੱਲ ਹੋਈ ਆ। ਹੁਣੇ ਸਾਨੂੰ ਪਤਾ ਲੱਗਿਆ ਜੀ, ਫੋਨ ਆਇਆ ਵੀ ਸੀਐਮ ਸਾਹਿਬ ਨੇ ਆਰਡਰ ਕੀਤਾ ਕਿ ਫੈਕਟਰੀ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕੀਤਾ ਜਾਵੇ ਜੀ। ਸੀਐਮ ਸਾਹਿਬ ਦਾ ਹੁਣੇ ਸਾਨੂੰ ਪਤਾ ਲੱਗਿਆ ਜੀ। ਬਾਕੀ ਹੁਣ ਕਲੈਰਿਟੀ ਲੈਂਦੇ ਆ ਜੀ ਕੀ ਆਰਡਰ ਆਇਆ ਜੀ। ਜੀ ਖੁਸ਼ੀ ਹੋਈ ਕਿਉਂਕਿ ਕੇਸ ਤੁਸੀਂ ਲੜ ਰਹੇ ਸੀ। ਕਿ ਸਾਡੇ ਮੈਮ ਨੇ ਜੀਕੇ ਮਾਨ ਗੁਰਸ਼ਰਨ ਕੌਰ ਮਾਨ ਸੀਨੀਅਰ ਐਡਵੋਕੇਟ, ਉਹ ਉਹਨਾਂ ਨੇ ਬਹੁਤ ਤਨਦੇਹੀ ਨਾਲ ਲੜਿਆ ਜੀ। ਬਹੁਤ ਖੁਸ਼ੀ ਹੈਗੀ ਹੈ ਜੀ। ਤੇ ਹੁਣ ਬਾਕੀ ਕਲੈਰਿਟੀ ਲੈਂਦੇ ਆ ਜੀ ਕੀ ਆਰਡਰ ਆਇਆ ਜੀ। ਹਾਂਜੀ, ਕੀ ਲੱਗਦਾ ਬਈ ਤੁਹਾਨੂੰ, ਕਿਉਂਕਿ ਭਾਈ ਸਾਹਿਬ ਨੇ ਦੱਸਤਾ ਕਿ ਖੁਸ਼ੀ ਤਾਂ ਹੋ ਰਹੀ ਹੈਗੀ। ਹਾਂਜੀ ਹਾਂ, ਬਹੁਤ ਮਨ ਨੂੰ ਖੁਸ਼ੀ ਹੈ। ਚਲੋ ਸੀਐਮ ਸਾਹਿਬ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਸਾਡੇ ਪੱਖ ਦੇ ਵਿੱਚ ਇਹ ਹੁਕਮ ਸੁਣਾ ਦਿੱਤਾ ਤੇ ਇਹਨਾਂ ਲੋਕਾਂ ਦੇ ਬਾਰੇ ਸੋਚਿਆ। ਜੀ ਬਿਲਕੁਲ। ਤਾਂ ਅਸੀਂ ਜਿਹੜੀ ਇਹ ਗੱਲਬਾਤ ਆ ਅਸੀਂ ਤਾਂ ਕਰੀ ਆ ਕਿ ਇੱਥੇ ਬਾਈ ਵਰਗਿਆਂ ਦੇ ਨਾਲ, ਕਿਉਂਕਿ ਇਹਨਾਂ ਨੇ ਕਾਫੀ ਟਾਈਮ, ਬਈ ਕਿੰਨਾ ਕੁ ਟਾਈਮ ਹੋ ਗਿਆ ਜੀ ਕੇਸ ਲੜਦਿਆਂ ਨੂੰ। ਦੇਖੋ ਜੀ, ਇਹ 7ਵੇਂ ਮਹੀਨੇ ਦਾ ਗਿਆ ਹੋਇਆ, 7ਵੇਂ ਮਹੀਨੇ ਦਾ ਕੋਰਟ ਦੇ ਵਿੱਚ ਗਿਆ ਹੋਇਆ ਜੀ ਕੇਸ। ਫਿਰ 9ਵੇਂ ਮਹੀਨੇ 'ਚ ਤਰੀਕ ਆਈ ਆ, ਫਿਰ 10ਵੇਂ 'ਚ ਆਈ ਆ, 11ਵੇਂ 'ਚ ਆਈ ਆ, ਹੁਣ ਦੂਜੇ 'ਚ ਪਈ ਹੈ ਜੀ। ਚੱਲ ਹੀ ਰਿਹਾ ਜੀ। ਉਦੋਂ ਦਾ ਅਸੀਂ ਇਹਦੇ ਤੇ ਕੰਮ ਕਰ ਰਹੇ ਸੀਗੇ। ਹਾਂਜੀ ਜੀ ਬਿਲਕੁਲ। ਤਾਂ ਅਸੀਂ ਗੱਲਬਾਤ ਕਰੀਏ ਤਾਂ ਇੱਥੇ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਵੀ ਕਰ ਰਹੇ ਹਾਂ, ਆਮ ਲੋਕਾਂ ਦੇ ਨਾਲ ਵੀ ਗੱਲ ਕਰਾਂਗੇ ਜਾ ਕੇ, ਕਿਉਂਕਿ ਅੱਜ ਜੀਰੇ ਦੇ ਵਿੱਚ ਖੜੇ ਹਾਂ। ਤਾਂ ਬਾਈ ਹੋਰਾਂ ਨੇ ਸਾਨੂੰ ਦੱਸਿਆ ਕਿ ਜਿਹੜੀ ਫੈਕਟਰੀ ਆ ਉਸ ਦਾ ਆਰਡਰ ਸੀਐਮ ਸਾਹਿਬ ਦੇ ਵੱਲੋਂ ਕਰ ਦਿੱਤਾ ਗਿਆ ਕਿ ਇਸ ਨੂੰ ਬੰਦ ਕਰ ਦੇਣਾ ਚਾਹੀਦਾ। ਪਰ ਬਈ ਤਕਲੀਫਾਂ ਕਿੰਨੀਆਂ ਹੁੰਦੀਆਂ ਸੀ ਜਦੋਂ ਐ ਲੋਕਾਂ ਨੂੰ ਦੇਖਦੇ ਸੀ, ਕਿੰਨਾ ਕੁ ਦੁੱਖ ਲੱਗਦਾ ਸੀਗਾ। ਦੇਖੋ ਜੀ, ਗਰਾਊਂਡ ਲੈਵਲ ਤੇ ਅੱਜ ਇਸ ਪਿੰਡ ਦੇ ਵਿੱਚ ਆ ਕੇ ਤਾਂ ਅਸੀਂ ਅੱਜ ਦੇਖਿਆ, ਜਿੰਨੀਆਂ ਕੁ ਕਮੇਟੀ ਦੇ ਸਾਹਮਣੇ ਲੋਕਾਂ ਨੇ ਆਪਣੀਆਂ ਤਕਲੀਫਾਂ ਦਿਖਾਈਆਂ, ਆਪਣੇ ਰੋਗ ਦਿਖਾਏ, ਪਰ ਸਾਡੇ ਕੋਲ ਫੋਟੋਜ਼ ਜਾਂਦੀਆਂ ਸੀਗੀਆਂ, ਅਸੀਂ ਦੇਖਦੇ ਸੀ, ਮਨ ਬੜਾ ਦੁਖੀ ਹੁੰਦਾ ਸੀ ਵੀ ਇੰਨਾ ਗੰਦਾ ਪਾਣੀ ਜਿਹਨੂੰ ਆਪਾਂ ਦੇਖ ਵੀ ਨਹੀਂ ਸਕਦੇ, ਜਿਹੜਾ ਪਾਣੀ ਆਪਾਂ ਵੈਸੇ ਵੀ ਯੂਜ਼ ਨਹੀਂ ਕਰ ਸਕਦੇ ਕਿਸੇ ਹੋਰ ਪਰਪਸ ਲਈ, ਤੇ ਉਹ ਪਾਣੀ ਲੋਕਾਂ ਨੂੰ ਪੀਣਾ ਪੈ ਰਿਹਾ। ਕਿਉਂਕਿ ਆਰਓ ਕੋਈ ਐਡੀ ਹਰੇਕ ਬੰਦਾ ਨਹੀਂ ਅਫੋਰਡ ਕਰ ਸਕਦਾ, ਵੱਡੇ ਆਰਓ ਵੀ ਉਹ ਉਸ ਨਾਲ ਪਾਣੀ ਸਾਫ਼ ਕਰਕੇ ਪੀ ਲੈਣ। ਤੇ ਕਿਸੇ ਨੂੰ ਲੀਵਰ ਸੋਰਾਈਸਿਸ ਹੋ ਰਿਹਾ ਸੀਗਾ, ਕਿਸੇ ਨੂੰ ਕੈਂਸਰ ਹੋ ਰਿਹਾ ਸੀਗਾ, ਹੋਰ ਬਿਮਾਰੀਆਂ ਤੰਦੀਆਂ ਚੱਲ ਰਹੀਆਂ ਸੀ। ਲੋਕ ਬਹੁਤ ਦੁਖੀ ਸੀ ਤੇ ਉਹਨਾਂ ਦਾ ਦੁੱਖ ਦੇਖ ਕੇ ਮਨ ਤਾਂ ਦੁਖੀ ਹੁੰਦਾ ਹੀ ਹੈ ਜੀ, ਲਾਜ਼ਮੀ ਹੈ। ਬਈ ਹੋਰ ਕੁਝ ਕਹਿਣਾ ਚਾਹੋਗੇ, ਕਿਉਂਕਿ ਅੱਜ ਜੀਕੇ ਮਾਨ ਸੀਨੀਅਰ ਐਡਵੋਕੇਟ ਨੇ ਜੀ, ਉਹਨਾਂ ਨੇ ਸਾਰਾ ਕੇਸ ਲੜਿਆ ਹੈਗਾ ਤੇ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜੀ। ਬਿਲਕੁਲ। ਤਾਂ ਅਸੀਂ ਇੱਥੇ ਗੱਲਬਾਤ ਕਰੀਏ ਤਾਂ ਇਹ ਜਿਹੜੀ ਖਬਰ ਆ ਥੋੜ੍ਹੇ ਸਮੇਂ ਦੇ ਵਿੱਚ ਮੀਡੀਆ ਚੈਨਲਾਂ ਦੇ ਉੱਪਰ ਵੀ ਵਾਇਰਲ ਹੋ ਜੂਗੀ, ਮੀਡੀਆ ਚੈਨਲ ਵੀ ਚਲਾਉਣਗੇ। ਤਾਂ ਅਸੀਂ ਜਿਹੜੀ ਗੱਲਬਾਤ ਆ ਇੱਥੇ ਆਮ ਲੋਕਾਂ ਦੇ ਨਾਲ ਵੀ ਕਰਾਂਗੇ ਅੱਜ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਸੋ ਅਸੀਂ ਜਿਵੇਂ ਥੋੜ੍ਹਾ ਟਾਈਮ ਪਹਿਲਾਂ ਸਾਡੇ ਨਾਲ ਲਾਇਰ ਗੁਰਸ਼ਰਨ ਸਿੰਘ ਤੇ ਗੁਰਸੇਵਕ ਸਿੰਘ ਮੌਜੂਦ ਸਨ, ਤਾਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਕਿ ਫੈਕਟਰੀ ਵਾਲਿਆਂ ਦਾ ਕੀ ਪੱਖ ਆ ਜਾਂ ਲੋਕਾਂ ਦਾ ਕੀ ਪੱਖ ਆ। ਤਾਂ ਅਸੀਂ ਉਸ ਨੂੰ ਲੈ ਕੇ ਹਲੇ ਖੜੇ ਹੀ ਸੀਗੇ ਇੱਥੇ। ਤਾਂ ਤੁਸੀਂ ਦੇਖ ਸਕਦੇ ਹੋ ਗੱਡੀ ਦੀਆਂ ਟਾਕੀਆਂ ਖੁੱਲ੍ਹੀਆਂ ਨੇ।
ਜਿਹੜੇ ਸਾਡੇ ਵਕੀਲ ਸਾਹਿਬ ਸੀ ਉਹ ਜਾ ਰਹੇ ਸੀ ਤਾਂ ਤੁਰੰਤ ਫੋਨ ਆਇਆ, ਇੱਕ ਫੋਨ ਆਇਆ ਜਿਹੜੇ ਕਿ ਜੀਰਾ ਵਾਸੀਆਂ ਦੇ ਲੋਕਾਂ ਦੇ ਲਈ ਇੱਕ ਖੁਸ਼ੀ ਦੀ ਗੱਲ ਕਹੀ ਜਾ ਸਕਦੀ ਆ। ਤਾਂ ਅਸੀਂ ਬਾਈ ਤੋਂ ਹੀ ਸੁਣ ਰਹੇ ਹਾਂ, ਬਾਈ ਫੋਨ ਤੇ ਕੀ ਗੱਲ ਹੋਈ ਆ? ਹੁਣੇ ਸਾਨੂੰ ਪਤਾ ਲੱਗਿਆ ਜੀ, ਫੋਨ ਆਇਆ ਵੀ ਸੀਐਮ ਸਾਹਿਬ ਨੇ ਆਰਡਰ ਕੀਤਾ ਕਿ ਫੈਕਟਰੀ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕੀਤਾ ਜਾਵੇ ਜੀ। ਸੀਐਮ ਸਾਹਿਬ ਦਾ ਹੁਣੇ ਸਾਨੂੰ ਪਤਾ ਲੱਗਿਆ ਜੀ, ਬਾਕੀ ਹੁਣ ਕਲੈਰਿਟੀ ਲੈਣੇ ਆ ਜੀ ਕੀ ਆਰਡਰ ਆਇਆ ਜੀ। ਜੀ ਖੁਸ਼ੀ ਹੋਈ ਕਿਉਂਕਿ ਕੇਸ ਤੁਸੀਂ ਲੜ ਰਹੇ ਸੀ ਕਿ ਸਾਡੇ ਮੈਮ ਨੇ ਜੀ ਕੇ ਮਾਨ, ਗੁਰਸ਼ਰਨ ਕੌਰ ਮਾਨ ਸੀਨੀਅਰ ਐਡਵੋਕੇਟ, ਉਹ ਉਹਨਾਂ ਨੇ ਬਹੁਤ ਤਨਦੇਹੀ ਨਾਲ ਲੜੇ ਆ ਜੀ, ਬਹੁਤ ਖੁਸ਼ੀ ਹੈਗੀ ਹੈ ਜੀ। ਤੇ ਹੁਣ ਬਾਕੀ ਕਲੈਰਿਟੀ ਲੈਣੇ ਆ ਜੀ ਕੀ ਆਰਡਰ ਆਇਆ ਜੀ। ਹਾਂਜੀ, ਕੀ ਲੱਗਦਾ ਬਈ ਤੁਹਾਨੂੰ? ਕਿਉਂਕਿ ਭਾਈ ਸਾਹਿਬ ਨੇ ਦੱਸਤਾ ਕਿ ਖੁਸ਼ੀ ਤਾਂ ਹੋ ਰਹੀ ਹੈਗੀ। ਹਾਂਜੀ ਹਾਂ, ਬਹੁਤ ਮਨ ਨੂੰ ਖੁਸ਼ੀ ਹੈ। ਚਲੋ ਸੀਐਮ ਸਾਹਿਬ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਸਾਡੇ ਪੱਖ ਦੇ ਵਿੱਚ ਇਹ ਹੁਕਮ ਸੁਣਾ ਦਿੱਤਾ ਤੇ ਇਹਨਾਂ ਲੋਕਾਂ ਦੇ ਬਾਰੇ ਸੋਚਿਆ। ਬਿਲਕੁਲ ਤਾਂ ਅਸੀਂ ਜਿਹੜੀ ਇਹ ਗੱਲਬਾਤ ਆ ਅਸੀਂ ਤਾਂ ਕਰੀ ਆ ਕਿ ਇੱਥੇ ਬਾਈ ਵਰਗਿਆਂ ਦੇ ਨਾਲ, ਕਿਉਂਕਿ ਇਹਨਾਂ ਨੇ ਕਾਫੀ ਟਾਈਮ, ਬਈ ਕਿੰਨਾ ਕੁ ਟਾਈਮ ਹੋ ਗਿਆ ਜੀ ਕੇਸ ਲੜਦਿਆਂ ਨੂੰ? ਦੇਖੋ ਜੀ, ਇਹ 7ਵੇਂ ਮਹੀਨੇ ਦਾ ਗਿਆ ਹੋਇਆ, 7ਵੇਂ ਮਹੀਨੇ ਦਾ ਕੋਰਟ ਦੇ ਵਿੱਚ ਗਿਆ ਹੋਇਆ ਜੀ ਕੇਸ। ਫਿਰ 9ਵੇਂ ਮਹੀਨੇ 'ਚ ਤਰੀਕ ਆਈ ਆ, ਫਿਰ 10ਵੇਂ 'ਚ ਆਈ ਆ, 11ਵੇਂ 'ਚ ਆਈ ਆ, ਹੁਣ ਦੂਜੇ 'ਚ ਪਈ ਹੈ ਜੀ। ਚੱਲ ਹੀ ਰਿਹਾ ਜੀ। ਉਦੋਂ ਦਾ ਅਸੀਂ ਇਹਦੇ ਤੇ ਕੰਮ ਕਰ ਰਹੇ ਸੀਗੇ। ਹਾਂਜੀ ਜੀ ਬਿਲਕੁਲ। ਤਾਂ ਅਸੀਂ ਗੱਲਬਾਤ ਕਰੀ ਆ ਤਾਂ ਇੱਥੇ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਵੀ ਕਰ ਰਹੇ ਹਾਂ, ਆਮ ਲੋਕਾਂ ਦੇ ਨਾਲ ਵੀ ਗੱਲ ਕਰਾਂਗੇ ਜਾ ਕੇ, ਕਿਉਂਕਿ ਅੱਜ ਜੀਰੇ ਦੇ ਵਿੱਚ ਖੜੇ ਆ। ਤਾਂ ਬਾਈ ਹੋਰਾਂ ਨੇ ਸਾਨੂੰ ਦੱਸਿਆ ਕਿ ਜਿਹੜੀ ਫੈਕਟਰੀ ਆ ਉਸ ਦਾ ਆਰਡਰ ਸੀਐਮ ਸਾਹਿਬ ਦੇ ਵੱਲੋਂ ਕਰ ਦਿੱਤਾ ਗਿਆ ਕਿ ਇਸ ਨੂੰ ਬੰਦ ਕਰ ਦੇਣਾ ਚਾਹੀਦਾ। ਪਰ ਬਈ ਤਕਲੀਫਾਂ ਕਿੰਨੀਆਂ ਹੁੰਦੀਆਂ ਜੀ ਜਦੋਂ ਐ ਲੋਕਾਂ ਨੂੰ ਦੇਖਦੇ ਸੀ, ਕਿੰਨਾ ਕੁ ਦੁੱਖ ਲੱਗਦਾ ਸੀਗਾ? ਦੇਖੋ ਜੀ, ਗਰਾਊਂਡ ਲੈਵਲ ਤੇ ਅੱਜ ਇਸ ਪਿੰਡ ਦੇ ਵਿੱਚ ਆ ਕੇ ਤਾਂ ਅਸੀਂ ਅੱਜ ਦੇਖਿਆ, ਜਿੰਨੀਆਂ ਕੁ ਕਮੇਟੀ ਦੇ ਸਾਹਮਣੇ ਲੋਕਾਂ ਨੇ ਆਪਣੀਆਂ ਤਕਲੀਫਾਂ ਦਿਖਾਈਆਂ, ਆਪਣੇ ਰੋਗ ਦਿਖਾਏ, ਪਰ ਸਾਡੇ ਕੋਲ ਫੋਟੋਜ਼ ਜਾਂਦੀਆਂ